ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੈਣਾ ਜੀ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਟਰਨੀ ਟੇਰਕੈਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟੇਰਕੈਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੈਣਾ 415-909-0503 ਦੇ ਉੱਤੇ। ਇਸੇ ਨਾਲ ਊਰਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਡੈਟ ਨੂੰ ਕੰਸੋਲੀਡੇਟ ਕਰਵਾ ਦਿੰਦੇ ਨੇ, ਡੈਟ ਨੂੰ 60% ਤੱਕ ਵੀ ਮਾਫ ਕਰਵਾ ਸਕਦੇ ਨੇ। ਕਾਲ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਤੇ ਅਟਰਨੀ ਟੇਰਕੈਣਾ ਉਹਨਾਂ ਦੇ ਆਫਿਸ ਦਾ ਇੱਕ ਵਾਰੀ ਨੰਬਰ ਆਪਾਂ ਦੱਸ ਦਿੰਦੇ ਹਾਂ। ਜੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰਨਾ ਹੈ, ਉਹਨਾਂ ਦੇ ਆਫਿਸ ਦੇ ਨਾਲ ਕੋਈ ਸਲਾਹ ਕਰਨੀ ਹੈ, ਆਪਣੇ ਕੇਸ ਬਾਰੇ ਅਪਲਾਈ ਕਰਨਾ ਹੈ, ਚੱਲ ਰਹੇ ਆਪਣੇ ਕੇਸ ਨੂੰ ਜਿਹੜਾ ਆ ਉਸ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਤੇ ਇਹਨਾਂ ਦੇ ਆਫਿਸ ਦਾ ਫੋਨ ਨੰਬਰ ਆ 4159090503 ਦੇ ਉੱਤੇ। ਅਟਰਨੀ ਟੇਰਕੈਣਾ ਜੀ, ਜਦੋਂ ਤੋਂ ਟਰੰਪ ਹੋਣਾ ਨੇ ਸਹੁੰ ਚੁੱਕੀ ਆ, ਇਮੀਗ੍ਰੇਸ਼ਨ ਦਾ ਮਸਲਾ ਆਪਾਂ ਨੂੰ ਪਤਾ ਵੀ ਬਹੁਤ ਜ਼ੋਰਾਂ ਦੇ ਉੱਤੇ ਆ, ਫੋਰਫਰੰਟ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਬਹੁਤ ਸਾਰੇ ਐਗਜ਼ੈਕਟਿਵ ਆਰਡਰਸ ਉਹਨਾਂ ਨੇ ਜਿਹੜੇ ਉਹ ਜਾਰੀ ਕੀਤੇ ਆ। ਉਸੇ ਦਰਮਿਆਨ ਕਈ ਤਰੀਕੇ ਦੇ ਸਵਾਲ, ਕਈ ਤਰੀਕੇ ਦੀਆਂ ਜਿਹੜਾ ਡਰ ਸਹਿਮ ਦਾ ਮਾਹੌਲ ਵੀ ਜਿਹੜਾ ਉਹ ਨਾਲ ਬਣਿਆ। ਜਿੱਥੇ ਨੋ ਯੋਰ ਰਾਈਟਸ ਦੀ ਚਰਚਾ ਚੱਲ ਰਹੀ ਆ, ਉੱਥੇ 2 ਸਾਲ ਦੇ ਇੱਕ ਰੂਲ ਦੀ ਬਹੁਤ ਜ਼ਿਆਦਾ ਇਸ ਟਾਈਮ ਚਰਚਾ ਆ। ਤੁਸੀਂ ਵੀ ਜਿਹੜੀ ਉਹ ਦੱਸਿਆ ਸੀ ਉਸ ਦੇ ਬਾਰੇ ਲਗਾਤਾਰ ਐਵਰੀ ਆਪਾਂ ਪ੍ਰੋਗਰਾਮ ਦੇ ਵਿੱਚ ਉਦੋਂ ਤੋਂ ਦੱਸ ਰਹੇ ਹਾਂ। ਉਹਦੇ ਬਾਰੇ ਵੀ ਅੱਜ ਆਪਾਂ ਜਿਹੜੀ ਕਾਫੀ ਵਿਸਥਾਰ ਦੇ ਵਿੱਚ ਜਿਹੜੀ ਆ ਉਹ ਜਾਣਕਾਰੀ ਜਿਹੜੀ ਉਹ ਦੱਸਾਂਗੇ, ਤਾਂ ਜੋ ਲੋਕਾਂ ਦੇ ਜਿਹੜੇ ਕੋਈ ਸਵਾਲ ਨੇ ਜਾਂ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉਸ ਮਸਲੇ ਦਾ ਜਿਹੜਾ ਉਹ ਐਕਸਪਲੇਨ ਹੋ ਸਕੇ ਵੀ 2 ਸਾਲ ਦਾ ਜਿਹੜਾ ਇਹ ਰੂਲ ਆ, ਐਕਸਪੀਡਾਈਟਿਡ ਰਿਮੂਵਲ ਵਾਲਾ ਜਿਹੜਾ ਰੂਲ ਆ ਇਸ ਦੇ ਵਿੱਚ ਹੈ ਕੀ ਆ। ਉਸ ਇਸ਼ੂ ਵੱਲ ਵਧਣ ਤੋਂ ਪਹਿਲਾਂ ਜਿਹੜਾ ਆ ਉਹ ਕੁਛ ਹੋਰ ਵੀ ਨਿਊਜ਼ ਜਿਹੜੀਆਂ ਉਹ ਨਾਲ ਨੇ ਉਹ ਆਪਾਂ ਸ਼ੇਅਰ ਕਰ ਲੈਂਦੇ ਹਾਂ। ਟਰੈਵਲ ਵਾਰਨਿੰਗ ਨੂੰ ਲੈ ਕੇ ਅਪਡੇਟਸ ਜਿਹੜੀਆਂ ਉਹ ਆਈਆਂ ਨੇ, ਇਹ ਕੀ ਚੀਜ਼ ਹੈਗੀ ਆ? ਜੀ ਬਿਲਕੁਲ। ਸੋ ਅੱਜ ਮੇਨ ਆਪਣਾ ਟੌਪਿਕ 2 ਸਾਲ ਵਾਲਾ ਰੂਲ ਆ ਜਿਹੜਾ ਉਹਦੇ ਬਾਰੇ ਰਹੂਗਾ, ਤੇ ਕਾਫੀ ਉਹਦੀ ਇਨਫੋਰਮੇਸ਼ਨ ਆਪਾਂ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਹਾਂ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਓਰੀਜਨਲ ਸੋਰਸ ਜਿਹੜਾ ਕਿਹੜਾ ਰੇਡੀਓ ਚੈਨਲ, ਸੋਸ਼ਲ ਮੀਡੀਆ ਜਿਹੜਾ ਹੁੰਦਾ, ਠੀਕ ਹੈ। ਸੋ ਖਬਰਾਂ ਕਰਦੇ ਹਾਂ ਆਪਾਂ, ਤਾਂ ਫਿਰ ਅੱਗੇ ਖਬਰਾਂ ਬਣਦੀਆਂ ਉੱਤੋਂ ਦੀ। ਪਰ ਅੱਜ ਜਿਹੜਾ ਕਾਫੀ ਡਿਟੇਲ ਦੇ ਵਿੱਚ ਇਹਦੇ ਵਿੱਚ ਜਾਵਾਂਗੇ, ਕਾਫੀ ਟੈਕਨੀਕੈਲਿਟੀ ਦੇ ਵਿੱਚ ਜਾਵਾਂਗੇ ਕਿ ਹੈ ਕੀ ਚੀਜ਼ ਹੈ, ਕਿਉਂਕਿ ਲੋਕਾਂ ਨੂੰ ਕਾਫੀ ਕਨਫਿਊਜ਼ਨ ਆ। ਇਹਦੇ ਵਿੱਚ ਆਪਾਂ ਲੌਂਗ ਫਾਰਮੈਟ ਦੇ ਵਿੱਚ ਵੀ, ਸ਼ੋਅ ਦੇ ਵਿੱਚ ਵੀ ਆਪਾਂ ਗੱਲ ਕਰ ਚੁੱਕੇ ਹਾਂ, 1-2 ਪ੍ਰੋਗਰਾਮ ਵੀ ਆਪਾਂ ਕਰ ਚੁੱਕੇ ਹਾਂ ਜੀ। ਆਪਣੇ ਸੋਸ਼ਲ ਮੀਡੀਆ ਰਾਹੀਂ, ਟਿਕਟੌਕ, ਇੰਸਟਾਗ੍ਰਾਮ ਰਾਹੀਂ ਵੀ ਵੀਡੀਓਜ਼ ਵਗੈਰਾ ਜਿਹੜੀਆਂ ਛੋਟੀਆਂ ਵੀਡੀਓ, ਜਿਹੜੇ ਕੋਈ ਬਹੁਤ ਜ਼ਿਆਦਾ ਲੰਬੀ ਵੀਡੀਓ ਨਹੀਂ ਦੇਖਣਾ ਚਾਹੁੰਦਾ, ਉਹਦੇ ਬਾਰੇ ਵੀ ਗੱਲ ਕਰ ਚੁੱਕੇ ਹਾਂ। ਪਰ ਏਦਾਂ ਵੇਖਣ ਨੂੰ ਲੱਗਦਾ ਕਿ ਜਿੱਦਾਂ ਲੋਕਾਂ ਦੀਆਂ ਵੀ ਤੇ ਵਕੀਲਾਂ ਦੀਆਂ ਵੀ ਗੱਲਾਂ ਸੁਣੀਦੀਆਂ ਕਿ ਪਤਾ ਹੈ ਨਹੀਂਗਾ ਲੋਕਾਂ ਨੂੰ ਪ੍ਰੋਪਰ, ਤੇ ਜਿਹੜਾ ਤੁਸੀਂ ਕਹਿ ਲਓ ਕਿ ਸਨਸਨੀ ਥੋੜੀ ਜ਼ਿਆਦਾ ਜਿਹੜੀ ਫੈਲਾਈ ਹੋਈ ਹੈ। ਹਾਂਜੀ। ਸੋ ਉਹਦੇ ਬਾਰੇ ਜਿਹੜੀ ਟੈਕਨੀਕੈਲਿਟੀ ਦੇ ਬਾਰੇ ਅੱਜ ਜਿਹੜੀ ਹੈਗੀ ਹੈ ਕਿ ਲਾਅ ਕੀ ਆ, ਕੀ ਮੈਮੋ ਸੀਗਾ, ਕੀ ਕਹਿੰਦਾ, ਉਹਦੇ ਬਾਰੇ ਜਿਹੜੀ ਗੱਲ ਕਰਾਂਗੇ। ਤੇ ਜਦ ਤੱਕ ਸਾਡੇ ਨਾਲ ਹੋਰ ਜਿਹੜੇ ਦਰਸ਼ਕ ਜਦ ਤੱਕ ਜੁੜਦੇ ਆ, ਸੁਣਨ ਵਾਲੇ ਤੇ ਵੇਖਣ ਵਾਲੇ ਵਿਊਅਰਸ ਜੁੜਦੇ ਆ, ਉਹ ਤੋਂ ਪਹਿਲਾਂ ਆਪਾਂ ਜਿਹੜੀ ਟਰੈਵਲ ਵਾਲੀ ਥੋੜੀ ਜਿਹੀ ਵਾਰਨਿੰਗ ਉਹਨਾਂ ਨੇ ਦਿੱਤੀ ਸੀਗੀ, ਏਲਾ ਨੇ, ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਨੇ। ਠੀਕ ਹੈ। ਸੋ ਕੀ ਸੀਗਾ ਕਿ ਜਿਹੜੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਹੈਗੀ, CBP ਜਿਹਨੂੰ ਕਹਿੰਦੇ ਆ ਜੀ, ਇਹ ਹੁਣ ਜਿਹੜੇ ਵੀ ਲੋਕਾਂ ਨੂੰ NTA ਇਸ਼ੂ ਹੋਇਆ ਸੀਗਾ, ਨੋਟਿਸ ਟੂ ਅਪੀਅਰ ਇਸ਼ੂ ਹੋਇਆ, ਉਹਨਾਂ ਨੂੰ ਇਹ ਹੁਣ ਸਿੱਧੇ ਡਿਟੈਂਸ਼ਨ 'ਚ ਜਿਹੜੇ ਲੈ ਰਹੇ ਆ, ਭਾਵੇਂ ਉਹਨਾਂ ਕੋਲ ਟਰੈਵਲ ਡਾਕੂਮੈਂਟ ਹੈਗਾ, ਠੀਕ ਹੈ। ਸੋ ਇਹਨਾਂ ਦੇ ਵਿੱਚ ਹੁਣ ਕਿਹੜੇ ਲੋਕੀ ਆ ਜਾਂਦੇ ਆ, ਆਪਣੇ ਵੀ ਕਈ ਤੁਸੀਂ ਵੇਖੋਗੇ ਕਿ ਯੂ ਵੀਜ਼ੇ ਵਾਲੇ ਲੋਕੀ ਆ ਗਏ, ਵਾਵਾ ਵਾਲੇ ਲੋਕੀ ਜਿਹੜੇ ਆ ਗਏ, ਠੀਕ ਹੈ। ਉਹ ਟਰੈਵਲ ਜਿਹੜਾ ਕਈ ਵਾਰੀ ਕਰਦੇ ਆ। ਹਾਲਾਂਕਿ ਜਿਹੜਾ ਸਾਡਾ ਸ਼ੋਅ ਸੀਗਾ, ਆਪਾਂ ਕਈ ਵਾਰੀ ਕਿਹਾ ਕਿ ਨਹੀਂ, ਉਹਨਾਂ ਨੂੰ ਟਰੈਵਲ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੀ ਰੈਗੂਲੇਸ਼ਨ ਆ, ਕਿਉਂਕਿ ਤੁਸੀਂ ਕੱਚੇ ਸੀਗੇ, ਅਨਲੌਫੁਲ ਪ੍ਰੈਜ਼ੈਂਸ ਸੀਗੀ। ਇਹ ਟਰੰਪ ਦੇ ਆਉਣ ਤੋਂ ਪਹਿਲਾਂ ਹੀ ਆ ਕਿ ਲਾਅ ਜਿਹੜਾ ਹੈਗਾ ਉਹਨੂੰ ਇਸ ਤਰੀਕੇ ਨਾਲ ਇੰਟਰਪ੍ਰੈਟ ਜਿਹੜਾ ਕੀਤਾ ਜਾ ਸਕਦਾ, ਠੀਕ ਆ। ਆਪਣੀ ਕੰਟਰੀ ਟਰੈਵਲ ਨਾ ਕਰੋ, ਪਾਸਪੋਰਟ ਜਿਹੜਾ ਯੂਜ਼ ਨਾ ਕਰੋ, ਇਹ ਨੇਪਾਲ ਵਾਲੀਆਂ ਸਕੀਮਾਂ ਨਾ ਕਰੋ। ਇਹ ਆਲਮੋਸਟ ਜਿਹੜਾ ਕੀ ਸੀਗਾ ਕਿ ਡਿਸਰਿਗਾਰਡ ਜਿਹੜਾ ਸੀਗਾ ਲੋਕਾਂ ਦਾ, ਉਦੋਂ ਕੀ ਸੀਗਾ, ਲੈ ਐਵੇਂ ਮਾਰਦੇ ਆ, ਕੁਛ ਨਹੀਂ ਹੋਣਾ, ਮੇਰਾ ਦੋਸਤ ਵੀ ਜਾ ਕੇ ਆਇਆ, ਉਹ ਵੀ ਵਿਆਹ ਕਰਾ ਕੇ ਆਇਆ, ਏਦਾਂ ਹੋ ਗਿਆ, ਓਦਾਂ ਹੋ ਗਿਆ, ਠੀਕ ਆ। ਕਈਆਂ ਦੇ ਜਵਾਕ ਵੀ ਹੋਏ ਪਏ ਆ, ਉਰਿਓਂ ਅਜੇ ਗ੍ਰੀਨ ਕਾਰਡ ਨਹੀਂ ਆਇਆ,
ਕਿਹਾ ਇਹ ਹੋਇਆ ਕਿ ਗੁਰਦੁਆਰੇ 'ਚ ਵਿਆਹ ਕਰਾ ਲਿਆ ਸੀਗਾ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਹੈਨਾ। ਕੱਲ ਨੂੰ ਐਪਲੀਕੇਸ਼ਨ ਤਾਂ ਭਰਨੀ ਹੈ ਨਾ ਕਿ ਜਵਾਕ ਹੋਇਆ ਕਿ ਉਹ ਕਿੱਦਾਂ, ਕੀ ਕਹੋਗੇ ਉਹਦਾ, ਕਿੱਥੋਂ ਦੀ ਆ ਗਿਆ ਇਹ। ਸੋ ਆਲ ਦੈਟ ਹੈਨਾ ਕਿ ਬੜੇ ਖੁੱਲੇ ਲੈਵਲ ਤੇ ਜਿਹੜਾ ਚੱਲ ਰਿਹਾ ਸੀਗਾ। ਤੇ ਮੈਨੂੰ ਯਾਦ ਆ ਜੇ ਵੀ ਕਿ ਵੀਡੀਓ ਵੀ ਕਈ ਵਾਰੀ ਉਹਦੀ ਪਾਉਂਦੇ ਸੀ, ਥੱਲੇ ਕਮੈਂਟ ਮਾਰ ਦਿੰਦੇ ਸੀ ਕਿ ਲੈ ਕੋਈ ਚੱਕਰ ਨਹੀਂ, ਜਾਓ ਜਿੱਦਾਂ ਮਰਜ਼ੀ ਹੈਨਾ। ਜਿੱਦਾਂ ਆਪਾਂ ਕਿਹਾ ਕਈ ਵਾਰੀ ਕਿ ਸੇਮ ਮੈਂਟੈਲਿਟੀ ਕਿ ਖੇਤ ਵਿੱਚ ਆ ਮੈਕਸੀਕੋ ਤੋਂ ਬਾਰਡਰ ਟੱਪ ਕੇ ਇੱਥੇ ਵਕੀਲ ਨੇ ਕੇਸ ਪਾਸ ਕਰਾਤਾ ਤੇ ਪਹਿਲੀ ਕੰਟਰੀ ਕਿਹੜੀ ਟਰੈਵਲ ਕਰਨੀ, ਨੇਪਾਲ। ਠੀਕ ਹੈ, ਹੁਣ ਇੱਕ ਜਣੇ ਦਾ ਨਹੀਂ ਹਾਲ ਹੈ, ਸਾਰਿਆਂ ਦਾ ਹਾਲ ਸੀਗਾ। ਕੀ ਸੀਗਾ, ਦੂਜਾ ਜਣਾ ਕਹਿੰਦਾ ਕਿ ਮੈਂ ਕਿਉਂ ਬਾਈ ਪਿੱਛੇ ਹਟਾਂ, ਜੇ ਤੂੰ ਨਹੀਂ ਰੁਕਣਾ ਤਾਂ ਮੈਂ ਕਿਉਂ ਰੁਕਾਂ। ਤੀਜੇ ਵਾਲਾ ਕਹਿੰਦਾ ਮੈਂ ਵੀ ਸੇਮ ਚੀਜ਼ ਕਰੂੰਗਾ। ਤੁਹਾਡਾ ਫਰੈਂਡ ਸੀਗਾ। ਹੁਣ ਗੱਲ ਤਾਂ ਹੈਗਾ ਕਿ ਭਾਈ ਇਹਨਾਂ ਨੂੰ ਕੌਣ ਸਮਝਾਵੇ, ਜਿਹੜਾ ਸਮਝਾਉਂਦਾ ਉਹਨੂੰ ਕਹਿੰਦੇ ਇਹ ਜ਼ਿਆਦਾ ਬੋਲਦਾ ਵਾ, ਮਾੜਾ ਕਹਿਣ ਲੱਗ ਜਾਂਦੇ, ਇਹ ਗਿਆਨ ਦਿੰਦਾ ਵਾ। ਠੀਕ ਹੈ, ਸੋ ਉਦੋਂ ਨਹੀਂ ਹੋਇਆ ਸੀਗਾ। ਇਹ ਦਿਨ ਦਾ ਜਿਹੜਾ ਸੀਗਾ ਨਾ ਡਰ ਸੀਗਾ। ਡਰ ਕੀ ਹੁੰਦਾ, ਉਹ ਕਹਿੰਦੇ ਢਾਂਚੇ ਮਿਲਦੇ ਆ, ਟਰੈਵਲ ਦੇ ਪੈਟਰਨ ਇਹਨਾਂ ਦੇ ਮਿਲਦੇ ਆ ਕਿ ਹਰੇਕ ਬੰਦਾ ਤੁਰਿਆ ਜੀ ਨੇਪਾਲ ਨੂੰ। ਤੇ ਬਾਕੀ ਤੁਸੀਂ ਆਪ ਸਾਰੇ ਸਮਝਦਾਰ ਆ ਕਿੱਦਾਂ ਹੈਨਾ, ਕਹਿਣਾ ਆਪਣਾ ਫਰਜ਼ ਹੁੰਦਾ ਵਾ। ਕੀ ਸੀਗਾ, ਨਿਆਣਮੱਤ ਵੀ ਬੜੀ ਆ ਵਿੱਚ, ਸੱਜਣ ਮਿੱਤਰਾਂ ਦੀ ਵੀ ਜਿਹੜੀ ਚੁੱਕ ਜਿਹੜੀ ਹੈਗੀ ਆ, ਕੋਈ ਨਹੀਂ ਕੋਈ ਚੱਕਰ ਨਹੀਂ, ਚੱਲ ਜਾ। ਕਿਸੇ ਨੇ ਵੀਡੀਓ ਔਨ ਲਾਈਵ ਕੀਤੀਆਂ ਹੁੰਦੀਆਂ ਉੱਥੋਂ ਦੀ YouTube ਤੋਂ, ਭੰਗੜੇ ਪੈ ਰਹੇ ਆ ਪਿੰਡਾਂ ਦੇ ਵਿੱਚ। ਠੀਕ ਹੈ, ਸੋ ਬਾਈ ਜਿਹੜਾ ਅਸਾਈਲਮ ਦਾ ਪ੍ਰੋਸੈਸ ਆ, ਪਹਿਲਾਂ ਇਹਦਾ ਸਿਧਾਂਤ ਤਾਂ ਸਮਝੋ ਕਿ ਇਹ ਹੈ ਕੀ ਆ। ਕਿ ਮੈਨੂੰ ਜੇ ਕਿਸੇ ਨੂੰ ਆਪਣੇ ਕੰਟਰੀ ਤੋਂ ਖਤਰਾ, ਉਹ ਜੱਜ ਸਾਹਿਬ ਵੀ ਕਈ ਵਾਰੀ ਕਹਿੰਦੇ ਕਿ ਬਾਈ ਤੂੰ ਆਪਣਾ ਪਾਸਪੋਰਟ ਜਿਹੜਾ ਨਹੀਂ ਵਰਤ ਸਕਦਾ। ਠੀਕ ਹੈ, ਟਰੈਵਲ ਡਾਕੂਮੈਂਟ ਤੇ ਜਿਹੜਾ ਜਾਣਾ ਜੀ, ਅਰਜੈਂਸੀ ਕੋਈ ਮੈਡੀਕਲ ਐਮਰਜੈਂਸੀ ਹੋਵੇ ਫਿਰ ਤਾਂ ਭਾਵੇਂ ਕੇਸ ਲੱਗੇ ਦੇ ਵਿੱਚ ਵੀ ਉਹ ਟਰੈਵਲ ਡਾਕੂਮੈਂਟ ਦੇ ਦਿੰਦੇ ਸੀਗੇ ਬੰਦੇ ਨੂੰ। ਜੇ ਐਮਰਜੈਂਸੀ ਹੋਵੇ ਲਿਮਿਟਡ ਪਰਪਸ ਲਈ ਲੁਕਾ ਕੇ ਜਿਹੜਾ ਬੰਦਾ, ਤਾਂ ਵੀ ਉਹਦੇ ਉੱਤੇ ਬਰਡਨ ਰਹਿੰਦਾ ਸੀਗਾ ਕਿ ਤੂੰ ਸ਼ੋ ਕਰ ਕਿ ਕਿੱਦਾਂ ਤੂੰ ਸੇਫਲੀ ਜਿਹੜਾ ਰਹਿ ਗਿਆ। ਕਿਉਂਕਿ ਇੱਕ ਪਾਸੇ ਤਾਂ ਤੂੰ ਕਹਿ ਰਿਹਾ ਮੈਨੂੰ ਪ੍ਰੋਬਲਮ ਆ, ਦੂਸਰੇ ਪਾਸੇ ਤੂੰ ਉਸੇ ਕੰਟਰੀ ਨੂੰ ਵਿਜ਼ਿਟ ਕਰਕੇ ਆਇਆ ਨੇਪਾਲ ਰਾਹੀਂ। ਜਿਹੜੀ ਤਾਂ ਪਹਿਲੀ ਗੱਲ ਜਿਹੜੇ ਵੀ ਏਜੰਟ ਪੈਰਾਲੀਗਲ ਨੇ ਨੇਪਾਲ ਰਾਹੀਂ ਸਕੀਮ ਦੱਸੀ ਹੈ ਨਾ, ਯਾਰ ਤੁਸੀਂ ਇੰਨੀਆਂ ਜ਼ਿਆਦਾ ਨਾ ਲਿਬਰਟੀਆਂ ਲਿਆ ਕਰੋ। ਉਹ ਨਿਆਣੇ ਨਹੀਂ ਹੈਗੇ, ਉਹਨਾਂ ਨੂੰ ਪਤਾ ਵਾ ਸਾਰਾ ਇਹ ਕੀ ਚੱਕਰ ਹੈਗਾ। ਇਹ ਨੇਪਾਲ ਵਾਲੇ ਟ੍ਰਿਪ ਨਾ, ਜਿਹੜੀ ਕੰਟਰੀਜ਼ ਵਿਜ਼ਿਟਡ ਹੈਗੀਆਂ, ਬੜਾ ਜ਼ਿਆਦਾ ਇਹ ਤੇ ਐਮਫੈਸਿਸ ਹੈਗਾ। ਤੋ ਐਵੇਂ ਪੁੱਠੇ ਰਾਹ ਨਾ ਪਿਆ ਕਰੋ। ਪ੍ਰੋਬਲਮ ਕੀ ਆ ਕਿ ਪ੍ਰੋਬਲਮ ਇਕੱਲੇ ਜਾਣ ਵਾਲੇ ਨੂੰ, ਜਿਹੜੇ ਬਾਅਦ ਚ ਵੀ ਜਿਹੜੇ ਹੁਣ ਆਣੇ ਕੇਸ ਆ, ਉਹ ਸਾਰਾ ਟ੍ਰੈਂਡ ਦੇਖਦੇ ਆ ਕਿ ਜੇ 10 ਸਾਲ, ਜੇ ਮੰਨ ਲਓ ਕਿ ਇਹੀ ਕੰਗਰੈਸ਼ਨਲ ਇਨਕੁਆਇਰੀ ਹੋ ਜਾਏਗੀ, ਚੈੱਕ ਕਰੋ ਇਹਨਾਂ ਦਾ ਕਿੰਨੇ ਜਣੇ ਇਹਨਾਂ ਕੋਲ ਵਾਪਸ ਆਪਣੇ ਦੇਸ਼ ਦੇ ਵਿੱਚ ਗਏ ਆ ਪੱਕੇ ਹੋਣ ਤੋਂ ਬਾਅਦ, ਤੇ ਪੱਕੇ ਹੋਣ ਤੋਂ ਬਾਅਦ ਕਿੰਨੀ ਦੇਰ ਬਾਅਦ ਗਏ ਆ। ਸਿਟੀਜ਼ਨ ਤੱਕ ਦੀ ਵੀ ਕਿਸੇ ਨੇ ਵੇਟ ਨਹੀਂ ਕੀਤੀ ਹੋਣੀ। ਨੇਪਾਲ ਜਿੰਦਾਬਾਦ। ਸੋ ਉਹ ਚੀਜ਼ ਤੋਂ ਬੇਸਿਕਲੀ ਇਹ ਸ਼ੱਕ ਜਾਂਦਾ ਕਿ ਯਾਰ ਇਹ ਕੀ ਹੈਗੀ, ਇਹ ਮਤਲਬ ਕਿ ਜਿਹੜਾ ਬੰਦਾ ਲੈਜਿਟੀਮੇਸੀ ਕਲੇਮਸ ਕੀ ਹੈਗੇ ਇਹਨਾਂ ਦੇ, ਕੀ ਜੈਨੂਇਨ ਕਲੇਮ ਹੈਗੇ ਆ, ਫ੍ਰਿਵਲਸ ਕਲੇਮ ਹੈਗੇ ਆ, ਝੂਠ ਬੋਲਦੇ ਆ, ਪ੍ਰੋਬਲਮ ਐਕਚੁਅਲ ਚ ਹੈਗੀ ਆ ਨਹੀਂ ਹੈਗੀ ਆ, ਪ੍ਰੋਬਲਮ ਸੀਗੀ ਮੁੱਕ ਗਈ ਆ, ਕਿਹਨੂੰ ਪ੍ਰੋਬਲਮ ਆ ਕਿਹਨੂੰ ਨਹੀਂ ਪ੍ਰੋਬਲਮ ਆ। ਠੀਕ ਹੈ, ਜਿੱਦਾਂ ਕਿ ਗੱਲ ਦੱਸਿਆ ਕਿ ਗੱਲ ਉਹੀ ਆ ਗਈ। ਉਹ ਕਹਿੰਦਾ ਜੇ ਪਹਿਲੇ ਵਾਲਾ ਗਿਆ, ਦੂਜੇ ਵਾਲਾ ਕਹਿੰਦਾ ਮੈਂ ਵੀ ਕਰੂੰਗਾ, ਤੀਜੇ ਵਾਲਾ ਕਹਿੰਦਾ ਮੈਂ ਕਿਉਂ ਪਿੱਛੇ ਹਟਾਂ, ਚੌਥੇ ਵਾਲਾ ਕਹਿੰਦਾ ਲੈ ਜੇ ਬਾਕੀ ਨਹੀਂ ਤਾਂ। ਸੋ ਇਹ ਹੈ ਕਿ ਭਾਈ ਇਹ ਜਿਹੜੀ ਚੀਜ਼ ਨੂੰ ਦੇਖੋ, ਗੌਰ ਕਰੋ, ਬਜਾਏ ਕਿ ਨਾਲ ਵਾਲੇ ਨੂੰ ਚੁੱਕ ਦੇਣ ਦੇ ਕਿ ਲੈ ਕੋਈ ਚੱਕਰ ਨਹੀਂ, ਚੱਕਦੇ ਫੱਟੇ। ਤੇ ਇਹ ਹੁਣ ਜਦੋਂ ਸਹੀ ਟਾਈਮ ਸੀ, ਉਦੋਂ ਵੀ ਆਪਾਂ ਸੇਮ ਗੱਲ ਕਹਿੰਦੇ ਸੀਗੇ, ਵਾਹ ਯੂ ਵੀਜ਼ਾ ਕਿ ਟਰੈਵਲ ਡਾਕੂਮੈਂਟ ਨਾ ਵਰਤੋ, ਪੁਰਾਣੇ ਆਪਣੇ ਸ਼ੋਅ ਸਾਡੇ ਤੁਸੀਂ ਕਰਕੇ ਦੇਖ ਲਓ। ਉਹ ਚੀਜ਼ ਹੁਣ ਕੀ ਸੀਗੀ ਕਿ ਪਹਿਲਾਂ ਲਾਜ਼ ਇਨਫੋਰਸ ਨਹੀਂ ਹੁੰਦੇ ਸੀਗੇ। ਠੀਕ ਹੈ, ਅੱਜ ਲਾਜ਼ ਇਨਫੋਰਸ ਹੋਣ ਲੱਗ ਪਏ। ਅੱਜ ਉਹੀ ਬੰਦੇ ਕਹਿ ਰਹੇ ਕਿ ਲੈ ਤੁਸੀਂ ਸਹੀ ਕਹਿੰਦੇ ਸੀਗੇ। ਸੋ ਕੀ ਲਾਅ ਇਨਫੋਰਸ ਹੋਣ ਲੱਗ ਪਿਆ। ਉਹ ਕਹਿੰਦੇ ਕਿ ਜਿਹਦੇ ਨੋਟਿਸ ਟੂ ਅਪੀਅਰ ਹੈਗਾ, ਉਹ ਬਾਰਡਰ ਤੇ ਹੁਣ ਰੁਕ ਕੇ ਜਾ ਰਿਹਾ। ਡਜ਼ ਨਾਟ ਮੈਟਰ ਉਹਨਾਂ ਦੇ ਕੋਲ ਜਿਹੜਾ ਪੈਰੋਲ ਹੈਗਾ, ਰਿਫਿਊਜੀ ਟਰੈਵਲ ਡਾਕੂਮੈਂਟ ਹੈਗਾ, ਜਾਂ ਈਵਨ 551 ਸਟੈਂਪ ਜਿਹਨਾਂ ਦਾ, ਜਿੱਦਾਂ 751 ਜਿਹਨਾਂ ਨੇ ਪੱਕਾ ਗ੍ਰੀਨ ਕਾਰਡ ਕੀਤਾ ਹੁੰਦਾ, 2 ਸਾਲ ਵਾਲੇ ਗ੍ਰੀਨ ਕਾਰਡ ਤੋਂ ਬਾਅਦ ਪੱਕਾ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਹੁੰਦਾ 10 ਸਾਲ ਵਾਲੇ ਤੋਂ ਬਾਅਦ। ਉਹ ਲੋਕੀ ਦੱਸ ਰਹੇ ਆ ਕਿ ਜਦੋਂ ਉਹ ਵਾਪਸ ਆ ਰਿਹਾ ਉਹਨੂੰ ਫੜ ਰਹੇ ਆ। ਕਿਉਂ ਫੜ ਰਹੇ ਆ? ਕਿਉਂਕਿ ਪੁਰਾਣੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਸੀਗੀ ਕਈਆਂ ਦੀ, ਜਾਂ ਕਿਸੇ ਦੇ ਐਨਟੀਏ ਇਸ਼ੂ ਹੋਇਆ। ਠੀਕ ਹੈ, ਹੁਣ ਐਨਟੀਏ ਕਿਉਂ ਇਸ਼ੂ ਹੁੰਦਾ? ਕਈ ਵਾਰੀ ਗ੍ਰੀਨ ਕਾਰਡ ਵਾਲਾ ਬੰਦਾ ਵੀ ਜਿਹੜਾ ਹੈਗਾ ਉਹ ਪ੍ਰੋਸੀਡਿੰਗਸ 'ਚ ਚੱਲ ਜਾਂਦਾ, ਕ੍ਰਾਈਮ ਹੋ ਜਾਂਦਾ ਜਾਂ ਕੋਈ ਚੀਜ਼ ਹੋ ਜਾਂਦੀ ਆ। ਈਵਨ ਜਿਹੜੀ ਰਿਪੋਰਟਸ ਹੈਗੀਆਂ, ਗ੍ਰੀਨ ਕਾਰਡ ਵਾਲੇ ਬੰਦੇ ਨੂੰ ਵੀ, ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਹੋਲਡਰ ਸੀਗਾ, ਜੇ ਐਨਟੀਏ ਵਗੈਰਾ ਇਸ਼ੂ ਹੈਗਾ, ਅੱਜ ਤੱਕ ਨਹੀਂ ਕਿਸੇ ਨੇ ਰੋਕਿਆ। ਪਰ ਜਿਹੜਾ ਕਾਨੂੰਨ ਸੀਗਾ ਉਹ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਪ੍ਰੋਸੀਡਿੰਗਸ 'ਚ ਪਾਸੇ ਦੇ, ਇਹਨਾਂ ਨੂੰ ਰੋਕੋ। ਉਹ ਲੋਕੀ ਜਿਹੜੇ ਆ ਡਿਟੇਨ ਹੋ ਰਹੇ ਆ। ਠੀਕ ਹੈ, ਇਹ ਏਲਾ ਦਾ ਜਿਹੜਾ ਸਿੱਧਾ ਅਪਡੇਟ ਆ। ਕਾਫੀ ਸਾਰੀਆਂ ਕਹਿੰਦੇ ਉਹ ਰਿਪੋਰਟਸ ਆ ਰਹੀਆਂ ਕਿ ਜਿਹੜੇ ਸੀਬੀਪੀ ਵਾਲੇ ਆਫੀਸਰਸ ਜਿਹੜੇ ਸੀਗੇ, ਹੁਣ ਉਹ ਓਵਰਸਟੈਪ ਕਰ ਰਹੇ ਆ ਆਪਣੇ ਜਿਹੜੇ ਰੋਲ ਤੇ ਰਿਸਪੌਂਸਿਬਿਲਿਟੀਜ਼ ਨੂੰ। ਜਿੱਦਾਂ ਕਈ ਵਾਰੀ ਲੋਕੀ ਆ ਕੇ ਗੱਲਾਂ ਵੀ ਦੱਸਦੇ ਆ। ਠੀਕ ਹੈ, ਕਲਾਇੰਟ ਦੇ ਥਰੂ ਗੱਲਾਂ ਪਤਾ ਲੱਗਦੀਆਂ ਕਿ ਆਫੀਸਰ ਨੇ ਕਹਿੰਦਾ ਕਿ ਬੜੀ ਦੇਰ ਕਹਿੰਦਾ ਰੋਕ ਕੇ ਰੱਖਿਆ। ਪਹਿਲਾਂ ਕਹਿੰਦਾ ਪਤਾ ਉਹਨੂੰ ਕੁਛ ਨਹੀਂ ਸੀਗਾ, ਯੰਗ ਜੀ ਕੁੜੀ ਸੀਗੀ। ਕਹਿੰਦਾ ਨਾਲ ਵਾਲੇ ਤੋਂ ਪੁੱਛੇਗੀ, ਕਹਿੰਦਾ ਇੱਥੇ ਮੈਂ ਆਹ ਚੀਜ਼ ਜਿਹੜੀ ਲਾ ਕੇ ਰੋਕ ਸਕਦੀ ਹਾਂ ਕਿ ਨਹੀਂ ਰੋਕ ਸਕਦੀ ਹਾਂ।
ਤੇ ਕਹਿੰਦਾ ਦੂਜੇ ਵਾਲਾ ਕਹੇ ਨਹੀਂ ਲਾ ਇਹਦੇ ਤੂੰ ਕਰ ਇਨਕੁਆਇਰੀ ਕਰ ਏਦਾਂ। ਉਹਦੇ ਵਿੱਚ ਕੁਛ ਬਣਿਆ ਨਹੀਂ, ਆ ਗਿਆ। ਕਹਿੰਦਾ ਉਹਨਾਂ ਨੇ ਪੂਰੀ ਜਿਹੜੀ ਉਹ ਸੀਗੀ ਕਿ ਜਿਹਨੂੰ ਪਤਾ ਲੱਗਦਾ, ਕਹਿੰਦਾ ਗੂਗਲ ਕਰਕੇ ਵੇਖਣ ਦੇ ਆ ਕਿ ਕਿੱਦਾਂ ਇਹਨੂੰ ਟੰਗੀਏ, ਕਿੱਦਾਂ ਇਹਨੂੰ ਰੋਕੀਏ, ਠੀਕ ਆ। ਸੋ ਇਹ ਵਕੀਲਾਂ ਦੇ ਗਰੁੱਪ 'ਚ ਵੀ ਇੱਕ ਅਪਡੇਟ ਸ਼ੇਅਰ ਹੋਇਆ ਸੀਗਾ, ਕਿਸੇ ਦਾ ਵਾਵਾ ਦਾ ਜਿੱਦਾਂ ਕੇਸ ਸੀਗਾ ਤੇ ਉੱਤੇ ਬਾਅਦ ਚੋਂ ਟਰੈਵਲ ਕਰ ਰਿਹਾ ਸੀਗਾ ਤੇ ਉੱਤੋਂ ਜਿਹੜਾ ਆਫਿਸਰ ਸੀਗਾ ਉਹ ਕਹਾਣੀ ਪੁੱਛਣ ਲੱਗ ਪਿਆ ਕਿ ਕੀ ਹੋਇਆ, ਕਿੱਦਾਂ ਹੋਇਆ, ਕਿਉਂ ਕਰਾਇਆ, ਕੀ ਪ੍ਰੋਬਲਮ ਪੈ ਗਈ ਸੀਗੀ। ਅਜੇ ਕੀ ਪੁੱਛ ਨਹੀਂ ਸਕਦਾ, ਇਹ ਲੀਗਲ ਨਹੀਂ ਹੈਗਾ, ਪਰ ਇਹਨੂੰ ਕਹਿੰਦੇ ਓਵਰਸਟੈਪਿੰਗ। ਉਹ ਆਪਣੇ ਜਿਹੜੇ ਰੂਲਸ ਰਿਸਪੌਂਸਿਬਿਲਿਟੀ ਸੀਗੀਆਂ ਉਹਨੂੰ ਉਹ ਓਵਰਸਟੈਪ ਕਰਕੇ ਤੇ ਉਧਰਲੇ ਪਾਸੇ ਨੂੰ ਜਿਹੜਾ ਪੈ ਗਏ। ਤੇ ਬਟ ਉਹ ਆਬਵੀਅਸਲੀ ਜਿਹੜੇ ਵੀ ਵਕੀਲ ਸੀਗਾ ਉਹ ਕਹਿੰਦੇ ਕਲਾਇੰਟ ਥੋੜਾ ਜਿਹਾ ਵਧੀਆ ਸੀਗਾ, ਬੋਲਣ ਚਾਲਣ ਨੂੰ ਠੀਕ ਸੀਗਾ ਤੇ ਉਹਨੇ ਸਮਝਾਤਾ ਸਾਰਾ ਕਿ ਆਹ ਚੀਜ਼ ਏਦਾਂ ਹੈਗੀ। ਬਟ ਉਹ ਕਹਿੰਦੇ ਕਸਰ ਉਹਨਾਂ ਨੇ ਕੋਈ ਨਹੀਂ ਛੱਡੀ ਕਿ ਕਿਹੜੇ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਪੇਲੀਏ। ਠੀਕ ਹੈ, ਸੋ ਮਤਲਬ ਮਾਹੌਲ ਪੂਰਾ ਬਦਲ ਗਿਆ, ਉਹ ਪੂਰੇ ਤੱਤੇ ਫਿਰਦੇ ਆ ਵੀ ਬੰਦੇ ਟੰਗਣੇ ਆ। ਹਾਂ, ਹੁਣ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਕਮਿਊਨਿਟੀ ਦੇ ਵਿੱਚ ਹੀ, ਠੀਕ ਆ, ਕਈ ਵਾਰੀ ਗੱਲ ਕਰਦੇ ਆ ਓਪਨ ਸੀਕ੍ਰੇਟ ਜਿਹੜਾ ਹੈਗਾ, ਇਹ ਵਾਵੇ ਵੂਵੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ, ਉਹਨਾਂ ਨੇ ਵੀ ਇਨਵੈਸਟੀਗੇਸ਼ਨਾਂ ਕੀਤੀਆਂ ਵਾ, ਪੈਕੇਜ ਵੀ ਜਿਹੜੇ ਆ ਹੁਣ ਤੱਕ ਵੀ ਚੱਲ ਰਹੇ ਆ। ਇਹ ਸਾਰੇ ਲੋਕਾਂ ਨੇ ਵੀ ਤਾਂ ਹੁਣ ਟਰੈਵਲ ਕਰਨਾ ਹੀ ਹੈ ਨਾ। ਸੋ ਇਹ ਕੀ ਹੈ ਕਿ ਹੁਣ ਜਿਹੜੀ ਟਰੈਵਲ ਦੀ ਜਿਹੜੀ ਇਨਕੁਆਇਰੀ ਜਿਹੜੀ ਹੋ ਰਹੀ ਹੈ ਕੀ ਹੈ, ਹੁਣ ਇਹਦੇ ਵਿੱਚ ਜਿਹੜਾ ਰਗੜਿਆ ਜਾਣਾ ਉਹ ਕਿਹੜਾ ਬੰਦਾ ਰਗੜਿਆ ਜਾਣਾ, ਜਿਹੜਾ ਵਿਚਾਰੇ ਦਾ ਇੱਕ ਜਾਣੇ ਦਾ ਕੇਸ ਜਿਹਦਾ ਅਸਲੀ ਸੀਗਾ, ਜਿਹਨਾਂ ਵਾਕਈ ਘਰ ਵਾਲੀ ਨੇ ਕੁੱਟਮਾਰ ਜਿਹੜੀ ਕੀਤੀ ਆ, ਉਹ ਬੰਦਾ ਪੇਲਿਆ ਜਾਣਾ। ਕਿਉਂ? ਕਿਉਂਕਿ ਹੁਣ ਜੇ ਸਾਰੇ ਜਾਣਿਆਂ ਦੇ ਜਦੋਂ ਉਹ ਨਿਕਲੂਗਾ, ਸੇਮ ਚੀਜ਼ ਨਿਕਲੂਗੀ, ਹੈ ਨਾ। ਤੇ ਇਹਨੂੰ ਦੱਸਣ ਦਾ ਹੁਣ ਮਕਸਦ ਕੀ ਹੈਗਾ? ਇਹਨੂੰ ਦੱਸਣ ਦਾ ਮਕਸਦ ਇਹ ਹੈਗਾ ਕਿ ਜਿਹੜੀ ਹਵਾ ਕਿੱਧਰਲੇ ਪਾਸੇ ਦੀ ਚੱਲ ਰਹੀ ਆ, ਕਿ ਰੀਅਲ ਰਿਪੋਰਟ ਕੀ ਹੈਗੀ। ਇਹ ਨਹੀਂ ਕਿ ਟਿਕਟੌਕ ਵਾਲਾ ਆ, ਸੋਸ਼ਲ ਮੀਡੀਆ ਵਾਲਾ ਗੌਸਿਪ ਹੈਗਾ। ਜਿਹੜੇ ਕ੍ਰੈਡੀਬਲ ਫੈਕਟਸ ਜਿਹੜੇ ਅਟਰਨੀ ਗਰੁੱਪਸ ਦੇ ਵਿੱਚ, ਲਾਇਰਸ ਐਸੋਸੀਏਸ਼ਨਸ ਦੇ ਵਿੱਚ ਜਿਹੜੇ ਸ਼ੇਅਰ ਹੁੰਦੇ ਆ ਕਿ ਇਦਾਂ ਹੋਇਆ ਸੀਗਾ। ਜਿਹੜੇ ਵੀ ਕੋਲੰਬੀਅਨ ਹੈਗੇ ਆ ਉਹਨਾਂ ਨੂੰ ਤਾਂ ਭਾਵੇਂ ਡਿਪਲੋਮੈਟਿਕ ਵੀਜ਼ਾ ਵੀ ਉਹਨਾਂ ਦੇ ਕੋਲ ਹੈਗਾ, ਉਹਨਾਂ ਨੂੰ ਵੀ ਰੋਕ ਰਿਹਾ। ਜਿਹੜੇ ਲੋਕਾਂ ਨੇ ਪਾਸਟ ਦੇ ਵਿੱਚ ਡਿਪਲੋਮੈਟਿਕ ਵੀਜ਼ਾ ਲਿਆ ਸੀਗਾ ਜਾਂ ਜਿਹਨਾਂ ਦੇ ਪੇਰੈਂਟਸ ਵੀ ਕਹਿੰਦੇ ਡਿਪਲੋਮੈਟਿਕ ਵੀਜ਼ੇ ਤੇ ਸੀਗੇ, ਉਹਨਾਂ ਨੂੰ ਵੀ ਇਨਕੁਆਇਰੀ ਜਿਹੜੀ ਕਰ ਰਹੇ ਆ। ਕਿਉਂ ਕਰ ਰਹੇ ਆ? ਕਿਉਂਕਿ ਡਿਪਲੋਮੈਟ ਜਿਹੜਾ ਹੁੰਦਾ, ਠੀਕ ਆ, ਭਾਵੇਂ ਇੰਡੀਆ ਦੇ ਹਿਸਾਬ ਨਾਲ ਆਈਐਸ ਅਫਸਰ ਹੁੰਦਾ, ਪਰ ਇਹਨਾਂ ਲਈ ਤਾਂ ਜਸੂਸ ਹੁੰਦਾ ਨਾ, ਇਹਨਾਂ ਦੀ ਤਾਂ ਥ੍ਰੈਟ ਹੁੰਦਾ ਹੋ ਕਿ ਆ ਕੇ ਇੱਥੇ ਕੀ ਕਰਦਾ। ਜਿਹਨਾਂ ਨੂੰ ਵੀ ਪੈਰੋਲ ਵਗੈਰਾ ਮਿਲਿਆ ਸੀਗਾ, ਜਿੱਦਾਂ ਹੁਣ ਐਡਵਾਂਸ ਪੈਰੋਲ ਮਿਲਿਆ, ਠੀਕ ਆ, I-512 ਜਿਹੜਾ ਐਡਵਾਂਸ ਪੈਰੋਲ ਹੁੰਦਾ, ਕਾਫੀ ਆਪਣੇ ਲੋਕੀ ਆ ਜਿਹੜੇ ਉਹ ਪਹਿਲਾਂ ਵੀ ਸਲਾਹ ਲੈਂਦੇ ਸੀ, ਰੇਡੀਓ ਤੇ ਵੀ ਸਾਨੂੰ ਕਈ ਵਾਰੀ ਪੁੱਛਿਆ ਕਿ ਮੈਂ ਟਰੈਵਲ ਕਰ ਲਾਂ। ਹੁਣ ਆਪਾਂ ਵੈਸੇ ਨਹੀਂ ਪਈ, ਤੂੰ ਟਰੈਵਲ ਨਾ ਕਰ, ਪਿਛਲੇ ਤੇਰੇ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਹੈਗੀ ਆ, ਰਿਮੂਵਲ ਪ੍ਰੋਸੀਡਿੰਗਸ ਤੇਰੀਆਂ ਟਰਮੀਨੇਟ ਹੋਈਆਂ, ਪਰ ਪਿੱਛੇ ਵਾਲਾ ਜਿਹੜਾ ਰਿਕਾਰਡ ਆ ਉਹ ਸਾਫ਼ ਨਹੀਂ ਇੰਨਾ ਹੁੰਦਾ। ਤੇ ਲੋਕੀ ਟਰੈਵਲ ਕਰ ਲੈਂਦੇ ਸੀਗੇ, ਆ ਜਾਂਦੇ ਸੀਗੇ, ਪਰ ਹੁਣ ਨਾ ਕਰਿਓ, ਠੀਕ ਆ। ਹੁਣ ਜਿਹੜੀ ਉਦੋਂ ਤੁਹਾਨੂੰ ਗੱਲ ਕਹਿੰਦੇ ਸੀਗੇ, ਉਦੋਂ ਜਿਹਨੂੰ ਤੁਹਾਨੂੰ ਲੱਗਦਾ ਹੈਗਾ ਕਿ ਨਹੀਂ ਕੋਈ ਚੱਕਰ ਨਹੀਂ, ਐਵੇਂ ਬੋਲੀ ਜਾਂਦੇ ਆ, ਹੁਣ ਉਹਨਾਂ ਨੇ ਰੋਕਣੇ ਸ਼ੁਰੂ ਕਰਤੇ ਆ। ਸੋ ਟਰੂਵਲ ਡਾਕੂਮੈਂਟ ਵਾਲੇ ਉਹ ਪੰਗਾ ਨਾ ਲਿਓ ਜਦ ਤੱਕ ਤੁਸੀਂ ਗ੍ਰੀਨ ਕਾਰਡ ਤੁਹਾਡਾ ਨਹੀਂ ਆ ਜਾਂਦਾ, ਕਿਉਂਕਿ ਉਹ ਲਿਟਰਲੀ ਉਹ ਰੋਕ ਰਹੇ ਆ ਨਾ ਲੋਕਾਂ ਨੂੰ। ਜਿਹੜਾ ਲੋਕਾਂ ਨੂੰ ਐਨਟੀਏ ਇਸ਼ੂ ਆ, ਭਾਵੇਂ ਗ੍ਰੀਨ ਕਾਰਡ ਆ, ਭਾਵੇਂ ਤੁਹਾਡਾ ਕਿੱਡਾ ਮਰਜ਼ੀ ਵੱਡਾ ਬਿਜ਼ਨਸ ਰੁਕ ਗਿਆ ਬਾਹਰ, ਤੁਸੀਂ ਟਰੈਵਲ ਨਹੀਂ ਕਰਨਾ, ਕਿਉਂਕਿ ਉਹ ਜਿਹੜੇ ਐਨਟੀਏ ਵਾਲੇ ਆ ਉਹਨਾਂ ਨੂੰ ਚੱਕ ਕੇ ਡਿਟੇਨ ਕਰ ਰਹੇ ਆ। ਸੋ ਡਿਟੇਨ ਬੇਸਿਕਲੀ ਉਹਨਾਂ ਦੀ ਸਟ੍ਰੈਟਜੀ ਕੀ ਹੈ ਕਿ ਡਰ ਪੈਦਾ ਕਰੋ ਜੇਲ੍ਹ ਚ ਇਹਨਾਂ ਨੂੰ, ਤਾਂ ਕਿ ਜੇਲ੍ਹ ਚ ਇਹਨਾਂ ਨੂੰ ਕੇਸ ਜਿਹੜਾ ਲੜਨਾ ਪਵੇ। ਠੀਕ ਹੈ, ਉਹਨਾਂ ਨੂੰ ਤੁਹਾਨੂੰ ਕੇਸ ਲੜਨ ਦਾ ਹੱਕ ਹੋ ਜਾਣਾ, ਪਰ ਤੁਹਾਨੂੰ ਜਿਹੜਾ ਜੇਲ੍ਹ ਚ ਉਹਨਾਂ ਨੇ ਰਿਲੀਜ਼ ਕਰਨਾ ਕਿ ਨਹੀਂ ਕਰਨਾ, ਪੈਰੋਲ ਦੇਣਾ ਕਿ ਨਹੀਂ ਦੇਣਾ, ਉਹ ਚੀਜ਼ ਦਾ ਚੱਕਰ ਜਿਹੜਾ ਬਣਿਆ ਰਹਿਣਾ। ਤੇ ਇਹਦੇ ਵਿੱਚ ਜਿਹੜੇ ਜੇ ਕੋਈ ਫਸ ਗਿਆ ਏਦਾਂ ਕਰਕੇ, ਟਰੈਵਲ ਕਰ ਗਿਆ, ਨਹੀਂ ਸੁਣਿਆ, ਜਾਂ ਮੰਨ ਲਓ ਸਾਡਾ ਪ੍ਰੋਗਰਾਮ ਨਹੀਂ ਸੁਣਦਾ, ਬਾਅਦ ਦੇ ਵਿੱਚ ਉਹਨੂੰ ਇਹ ਚੀਜ਼ ਹੋ ਜਾਂਦੀ ਆ, ਤੁਹਾਡਾ ਕੋਈ ਸੱਜਣ ਮਿੱਤਰ ਹੈਗਾ ਤੇ ਉਹਦੇ ਵਿੱਚ ਸਾਨੂੰ ਇੱਕ ਹੇਬੀਅਸ ਮੋਸ਼ਨ ਜਿਹੜੀ ਫਾਈਲ ਕਰਨੀ ਪੈਂਦੀ ਹੈ। ਇਮੀਗ੍ਰੇਸ਼ਨ ਕੋਰਟ ਦੇ ਥਰੂ ਰਿਲੀਫ ਨਹੀਂ ਆਉਂਦਾ, ਸਿਵਲ ਕੋਰਟਸ ਦੇ ਥਰੂ ਸਾਨੂੰ ਜਿਹੜਾ ਜਾਣਾ ਪੈਣਾ, ਸਿਵਲ ਲਿਟੀਗੇਸ਼ਨ ਦੇ ਥਰੂ ਸਾਨੂੰ ਜਿਹੜਾ ਜਾਣਾ ਪੈਣਾ। ਇਮੀਗ੍ਰੇਸ਼ਨ ਲਾਅ ਤੋਂ ਥੋੜੀ ਜਿਹੀ ਹਟ ਕੇ ਗੱਲ ਹੋ ਜਾਂਦੀ ਹੈ। ਸੋ ਹੇਬੀਅਸ ਕਾਰਪਸ ਨਾਲ ਉਹ ਜਿਹੜੇ ਬੰਦੇ ਆ ਉਹਨਾਂ ਦੀ ਥੋੜੀ ਬਹੁਤ ਜਿਹੜੀ ਸੁਣਵਾਈ ਜਿਹੜੀ ਹੋ ਸਕਦੀ ਹੈ। ਠੀਕ ਹੈ, ਸੋ ਬੇਸਿਕਲੀ ਐਡਵਾਈਸ ਇਹੀ ਹੈਗੀ ਆ, ਜੇ ਤੁਹਾਡਾ ਪੁਰਾਣਾ ਰੈਕਰਡ ਖਰਾਬ ਸੀਗਾ, ਠੀਕ ਆ, ਕੋਈ ਕ੍ਰਿਮੀਨਲ ਕਨਵਿਕਸ਼ਨ ਹੈਗੀ ਆ, ਕੋਈ ਤੁਸੀਂ ਅਨਲੌਫੁਲ ਪ੍ਰੈਜ਼ੈਂਸ ਸੀਗੀ, ਮਤਲਬ 6 ਮਹੀਨੇ ਤੋਂ ਵੱਧ ਤੁਸੀਂ ਕੱਚੇ ਰਹਿ ਗਏ ਸੀਗੇ ਕਿਸੇ ਵੀ ਟਾਈਮ ਯੂਐਸ ਦੇ ਵਿੱਚ, ਤੁਸੀਂ ਬਾਹਰ ਟਰੈਵਲ ਕਰਨ ਦਾ ਪੰਗਾ ਨਹੀਂ ਲੈਣਾ। ਟਰੂਵਲ ਡਾਕੂਮੈਂਟ ਜਿਹੜੇ ਹੈਗੇ ਆ, ਇਹਦੇ ਉੱਤੇ ਲਿਖਿਆ ਹੀ ਉਹਨਾਂ ਨੇ ਹੁੰਦਾ ਕਿ ਡਿਸਕ੍ਰੈਸ਼ਨਰੀ ਇਹ ਹੈਗਾ, ਇਹ ਕੋਈ ਗਰੰਟੀ ਨਹੀਂ ਹੈਗੀ ਤੁਹਾਨੂੰ ਇਹ ਵਾਪਸ ਆਉਣ ਦੇਣ। ਸੋ ਇਹ ਚੀਜ਼ ਦਾ ਤੁਸੀਂ ਜਿਹੜਾ ਧਿਆਨ ਰੱਖਿਓ। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੇ ਕੋਲ ਜੀ ਮੈਂ ਤਾਂ ਹੁਣ ਪਰਮਾਨੈਂਟ ਰੈਜ਼ੀਡੈਂਟ ਆ, ਮੈਂ ਟਰੈਵਲ ਕਰ ਸਕਦਾ ਕਿ ਨਹੀਂ ਕਰ ਸਕਦਾ। ਕਰ ਸਕਦੇ ਆ ਤੁਸੀਂ, ਜੇ ਪੱਕੇ ਰੈਜ਼ੀਡੈਂਟ ਹੈਗੇ ਆ, 10 ਸਾਲ ਦਾ ਤੁਹਾਡੇ ਕੋਲ ਗ੍ਰੀਨ ਕਾਰਡ ਆ ਜਾਂ ਤੁਸੀਂ ਯੂਐਸ ਵੀਜ਼ਾ ਨਾਲ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ, ਸੋ ਜਿੱਦਾਂ ਤੁਸੀਂ ਕਹਿੰਦੇ ਵੀ ਡਿਟੇਨ ਜਿਹੜੇ ਹੋ ਰਹੇ ਆ, ਇਹ ਜਿੱਦਾਂ ਤੁਸੀਂ ਗ੍ਰੀਨ ਕਾਰਡ ਵਾਲੇ ਦੱਸੇ ਕਿ ਉਹਨਾਂ ਨੂੰ ਵੀ ਹੋਇਆ ਆ, ਜਾਂ ਇਕੱਲੇ ਜਿਹੜੇ ਐਨਟੀਏ ਵਾਲੇ ਆ ਉਹਨਾਂ ਨੂੰ ਹੀ ਹੋਇਆ ਆ? ਯੂ ਵੀਜ਼ੇ ਦਾ ਵੀ ਰੌਲਾ ਆ, ਅਜੇ ਅਸਾਈਲਮ ਜਿੱਦਾਂ ਆਪਾਂ ਨੂੰ ਪਤਾ ਵੀ ਕਿਸੇ ਦਾ ਅਪਰੂਵ ਹੋਇਆ ਹੁੰਦਾ ਹੀ ਆ, ਤੇ ਉਹ ਪਹਿਲਾਂ ਹੀ ਜਿਹੜਾ ਉਹਨੂੰ ਹੁੰਦਾ ਵੀ ਮੈਂ ਜਲਦੀ ਜਿਹੜਾ ਆ ਉੱਥੇ ਨੂੰ ਹੁਣ ਜਿਹੜਾ ਜਾਮ ਆ।
ਸੋ ਮਤਲਬ ਪੁੱਛਗਿੱਛ ਜਿਹੜੀ ਉਹ ਬਹੁਤ ਜ਼ਿਆਦਾ ਇਸ ਬਾਬਤ ਹੋ ਰਹੀ ਆ ਵੀ ਜੇ ਤੁਹਾਡਾ ਅਸਾਈਲਮ ਦੇ ਥਰੂ ਤੁਸੀਂ ਆਏ ਆ ਤਾਂ ਤੁਸੀਂ ਦੱਸੋ, ਕੇਸ ਦੀ ਜਾਣਕਾਰੀ ਵੀ ਪੁੱਛ ਰਹੇ ਆ ਤੇ ਇਹ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਡਿਟੇਨ ਕੀਤਾ ਜਾਵੇ। ਤੇ ਡਿਟੇਨ ਤੋਂ ਬਾਅਦ ਚ ਕੀ ਕਈਆਂ ਦੀ ਡੈਪੂਟੇਸ਼ਨ ਦੀ ਵੀ ਖਬਰ ਆਈ ਆ ਜਾਂ ਉਹ ਔਖੇ ਕਰਕੇ ਬਾਅਦ ਚ ਛੱਡ ਰਹੇ ਆ? ਕੀ ਮਤਲਬ ਉਸ ਤੋਂ ਬਾਅਦ ਚ ਕੀ ਪ੍ਰੋਸੈਸ ਆ ਰਿਹਾ ਜੀ? ਸੋ ਇੱਕ ਤਾਂ ਆਪਾਂ 2 ਸਾਲ ਵਾਲੇ ਦੀ ਗੱਲ ਕਰਾਂਗੇ, ਜਿਹਦੇ ਵਿੱਚ ਕਿ 2 ਸਾਲਾਂ ਤੋਂ ਜਿਹੜੇ ਘੱਟ ਹੋਏ ਆ ਉਹਨਾਂ ਬਾਰੇ ਕਾਫੀ ਇਨਫੋਰਮੇਸ਼ਨ ਜਿਹੜੀ ਹੋਊਗੀ। ਓਕੇ, ਜਿਹੜੇ ਠੀਕ 2 ਆ, ਸਾਲ ਤੋਂ ਵੱਧ ਜਿਹਨਾਂ ਨੂੰ ਹੋ ਗਿਆ ਉਹਨਾਂ ਦੇ ਲਈ ਰੂਲਸ ਜਿਹੜੇ ਥੋੜੇ ਜਿਹੇ ਹੋਰ ਆ, ਠੀਕ ਹੈ। ਠੀਕ ਆ, ਜਿਹੜੇ 751 ਇੱਕ ਪ੍ਰੋਸੈਸ ਹੁੰਦਾ ਕਿ 2 ਸਾਲ ਦਾ ਵਿਆਹ ਵਾਲਾ ਗ੍ਰੀਨ ਕਾਰਡ ਮਿਲਿਆ ਹੁੰਦਾ ਤੇ ਜਦੋਂ ਤੁਸੀਂ ਫਾਈਲ ਕਰਦੇ ਆ ਤੇ ਤੁਹਾਨੂੰ ਪੱਕਾ ਗ੍ਰੀਨ ਕਾਰਡ ਜਿਹੜਾ ਆ ਜਾਂਦਾ। ਠੀਕ ਹੈ। ਉਸ ਵਿਅਕਤੀ ਦੀ ਖਬਰ ਸੀਗੀ ਕਿਸੇ ਦੇ ਜਿੱਦਾਂ ਸਟੈਂਪ ਲੱਗੀ ਸੀਗੀ ਤੇ ਪਿੱਛੋਂ ਦੀ ਉਹਦਾ 751 ਡਿਨਾਈ ਕਰਤਾ ਉਹਨਾਂ ਨੇ ਤੇ ਉਹਨੂੰ ਜਿਹੜਾ ਸੀਗਾ ਫੜ ਲਿਆ ਸੀਗਾ। ਉਹ ਠੀਕ ਆ, ਪਿੱਛੋਂ ਠੀਕ ਆ। 751 ਦਾ ਰਿਜੈਕਟ ਹੋ ਗਿਆ ਸੀਗਾ ਤੇ ਕਿਉਂਕਿ ਜਿਹੜਾ ਪੱਕਾ ਗ੍ਰੀਨ ਕਾਰਡ ਉਹਨੂੰ ਕਈ ਵਾਰੀ ਇਹ ਟਾਈਮ ਲਾ ਦਿੰਦੇ, 3-4 ਸਾਲ ਵੀ ਲਾ ਦਿੰਦੇ ਆ, ਠੀਕ ਹੈ। ਦਿੰਦੇ ਸੋ ਨੂੰ, ਉਹ ਹਾਂ, ਹੁਣ ਹਾਂ, ਬੰਦਾ ਕਈ ਵਾਰੀ ਨਹੀਂ ਡੱਕਿਆ ਰਹਿਣਾ ਚਾਹੁੰਦਾ, ਠੀਕ ਹੈ। ਉਹ ਕਹਿੰਦਾ ਕਿ ਮੈਂ ਤਾਂ ਗ੍ਰੀਨ ਕਾਰਡ ਹੋਲਡਰ ਆ, ਮੈਂ ਟਰੈਵਲ ਕਰ ਲਵਾਂ। ਪਰ ਉਹ ਕੰਡੀਸ਼ਨਲ ਸੀ। ਹਾਂਜੀ, ਤੇ ਉਹਨੂੰ ਜਿਹੜੀ 551 ਇੱਕ ਸਟੈਂਪ ਲੱਗਦੀ ਹੁੰਦੀ ਆ ਪਾਸਪੋਰਟ ਤੇ, ਉੱਤੇ ਉਹ ਟਰੈਵਲ ਕਰ ਸਕਦੇ ਹੁੰਦੇ ਆ। ਨਾਰਮਲੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੀ ਆ। ਪਰ ਚੱਕਰ ਇਹ ਆ ਕਿ ਹੁਣ ਪਿੱਛੋਂ ਦੀ ਸਪਾਊਸ ਨੇ ਜੇ ਜੁਆਇੰਟ ਪਟੀਸ਼ਨ ਸੀਗੀ ਉਹਨੇ ਵਿਡਰਾਅ ਕਰ ਲਈ ਤੁਹਾਡੀ, ਠੀਕ ਹੈ। ਇਸੇ ਕਾਰਨ ਡਿਨਾਈ ਹੋ ਗਿਆ, ਕੋਈ ਐਵੀਡੈਂਸ ਉਹਨਾਂ ਨੇ ਮੰਗਿਆ ਸੀ ਤੁਹਾਡੇ ਕੋਲ, ਕੋਈ ਨੋਟਿਸ ਮਿਸ ਹੋ ਗਿਆ। ਸੋ ਇੱਕ ਵਿਅਕਤੀ ਨੇ ਜਿਹੜੀ ਰਿਪੋਰਟ ਦਿੱਤੀ ਆ ਕਿ ਉਹਨੂੰ ਜਿਹੜਾ ਸੀਗਾ ਡਿਟੇਨ ਕਰ ਲਿਆ ਇਸ ਚੀਜ਼ ਦੇ ਵਿੱਚ। ਤੇ ਹੁਣ ਇਸ ਤੋਂ ਬਾਅਦ ਇਹੀ ਜਿਹੜਾ ਤੁਹਾਨੂੰ ਦੱਸਿਆ ਕਿ ਹੇਬੀਅਸ ਮੋਸ਼ਨ ਜਾਂ ਇਹਦੇ ਥਰੂ ਅੱਗੇ ਜਿਹੜਾ ਹੋ ਜਾਊਗਾ, ਕਿਉਂਕਿ ਬੋਟਮ ਲਾਈਨ ਇਹ ਹੈ ਕਿ ਜਦੋਂ ਉਹ ਵਾਪਸ ਆ ਰਿਹਾ ਸੀਗਾ ਉਹਦੇ ਕੋਲ ਕੋਈ ਵੈਲਿਡ ਜਿਹੜਾ ਤੁਸੀਂ ਕਹ ਲਓ ਕਿ ਡਾਕੂਮੈਂਟ ਨਹੀਂ ਸੀਗਾ ਜਿੰਨਾ ਉਹ ਐਂਟਰ ਕਰ ਸਕੇ। ਸੋ ਇਹ ਵੀ ਕਈ ਲੋਕਾਂ ਦਾ ਜਿਹੜਾ ਪੰਗਾ ਪੈ ਜਾਂਦਾ, ਠੀਕ ਹੈ। ਸੋ ਯੂ ਵੀਜ਼ੇ ਵਾਲੇ, ਵਾਵਾ ਵਾਲੇ ਜਿਹੜੇ ਆ ਵਿਆਹ ਵਾਲੇ ਟੈਂਪਰੇਰੀ ਗ੍ਰੀਨ ਕਾਰਡ ਹੋਲਡਰ ਆ, ਠੀਕ ਆ, ਠੀਕ ਹੈ। ਜਾਂ ਜਿਹਨਾਂ ਦਾ ਸਾਹਿਬਾਨ ਅਸਾਈਲਮ ਵੀ ਅਪਰੂਵ ਹੋਇਆ, ਤੁਸੀਂ ਜਿਹੜੀਆਂ ਸਟੈਂਪਾਂ ਸਟੂੰਪਾਂ ਟਰੈਵਲ ਡਾਕੂਮੈਂਟ ਨਾ ਜਿਹੜੇ ਇਹਨਾਂ ਤੇ ਚੱਕਰਾਂ ਦੇ ਵਿੱਚ ਨਾ ਪਿਓ। ਸੋ ਹੁਣ ਤੁਹਾਨੂੰ ਕਈ ਵਾਰੀ ਪਹਿਲਾਂ ਵੀ ਦੱਸਿਆ, ਹੁਣ ਤਾਂ ਸਾਨੂੰ ਭਾਜੀ ਕਾਲਾਂ ਆਉਣ ਲੱਗ ਪਈਆਂ ਕਿ 20 ਸਾਲ ਪਹਿਲਾਂ ਸੀਗੇ ਪੈਰਾ ਲੀਗਲ ਵਾਲੇ ਜਿਹੜੇ ਕਿ ਵਕੀਲ ਬਣੇ ਸੀਗੇ ਸਾਰੇ। ਹੁਣ ਉਹਦਾ ਜਿਹੜਾ ਸਾਰਾ ਸਾਹਮਣੇ ਆ ਰਿਹਾ ਕਿ ਡਬਲ ਕਈਆਂ ਦੇ ਅਸਾਈਲਮ ਫਾਈਲ ਕੀ। ਸੁਣਨ ਦਾ ਕੀ ਹੈ ਕਿ ਇਹ ਲੋਕਾਂ ਨੇ ਤੁਹਾਡਾ ਸਿਰਫ ਜਿਹੜਾ ਟਰੈਵਲ ਡਾਕੂਮੈਂਟ ਫਾਈਲ ਕਰਨ ਦੀ ਖਾਤਰ ਤੁਹਾਨੂੰ ਉਹਨਾਂ ਨੇ ਪੁੱਠੀ ਸਲਾਹ ਦੇ ਦੇਣੀ ਹੈ ਕਿ ਚੱਲ ਠੀਕ $200-400 ਬਣ ਜਾਵੇ ਕਿ ਭੇਜੋ ਬੰਦੇ ਨੂੰ। ਤੇ ਇਹਨਾਂ ਨੂੰ ਕਾਨੂੰਨ ਕਰਾਉਣ ਦਾ ਕੱਖ ਨਹੀਂ ਪਤਾ ਹੁੰਦਾ, ਇਹ ਵੀ ਇੱਧਰ ਉੱਧਰੋਂ ਸੁਣ ਕੇ ਇਕੱਠੀ ਕਰਕੇ ਕਰ ਲੈਂਦੇ ਆ। ਠੀਕ ਤੇ ਇਹਨਾਂ ਨੇ ਏਦਾਂ ਕਿ ਫਾਰਮ ਭਰਨ ਦੇ ਵਿੱਚ ਇਹ ਮਾਹਿਰ ਹੁੰਦੇ ਆ ਤੇ ਉਹਦੇ ਵਿੱਚ ਕਈ ਵਾਰੀ ਕਾਮੇਡੀ ਦੇ ਲਈ ਨਾ ਉਹ ਲਾ ਲਈਦਾ ਕਿ ਆਨਲਾਈਨ ਨਾ ਕਿ ਦੇਖਿਆ ਯਾਰ ਇੰਡੀਆ ਦਾ ਏਜੰਟ ਆ ਜਿਹੜਾ ਉਹ ਕੀ ਕਹਿ ਰਿਹਾ ਹੈਗਾ 2 ਸਾਲ ਦੇ ਰੂਲ ਬਾਰੇ। ਅੱਛਾ, ਠੀਕ ਹੈ। ਕਈ ਵਾਰੀ ਹਾਸਾ ਵੀ ਆਉਂਦਾ, ਗੁੱਸਾ ਵੀ ਆਉਂਦਾ ਕਿ ਯਾਰ ਤੂੰ ਕੋਟ ਪਾ ਕੇ ਭਰਾਵਾ ਬਹਿ ਗਿਆ ਵਾ, ਆ ਤੈਨੂੰ ਪਤਾ ਨਾ ਤੂੰ ਹੋ ਤੇ ਉਹੀ ਦੱਸਣੇ ਏਦਾਂ ਹੋ ਜਾਣਾ ਜੀ, ਉਦਾਂ ਹੋ ਜਾਣਾ, ਫਲਾਣੇ ਆ ਗਏ, ਢਮਕਾਨੇ ਆ ਗਏ। ਯਾਰ ਤੁਸੀਂ ਹੁਣ ਦੇਖੋ ਸਾਰੀ ਕਮਿਊਨਿਟੀ ਨੂੰ ਪਤਾ ਲੱਗਿਆ ਪੈਰਾਲੀਗਲ ਵਕੀਲ ਦੇ ਵਿੱਚ ਕੀ ਫਰਕ ਹੁੰਦਾ ਵਾ, ਠੀਕ ਹੈ। ਤੇ ਇਹ ਜਿਹੜੇ ਹੁਣ 20 ਖਾਤਰ ਜਿਹੜੇ ਚੱਲਦੇ ਆ ਉਹਨਾਂ ਨੂੰ ਤੁਸੀਂ ਜਾ ਕੇ ਯਾਰ ਆਪ ਹੀ ਕਮੈਂਟ ਮਾਰਦੇ ਕਰੋ ਕਿ ਭਾਈ ਤੂੰ ਤਾਂ ਯਾਰ ਵਕੀਲ ਹੀ ਨਹੀਂ, ਕਿੱਥੋਂ ਦੀ ਤੂੰ ਸਲਾਹ ਦੇਈ ਜਾਂਦਾ। ਉਦਾਂ ਹੀ ਸਨਸਨੀ ਜਿਹੜੀ ਕਰੀ ਜਾਂਦਾ, ਉਹ ਮਿਸ ਇਨਫੋਰਮੇਸ਼ਨ ਇੰਨੀ ਕੁ ਹੋ ਜਾਂਦੀ ਕਿ ਲੋਕੀ ਕਨਫਿਊਜ਼ ਬੜੇ ਹੋ ਜਾਂਦੇ ਆ। ਲੀਗਲੀ ਸਲਾਹ ਦੇ ਵੀ ਨਹੀਂ ਸਕਦਾ ਉਹ, ਇਦਾਂ ਦੀ ਸਲਾਹ ਦੇ ਨਹੀਂ ਸਕਦੇ। ਤੇ ਇੱਕ ਜਿਹੜੇ ਉਹ ਵਾਲੇ ਵਕੀਲ ਸਾਹਿਬ ਆ ਜਿਹੜੇ ਸਾਡਾ ਸ਼ੋਅ ਸੁਣ ਕੇ ਦੁਬਾਰਾ ਫੇਰ ਚੱਕ ਕੇ ਪਾ ਦਿੰਦੇ ਆ। ਪਿਛਲੀ ਵਾਰੀ ਵੀ ਕਿਹਾ ਸੀਗਾ ਵਕੀਲ ਸਾਹਿਬ ਪਲੀਜ਼ ਯਾਰ ਆਪਣੀ ਰਿਸਰਚ ਖੁਦ ਕਰਿਆ ਕਰੋ, ਕਿਉਂਕਿ ਜਿੱਦਾਂ ਪਤਾ ਕੀ ਚੱਕਰ ਪੈ ਜਾਂਦਾ ਹੁਣ ਜਿੱਦਾਂ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਸੀਗਾ ਨਾ, ਤੇ ਮੈਂ ਡੌਬਸ ਵਾਲਾ ਜਿਹੜਾ ਕੇਸ ਸੀਗਾ, ਜੌਨ ਕੇ ਮਾਰਕ ਵਾਲਾ ਕੇਸ ਕਵਰ ਕੀਤਾ ਸੀਗਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਉਦਣ ਵਾਲਾ ਹੀ ਦਿਨ ਮਿਲਿਆ ਕਿ ਜਿੱਦਣ ਮੈਂ ਸਾਰੀ ਜਿਹੜੀ ਮਤਲਬ ਅੱਜ ਤੋਂ 20 ਸਾਲ ਪਹਿਲਾਂ ਨਹੀਂ ਕਿ ਉਦਣ ਆਪਾਂ ਰੇਡੀਓ ਤੇ ਕਵਰ ਕਰਨਾ, ਤੁਸੀਂ ਉਹਦਾ ਬਣਾ ਬਣੂ ਕੇ ਯਾਰ ਅੱਗੇ ਕਰ ਦੇਣਾ। ਵਕੀਲ ਸਾਹਿਬ ਇਹ ਸਹੀ ਨਹੀਂ ਲੱਗਦਾ, ਠੀਕ ਆ। ਐਡੀ ਵੱਡੀ ਤੁਹਾਡੀ ਸ਼ਖਸੀਅਤ ਆ, ਪਰ ਇਹ ਆ ਕਿ ਆਪਣੀ ਇੰਡੀਪੈਂਡੈਂਟ ਪਲੀਜ਼ ਰਿਸਰਚ ਕਰਿਆ ਕਰੋ। ਇਹ ਨਹੀਂ ਕਿ ਸਾਡਾ ਪ੍ਰੋਗਰਾਮ ਦੇਖ ਕੇ ਬਸ ਉਹੀ ਜਿਹੜੀ ਚੀਜ਼ ਹੈਗੀ ਉਹਨੂੰ ਦੁਬਾਰਾ ਕਰ ਦੇਣਾ। ਉਹ ਹੁਣ ਕੀ ਚੀਜ਼ ਸੀਗੀ ਉਹ ਕਲਾਇੰਟ ਵੀ ਰੈਕਗਨਾਈਜ਼ ਕਰਨ ਲੱਗ ਪਏ ਆ, ਪਤਾ ਲੱਗ ਜਾਂਦਾ ਜੀ। ਹੁਣ ਸਾਨੂੰ ਕਹਿੰਦੇ ਭਾਜੀ ਤੁਹਾਡੇ ਇਹਨੇ ਯਾਰ ਏਦਾਂ ਕਰ ਲਿਆ, ਇਹਨੇ ਕਾਪੀ ਕਰ ਲਈ, ਠੀਕ ਆ। ਡਰਾਈਵਰ ਲਾਇਸੈਂਸ ਵਾਲਾ ਆਪਾਂ ਕੀਤਾ, ਉਹਦੇ ਵਿੱਚ ਕਿਸੇ ਨੇ ਕਾਪੀ ਕਰ ਲਿਆ। ਉਹ ਇਹ ਹੈ ਕਿ ਯਾਰ ਆਪਣੇ ਪਲੀਜ਼ ਜਿਹੜੇ ਕੰਟੈਂਟ ਪਾਇਆ ਕਰੋ। ਉਹ ਕਈ ਤਾਂ ਪਤੰਦਰ ਦੇ ਏਦਾਂ ਦੇ ਮੈਨੂੰ ਹੀ ਕਹਿ ਦਿੰਦੇ, ਕਹਿੰਦੇ ਯਾਰ ਇਹ ਕਹਿੰਦਾ ਮੇਰੀ ਕਾਪੀ ਕਰਦਾ। ਮੈਂ ਕਿਹਾ ਲੈ ਦੱਸ ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ। ਮੈਂ ਕਿਹਾ ਸ਼ੁਰੂ ਕਿਹਨੇ ਕੀਤਾ ਸੀ, ਪਹਿਲਾਂ ਪਿੱਛੇ ਜਾ ਕੇ ਦੇਖ ਲਓ ਹਿਸਟਰੀ ਦੇ ਉੱਤੇ। ਉਹ ਬੋਲੀ ਵੀ ਜਾਂਦੇ ਨਾਲ, ਮੈਂ ਉਹਨੂੰ ਕਹੀ ਜਾਂਦਾ ਕਿ ਯਾਰ ਤੁਸੀਂ ਥੱਲੇ ਜਾ ਕੇ ਪਹਿਲਾਂ ਦੇਖੋ ਕਿ ਸ਼ੁਰੂ ਕਿਹਨੇ ਕੀਤਾ ਹੈਗਾ, ਉੱਤੇ ਚੁੱਪ ਕਰ ਜਾਂਦੇ ਆ। ਸੋ ਇਹ ਕੀ ਚੀਜ਼ ਆ ਕਿ ਹੁਣ ਅੱਜ ਤੁਹਾਨੂੰ 2 ਸਾਲ ਵਾਲਾ ਆਪਾਂ ਜਿਹੜਾ ਰੂਲ ਆ ਉਹਦੇ ਬਾਰੇ ਗੱਲ ਕਰੀਏ। ਇਹ ਹੁਣ ਕਰਨ ਦਾ ਕੀ ਮਕਸਦ ਸੀਗਾ, ਇਹ ਜਿਹੜੀ ਸੈਗਮੈਂਟ ਕਰਨ ਦਾ ਮਕਸਦ ਕੀ ਸੀਗਾ ਕਿ ਸਾਰੇ ਜਣੇ ਥੋੜਾ ਜਿਹਾ ਇਕੱਠੇ ਕੁੱਟੇ ਹੋ ਜਾਓ, ਆਪਣੀ ਹੁਣ ਚਾਹ ਚੂ ਜਿਹੜੀ ਆ ਫੜ ਲਓ ਆਪਣੇ ਹੱਥਾਂ ਦੇ ਵਿੱਚ। ਇਹ ਤੁਹਾਨੂੰ ਹੁਣ ਲੈ ਕੇ ਜਾ ਰਹੇ ਆ ਜਰਨੀ ਦੇ ਉੱਤੇ, ਸਾਰਾ ਜਿਹੜੀ ਡਿਟੇਲ ਐਕਸਪੈਡਾਈਟਡ ਰਿਮੂਵਲ ਵਾਲੀ। ਤੀਜੇ ਬੰਦੇ ਕੋਲ ਤੁਹਾਨੂੰ ਸੁਣਨ ਦੀ ਲੋੜ ਨਹੀਂ ਪੈਣੀ। ਡਿਟੇਲ ਜਿਹੜੀ ਅੱਜ ਆਪਾਂ ਕਵਰ ਕਰਨੀ ਆ, ਇਹ ਲਾਅ
ਕਲਾਸ ਦਾ ਜਿਹੜਾ ਲੈਸਨ ਹੈਗਾ ਪ੍ਰੋਫੈਸਰ ਸਾਹਿਬ ਜਿੱਦਾਂ ਲਾਉਂਦੇ ਆ ਇਹ ਉਹੀ ਵਾਲਾ ਅੱਜ ਚੱਲੂਗਾ। ਕਲਾਸ ਲੱਗ ਗਈ ਆ, ਚਾਹ ਫੜ ਲਓ, ਬੇਗਲ ਲੈਣਾ ਬੇਗਲ ਚੱਕ ਲਓ ਨਾਲ, ਜੇ ਕਰੋਸਾਂਟ ਖਾਣਾ ਕਰੋਸਾਂਟ ਖਾਓ, ਨਹੀਂ ਤੇ ਪਰੌਂਠਾ ਰੱਖ ਲਓ ਨਾਲ। ਸ਼ੁਰੂ ਹੋ ਗਿਆ ਹੁਣ ਟੇਰਕਿਆਣੇ ਦਾ ਲਾਅ ਸਕੂਲ ਹਨਾ, ਹੁਣ ਜਿਵੇਂ ਟਰੰਪ ਸਾਹਿਬ ਆ ਗਏ ਆ ਤੇ ਜਿੱਦਾਂ ਉਹਨਾਂ ਨੇ ਕਰੀ ਜਾਣਾ ਉਦੋਂ ਆਪਾਂ ਤੁਹਾਨੂੰ ਪੇਸ਼ ਕਰੀ ਜਾਣਾ ਜੀ। ਬਿਲਕੁਲ ਜੀ। ਅੱਛਾ ਜੀ, ਐਕਸਪੀਡਾਈਟਡ ਰਿਮੂਵਲ ਦੀ ਹੁਣ ਆਪਾਂ ਅਟਾਰਨੀ ਟੇਰਕਿਆਣਾ ਜੀ, ਇਹ 2 ਸਾਲ ਵਾਲਾ ਜਿਹੜਾ ਗੱਲ ਹੈ ਐਕਸਪੀਡਾਈਟਡ ਰਿਮੂਵਲ ਦੀ ਕੀ ਲੇਟੈਸਟ ਇਸ ਦੇ ਉੱਤੇ ਜਿਹੜੀ ਆਪਾਂ ਪਹਿਲੋਂ ਅਪਡੇਟ ਦੀ ਜਿਹੜੀ ਉਹ ਗੱਲ ਕਰੀਏ, ਕੌਣ ਇੰਪੈਕਟ ਹੋ ਰਿਹਾ ਆ, ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਮਸਲਾ ਆ ਐਕਸਪੀਡਾਈਟਡ ਰਿਮੂਵਲ ਦਾ, ਕਿਹਦੇ ਉੱਤੇ ਸਭ ਤੋਂ ਜ਼ਿਆਦਾ ਇੰਪੈਕਟ ਆ? ਸੋ ਹੁਣ ਦੇਖੋ ਰਾਜਕਰਨ ਜੀ, ਕੀ ਸੀਗਾ ਕਿ ਇਮੀਗ੍ਰੇਸ਼ਨ ਲਾਇਰਸ ਵੀ ਠੀਕ ਆ, ਕੋਈ ਫੈਮਿਲੀ ਦੀ ਪ੍ਰੈਕਟਿਸ ਕਰਦਾ, ਠੀਕ ਆ, ਪੈਰਾਲੀਗਲ ਕਹਿੰਦੇ ਆਪਾਂ ਫਾਰਮ ਭਰ ਦੇਈਦੇ ਆ ਵਿਆਹ ਸ਼ਾਦੀਆਂ ਵਾਲੇ, ਕੋਈ ਕਹਿੰਦਾ ਆਪਾਂ ਅਸਾਈਲਮ ਲਾ ਦੇਈਦੀ ਆ। ਇਹ ਜਿਹੜੀ ਬਾਰਡਰ ਵਾਲੀ ਪ੍ਰੈਕਟਿਸ ਸੀਗੀ, ਜਿਹੜੇ ਲੋਕੀ ਡਿਟੇਨ ਹੁੰਦੇ ਆ ਉੱਥੇ ਬਾਰਡਰਾਂ ਦੇ ਉੱਤੇ, ਉਹਦੇ ਬਾਰੇ ਲੋਕੀ ਕਹਿੰਦੇ ਆਪਾਂ ਕਿਉਂ ਫਿਕਰ ਕਰਨੀ ਹੈ, ਕਿਉਂਕਿ ਬੰਦਾ ਤਾਂ ਹੁਣ ਆ ਗਿਆ ਅਮਰੀਕਾ ਦੇ ਵਿੱਚ। ਸੋ ਜਿਹੜਾ ਬਾਰਡਰ ਇਸ਼ੂ ਜਿਹੜਾ ਸੀਗਾ, ਪਹਿਲਾਂ ਜਿਹੜਾ ਲੋਕੀ ਬਾਰਡਰ ਇਸ਼ੂ ਕਰਦੇ ਸੀਗੇ ਤਾਂ ਜਿਹੜੇ ਵਕੀਲ ਸੀਗੇ ਜਾਂ ਜਿਹੜੇ ਪੈਰਾਲੀਗਲ ਸੀਗੇ ਜਾਂ ਇਵਨ ਜਿਹੜੇ ਲੋਕੀ ਉਰੇ ਆ ਗਏ ਹਨਾ ਕਮਿਊਨਿਟੀਆਂ ਦੇ ਵਿੱਚ, ਤੁਹਾਨੂੰ ਪਤਾ ਭਾਵੇਂ ਕੋਈ ਵੀਜ਼ੇ ਤੇ ਆ ਕੇ ਓਵਰਸਟੇ ਕਰ ਲਿਆ, ਇਹ ਆਪਣੇ 2 ਸਾਲ ਵਾਲੀ ਜਿਹੜੀ ਕਵਰੇਜ ਆਪਾਂ ਕੀਤੀ ਸੀਗੀ, ਜਿਹਦੇ ਵਿੱਚ ਲੋਕਾਂ ਨੇ ਕਿਹਾ ਕਿ ਯਾਰ ਬੜਾ ਡਰਾਤਾ, ਹਾਹਾਕਾਰ ਮਚ ਗਈ ਹਨਾ, ਕਿਉਂਕਿ ਕਿਸੇ ਨੇ ਕਦੀ ਸੋਚਿਆ ਹੀ ਨਹੀਂ ਸੀਗਾ, ਕਿਉਂਕਿ ਗੱਲ ਜਿਹੜੀ ਸੀਗੀ ਉੱਥੇ ਤੱਕ ਆਂਦੀ ਨਹੀਂ ਸੀਗੀ, ਜਿਹੜੀ ਗੱਲ ਸੀਗੀ ਉਹ ਸਿਰਫ 100 ਮਾਈਲ ਤੱਕ US ਦੇ ਬਾਰਡਰ ਤੱਕ ਰਹਿੰਦੀ ਸੀਗੀ। ਬਿਲਕੁਲ। ਸੋ ਕਿਸੇ ਨੂੰ ਵੀ ਜਿਹੜਾ ਸੀਗਾ ਇਸ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਸੀਗੀ, ਕਿਉਂਕਿ ਬਾਟਮ ਲਾਈਨ ਲੋਕੀ ਕੀ ਦੇਖਦੇ ਸੀਗੇ, ਵਿਆਹ ਕਰਾ ਲਿਆ, ਪੇਪਰ ਫਾਈਲ ਕਰਤੇ, ਸਾਲਾਂ ਫਾਈਲ ਕਰਤਾ, ਕੋਈ ਲੇਟ ਹੋ ਗਿਆ, ਕਿਸੇ ਨੇ ਸਾਲ ਤੋਂ ਬਾਅਦ ਲਾਤਾ, ਕੋਈ ਬਿਲਕੁਲ ਹੀ ਵੇਟ ਕਰਦਾ ਰਿਹਾ, ਕੋਈ ਵੀਜ਼ੇ ਤੇ ਹੀ ਕੰਮ ਕਰੀ ਗਿਆ, ਫਿਰ ਬਾਅਦ ਚ ਕਿਸੇ ਨੇ ਯੂ ਵੀਜ਼ਾ ਲਾਤਾ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣ ਲੱਗ ਪਈਆਂ। ਤੇ 2 ਸਾਲ ਵਾਲਾ ਰੂਲ ਜਿਹੜਾ ਸੀਗਾ ਹਮੇਸ਼ਾ ਤੋਂ ਸੀਗਾ ਜੀ, ਅਸੇ ਸੀਗਾ ਕਿ ਇਹ ਕਿਸੇ ਨੇ ਇਨਫੋਰਸ ਨਹੀਂ ਜਿਹੜਾ ਕੀਤਾ ਸੀਗਾ। ਤੇ ਕੋਈ ਨਵੀਂ ਚੀਜ਼ ਨਹੀਂ, ਲੋਕੀ ਕਹਿੰਦੇ ਯਾਰ ਨਵਾਂ ਕਿੱਥੋਂ ਦੀ ਆ ਗਿਆ, ਨਵਾਂ ਕੋਈ ਨਹੀਂ ਸੀਗਾ, ਇਹ ਆਲਰੇਡੀ ਐਗਜ਼ਿਸਟ ਕਰਦਾ ਸੀਗਾ। ਠੀਕ ਹੈ ਜੀ। ਪਹਿਲਾਂ ਜਿਹੜੀ ਚੀਜ਼ ਬਾਰਡਰ ਇਸ਼ੂ ਸੀਗੀ, ਹੁਣ ਇਹ ਤੁਹਾਡੇ ਘਰਾਂ ਤੱਕ ਜਿਹੜੀ ਪਹੁੰਚ ਗਈ ਆ। ਸੋ ਜਿਹੜਾ ਬੰਦਾ ਹੁਣ ਵੀ ਕਹਿੰਦਾ ਕਿ ਨਹੀਂ ਯਾਰ ਡਰਾਉਂਦੇ ਆ, ਨਹੀਂ ਪਹੁੰਚੀ ਆ ਯਾਰ, ਤੁਸੀਂ ਕਮ ਔਨ, ਲੋਕੀ ਦੇਖੋ ਉੱਥੇ ਚੱਕ ਕੇ ਜਿਹੜੇ ਫੜ ਕੇ ਵਾਪਸ ਭੇਜੇ ਜਾ ਰਹੇ ਆ। ਹੁਣ ਤੁਸੀਂ ਇਹ ਨਾ ਕਿਹੋ ਕਿ ਯਾਰ ਡਰਾਉਣ ਵਾਲਾ ਪ੍ਰੋਗਰਾਮ ਕਵਰ ਕਰਤਾ ਜਾਂ ਏਦਾਂ ਕਰਤਾ। 2 ਜਹਾਜ਼ ਹੋਰ ਜਾ ਰਹੇ ਆ, 1 ਜਹਾਜ਼ ਆ ਤੇ 2 ਜਹਾਜ਼ ਜਾ ਰਹੇ ਆ ਇਸ ਟਾਈਮ ਉੱਥੇ, ਇੰਡੀਆ ਦੀ ਗੱਲ ਕਰਦੇ ਜਾਈਏ ਤਾਂ ਜੀ। ਇਹ ਤਾਂ ਭਾਈ ਉਹ ਡਰ ਵਾਲਾ ਜਿਹੜਾ ਹੈਗਾ, ਉਹ ਜਿੱਦਾਂ ਵਾਰਨਿੰਗ ਨਹੀਂ ਦਿੰਦੇ ਕਿ ਇਹ ਫਿਲਮ ਦੇ ਵਿੱਚ ਵਾਇਲੈਂਸ ਵਾਲਾ ਐਕਸ਼ਨ ਜਿਹੜਾ ਹੋਊਗਾ, ਪਹਿਲਾਂ ਹੀ ਤੁਹਾਨੂੰ ਹੈਗਾ। ਜੇ ਭਾਈ ਤੁਹਾਨੂੰ ਡਰ ਡੁਰ ਲੱਗਦਾ ਏਦਾਂ ਦੀਆਂ ਗੱਲਾਂ ਸੁਣ ਕੇ ਤੇ ਤੁਸੀਂ ਕਹਿੰਦੇ ਆ ਕਿ ਨਹੀਂ ਇਹ ਰੱਬ ਦੇਖਦਾ, ਉਹ ਬਚਾ ਲੂਗਾ, ਠੀਕ ਹੈ, ਯੂ ਆਰ ਰਾਈਟ। ਪਰ ਇਹ ਆ ਕਿ ਇਹਦੇ ਹੁਣ ਆਪਾਂ ਜੋ ਖਬਰਾਂ ਉਹ ਤਾਂ ਉਦਾਂ ਹੀ ਕਵਰ ਕਰਨੀਆਂ ਨਾ, ਐਗਜ਼ੈਕਟਲੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਉਹਦੇ ਵਿੱਚ ਆਪਾਂ ਵਧਾਂਗੇ। ਸੋ ਕੀ ਚੀਜ਼ ਸੀਗੀ ਕਿ ਇਹ ਹੁਣ ਲੋਕਾਂ ਦੇ ਘਰਾਂ ਤੱਕ ਆ ਗਈ ਆ। ਈਵਨ ਜਿਹੜੇ ਵਕੀਲ ਸੀਗੇ ਜਿਹੜੇ ਕਹਿੰਦੇ ਕਿ ਮੈਨੂੰ 2 ਸਾਲ ਵਾਲੇ ਰੂਲ ਜਾਂ ਬਾਰਡਰ ਵਾਲੇ ਰੂਲ ਦੇ ਬਾਰੇ ਨਹੀਂ ਅਵੇਅਰ ਹੋਣ ਦੀ ਲੋੜ ਆ, ਮੇਰੇ ਤਾਂ ਕਲਾਇੰਟ ਦਾ ਅਸਾਈਲਮ ਲੱਗਾ, ਉਹਨੂੰ ਤਾਂ ਆ ਗਿਆ ਉਰੇ ਤੇ ਬਾਰਡਰ ਟੱਪ ਕੇ ਮੈਂ ਤੇ ਅਸਾਈਲਮ ਲਾਤਾ। ਹੁਣ ਉਹ ਵਕੀਲਾਂ ਨੂੰ ਵੀ ਜਿਹੜਾ ਇਹ ਚੀਜ਼ ਦਾ ਪੜ੍ਹਨਾ ਪੈਣਾ ਕਿ ਭਾਈ ਇਹ ਕੀ ਹੋ ਰਿਹਾ ਵਾ, ਕਿਉਂਕਿ ਤੁਹਾਡੇ ਜਿਹੜੇ ਕੇਸ ਲੱਗੇ ਭਾਵੇਂ ਨਹੀਂ ਲੱਗੇ ਮੈਟਰ ਨਹੀਂ ਕਰੂਗਾ, ਠੀਕ ਆ। ਸੋ ਕੀ ਸੀਗਾ ਜਦੋਂ ਟਰੰਪ ਸਾਹਿਬ ਸਹੁੰ ਚੱਕੀ ਇਹਨਾਂ ਨੇ ਕਿ 20 ਤਰੀਕ ਸੀਗੀ ਮੇਰੇ ਖਿਆਲ ਨਾਲ, ਜਨਵਰੀ 20 ਤਰੀਕ ਨੂੰ ਹੁੰਦਾ, ਹਾਂਜੀ 20 ਤਰੀਕ ਨੂੰ ਆਇਆ ਸੀਗਾ ਨਾ। ਤੁਸੀਂ ਲਗਾ ਲਓ ਕਿ ਇਹਨਾਂ ਨੇ ਰਾਈਟ ਵੇ ਫੈਡਰਲ ਰਜਿਸਟਰ ਦੇ ਵਿੱਚ ਨੋਟਿਸ ਪਾਤਾ। ਉਹਦੇ ਵਿੱਚ ਇਹਨਾਂ ਨੇ ਕੀ ਚੀਜ਼ ਟਾਰਗੇਟ ਕੀਤੀ, ਸਿੱਧੇ ਉਹਨਾਂ ਨੇ ਕਿਹਾ ਕਿ ਐਕਸਪੀਡਾਈਟ ਰਿਮੂਵਲ। ਮਤਲਬ ਕਿ ਤੁਸੀਂ ਦੇਖੋ ਕਿ ਇਹ ਪਹਿਲਾਂ ਹੀ ਇਹਨਾਂ ਦੀ ਸਟੱਡੀ ਸੀਗੀ, ਜਦੋਂ ਆਪਾਂ ਜਿੱਤਣਾ ਤੇ ਆਪਾਂ ਇਹ ਚੀਜ਼ ਜਿਹੜੀ ਕਰਨੀ ਆ। ਹਾਂਜੀ, ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਏਜੰਸੀ ਆ, ਇਹਨੂੰ ਆਪਾਂ ਫੁੱਲ ਜਿਹੜੀ ਸਟੈਚੂਟਰੀ ਅਥਾਰਟੀ ਜਿਹੜੀ ਦੇਣੀ ਆ ਕਿ ਇਹ ਲੋਕਾਂ ਨੂੰ ਰਿਮੂਵ ਕਰ ਸਕਣ। ਮਤਲਬ ਕਿ ਇਹਨਾਂ ਦੇ ਹੱਥ ਜਿਹੜੇ ਬੰਨਣੇ ਨਹੀਂ ਹੈਗੇ। ਇਹਨਾਂ ਨੇ ਬੇਸਿਕਲੀ ਫੈਡਰਲ ਨੋਟਿਸ ਦੇ ਵਿੱਚ ਜਿਹੜੀ ਲਿਟਰਲੀ ਇਹਨਾਂ ਨੇ ਜਾ ਕੇ ਕਲੈਰੀਫਾਈ ਕਰਤਾ ਕਿ ਸਾਡਾ ਸਟੈਂਸ ਜਿਹੜਾ ਕੀ ਹੈਗਾ। ਤੇ ਬਾਈਡਨ ਸਾਹਿਬ ਦਾ ਜਿਹੜਾ ਐਕਸਪੀਡਾਈਟਡ ਰਿਮੂਵਲ ਵਾਲਾ ਨੋਟਿਸ ਸੀਗਾ, ਜਿੱਦਾਂ ਉਹ ਕਹਿੰਦੇ ਕਿ ਸਿਰਫ ਕ੍ਰਿਮੀਨਲਸ ਨੂੰ ਕਰਨਾ, ਜਾਂ ਉਹ ਕਹਿੰਦੇ ਡੀਪੋਰਟੇਸ਼ਨ ਇਹਨਾਂ ਦੀ ਸਸਪੈਂਡ ਕਰ ਦਿਓ ਜਾਂ ਬਾਰਡਰ ਬਿਲਕੁਲ ਹੀ ਖੋਲ ਦਿਓ, ਹੈਨਾ। ਤਾਂ ਪਹਿਲਾਂ ਤਾਂ ਦੇਖੋ ਬੇਵਕੂਫੀ ਸੀਗੀ ਉਹਨਾਂ ਦੀ, ਸਿੱਧੇ ਖੋਲ ਦਿਓ। ਤਾਂ ਵੀਡੀਓ ਬਣਦੀਆਂ ਸੀ ਖੁੱਲਾ ਬਈ ਕੋਈ ਵੀ ਆ ਕੇ ਵੜ ਜਾਵੇ। ਗਲਤ ਗੱਲ ਸੀਗੀ। ਜਿਹੜੇ ਹਿਸਾਬ ਨਾਲ ਹੁਣ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਕਾਰਟਲ ਜਿਹੜੇ ਸੀਗੇ, ਡਰੱਗ ਵਾਲੇ ਜਿਹੜੇ ਕਿੰਨੇ ਲੋਕੀ ਜਿਹੜੇ ਆ ਗਏ, ਹੁਣ ਕਿੰਨਾ ਉਹ ਸਾਹਮਣੇ ਆ ਰਿਹਾ ਕਿ ਕਿੱਦਾਂ ਉਹਨਾਂ ਨੇ ਆਪਣੀ ਗੈਂਗਸ ਨੇ ਕਿੱਦਾਂ ਨੈਟਵਰਕ ਜਿਹੜੇ ਬਣਾ ਲਏ। ਸੋ ਉਹਨਾਂ ਨੇ ਟੋਟਲ ਜਿਹੜਾ ਸੀਗਾ ਡਿਸਰਿਗਾਰਡ ਕਰਤਾ। ਇੱਕ ਤੁਸੀਂ ਕਹਿ ਲਓ ਕਿ ਮੈਸੇਜ ਚੱਲ ਗਿਆ ਦੁਨੀਆ ਨੂੰ ਕਿ ਆ ਜਾਓ ਬਈ ਅਮਰੀਕਾ ਨੇ ਤਾਂ ਖੋਲਤੇ ਆ ਬਾਰਡਰ। ਤੇ ਜਿਹੜਾ ਬੰਦਾ ਸੀਗਾ ਉਹ ਕਹਿੰਦਾ ਚੱਲ ਮੈਂ ਇੰਨੇ ਪੈਸੇ ਲੱਗਣੇ ਆ ਤੇ ਜਾ ਕੇ ਵੇਖੀਏ ਕਿ ਕੀ ਸੀਨ ਜਿਹੜਾ ਬਣਦਾ। ਸੋ ਇਹ ਜਿਹੜਾ ਸੀਗਾ ਟ੍ਰੈਂਡ ਚੱਲ ਪਿਆ, ਠੀਕ ਆ। ਸਟੇਟਾਂ ਦੀਆਂ ਸਟੇਟਾਂ ਜਿਹੜੀਆਂ ਖਾਲੀ ਹੋ ਗਈਆਂ, ਜਿਹੜੀਆਂ ਸਟੇਟਾਂ ਤੋਂ ਨਹੀਂ ਵੀ ਲੋਕ ਆਉਂਦੇ ਸੀਗੇ ਉਹਨਾਂ ਤੋਂ ਵੀ ਆਉਣ ਲੱਗ ਪਏ ਕਿ ਯਾਰ ਤੁਸੀਂ ਵੀ ਆ ਗਏ। ਸੋ ਬਾਈਡਨ ਹੁਣਾਂ ਦਾ ਇਹਨਾਂ ਨੇ ਜਿਹੜਾ ਟਰੰਪ ਸਾਹਿਬ ਨੇ ਕੀ ਕੀਤਾ ਕਿ ਆਂਦੇ ਦੇ ਨਹੀਂ, ਪਹਿਲੇ ਦਿਨ ਹੀ ਬਾਈਡਨ ਦਾ ਜਿਹੜਾ ਸੀਗਾ ਪਹਿਲਾਂ ਤਾਂ
ਕੈਂਸਲ ਕਰਤਾ ਕਿ ਜਿਹੜਾ ਉਹਨਾਂ ਦਾ ਐਕਸਪੀਡਾਈਟਡ ਰਿਮੂਵਲ ਵਾਲਾ ਨੋਟਿਸ ਸੀਗਾ ਤੇ ਆਪਣਾ ਵਾਲਾ ਜਿਹੜਾ ਰੀਇਨਸਟੇਟ ਕਰਤਾ। ਚੇਂਜ ਕਰਤਾ ਉਹਨਾਂ ਨੇ। ਜਨਵਰੀ 23 2025 ਤੋਂ ਲਾਗੂ ਹੋ ਗਿਆ ਕੰਮਕਾਰ ਜਿਹੜਾ। ਠੀਕ ਹੈ। ਇਹਨਾਂ ਦਾ ਡੀਐਚ ਸੈਕਟਰੀ ਸੀਗਾ ਹਫਮੈਨ। ਹਾਂਜੀ। ਉਹਨੇ ਜਨਵਰੀ 23 ਨੂੰ ਮੈਮੋ ਇਸ਼ੂ ਕਰਤਾ ਆਈਸ ਨੂੰ, ਸੀਬੀਪੀ ਨੂੰ, ਯੂਐਸਸੀਆਈਐਸ ਨੂੰ। ਠੀਕ ਹੈ। ਸੋ ਇਹ ਜਿਹੜਾ ਮੈਮੋ ਸੀਗਾ ਇਹ ਬੜਾ ਡਿਟੇਲ ਦੇ ਵਿੱਚ ਸੀਗਾ ਕਿ ਇਹਦੇ ਵਿੱਚ ਕਿ ਤੁਸੀਂ ਕਿੱਦਾਂ ਇਨਫੋਰਸਮੈਂਟ ਕਰਨੀ ਹੈ, ਕਿ ਬੰਦੇ ਤੁਸੀਂ ਚੱਕਣੇ ਕਿੱਦਾਂ ਹੈਗੇ ਆ। ਠੀਕ ਹੈ, ਠੀਕ ਹੈ। ਇਹ ਉਹਦਾ ਟਾਈਮ ਸੀਗਾ ਜਦੋਂ ਟਰੰਪ ਆਇਆ ਸੀਗਾ। ਆਪਾਂ ਤਿਆਰੀ ਕਰ ਰਹੇ ਸੀਗੇ ਕਿ ਹੁਣ ਏਦਾਂ ਹੋ ਜਾਣਾ, ਟਰੰਪ ਆ ਗਿਆ। ਬੜਾ ਕ੍ਰਿਟਿਸਿਜ਼ਮ ਸਾਨੂੰ ਮਿਲਿਆ, ਲੈ ਵੀ ਏਦਾਂ ਕਰਦੇ ਉਦਾਂ ਕਰਦੇ ਆ, ਪਰ ਸਹੀ ਕਹਿ ਰਹੇ ਸੀਗੇ। ਤੁਹਾਨੂੰ ਪਹਿਲਾਂ ਐਡਵਾਂਸ ਦੇ ਵਿੱਚ ਵਾਰਨਿੰਗ ਕਰ ਰਹੇ ਸੀਗੇ ਕਿ ਯਾਰ ਇੱਧਰਲੇ ਪਾਸੇ ਨੂੰ ਚੀਜ਼ ਜਿਹੜੀ ਜਾਣੀ ਆ। ਅੱਜ ਵੀ ਤਾਂ ਉਹੀ ਵਾਰਨਿੰਗ ਕਰਾਂਗੇ ਕਿ ਹੋਰ ਕਿੱਧਰਲੇ ਪਾਸੇ ਨੂੰ ਅੱਗੇ ਜਿਹੜੀ ਚੀਜ਼ ਜਾਣੀ ਆ। ਠੀਕ ਹੈ। ਸੋ ਜਦੋਂ ਹਾਂਜੀ ਜੀ ਹਾਂਜੀ ਸੋ ਕੀ ਹੁੰਦਾ ਹੈ ਐਕਸਪੀਡਾਈਟਡ ਰਿਮੂਵਲ? ਜਿੱਦਾਂ ਤੁਸੀਂ ਕਿਹਾ ਵੀ ਇਹ ਅੱਜ ਦੀ ਨਹੀਂ, ਇਹ ਚੀਜ਼ ਤਾਂ ਜਿਹੜੀ ਉਹ ਪੁਰਾਣੀ ਆ। ਇਹ ਚੀਜ਼ ਕੀ ਐਕਸਪੀਡਾਈਟਡ ਰਿਮੂਵਲ? ਨਾਨ ਸਿਟੀਜ਼ਨ ਦੇ ਲਈ ਇਹਦਾ ਕੀ ਅਰਥ ਆ, ਕੀ ਇਸਦਾ ਮਤਲਬ ਆ, ਕੀ ਕੌਨਸੀਕੁਐਂਸ ਨੇ? ਸੋ ਜਿਹੜਾ ਨਾਨ ਸਿਟੀਜ਼ਨ ਪਹਿਲਾਂ ਤਾਂ ਉਹ ਏਲੀਅਨ ਹੁੰਦਾ। ਠੀਕ ਹੈ। ਜਿਹੜਾ ਏਲੀਅਨ ਨੰਬਰ ਜਿੱਦਾਂ ਆਪਾਂ ਕਹਿੰਦੇ ਆ, ਤੇ ਬਾਈਡਨ ਹੁਣਾਂ ਨੇ ਇਹ ਜਿਹੜਾ ਹੁਣ ਵੋਕ ਜਨਰੇਸ਼ਨ ਇੰਨੀ ਕੁ ਹੋ ਗਈ ਸੀਗੀ, ਲੈਫਟ ਵੱਲ ਨੂੰ ਸ਼ਿਫਟ ਹੋ ਗਈ ਸੀਗੀ। ਠੀਕ ਹੈ। ਕਈ ਸਾਰੇ ਮੁੱਦੇ ਜਿਹੜੇ ਉੱਠੇ ਤੇ ਇਹ ਕਹਿੰਦੇ ਕਿ ਆਪਣਾ ਜਿਹੜਾ ਨਾਨ ਸਿਟੀਜ਼ਨ ਹੈਗਾ ਉਹ ਏਲੀਅਨ ਨੂੰ ਨਾ ਆਪਾਂ ਏਲੀਅਨ ਨਹੀਂ ਕਹਿਣਾ। ਉਹ ਤਾਂ ਐਂ ਲੱਗਦਾ ਕਿ ਦੂਜੇ ਪਲੈਨਟ ਤੋਂ ਆਇਆ, ਤਾਂ ਕਿ ਉਹਨੂੰ ਵਧੀਆ ਲੱਗੇ, ਉਹਨੂੰ ਮਾੜਾ ਨਾ ਲੱਗੇ, ਉਹਨੂੰ ਨਾਨ ਸਿਟੀਜ਼ਨ ਕਿਹਾ ਕਰੋ। ਯਾਰ ਤੁਹਾਡੇ ਵਧੀਆ ਮਾੜੇ ਦੇ ਚੱਕਰ ਨੇ ਤਾਂ ਇੱਕ ਨਾ ਅਮਰੀਕਾ ਦੇ ਤੇ ਲੈਫਟ ਵਿੰਗ ਵਾਲਿਆਂ ਨੇ ਵਧੀਆ ਮਾੜੇ ਦੇ ਚੱਕਰ ਨੇ ਦੇਸ਼ ਪੂਰਾ ਜਿਹੜਾ ਬੇੜਾ ਕਰਕੇ ਜਿਹੜਾ ਕਰਤਾ। ਉਹਦਾ ਇੱਕ ਬੰਦਾ ਇੱਥੇ ਨਾ ਮਾਈਕ ਬੈਂਜ਼, ਉਹਦਾ ਮੈਂ ਸੁਣ ਰਿਹਾ ਸੀਗਾ ਪੋਡਕਾਸਟ ਤੇ। ਠੀਕ ਹੈ ਜੀ। ਕਹਿੰਦਾ ਜਿੱਦਾਂ ਹੁਣ ਇਹਨਾਂ ਨੇ ਸਾਰੇ ਪਹਿਲੀ ਵਾਰੀ ਇਹਨਾਂ ਨੂੰ ਐਕਸੈਸ ਦਿੱਤਾ ਕਿ ਜਿਹੜੀ ਟ੍ਰੈਜਰੀ ਸੀਗੀ ਉਹਦੇ ਵਿੱਚੋਂ ਦੀ ਕਿੱਧਰ ਨੂੰ ਚੈੱਕ ਜਾ ਰਹੇ ਆ, ਕਿ ਜਿਹੜੇ ਦੱਬ ਕੇ ਤਜੋਰੀ ਰੱਖੀ ਹੋਈ ਸੀਗੀ ਕਿ ਜਿਹੜੀ ਅਮਰੀਕਾ ਦੀ ਮਿੰਟ ਆ, ਪੈਸਾ ਲੱਗ ਕਿੱਥੇ ਨੂੰ ਰਿਹਾ ਵਾ। ਤੇ ਟਰੰਪ ਉਹਨਾਂ ਨੇ ਡਾਕੂਮੈਂਟਸ ਵੀ ਕਾਫੀ ਜ਼ਿਆਦਾ ਜਿਹੜੇ ਸੀਗੇ ਡੀਕਲਾਸੀਫਾਈ ਜਿਹੜੇ ਕਰਤੇ। ਤੁਹਾਨੂੰ ਪਤਾ ਹੀ ਆ ਕਿ ਬਿਲਕੁਲ ਪਿੱਛੇ ਤੱਕ ਜਾ ਰਹੇ ਆ। ਤੇ ਜਿਹੜੀ ਸੰਸਥਾ ਇਹਨਾਂ ਦੀ ਮੇਨ ਟਾਰਗੇਟ ਸੀਗੀ ਉਹ ਸੀਗੀ ਯੂਐਸਏਡ। ਉਹਨੂੰ ਇਹ ਬਹੁਤ ਜ਼ਿਆਦਾ ਜਿਹੜੀ ਇਨਵੈਸਟੀਗੇਟ ਕਰ ਰਿਹਾ, ਕਿਉਂਕਿ ਉਹ ਇੱਕ ਸੰਸਥਾ ਸੀਗੀ ਜਿਹਨੇ ਇਹ ਡਿਸਾਈਡ ਕੀਤਾ ਕਿ ਕਿਹੜੇ ਬੰਦੇ ਨੂੰ ਟਾਰਗੇਟ ਕਰਨਾ, ਕਿਹੜੇ ਰਿਪੋਰਟਰ ਨੂੰ ਟਾਰਗੇਟ ਕਰਨਾ, ਕਿਹੜੇ ਬਿਜ਼ਨਸਮੈਨ ਨੂੰ ਟਾਰਗੇਟ ਕਰਨਾ, ਕਿਹੜੀ ਕੰਟਰੀ ਦੇ ਵਿੱਚ ਕਿੱਦਾਂ ਉਥਲ-ਪੁਥਲ ਜਿਹੜੀ ਮਚਾਣੀ ਆ। ਉਹਦੇ ਵਿੱਚ ਗੱਲਾਂ ਬਾੜੀਆਂ ਜ਼ਿਆਦਾ ਹੈਗੀਆਂ। ਤੁਸੀਂ ਜਾ ਕੇ YouTube ਵੀ ਕਰ ਸਕਦੇ ਆ। ਤੁਹਾਨੂੰ ਜਿਹੜਾ ਬੰਦਾ ਕਹਿੰਦਾ ਨਾ ਕਿ ਕਨਸਪੀਰੇਸੀ ਥਿਊਰੀ ਸੀਗੀਆਂ, ਉਹ ਸਾਰੀਆਂ ਜਿਹੜੀਆਂ ਉਹਦੇ ਉੱਤੇ ਲਿਟਰਲੀ ਡੇਟਾ ਦੇ ਕੇ ਇਹਨਾਂ ਨੇ ਹੁਣ ਵੈਲੀਡੇਟ ਕਰਤਾ ਕਿ ਕੀ ਹੋ ਰਿਹਾ। ਇੱਕ ਖਬਰ ਉਹਦੇ ਵਿੱਚ ਸੀਗੀ ਜਿੱਦਾਂ ਹੁਣ ਮਾਊਈ ਦੇ ਵਿੱਚ, ਹਵਾਈ ਦੇ ਵਿੱਚ ਅੱਗ ਜਿਹੜੀ ਲੱਗੀ ਸੀਗੀ, ਪਰ ਫੈਮਿਲੀ ਨੂੰ ਉਹਨਾਂ ਨੇ $700 ਸਮਥਿੰਗ ਦਾ ਚੈੱਕ ਦਿੱਤਾ ਸੀਗਾ, ਹਨਾ। ਤੇ ਐਟ ਦਾ ਸੇਮ ਟਾਈਮ $2 ਮਿਲੀਅਨ ਜਿਹੜੇ ਕੱਟ ਕੇ ਉਹਨਾਂ ਨੇ ਦਿੱਤੇ ਰਿਸਰਚ ਕਰਨ ਲਈ ਕਿ ਜਿਹੜੇ ਮੰਕੀਜ਼ ਹੁੰਦੇ ਆ ਉਹਨਾਂ ਦੀ ਜੈਂਡਰ ਰੀਅਸਾਈਨਮੈਂਟ ਸਰਜਰੀਆਂ ਕਿੱਦਾਂ ਕਰਨੀਆਂ। ਤੁਸੀਂ ਚੀਜ਼ ਸੋਚ ਕੇ ਵੇਖੋ ਕਿ ਜਿਹੜੇ ਤੁਹਾਡੇ ਸਿਟੀਜ਼ਨ ਜਿਹੜੇ ਅਮਰੀਕੀ ਮਰ ਗਏ ਉਹਨਾਂ ਨੂੰ $700 ਦਾ ਚੈੱਕ ਦੇ ਰਹੇ ਆ, ਤੇ ਜਿਹੜੀ ਜੈਂਡਰ ਰੀਅਸਾਈਨਮੈਂਟ ਸਰਜਰੀਜ਼ ਹੈਗੀਆਂ ਉੱਤੇ $200 ਮਿਲੀਅਨ ਦਾ ਚੈੱਕ ਕੱਟ ਕੇ ਦਿੱਤਾ ਹੋਇਆ। ਮਤਲਬ ਇਹ ਤੇ ਮੈਂ ਤੁਹਾਨੂੰ ਇੱਕ ਖਬਰ ਤਾਂ ਦੱਸ ਰਿਹਾ ਕਿ ਥੋੜਾ ਜਿਹਾ ਆਈਡੀਆ ਮਿਲੂਗਾ ਕਿੱਧਰਲੇ ਪਾਸੇ ਨੂੰ ਜਿਹੜੇ ਖੁਲਾਸੇ ਇਹਨਾਂ ਨੇ ਜਿਹੜੇ ਕੀਤੇ ਆ ਕਿ ਦੇਸ਼ ਦਾ ਬੇੜਾ ਕਿੱਧਰ ਨੂੰ ਗਰਕ ਕੀਤਾ ਸੀਗਾ। ਸੇਮ ਮਤਲਬ ਕਿ ਹੁਣ ਤੁਸੀਂ ਦੇਖੋ ਕਿ ਇਹ ਚੀਜ਼ ਪੋਪੂਲੇਸ਼ਨ ਦੇ ਵਿੱਚ ਐਗਜ਼ਿਸਟ ਕਰਦੀ ਸੀਗੀ, ਕਿ ਇਹ ਐਕਸਪੈਰੀਮੈਂਟੇਸ਼ਨ ਸੀਗੀ ਕਿ ਕਿੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਕਿ ਜੇ ਠੀਕ ਆ, ਜੇ ਇਹਦੇ ਵਿੱਚ ਹੁਣ ਇਦਾਂ ਦੇ ਐਕਸਪੈਰੀਮੈਂਟ ਕਰਨ ਦੀ ਕੀ ਲੋੜ ਸੀਗੀ ਜਾਂ ਜੋ ਵੀ ਸੀਗਾ। ਤੇ ਪ੍ਰਧਾਨ ਮੰਤਰੀ ਸਾਹਿਬ ਆਏ ਤੇ ਸਿੱਧੇ ਜਾ ਕੇ ਉਹਨਾਂ ਨੇ ਸਿੱਧੇ ਕਹਿਤਾ ਕਿ देयर आर ओनली 2 ਜੈਂਡਰਸ। ਬਿਲਕੁਲ ਉਹ ਐਗਜ਼ੈਕਟਿਵ ਆਰਡਰ ਕਰਤਾ ਜਾ ਹੁਣ ਕੀਤਾ। ਸੋ ਹੁਣ ਤੁਸੀਂ ਜਿਹੜਾ ਦੇਖੋ ਕਿ ਇੱਕ ਪਾਸੇ ਕਿੱਧਰ ਨੂੰ ਜਿਹੜਾ ਬੰਦਾ ਕਹਿੰਦਾ ਕਿ ਯਾਰ ਤੁਸੀਂ ਮੈਨੂੰ ਸਪਰੈਸ ਕਰ ਰਹੇ ਆ, ਮੇਰੇ ਰਾਈਟਸ ਵਾਇਲੇਟ ਕਰ ਰਹੇ ਆ, ਮੇਰੀ ਫਰੀडम्स ਵਾਇਲੇਟ ਕਰ ਰਹੇ ਆ, ਉਧਰੋਂ ਦੀ ਜਾ ਕੇ ਜਿਹੜੀ ਐਕਸਟ੍ਰੀਮ ਜਿਹੜੀ ਚੀਜ਼ ਸੀਗੀ ਉਹ ਬਿਲਕੁਲ ਹੀ ਜਿਹੜੀ ਐਕਸਟ੍ਰੀਮ ਤੇ ਚਲ ਗਈ। ਉਹ ਕਹਿੰਦਾ ਗੱਲ ਹੀ ਨਹੀਂ ਸੁਣਨੀ, देयर आर 2 ਜੈਂਡਰਸ, ਦੈਟਸ ਇਟ, ਐਂਡ ਆਫ ਸਟੋਰੀ। ਤੇ ਸਾਰੇ ਜਿਹੜੇ ਉਹਨੇ ਪ੍ਰੋਗਰਾਮ ਫੰਡਿੰਗ ਇਹ ਉਹ ਸਾਰਾ ਉਹਨੇ ਕਰ ਲਿਆ। ਕਹਿੰਦਾ ਯੂਨੀਵਰਸਿਟੀਆਂ ਦੇ ਪਿੱਛੇ ਜਾਊਂਗਾ, EMPLOYERS ਦੇ ਪਿੱਛੇ ਜਾਊਂਗਾ ਜਿਨ੍ਹਾਂ ਨੇ ਇਹ ਚੀਜ਼ ਕੀਤੀ, ਜਿਨ੍ਹਾਂ ਨੇ ਬੱਚਿਆਂ ਦੀ ਜਿਹੜੀ ਸਰਜਰੀ ਦੇ ਵਿੱਚ ਜਿਹੜਾ ਆਹ ਸੀ ਕਿ ਪੇਰੈਂਟਸ ਨੂੰ ਨਹੀਂ ਦੱਸਣਾ, 4 ਸਾਲ ਦੇ 5 ਸਾਲ ਦੇ ਉਹਨੂੰ ਬਲੌਕਰਸ ਦੇ ਦਿਓ, ਕਰ ਦਿਓ। ਉਹ ਬੇਸਿਕਲੀ ਕਿ ਹਰੇਕ ਚੀਜ਼ ਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਸੀਗਾ ਕ੍ਰਿਮੀਨਲ ਸੈਂਕਸ਼ਨਸ ਮੈਂ ਜਿਹੜੀਆਂ ਪਾਊਂਗਾ, ਹਨਾ। ਸੋ ਇਮੀਗ੍ਰੇਸ਼ਨ ਤਾਂ ਫੇਰ ਤੁਸੀਂ ਕਹਿ ਲਓ ਕਿ ਇੱਕ ਇਹੋ ਜਿਹਾ ਟੌਪਿਕ ਆ ਜਿੱਤੇ ਉਹ ਡੰਕੇ ਦੀ ਚੋਟ ਤੇ ਜਿੱਤਿਆ। ਹਾਂਜੀ। ਉਹ ਇਹ ਨਹੀਂ ਕਿ ਮੈਂ ਕਰਨਾ, ਉਹ ਕਹਿੰਦਾ ਮੈਂ ਕਰੂੰਗਾ ਤੇ ਕਰ ਵੀ ਰਿਹਾ। ਸੋ ਇਹ ਸਾਰਾ ਪਲਾਨ ਬਣਾ ਕੇ ਜਿਹੜਾ ਇਹ ਆਏ ਸੀਗੇ ਜਨਵਰੀ 23 2025 ਨੂੰ ਇਹਨਾਂ ਨੇ ਮੈਮੋ ਇਸ਼ੂ ਕਰਤਾ। ਹਾਂਜੀ, ਠੀਕ ਹੈ ਜੀ।
ਹੁਣ ਸਵਾਲ ਆ ਗਿਆ ਕਿ ਐਕਸਪੀਡਾਈਟਿਡ ਰਿਮੂਵਲ ਕਿੱਥੇ ਲਾਗੂ ਹੁੰਦਾ, ਇਹ ਤੁਹਾਡਾ ਸਵਾਲ ਸੀਗਾ। ਹਾਂਜੀ ਐਕਸਪੀਡਾਈਟਿਡ ਰਿਮੂਵਲ ਜਿਹੜਾ ਵੀ ਵਿਅਕਤੀ ਜਿਹਨੂੰ ਕਿ ਉਹ ਡਿਸਾਈਡ ਕਰ ਸਕਦੇ ਆ ਕਿ ਇਹ ਛੇਤੀ ਤੋਂ ਛੇਤੀ ਰਿਮੂਵ ਕਰ ਸਕਦੇ ਆ ਆਪਾਂ ਇਹਨੂੰ ਵਿਦਆਊਟ ਜੱਜ ਦੇ ਕੋਲ ਹੀਅਰਿੰਗ ਦੇ ਜਾਂ ਡਿਊ ਪ੍ਰੋਸੈਸ ਦੇ, ਓਕੇ ਉਹਨੂੰ ਆਪਾਂ ਐਕਸਪੀਡਾਈਟਿਡ ਰਿਮੂਵਲ ਕਹਿੰਦੇ ਆ ਕਿ ਜੱਜ ਦਾ ਕੋਰਟ ਦਾ ਸਾਰਾ ਉਹ ਛੁਟਕਾਰਾ ਕਰ ਦੋ, ਸਿੱਧੇ ਜਿਹੜਾ ਹੈਗਾ ਇਹਨੂੰ ਹਫਤੇ ਦੇ ਵਿੱਚ ਜਿਹੜਾ ਵਾਪਸ ਭੇਜਣਾ, ਉਹ ਚੀਜ਼ ਨੂੰ ਆਪਾਂ ਐਕਸਪੀਡਾਈਟਿਡ ਰਿਮੂਵਲ ਕਹਿੰਦੇ ਆ। ਹਫਤੇ ਦੇ ਵਿੱਚ ਸਾਰਾ ਕਰਕੇ ਕੰਟਰੀ ਤੋਂ ਡਿਪੋਰਟੇਸ਼ਨ ਆਰਡਰ ਜਿਹੜਾ ਲੈਣਾ, ਉਹ ਚੀਜ਼ ਦੇ ਪ੍ਰੋਸੈਸ ਨੂੰ ਐਕਸਪੀਡਾਈਟਿਡ ਰਿਮੂਵਲ ਕਹਿੰਦੇ ਆ। ਇਹ ਜਿਹੜਾ ਪ੍ਰੋਸੈਸ ਹੈਗਾ ਨਵਾਂ ਨਹੀਂ ਹੈਗਾ, ਇਹ 1996 ਦੇ ਵਿੱਚ ਆਇਆ ਸੀਗਾ, ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗ੍ਰੈਂਟ ਰਿਸਪੌਂਸਿਬਿਲਿਟੀ ਐਕਟ। ਇਹਦੇ ਵਿੱਚ ਉਹਨਾਂ ਨੇ ਜਿਹੜਾ ਸਾਰਾ ਸੀਗਾ ਸਟੈਚੂਟਰੀ ਫਰੇਮਵਰਕ ਇਹਦਾ ਡਿਸਾਈਡ ਕੀਤਾ ਸੀਗਾ ਕਿ ਕਿੱਦਾਂ ਐਕਸਪੀਡਾਈਟਿਡ ਰਿਮੂਵਲ ਜਿਹੜਾ ਲਾਗੂ ਕਰਨਾ। ਪ੍ਰੋਸੈਸ ਬੜਾ ਜਿਹੜਾ ਸਿੰਪਲ ਜਿਹਾ ਸੀਗਾ ਕਿ ਇੱਕ ਜੇ ਇਮੀਗ੍ਰੇਸ਼ਨ ਆਫੀਸਰ ਨੇ, ਅਸਾਈਲਮ ਆਫੀਸਰ ਜਿਹੜਾ ਹੁੰਦਾ ਬਾਰਡਰ ਤੇ ਜਦੋਂ ਬੰਦੇ ਨੂੰ ਫੜਦਾ, ਉਹਨੇ ਜੇ ਡਿਸਾਈਡ ਕਰ ਲਿਆ ਕਿ ਨਹੀਂ ਇਹ ਬੰਦੇ ਨੂੰ ਵਾਪਸ ਭੇਜਿਆ ਜਾਵੇ, ਤੇ ਉਹ ਬੰਦੇ ਨੂੰ ਵਾਪਸ ਭੇਜਿਆ ਜਾਊਗਾ। ਇਹਦੇ ਵਿੱਚ ਕੋਈ ਵੀ ਤੁਹਾਨੂੰ ਅਪੀਲ ਦਾ ਜਿਹੜਾ ਹੱਕ ਨਹੀਂ ਹੁੰਦਾ। ਆਪਾਂ ਗੱਲ ਵੀ ਕੀਤੀ ਸੀਗੀ ਵਿਜੇ ਕੁਮਾਰ ਥਿਰਾਸਿਗਿਅਮ ਦਾ ਜਿਹੜਾ ਸ਼੍ਰੀਲੰਕਨ ਸੀਗਾ, ਸੁਪਰੀਮ ਕੋਰਟ ਦਾ ਕੇਸ ਆਪਾਂ ਡਿਸਕਸ ਕੀਤਾ ਸੀ ਕਾਫੀ ਲੈਂਥ ਤੇ ਕੀਤਾ ਸੀਗਾ। ਉਹ ਕੇਸ ਨੇ ਕੀ ਕਿਹਾ ਸੀਗਾ ਕਿ ਕੋਈ ਵੀ ਕਲਰੇਬਲ ਐਕਸ਼ਨ ਆਫ ਕਲੇਮ, ਇਹਦਾ ਮਤਲਬ ਕੀ ਹੁੰਦਾ ਕਿ ਵਕੀਲ ਸਾਹਿਬ ਕ੍ਰੀਏਟੀਵਿਟੀ ਕਰਕੇ 9th ਸਰਕਟ ਦੇ ਕੋਲ ਨਹੀਂ ਜਾ ਸਕਦੇ। ਹੁਣ ਪਹਿਲਾਂ ਜਾ ਸਕਦੇ ਸੀਗੇ, 9th ਸਰਕਟ ਇੰਟਰਵੀਨ ਕਰ ਦਿੰਦਾ ਸੀਗਾ, ਜਾਂ ਲੋਕੀ ਹੇਬੀਅਸ ਕਾਰਪਸ ਦੀ ਰਿਟ ਕਰ ਦਿੰਦੇ ਸੀਗੇ ਡਿਸਟ੍ਰਿਕਟ ਕੋਰਟ ਦੇ ਵਿੱਚ ਕਿ ਯਾਰ ਬੰਦਾ ਬੜੀ ਦੇਰ ਤੁਸੀਂ ਫੜ ਕੇ ਰੱਖਿਆ, ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, ਇਹਨੂੰ ਰਿਲੀਜ਼ ਕੀਤਾ ਜਾਵੇ, ਇਹਨੂੰ ਕਹਿੰਦੇ ਹੇਬੀਅਸ ਕਾਰਪਸ। ਇਹ ਰਿਟ ਤੁਹਾਨੂੰ ਹਰ ਕੰਟਰੀ ਚ, ਇੰਡੀਆ ਚ ਹਰ ਕੰਟਰੀ ਚ, ਮਤਲਬ ਇਹ ਬੇਸਿਕਲੀ ਹੈ ਕਿ ਤੁਸੀਂ ਯਾਰ ਜੇਲ੍ਹ ਦੇ ਵਿੱਚ ਕਿਉਂ ਫੜ ਕੇ ਰੱਖਿਆ ਏਡੀ ਦੇਰ ਤੱਕ। ਸੋ ਉਹਦੇ ਥਰੂ ਕੀ ਸੀਗਾ ਕਿ ਲੋਕੀ ਰਿਟਾਂ ਫਾਈਲ ਕਰਦੇ ਸੀਗੇ ਸਿਵਲ ਕੋਰਟ ਦੇ ਵਿੱਚ ਜਾ ਕੇ, ਜਦੋਂ ਬੰਦਾ ਛੁੱਟ ਜਾਂਦਾ ਸੀਗਾ ਤੇ ਫਿਰ 9th ਸਰਕਟ ਚ ਜਾ ਕੇ ਉਹ ਮੋਸ਼ਨ ਵਗੈਰਾ ਫਾਈਲ ਕਰਕੇ ਬੰਦੇ ਨੂੰ ਕਢਾ ਲੈਂਦੇ ਸੀਗੇ। ਠੀਕ ਹੈ। ਵਿਜੇ ਕੁਮਾਰ ਥਿਰਾਸਿਗਿਅਮ ਜਿਹੜਾ ਬੜਾ ਹਿਸਟੋਰਿਕ ਕੇਸ ਸੀਗਾ, ਸੁਪਰੀਮ ਕੋਰਟ ਤੱਕ ਆਲ ਦਾ ਵੇ ਗਿਆ। ਠੀਕ ਹੈ, ਕਾਫੀ ਇਹਦੀ ਤੁਸੀਂ ਪਿੱਛੇ ਜਾ ਕੇ ਸਾਡੇ ਰੇਡੀਓ ਤੇ ਸੁਣ ਸਕਦੇ ਆ। ਉਹਨਾਂ ਨੇ ਕਿਹਾ ਕਿ ਇਹ ਸਾਰੀ ਜਿਹੜੀ ਸੀਗੀ ਆਪਾਂ ਡੋਰ ਸ਼ਟ ਡਾਊਨ ਕਰਤਾ, ਕਿਸੇ ਨੂੰ ਕੋਈ ਆਪਸ਼ਨ ਨਹੀਂ ਦੇਣੀ। ਜੇ ਅਸਾਲਮ ਅਫਸਰ ਨੇ ਇੱਕ ਵਾਰੀ ਕਹਿਤਾ ਕਿ ਬੰਦੇ ਦੇ ਬਿਆਨ ਫੇਲ ਆ, ਉਹਨੂੰ ਸਿਰਫ ਇੱਕ ਸੁਣਵਾਈ ਹੋਣੀ ਆ ਜੱਜ ਦੇ ਮੂਹਰੇ। ਉਹ ਇਮੀਗ੍ਰੇਸ਼ਨ ਜੱਜ ਤੁਹਾਡਾ ਇਹ ਲਾਣੀ ਕਿ ਤੁਹਾਡੀ ਫੁੱਲ ਹੀਅਰਿੰਗ ਆ ਗਈ, ਵਕੀਲ ਆ ਗਿਆ, ਤੁਹਾਨੂੰ ਬਾਹਰ ਛੱਡਤਾ। ਉਹ ਤੁਹਾਨੂੰ ਉੱਥੇ ਡਿਟੈਂਸ਼ਨ 'ਚ ਹੀ ਰੱਖਣਾ ਤੇ 7 ਦਿਨ ਦੇ ਅੰਦਰ ਅੰਦਰ ਉਹ ਜੱਜ ਨੇ ਤੁਹਾਡੇ ਜਿਹੜੇ ਬਿਆਨ ਲੈਣੇ ਹੁੰਦੇ ਆ। ਤੇ ਜੇ ਜੱਜ ਨੇ ਵੀ ਤੁਹਾਡੇ ਬਿਆਨ ਫੇਲ ਕਰਤੇ, ਜਿਹੜੇ ਕਿ ਜ਼ਿਆਦਾਤਰ ਉਹ ਬਿਆਨ ਫੇਲ ਕਰ ਦਿੰਦੇ ਆ, ਕਿਉਂਕਿ ਤੁਹਾਨੂੰ ਫੜਿਆ ਗਿਆ ਲੂਈਜ਼ੀਆਨਾ, ਜਾਰਜੀਆ, ਮਿਸਿਸਿਪੀ, ਟੈਕਸਸ, ਜਿਹੜੇ ਬਾਰਡਰ ਹੁਣ ਉੱਥੇ ਆ। ਬਾਰਡਰ ਦੇ ਵਿੱਚ ਆਬਵੀਅਸਲੀ ਜਿਹੜੀ ਅਲਟਰਾ ਰਾਈਟ ਜਿਹੜੀ ਪੋਪੂਲੇਸ਼ਨ ਉੱਥੇ ਆ, ਉਧਰਲੇ ਲੋਕੀ ਦੁਖੀ ਜ਼ਿਆਦਾ, ਕਿਉਂਕਿ ਜਦੋਂ ਉਹ ਕਹਿੰਦੇ ਆ ਕਿ ਜਦੋਂ ਇਮੀਗ੍ਰੈਂਟ ਲੰਘਦੇ ਆ ਛੋਟੇ ਛੋਟੇ ਸ਼ਹਿਰਾਂ ਚੋਂ, ਜਿਹੜੇ ਕਾਫਲੇ ਕਈ ਲੱਖਾਂ ਦੇ ਵੀ ਟੋਲੇ ਸਾਊਥ ਅਮਰੀਕਨ ਕੰਟਰੀਜ਼ ਦੇ ਜਿਹੜੇ ਸੀਗੇ, ਉਹ ਕ੍ਰਾਈਮ ਵੀ ਕਮਿਟ ਕਰਦੇ ਆ। ਉਹ ਜਿਹੜਾ ਸੀਗਾ ਛੋਟੀ ਸਿਟੀ ਜਿਹੜੀਆਂ ਹੈਗੀਆਂ, ਉਹਨਾਂ ਦਾ ਇਨਫਰਾਸਟ੍ਰਕਚਰ ਵੀ ਨਹੀਂ ਹੈਗਾ, ਤੇ ਉਹ ਜਿਹੜੇ ਲੋਕਲ ਕਲਚਰਸ ਮੈਨਰ ਜਿਹੜੇ ਹੈਗੇ ਉਹਨੂੰ ਉਹ ਰਿਸਪੈਕਟ ਵੀ ਨਹੀਂ ਕਰਦੇ। ਸੋ ਇਹ ਚੀਜ਼ਾਂ ਕੀ ਸੀਗੀਆਂ, ਇਹ ਫਿਰ ਖਟਕਦੀਆਂ ਸਾਰੀਆਂ। ਸੇਮ ਥਿੰਗ ਜਿੱਦਾਂ ਗਿੱਧੇ ਕਿੱਕਲੀਆਂ ਐਂਡ ਦੇ ਵਿੱਚ ਖਟਕਾਂ ਜਿਹੜੀਆਂ ਲੱਗ ਪੈਂਦੀਆਂ ਵਾ, ਇਹ ਕੋਈ ਕਲਚਰ ਪ੍ਰਮੋਟ ਨਹੀਂ ਹੁੰਦਾ। ਇਹ ਐਂਡ ਆਫ ਦਾ ਡੇ ਕੀ ਹੈਗਾ ਕਿ ਹੁਣ ਜਿੱਥੇ ਨਹੀਂ ਗਿੱਧੇ ਕਿੱਕਲੀਆਂ ਪੈਣੀਆਂ, ਉੱਥੇ ਵੀ ਜਾ ਕੇ ਬੰਦਾ ਜੇ ਧੱਕੇ ਨਹੀਂ ਕਰੀ ਜਾਵੇ, ਠੀਕ ਹੈ, 1 ਵਾਰੀ ਹੋ ਗਿਆ, 2 ਵਾਰੀ ਹੋ ਗਿਆ, ਜਦੋਂ ਹੁਣ 10-10, 20-20 ਵਾਰੀ ਸੇਮ ਚੀਜ਼ ਹੀ ਚੱਲੀ ਜਾਣੀ ਆ। ਵੈਲੈਂਟਾਈਨ ਡੇ ਹੋਵੇ, ਨਿਊ ਈਅਰ ਹੋਵੇ, ਉਹ ਦੇਸ਼ ਕਿੱਧਰ ਨੂੰ ਚੱਲਦਾ, ਉਹਨਾਂ ਨੇ ਆਪਣਾ ਹੀ ਖਰੂ ਜਿਹੜਾ ਪਾਇਆ। ਉਹ ਚੀਜ਼ਾਂ ਹੁਣ ਖਟਕਦੀਆਂ ਕਿੱਦਾਂ, ਉਹ ਜੱਜ ਵੀ ਦੇਖਦੇ ਆ, ਉਹ ਵੀ ਦੇਖਦੇ ਆ, ਸਰਕਾਰੀ ਵਕੀਲ ਵੀ ਦੇਖਦੇ ਆ। ਹੁਣ ਤੁਸੀਂ ਇਹ ਦੇਖ ਲਓ ਕਿ ਉਹਨਾਂ ਕੋਲ ਐਕਸਪੀਡਾਈਟਿਡ ਰਿਮੂਵਲ ਦੀ ਜੇ ਪਾਵਰ ਹੋਵੇ, 7 ਦਿਨਾਂ ਚ ਉਹ ਬੰਦੇ ਨੂੰ ਜੇ ਵਾਪਸ ਚਾੜ ਸਕਦੇ ਆ, ਅਗਲੇ ਕਿਉਂ ਨਾ ਚਾੜਨ। ਠੀਕ ਹੈ, ਸੋ ਜਿਹੜਾ 1996 ਦੀ ਜਿਹੜਾ ਇਹ ਕਾਨੂੰਨ ਜਿਹੜਾ ਬਣਿਆ ਸੀਗਾ ਜੀ, ਸੋ ਇਹਦੇ ਵਿੱਚ ਤੇ ਵਿਜੇ ਕੁਮਾਰ ਥਿਰਾਸਿਗਿਅਮ ਦੇ ਕੇਸ ਨੇ ਕਿਹਾ ਕਿ ਇਹਨੂੰ ਤੁਸੀਂ ਹੁਣ ਅਪੀਲ ਵੀ ਨਹੀਂ ਕਰ ਸਕਦੇ। ਉਹ ਬਹੁਤ ਜ਼ਿਆਦਾ ਇੱਕ ਲਿਮਿਟੇਸ਼ਨ ਜਿਹੜੀ ਆ ਗਈ। ਇਹਨੂੰ ਹੁਣ ਕਿੱਦਾਂ ਇਹ ਦੂਰ ਹੋ ਗਈ, ਜੇ ਦੁਬਾਰਾ ਇਹ ਸੁਪਰੀਮ ਕੋਰਟ ਦੇ ਮੂਹਰੇ ਜਾਊਗਾ, ਇੰਨਾ ਸੌਖਾ ਨਹੀਂ ਹੁੰਦਾ। ਇਹਨੂੰ ਕਈ ਦਹਾਕੇ ਜਿਹੜੇ ਲੱਗ ਜਾਣੇ ਆ, ਤੇ ਸੁਪਰੀਮ ਕੋਰਟ ਜਿਹੜੇ ਕੰਜ਼ਰਵੇਟਿਵ ਰਹੂਗਾ ਤੇ ਨਹੀਂ ਜਾਊਗਾ। ਇਹ ਆਪਾਂ ਗੱਲ ਕਰ ਰਹੇ ਹੁਣ 20, 25, 30, 40 ਸਾਲਾਂ ਤੱਕ ਇਹ ਚੇਂਜ ਨਹੀਂ ਹੋ ਸਕਦਾ ਕਾਨੂੰਨ ਇਹ ਵਾਲਾ। ਨਹੀਂ, ਆਪਾਂ ਦੇਖਿਆ ਹੀ ਆ, ਉਦਾਹਰਨਾਂ ਆਪਣੇ ਸਾਹਮਣੇ ਆ। ਅਬੋਰਸ਼ਨ ਵਾਲਾ ਮਸਲਾ ਸੀ, ਕਿਤੇ 40-50 ਸਾਲਾਂ ਬਾਅਦ ਜਾ ਕੇ ਦੁਬਾਰਾ ਵਾਰੀ ਆਈ, ਤੇ ਫਿਰ ਕਿਤੇ ਜਾ ਕੇ ਉਹਨਾਂ ਨੇ ਰਿਵਰਸ ਜਿਹੜਾ ਉਹ ਕੀਤਾ ਸੀਗਾ। ਸੋ ਇਹ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ, ਪਰ ਟਾਈਮ ਲੱਗਦਾ ਆ ਮੁੜ ਦੁਬਾਰਾ ਜਿਹੜਾ ਉਹ ਆਉਣ ਨੂੰ, ਕਿੱਦਾਂ ਦੀ ਜਿਹੜੀ ਸਿਚੁਏਸ਼ਨ ਹੋਊਗੀ। ਇਹ ਕਹਿੰਦੇ ਜਿਹੜਾ ਨੇ ਅਸਾਈਲਮ ਅਪਲਾਈ ਕਰਨਾ ਸੀ ਉਹਨਾਂ ਨੇ ਨਾ, ਜਦੋਂ ਬਾਰਡਰ ਤੇ ਬੰਦਾ ਫੜਿਆ, ਜਿਹੜੇ ਸਾਊਥ ਅਮਰੀਕਾ ਵਾਲੇ ਆ, ਕਈ ਸਾਰਿਆਂ ਕੋਲ ਤਾਂ ਅਸਾਈਲਮ ਦਾ ਹੈ ਨਹੀਂ। ਚਲੋ ਆਪਣੇ ਜਿਹੜੇ ਪੰਜਾਬੀ ਕੇਸ ਉਹਨਾਂ ਦਾ ਅਸਾਈਲਮ ਦਾ ਸੀਗਾ। ਜੇ ਬੰਦਾ ਕਹਿੰਦਾ ਬਾਰਡਰ ਤੇ ਉਹਨੂੰ ਫੜਿਆ, ਜਿਹਨੂੰ ਵਾਪਸ ਭੇਜਣਾ, ਐਕਸਪੀਡਾਈਟਿਡ ਰਿਮੂਵਲ ਹੁੰਦਾ ਕਿ ਸਿੱਧੇ ਚੱਕ ਕੇ ਵਾਪਸ ਭੇਜ ਦਿਓ, ਐਕਸਪੀਡਾਈਟਿਡ ਰਿਮੂਵਲ। ਜੇ ਬੰਦਾ ਕਹਿ ਰਿਹਾ ਕਿ ਮੇਰਾ ਅਸਾਈਲਮ ਦਾ ਕਲੇਮ ਆ, ਉਹਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਦਿਓ, ਕਿ ਇਹ ਬਿਆਨ ਦੇਵੇ ਕਿ ਅਸਾਈਲਮ ਅਫਸਰ ਬਿਆਨ ਸੁਣੂਗਾ। ਜੇ ਬਿਆਨ ਪਾਸ ਹੋ ਗਏ
ਤੇ ਠੀਕ ਆ, ਜੇ ਨਹੀਂ ਪਾਸ ਹੋਏ ਤੇ ਜੱਜ ਕੋ ਇੱਕ ਅਪੀਲ ਕਰਨ ਦਾ ਹੱਕ ਹੋਊਗਾ। ਉੱਥੋਂ ਫਿਰ ਅੱਗੇ ਕਾਰਵਾਈ ਜਿਹੜੀ ਚੱਲੂਗੀ। ਤੇ ਇਹਦੇ ਨਾਲ ਦੂਜਾ ਟੌਪਿਕ ਇਹ ਸੀਗਾ ਕਿ ਬੌਂਡ ਦੇਣਾ ਕਿ ਨਹੀਂ ਦੇਣਾ। ਠੀਕ ਆ, ਆਈਸ ਨੇ ਆਪ ਹੀ ਛੱਡਣਾ ਕਿ ਜਦੋਂ ਹੁਣ ਕੋਵਿਡ ਆ ਗਿਆ, ਰਸ਼ ਬਹੁਤ ਪੈ ਗਿਆ ਕਿ ਇੰਨੇ ਲੋਕੀ ਰੱਖ ਨਹੀਂ ਸਕਦੇ, ਸਟਾਫ ਬਹੁਤ ਆ ਗਏ, ਜੇਲ੍ਹਾਂ ਦੀ ਕੈਪੈਸਿਟੀ ਥੋੜੀ ਹੈ, ਲੋਕਾਂ ਨੂੰ ਛੱਡ ਦਿੰਦੇ ਸੀਗੇ। ਜਦੋਂ ਹੁਣ ਲੋਕੀ ਬਾਰਡਰ ਹੀ ਸੀਲ ਕਰਤਾ ਉਹਨਾਂ ਨੇ, ਹੁਣ ਲੋਕੀ ਘੱਟ ਆ ਤੇ ਜੇਲ੍ਹਾਂ ਦੇ ਵਿੱਚ ਜਗ੍ਹਾ ਜੇ ਹੈਗੀ ਆ, ਤੇ ਉਹ ਬੌਂਡ ਜਿਹੜਾ ਹੁਣ ਤੁਸੀਂ ਭੁੱਲ ਜਾਓ ਕਿ ਉਹਨਾਂ ਨੇ ਸਾਰਿਆਂ ਨੂੰ ਬੌਂਡ ਜਿਹੜਾ ਦੇਣਾ ਵੀ ਆ। ਜੇ ਕੋਈ ਪਹਿਲੀ ਗੱਲ ਤਾਂ ਬਾਰਡਰ ਤੋਂ ਆ ਨਹੀਂ ਸਕਣਾ, ਜੇ ਆ ਗਿਆ ਤਾਂ ਬਿਆਨ ਨਹੀਂ ਪਾਸ ਕਰ ਸਕਣੇ, ਜੇ ਬਿਆਨ ਪਾਸ ਹੋ ਵੀ ਜਾਂਦੇ ਆ ਤੇ ਇਹਦੀ ਕੋਈ ਗਾਰੰਟੀ ਨਹੀਂ ਕਿ ਬੰਦੇ ਨੂੰ ਬੌਂਡ ਜਿਹੜਾ ਮਿਲੂਗਾ। ਠੀਕ ਹੈ, ਸੋ ਇਹ ਜਿਹੜਾ ਸਹੀ ਫੈਕਟ ਹੈਗਾ ਤੇ ਇਹ ਚੀਜ਼ ਨੂੰ ਜ਼ਰੂਰ ਜਿਹੜਾ ਯਾਦ ਰੱਖਿਓ। ਠੀਕ ਹੈ, ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਬੰਦਾ ਜੇਲ੍ਹ ਦੇ ਵਿੱਚ ਜਦੋਂ ਹੁੰਦਾ ਤੇ ਪੂਰਾ ਜਿਹੜਾ ਬੰਦਾ ਹੈਂਡਲ ਨਹੀਂ ਕਰ ਸਕਦਾ ਜੇਲ੍ਹ ਨੂੰ। ਹੁਣ ਹਰੇਕ ਬੰਦਾ ਤਾਂ ਹੈਂਡਲ ਨਹੀਂ ਕਰ ਸਕਦਾ। ਠੀਕ ਹੈ, ਕਈ ਪੰਜਾਬੀ ਇਹ ਹੈਗੇ ਆ 2-2 ਸਾਲ ਵੀ ਉਹਨਾਂ ਨੇ ਜੇਲ੍ਹਾਂ 'ਚ ਰਹਿ ਕੇ ਕੇਸ ਜਿਹੜੇ ਲੜੇ ਆ। ਠੀਕ ਹੈ, ਜਜ਼ਬਾਤੀਆਂ 'ਚ ਹੁੰਦਾ, ਕਈ ਕੰਟਰੀਆਂ 'ਚੋਂ ਤੁਰ ਕੇ ਵੀ ਆਏ ਆ, ਭੁੱਖੇ ਪਿਆਸੇ ਵੀ ਆਏ ਆ, ਉਹ ਲੈਵਲ ਦੇ ਬੰਦੇ ਵੀ ਆਏ ਆ, ਬੰਦੇ ਉਹ ਲੈਵਲ ਦੇ ਵੀ ਆਏ ਆ ਕਿ ਸਿੱਧੇ ਡਾਇਰੈਕਟ ਫਲਾਈਟ ਮੈਕਸੀਕੋ ਦੀ ਹੋ ਗਈ ਤੇ ਹਫ਼ਤੇ ਦੇ ਵਿੱਚ ਹਵਾ ਅਟੈਕ ਹੋ ਗਈ ਜੇਲ੍ਹ ਦੇ ਵਿੱਚ ਜੀ। ਠੀਕ ਹੈ ਜੀ, ਤੇ ਕਈਆਂ ਦਾ ਤਾਂ ਮੈਂਟਲ ਬ੍ਰੇਕਡਾਊਨ ਵੀ ਜਿਹੜਾ ਹੋ ਜਾਂਦਾ ਵਾ, ਸੁਸਾਈਡਲ ਜਿਹੜੇ ਹੋ ਜਾਂਦੇ ਆ, ਕਈ ਚੀਜ਼ਾਂ ਜਿਹੜੀਆਂ ਖਾਣਾ ਪੀਣਾ ਛੱਡ ਦਿੰਦੇ ਆ, ਕਈ ਲੈਵਲ ਤੱਕ ਜਿਹੜੀਆਂ ਗੱਲਾਂ ਜਾਂਦੀਆਂ। ਬਿਲਕੁਲ। ਉਹ ਜਿਹੜੇ ਇੰਡੀਆ ਤੋਂ ਸੁਣ ਰਹੇ ਆ, ਘਰ ਦੇ ਜਿਹੜੇ ਸੁਣ ਰਹੇ ਆ, ਉਹ ਹੁਣ ਜੇ ਪਹਿਲਾ ਮੈਸੇਜ ਨਹੀਂ ਗਿਆ ਸੀਗਾ, ਕਿਉਂਕਿ ਆਪਾਂ ਨੂੰ ਸਾਲ ਹੋ ਗਿਆ ਕਿ CLP ਲੱਗ ਗਈ, ਅਸਾਈਲਮ ਫਾਈਲ ਕਰਨੇ ਜ਼ਰੂਰੀ ਆ, ਕੈਨੇਡਾ ਵੱਲੋਂ STCA ਲੱਗ ਗਈ, ਪਰ ਆਪਣਾ ਮੈਸੇਜ ਜਿਹੜਾ ਜਾ ਨਹੀਂ ਰਿਹਾ ਸੀਗਾ ਨਾ ਕਿ ਉੱਥੇ ਤੱਕ, ਕਿਉਂਕਿ ਵਿੱਚ ਸੀਗੇ ਮਿਡਲਮੈਨ ਏਜੰਟ। ਉਹ ਭਾਵੇਂ CLP ਲੱਗਾ, ਬੰਦਿਆਂ ਨੂੰ ਹੁਣ ਇੱਥੇ ਆ ਕੇ ਪਤਾ ਲੱਗਦਾ ਸੀਗਾ। ਕਈਆਂ ਨੂੰ ਪੁੱਛਦੇ, ਮੈਂ ਕਿਹਾ ਤੁਹਾਨੂੰ ਨਹੀਂ ਪਤਾ ਸੀਗਾ ਕਿ CLP ਲੱਗੀ ਜਾਂ CBP1 ਐਪ ਏਦਾਂ ਦੀਆਂ ਚੀਜ਼ਾਂ ਹੈਗੀਆਂ? ਉਹ ਕਹਿੰਦੇ ਸਾਨੂੰ ਏਜੰਟ ਨੇ ਨਹੀਂ ਦੱਸਿਆ ਸੀਗਾ ਇਹਦੇ ਬਾਰੇ। ਉਹਨਾਂ ਨੇ ਤਾਂ ਉਹ ਰੀਲਾਂ ਦੇਖੀਆਂ ਨਾ, ਅਸੀਂ ਸੇਫ ਲੰਘ ਗਏ, ਇਹਨਾਂ ਨਾਲ ਕੰਟੈਕਟ ਕਰੋ, ਉਹਨਾਂ ਨੇ ਤਾਂ ਉਹ ਰੀਲਾਂ ਦੇਖ ਕੇ ਆ ਗਏ। ਸੋ ਤੁਸੀਂ ਹੁਣ ਜੇ ਜਾ ਕੇ ਦੇਖੋ, ਸਾਲ ਪਹਿਲਾਂ ਤੁਸੀਂ ਸਾਰੇ ਚੈੱਕ ਕਰ ਲਓ ਵਕੀਲ, ਕਿਹੜਾ ਵਾਲਾ ਵਕੀਲ ਜਿਹੜਾ ਸਾਲ ਪਹਿਲਾਂ ਤਾਂ ਤੁਹਾਨੂੰ ਕਹਿ ਰਿਹਾ ਹੈ ਕਿ ਨਾ ਆਓ, CLP ਲੱਗਦਾ। ਹਜੇ ਕਿ ਸਾਡੀ ਫਰਮ ਨੇ ਸਭ ਤੋਂ ਜ਼ਿਆਦਾ CLP ਵਾਲੇ ਕੇਸ ਪਾਸ ਕਰਾਏ ਹੋਣੇ। ਸਭ ਤੋਂ ਪਹਿਲਾਂ ਤੋੜ ਵੀ ਉਹਦਾ ਆਪਾਂ ਲੱਭਿਆ ਸੀਗਾ, ਜਿਹੜਾ ਫਰਮ ਰੀਸੈਟਲਮੈਂਟ ਬਾਰ ਆ, ਸਭ ਤੋਂ ਪਹਿਲਾਂ ਉਹਦਾ ਵੀ ਤੋੜ ਆਪਾਂ ਲੱਭਿਆ ਸੀਗਾ। ਇਹ ਜਿਹੜੇ ਤੇ RKK ਦਾ ਵੀ, ਹਨਾ, ਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ। ਪਰ ਇਸ ਤੋਂ ਬਾਵਜੂਦ ਵੀ ਤੁਹਾਨੂੰ ਜਿਹੜਾ ਆਪਾਂ ਕੈਨੇਡਾ ਵਾਲਿਆਂ ਨੂੰ ਤੇ ਮੈਕਸੀਕੋ ਵਾਲਿਆਂ ਨੂੰ ਆਪਾਂ ਇਹੀ ਕਹਿੰਦੇ ਸੀਗੇ ਨਾ ਉਹ, ਇਹ ਜਿਹੜਾ ਸ਼ਿਕੰਜਾ ਟਾਈਟ ਹੋ ਜਾਣਾ ਵਾ ਤੇ ਬਾਅਦ ਚ ਤੁਹਾਨੂੰ ਪ੍ਰੋਬਲਮ ਜਿਹੜੀਆਂ ਪੈਣੀਆਂ। ਜਿਹੜੇ ਦੇਸ਼ ਹੈਗੇ ਆ ਉੱਥੇ ਰਹੋ, ਉਹ ਜਿਹੜੀ ਆਪਸ਼ਨ ਆਪਣੀ ਖਰਾਬ ਨਾ ਕਰੋ। ਉਦੋਂ ਬਸ ਇਹ ਚੱਕਰ ਸੀਗਾ ਕਿ ਉਦੋਂ ਬੋਲਦੇ ਆਪਾਂ ਮਾੜੇ ਲੱਗਦੇ ਸੀਗੇ, ਤੇ ਮੈਂ ਅੱਗੋਂ ਕਹਿੰਦਾ ਸੀ ਯਾਰ, ਮੈਂ ਕਿਹਾ ਆਪਾਂ ਕਿਉਂ ਮਨਾ ਕਰਾਂਗੇ, ਹਨਾ, ਸਾਡਾ ਤਾਂ ਕੰਮ ਚੱਲੂਗਾ ਜੇ ਬੰਦੇ ਆਉਗੇ। ਕਿਹੜਾ ਵਕੀਲ ਜਿਹੜਾ ਉਹ ਕਹਿੰਦਾ ਕਿ ਯਾਰ ਨਾ ਆਓ ਤੁਸੀਂ, ਪਰ ਇਹ ਸੀਗਾ ਕਿ ਬੜੀ ਨਿਊਟਰਲ ਐਡਵਾਈਸ ਦਿੱਤੀ ਸੀਗੀ, ਸਾਫ਼-ਸਾਫ਼ ਲੋਕਾਂ ਨੂੰ CLP STCA ਵਗੈਰਾ ਦੱਸਿਆ ਸੀਗਾ। ਲੱਤਾਂ ਖਿੱਚਣ ਵਾਲੇ ਜੋਕਰ ਜੇ ਬੜੇ ਸੀਗੇ ਟਿਕਟੌਕ ਤੇ ਸੋਸ਼ਲ ਮੀਡੀਆ ਤੇ, ਹੁਣ ਦੌੜ ਗਏ ਆ, ਹੁਣ ਡਿਸਪੀਅਰ ਹੋ ਗਏ। ਲੋਕਾਂ ਨੂੰ ਵੀ ਹੁਣ ਪਤਾ ਲੱਗਣ ਲੱਗ ਪਿਆ ਕੌਣ ਸਹੀ ਕਹਿ ਰਿਹਾ ਵਾ, ਕੌਣ ਗੱਲਾਂ ਮਾਰ ਰਿਹਾ, ਕੌਣ ਮੀਨਿੰਗਫੁਲ ਕੰਟੈਂਟ ਜਿਹੜਾ ਦੇ ਰਿਹਾ। ਸੋ ਇਹ ਚੀਜ਼ ਸੀਗੀ। ਤੇ ਇਹ ਹੁਣ ਐਕਸਪੀਰਾਈਟ ਰਿਮੂਵਲ ਵਾਲੀ ਜਿਹੜੀ ਧਾਰਾ ਵਾ, ਇਹ ਜਿਹੜੀ ਹੁਣ ਇਸ ਵੇਲੇ ਇਹਨਾਂ ਨੇ ਜਿਹੜੀ 1996 ਦੀ ਰੈਗੂਲੇਸ਼ਨ ਸੀਗੀ, ਉਹਨੂੰ ਇਹਨਾਂ ਨੇ ਚੱਕਤਾ ਕੰਮ। ਠੀਕ ਆ। ਅੱਛਾ, ਹੁਣ ਇਹਦੇ 2 ਸਵਾਲ ਆਉਂਦੇ ਨੇ। ਸਭ ਤੋਂ ਪਹਿਲਾਂ ਕਈ ਆਉਂਦੇ ਨੇ ਉਦਾਂ ਦਾ, ਵੈਸੇ ਕਿਹਦੇ ਤੇ ਲਾਗੂ ਹੋਣਾ, ਕਿਹਦੇ ਤੇ ਨਹੀਂ ਲਾਗੂ ਹੋਣਾ, ਤੇ ਕਿਹੜੀ ਤਰੀਕ ਤੋਂ ਆ। ਇਹ ਤਿੰਨਾਂ ਚੀਜ਼ਾਂ ਦੇ ਉੱਤੇ ਹੁਣ ਆਪਾਂ ਵਾਰੀ-ਵਾਰੀ ਸਿਰ ਜਿਹੜੀ ਉਹ ਗੱਲ ਕਰਦੇ ਆ। ਪਹਿਲਾਂ ਥੋੜਾ ਜਿਹਾ ਲੋਕਾਂ ਦਾ ਹੌਸਲਾ ਵੀ ਬਣਦੀ ਕਿਹਨਾਂ ਦੇ ਉੱਤੇ ਜਿਹੜੀ ਐਕਸਪੀਡਾਈਟਡ ਰਿਮੂਵਲ ਅਪਲਾਈ ਨਹੀਂ ਹੁੰਦੀ। ਜਿਹੜੇ ਅਨਅਕੰਪਨੀਡ ਚਿਲਡਰਨ 18 ਸਾਲ ਤੋਂ ਜਿਹੜੇ ਛੋਟੇ ਸੀਗੇ, ਉਹਨਾਂ ਤੇ ਐਕਸਪੀਡਾਈਟਡ ਰਿਮੂਵਲ ਨਹੀਂ ਲਾਗੂ ਹੁੰਦੀ। ਠੀਕ ਹੈ, ਪਰ ਇਹ ਬੜਾ ਪ੍ਰਸ਼ਨ ਹੈਗਾ ਕਿ ਯਾਰ ਅਨਅਕੰਪਨੀਡ 18 ਸਾਲ ਤੋਂ ਛੋਟੇ ਜਵਾਕਾਂ ਨੂੰ ਤੁਸੀਂ ਜਦੋਂ ਭੇਜਦੇ ਆ, ਜਿੱਦਾਂ ਦੀਆਂ ਹੁਣ ਸਾਨੂੰ ਖਬਰਾਂ ਆਈਆਂ ਨਾ, ਕਈ ਵਾਰੀ ਕਹਿੰਦਾ ਬੰਦਾ ਗਾਇਬ ਹੋ ਗਿਆ। ਦੇਖੋ, ਇੱਥੇ ਸੈਕਸ ਟ੍ਰੈਫਿਕਿੰਗ ਵੀ ਹੁੰਦੀ ਆ, ਆਰਗਨ ਟ੍ਰੇਡ ਵੀ ਚੱਲਦੇ ਆ, ਕਿ ਜਿਹੜੇ ਉਹਦੀ ਵੀ ਬਲੈਕ ਮਾਰਕੀਟ ਜਿਹੜੀ ਹੁੰਦੀ ਆ। ਪਹਿਲੀ ਗੱਲ ਤਾਂ ਜਵਾਕਾਂ ਨੂੰ ਆਪਣਿਆਂ ਨੂੰ ਛੱਡਣਾ ਨਹੀਂ ਚਾਹੀਦਾ ਹੈਗਾ ਤੁਹਾਨੂੰ। ਠੀਕ ਆ, ਚਲੋ ਆ ਗਏ, ਜੋ ਵੀ ਸੇਫ ਸੂਫ ਚੱਲਦਾ ਸੀਗਾ, ਮਾਹੌਲ ਜਿਹੜਾ ਬੜਾ ਖਰਾਬ ਹੈਗਾ। ਇਹਨਾਂ ਨੇ ਕੀ ਕਿਹਾ ਹੈਗਾ ਕਿ ਆਪਾਂ ਜਿਹੜਾ ਮਾਫੀਏ ਜਿਹੜੇ ਹੈਗੇ ਵੈਨੇਜ਼ੁਏਲਾ, ਮੈਕਸੀਕੋ, ਇਹਨਾਂ ਨੂੰ ਆਪਾਂ ਟਾਰਗੇਟ ਕਰਨਾ। ਇਹਨਾਂ ਨੇ ਟੈਰਿਫ ਲਗਾ ਕੇ ਕੈਨੇਡਾ ਵੱਲੋਂ ਤੇ ਮੈਕਸੀਕੋ ਵੱਲੋਂ ਉਹਨਾਂ ਦੀ ਸਪੋਰਟ ਲੈ ਲਈ ਕਿ ਤੁਸੀਂ ਰੋਕਣਾ। ਪਰ ਜੇ ਤੁਸੀਂ ਦੇਖੋ 2007, 8, 9 ਦੀ, ਜੇ ਤੁਸੀਂ ਉਹਨਾਂ ਟਾਈਮਾਂ 'ਚ ਜੇ ਸੀਗੇ ਨਾ, ਸੋ ਉਦੋਂ ਵੀ ਕੀ ਸੀਗਾ ਕਿ ਮੈਕਸੀਕੋ ਨੇ ਟਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਮਾਫੀਆ ਦੇ ਨਾਲ ਪੰਗਾ ਲੈਣਾ। ਮਾਫੀਏ ਨੇ ਜਿਹੜਾ ਸੀਗਾ ਮੈਕਸੀਕੋ ਸਰਕਾਰ ਦੇ ਉੱਤੇ ਵਾਰ ਡਿਕਲੇਅਰ ਕਰਤੀ ਸੀਗੀ, ਆਰਮੀ ਤੇ ਬੜੀ ਝੜਪ ਲੱਗੀ। ਉਹ ਗਲੇ ਗੁਲੇ ਕੱਟ ਕੇ ਉਹਨਾਂ ਦੇ ਲਾ ਦਿੰਦੇ ਸੀਗੇ ਇੱਥੇ ਪੁਲਾਂ ਦੇ, ਆਪਣਾ ਮੈਸੇਜ ਸ਼ੋਅ ਕਰਨ ਲਈ ਲੋਕਾਂ ਦੇ, ਪੁਲਿਸ ਵਾਲਿਆਂ ਦੇ, ਕਿ ਸਾਡੇ ਨਾਲ ਪੰਗਾ ਜਿਹੜਾ ਨਾ ਲਓ। ਇਹ ਜਿਹੜੀ ਚੀਜ਼ ਸੀਗੀ ਹੁਣ ਵਾਇਲੈਂਸ ਜਿਹੜੀ, ਕਿਉਂ ਕੀ ਹੈ ਕਿ
ਮਲਟੀ ਬਿਲੀਅਨ ਡਾਲਰ ਜਿਹੜੇ ਟ੍ਰੇਡ ਇਹ ਚੱਲਦੇ ਆ। ਇਹਨਾਂ ਨੇ ਹੁਣ 10,000 ਬੰਦੇ ਆਪਣੇ ਖੜੇ ਕਰਤੇ, ਬਾਰਡਰ ਸੀਲ ਕਰਤਾ। ਤੁਸੀਂ ਇਹ ਵੇਖੋ ਕਿ ਹੁਣ ਜਿਹੜਾ ਇਹ ਆਰਗੇਨਾਈਜੇਸ਼ਨਸ ਹੈਗੀਆਂ, ਇਹ ਫੀਡ ਕਿੱਦਾਂ ਹੋ ਗਈਆਂ, ਪੈਸੇ ਕਿੱਥੋਂ ਆਉਗੇ, ਕਿੱਥੋਂ ਚੱਲੂਗਾ। ਤੇ ਬਾਰਡਰ ਸੀਲ ਹੋ ਗਿਆ ਤਾਂ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਬਾਰਡਰ ਤੋਂ 10 ਮੀਲ ਦੂਰ ਏਰੀਆ ਹੈ ਉਹ ਵੀ ਸੇਫ ਹੋ ਜਾਣੇ ਆ। ਉਹ ਜਿਹੜੀ ਉੱਥੇ ਸੀਗੀ, ਤੁਸੀਂ ਆਪ ਬਾਕੀ ਹਿਸਾਬ ਲਗਾ ਲਓ ਕਿ ਇਹ ਜਿਹੜਾ ਸਾਰਾ ਲੜਾਈ ਇਹਨਾਂ ਦੀ, ਗੈਂਗਵਾਦ, ਗੋਲੀਆਂ, ਮਸ਼ੀਨ ਗੰਨਾਂ ਲੈ ਲੈ ਕੇ ਤਾਂ ਉੱਥੇ ਪੁਲਿਸ ਘੁੰਮਦੀ ਹੁੰਦੀ ਹੈ ਟੂਰਿਸਟ ਵਾਲੇ ਏਰੀਆ 'ਚ ਵੀ, ਮੈਕਸੀਕੋ ਦੇ ਵਿੱਚ। ਉਹ ਇਹ ਚੀਜ਼ ਦਾ ਜਿਹੜਾ ਪਹਿਲਾਂ ਇਹ ਹੈ ਕਿ ਜਿਹੜਾ ਪ੍ਰੋਬਲਮਸ ਹੈਗੀਆਂ ਉਹ ਵਧ ਰਹੀਆਂ, ਠੀਕ ਆ। ਜਿਹੜੇ ਹਿਸਾਬ ਨਾਲ ਹੁਣ ਸਿਸਟਮ ਰੀਸ਼ਫਲ ਜਿਹੜਾ ਹੋ ਰਿਹਾ, ਜਿੱਦਾਂ ਉਹਨਾਂ ਨੇ ਯੂਐਸਏਡ ਦੀ ਕਿਉਂ ਗੱਲ ਕੀਤੀ ਸੀਗੀ ਕਿ ਜਿਹੜਾ ਉਹ ਕਹਿੰਦੇ ਕਿ ਜਿਹੜੇ ਹਿਸਾਬ ਨਾਲ ਪਾਵਰ ਸਟਰਕਚਰ ਸੀਗਾ, ਫੰਡਿੰਗ ਸੀਗੀ, ਉਹ ਫੰਡਿੰਗ ਨੂੰ ਜਾ ਕੇ ਟਾਰਗੇਟ ਜਿਹੜੀ ਕਰ ਰਹੇ ਆ। ਐਗਜ਼ਾਮਪਲ ਛੋਟੀ ਜੀ, ਉਹ ਕਹਿੰਦੇ ਕਿ ਜਿੱਦਾਂ ਸਾਊਥ ਏਸ਼ੀਆ ਸੀਗਾ, ਜਿਹੜਾ ਸਾਊਥ ਈਸਟ ਏਸ਼ੀਆ, ਜਦੋਂ ਇਹ ਕਰਪਟ ਐਂਟਰਪ੍ਰਾਈਜ਼ ਨੂੰ ਟਰੰਪ ਸਾਹਿਬ ਟਾਰਗੇਟ ਕਰ ਰਹੇ ਆ ਕਿ ਇਹ ਫੰਡਿੰਗ ਵਾਲੇ ਨਾਨ ਪ੍ਰੋਫਿਟਸ ਨੂੰ ਆਪਾਂ ਐਲੀਮੀਨੇਟ ਕਰ ਦੇਣਾ। ਹੁਣ ਕੀ ਸੀਗਾ ਕਿ ਉਹ ਵਾਲੇ ਜਿਹੜੇ ਏਰੀਆ ਸੀਗੇ ਜਿੱਥੇ ਯੂਐਸ ਦਾ ਜਾਂ ਜੋ ਵੀ ਤੁਸੀਂ ਕਹਿ ਲਓ ਕਿ ਇਹ ਜਿਹੜੀਆਂ ਸੰਸਥਾਵਾਂ ਸੀਗੀਆਂ ਇਹਨਾਂ ਦਾ ਹੋਲਡ ਸੀਗਾ, ਉਹ ਜਦੋਂ ਹੋਲਡ ਤੁਸੀਂ ਚੱਕ ਲੈਂਦੇ ਆ, ਠੀਕ ਆ, ਉਸ ਤੋਂ ਬਾਅਦ ਕੀ ਹੁੰਦਾ ਕਿ ਇਹ ਨਹੀਂ ਬੰਦਾ ਕਹਿ ਸਕਦਾ ਕਿ ਯਾਰ ਤਾਲਿਬਾਨ ਮਾੜਾ ਵਾ, ਆਹ ਚੀਜ਼ ਮਾੜੀ ਆ। ਜਦੋਂ ਇੱਕ ਜਗ੍ਹਾ ਤੋਂ ਤੁਸੀਂ ਜੋ ਵੀ ਸਿਸਟਮ ਚੱਲਦਾ ਸੀਗਾ, ਠੀਕ ਆ, ਭਾਵੇਂ ਉਹ ਸਦਾਮ ਸੀਗਾ, ਕੁਝ ਵੀ ਸੀਗਾ, ਸਾਊਥ ਈਸਟ ਏਸ਼ੀਆ ਤੋਂ ਤੁਸੀਂ ਚੱਕ ਲਿਆ, ਤੁਸੀਂ ਜਦੋਂ ਇੱਕ ਜਗ੍ਹਾ ਤੋਂ ਜਦੋਂ ਤੁਸੀਂ ਜਿਹੜਾ ਐਗਜ਼ਿਸਟਿੰਗ ਸਿਸਟਮ ਢਾਂਚਾ ਜਦੋਂ ਚੱਕ ਲੈਂਦੇ ਆ, ਉੱਥੇ ਇੱਕ ਪਾਵਰ ਵੈਕਿਊਮ ਜਿਹੜਾ ਆਊਗਾ ਹੀ ਆਊਗਾ। ਉੱਥੇ ਇੱਕ ਸਟਰਗਲ ਜਿਹੜੀ ਹੋਗੀ ਕਿ ਉਹ ਜਿਹੜੇ ਏਰੀਆ ਉਹ ਕਿੰਨੇ ਕੰਟਰੋਲ ਕਰਨੇ ਆ, ਕਿੰਨੇ ਮੈਨੀਪੂਲੇਟ ਕਰਨੇ ਆ। ਉਹ ਜਿਹੜੇ ਹਾਲਾਤ ਆ ਕਾਫੀ ਜ਼ਿਆਦਾ ਜਿਹੜੇ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜੇ ਸੀਗੇ ਬਦਲੂਗੇ, ਬਿਲਕੁਲ ਬਦਲੂਗੇ। ਤੇ ਇਹ ਕਿਸੇ ਵੀ ਚੀਜ਼ ਦੇ ਵਿੱਚ ਵਿਚਾਲੇ ਨਾ ਤੁਸੀਂ ਫਸਿਓ, ਠੀਕ ਆ। ਇਟਸ ਰੋਂਗ ਟਾਈਮ। ਜਿਹੜਾ ਨੈਕਸਟ 1 ਈਅਰ ਹੈਗਾ, ਉਹ ਤੁਸੀਂ ਕਿਸੇ ਏਜੰਟ ਦੇ, ਪੈਰਾਲੀਗਲ ਦੇ ਜਾਂ ਸੁਣੀ ਸੁਣਾਈ ਗੱਲ ਤੇ ਕਿਸੇ ਦੇ ਅੜਿੱਕੇ ਆ ਕੇ ਤੁਸੀਂ ਕਿਹਾ ਕਿ ਚੱਲ ਉਧਰ ਨੂੰ ਤੁਰੀਏ, ਚੱਲੀਏ, ਵੇਟ ਐਂਡ ਵਾਚ ਵਾਲਾ ਹਿਸਾਬ ਕਿਤਾਬ ਆ, ਉਹ ਚੱਕਰਾਂ ਦੇ ਵਿੱਚ ਨਾ ਪਿਓ। ਸੋ ਅਨਕੰਪਨੀਡ ਚਿਲਡਰਨ ਨੂੰ ਜਿਹੜਾ ਇਹ ER ਐਕਸਪੀਡੀਟਿਡ ਰਿਮੂਵਲ ਨਹੀਂ ਲੱਗਦਾ। ਜਿਹੜੇ ਲੋਕੀ 에ਅਰਕ੍ਰਾਫਟ ਤੋਂ ਆਏ ਆ, ਪੋਰਟ ਆਫ ਐਂਟਰੀ ਤੇ ਜਹਾਜ਼ ਤੋਂ ਆਏ ਆ ਸਿੱਧੇ ਤੇ ਉਹ ਕਿਸੇ ਐਸੀ ਕੰਟਰੀ ਤੋਂ ਹੈਗੇ ਆ, ਠੀਕ ਆ, ਫੋਰ ਐਗਜ਼ਾਮਪਲ ਕਿਊਬਾ, ਜਿਹਦੇ ਨਾਲ ਕਿ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈਗੇ, ਉਹਨਾਂ ਤੇ ਐਕਸਪੀਡੀਟਿਡ ਰਿਮੂਵਲ ਨਹੀਂ ਲੱਗਦਾ। ਪਰ ਉਹ ਕੰਟਰੀਆਂ ਵੈਸਟਰਨ ਹੈਮਿਸਫੀਅਰ 'ਚ ਹੋਣੀਆਂ ਚਾਹੀਦੀਆਂ। ਮਤਲਬ ਕਿ ਇੰਡੀਆ ਜਿਹੜੀਆਂ ਈਸਟ ਵਾਲੀਆਂ ਕੰਟਰੀਆਂ ਨਹੀਂ ਕਾਊਂਟ ਹੁੰਦੀਆਂ। ਅਨਕੰਪਨੀਡ ਮਾਈਨਰ ਜਿਹੜੇ ਜਵਾਕ ਆ ਗਏ, ਉਹਨਾਂ ਨੂੰ ਐਕਸਪੀਡੀਟਿਡ ਰਿਮੂਵ ਨਹੀਂ ਕੀਤਾ ਜਾ ਸਕਦਾ। ਜਾਂ ਜਿਹੜੇ ਐਸੇ ਦੇਸ਼ਾਂ 'ਚੋਂ ਆਏ ਆ ਜਿਹੜੇ ਵੈਸਟਰਨ ਹੈਮਿਸਫੀਅਰ 'ਚ ਆ, ਕਿਉਂਕਿ ਇਹ ਵੈਸਟ ਹੈਮਿਸਫੀਅਰ ਵਾਲਿਆਂ ਨੂੰ ਸੇਫ ਸਮਝਦੇ ਆ ਕੰਟਰੀਆਂ ਨੂੰ, ਓਬਵੀਅਸਲੀ। ਤੇ ਜਿਹਨਾਂ ਨਾਲ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈਗੇ, ਕਿਉਂਕਿ ਡਿਪਲੋਮੈਟਿਕ ਰਿਲੇਸ਼ਨ ਹੁਣ ਜਿਹਨਾਂ ਨਾਲ ਨਹੀਂ ਹੁੰਦੇ ਆ, ਉਹਦੇ ਵਿੱਚ ਅਮਰੀਕਾ ਬਿਲਕੁਲ ਇੰਟਰਸਟਿਡ ਹੋਊਗਾ, ਕਿਉਂਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ, ਠੀਕ ਆ। ਸੋ ਇਹ ਚੀਜ਼ ਡਿਫੈਕਟ ਕਰਕੇ ਆਇਆ ਹੋ ਸਕਦਾ, ਰਾਈਟ। ਤੇ ਜਿਹੜੇ ਵੀਜ਼ਾ ਵੇਵਰ ਪ੍ਰੋਗਰਾਮ ਥੱਲੇ ਜਿਹੜੇ ਆਉਂਦੇ ਆ, ਐਸਟਾ ਜਿਹਨੂੰ ਕਹਿ ਦਿੰਦੇ ਆ, 90 ਦਿਨ ਦੀ ਜਿਹਨਾਂ ਨੂੰ ਐਂਟਰੀ ਮਿਲਦੀ ਆ, ਉਹ ਲੋਕੀ ਐਕਸਪੀਡੀਟਿਡ ਰਿਮੂਵਲ ਦੇ ਸਬਜੈਕਟ ਨਹੀਂ ਹੁੰਦੇ। ਅੱਛਾ, ਇੱਥੇ ਨਾ ਹੁਣ ਧਿਆਨ ਰੱਖਿਓ, ਕਈਆਂ ਨੇ ਨਾ ਛੋਟੀ ਵੀਡੀਓ ਬਣਾ ਕੇ ਪਤਾ ਕੀ ਕਹਿਣਾ, ਜਿਹੜੇ 18 ਸਾਲ ਤੋਂ ਛੋਟੇ ਆ, ਜਿਹੜੇ ਜਹਾਜ਼ ਥਣੀ ਆਏ ਆ, ਉਹਨਾਂ ਦੇ ਉੱਤੇ ਨਹੀਂ ਲੱਗਣੀ। ਪਰ ਨਾਲ ਆ 2 ਕੰਡੀਸ਼ਨਾਂ ਹੋਰ ਆ, ਇਹ ਐਡ ਕਰ ਦੇਣ ਨਾਲ ਵੀ ਉਸ ਮੁਲਕ ਦੇ ਨਾਲ ਜਿਹਦੇ ਨਾਲ ਕੋਈ ਅਮਰੀਕਾ ਦਾ ਡਿਪਲੋਮੈਟਿਕ ਸੰਬੰਧ ਨਹੀਂ ਆ, ਤੇ ਜਾਂ ਜੇ ਉਹ ਮੁਲਕ ਵੈਸਟਰਨ ਹੈਮਿਸਫੀਅਰ ਦੇ ਵਿੱਚ ਨਹੀਂ ਪੈਂਦੇ, ਸਿਰਫ ਉਹਨਾਂ ਦੇ ਉੱਤੇ ਹੀ ਐਕਸਪੀਡੀਟਿਡ ਰਿਮੂਵਲ ਨਹੀਂ ਲੱਗਣੀ। ਜੇ ਤੁਸੀਂ ਇੰਡੀਆ ਤੋਂ ਆ ਰਹੇ ਆ ਜਾਂ ਹੋਰ ਜੋ ਅਜਿਹੇ ਮੁਲਕਾਂ ਚੋਂ ਆ, ਉੱਤੇ ਭਾਈ ਲੱਗਣੀ ਆ, ਫਿਰ ਨਾ ਕਿਉਂ ਵੀ ਦੱਸਿਆ ਨਹੀਂ ਆ। ਅੱਛਾ, ਇੱਥੇ ਇੱਕ ਵਾਰੀ ਮੈਂ ਫੇਰ ਇਹਨੂੰ ਕਲੈਰੀਫਾਈ ਕਰਦਾ। ਸੋ 4 ਤਰ੍ਹਾਂ ਦੇ ਅਲੱਗ-ਅਲੱਗ ਕੈਟਾਗਰੀ ਦੇ ਲੋਕਾਂ ਤੇ ਐਕਸਪੀਡੀਟਿਡ ਰਿਮੂਵਲ ਨਹੀਂ ਲੱਗ ਸਕਦੀ, ਠੀਕ ਹੈ। ਪਹਿਲੇ ਕੈਟਾਗਰੀ ਵਾਲੇ ਲੋਕ ਉਹ ਹੈਗੇ ਆ ਜਿਹੜੇ 18 ਸਾਲ ਤੋਂ ਛੋਟੇ ਆ, ਅਨਕੰਪਨੀਡ ਮਾਈਨਰ, ਪੇਰੈਂਟਸ ਦੇ ਨਾਲ ਨਹੀਂ, ਕਿਸੇ ਦੇ ਨਾਲ ਨਹੀਂ, ਇਕੱਲੇ ਆਏ ਆ। ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ। ਸਿੱਧਾ ਹਿਸਾਬ ਕਿਤਾਬ ਹੈ, 18 ਸਾਲ ਤੋਂ ਛੋਟੇ ਆ, ਉਹਨਾਂ ਨੂੰ ਜੇ ਵਾਪਸ ਭੇਜੋਗੇ ਤਾਂ ਕ੍ਰਾਈਮ ਹੋ ਸਕਦਾ। ਜਿਹੜੀ ਫਿੰਗਰ ਆ US ਵੱਲ ਪੁਆਇੰਟ ਹੋਊਗੀ ਕਿ ਮੁੰਡਾ ਜਾਂ ਕੁੜੀ ਆ, ਤੁਸੀਂ ਵਾਪਸ ਕਿਉਂ ਭੇਜਿਆ ਉਹਨਾਂ ਨੂੰ, ਸੈਕਸ ਟ੍ਰੈਫਿਕਿੰਗ ਦੇ ਵਿੱਚ ਪਾਤਾ ਜਾਂ ਉਹਨਾਂ ਦੇ ਆਰਗਨ ਜਿਹੜੇ ਹਾਰਵੈਸਟ ਕਰ ਲਏ ਆ। ਸੋ ਬੱਚੇ ਜਿਹੜੇ 18 ਸਾਲ ਤੋਂ ਛੋਟੇ ਆ, ਉਹਨਾਂ ਤੇ ਨਹੀਂ ਲੱਗਣੀ। ਜਿਹੜੇ ਵੀਜ਼ਾ ਵੇਵਰ ਤੇ ਆਏ ਆ, 90 ਦਿਨ ਵਾਲਾ ਜਿਹੜੀ ਐਂਟਰੀ ਹੁੰਦੀ, ਐਸਟਾ ਹੁੰਦਾ, ਉਹਨਾਂ ਤੇ ਐਕਸਪੀਡੀਟਿਡ ਰਿਮੂਵਲ ਨਹੀਂ ਲੱਗਦੀ। ਤੀਜੇ ਜਿਹੜੇ ਜਹਾਜ਼ ਥਾਣੀ ਆਏ ਆ, ਪਰ ਉਹਨਾਂ ਦੀ ਕੰਟਰੀ ਵੈਸਟਰਨ ਹੈਮਿਸਫੀਅਰ 'ਚ ਆ ਤੇ US ਦੇ ਨਾਲ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈਗੇ, ਉਹਨਾਂ ਤੇ ਨਹੀਂ ਐਕਸਪੀਡੀਟਿਡ ਰਿਮੂਵਲ ਲੱਗਦੀ। ਤੇ ਜਿਹੜੇ US ਸਿਟੀਜ਼ਨ, ਲੌਫੁਲ ਪਰਮਾਨੈਂਟ ਰੈਜ਼ੀਡੈਂਟ, ਜਿਹੜੇ ਗ੍ਰੀਨ ਕਾਰਡ ਹੋਲਡਰ ਆ, ਰਿਫਿਊਜੀ ਜਾਂ ਅਸਾਈਲੀ, ਜਿਹਨਾਂ ਦਾ ਜੇ ਸਟੇਟਸ ਟਰਮੀਨੇਟ ਨਹੀਂ ਹੋਇਆ, ਉਹਨਾਂ ਤੇ ਨਹੀਂ ਇਹ ਚੀਜ਼ ਜਿਹੜੀ ਲੱਗਦੀ। ਠੀਕ ਹੈ, ਬਾਕੀ ਸਾਰਿਆਂ ਤੇ ਲੱਗਦੀ ਹੈ, ਬਾਕੀ ਸਾਰਿਆਂ ਦੇ ਉੱਤੇ ਲੱਗਦੀ ਆ। ਅੱਛਾ, ਹੁਣ ਆਪਾਂ ਦੱਸ ਦਈਏ ਜਿਨ੍ਹਾਂ ਦੇ ਉੱਤੇ ਲੱਗਦੀ। ਇੱਕ ਸੌਰੀ ਇਹਦੇ ਵਿੱਚ ਚੀਜ਼ ਹੋਰ ਸੀਗੀ। ਸੋ ਆਪਾਂ ਗੱਲ ਕਿਉਂ ਕਰ ਰਹੇ ਹੈ ਕਿ ਚੇਂਜ ਕੀ ਹੋਇਆ, ਠੀਕ ਆ। ਜਨਵਰੀ 21 2025 ਨੂੰ ਚੇਂਜ ਹੋ ਗਿਆ, 20 ਨੂੰ ਇਹ ਆਇਆ,
ਸਰਪੰਚ ਸਾਹਿਬ ਤੇ 21 ਤੋਂ ਚੇਂਜਸ ਇਹਨਾਂ ਨੇ ਕਰਤੀਆਂ, ਠੀਕ ਹੈ। 21 ਜਨਵਰੀ ਤੋਂ। ਤੇ ਆਪਾਂ ਪਹਿਲੀ ਗੱਲ ਕਰਾਂਗੇ ਕਿ ਪਹਿਲਾਂ ਕੀ ਚੱਲਦਾ ਸੀਗਾ, ਬਾਈਡਨ ਸਾਹਿਬ ਦੇ, ਓਬਾਮਾ ਸਾਹਿਬ ਦੇ ਕਾਰਜਕਾਲ ਚ ਕੀ ਸੀਗਾ ਤੇ ਹੁਣ ਚੇਂਜ ਕੀ ਹੋਇਆ। ਕੀ ਚੇਂਜ ਹੋਇਆ? ਤਾਂ ਪਹਿਲੀ ਗੱਲ ਤਾਂ ਦੋਨਾਂ ਦੇ ਜਿਹੜੇ ਭਾਵੇਂ 1996 ਔਨਵਰਡ ਸੀ, ਜਿਹੜਾ ਵੀ ਵਿਅਕਤੀ ਇਨਐਡਮਿਸਿਬਲ ਆ ਜਾਂ ਰਿਮੂਵੇਬਲ ਆ, ਜਿਹਨੇ ਝੂਠ ਬੋਲਿਆ ਜਾਂ ਜਿਹਦੇ ਕੋਲ ਵੀਜ਼ਾ ਨਹੀਂ ਹੈਗਾ, ਐਂਟਰੀ ਡਾਕੂਮੈਂਟ ਨਹੀਂ ਹੈਗੇ, ਉਹ ਬੰਦਾ ਸਿੱਧੇ ਤੋਂ ਸਿੱਧੇ ਜਿਹੜਾ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਪੈ ਸਕਦਾ ਸੀਗਾ ਕਿਸੇ ਵੀ ਟਾਈਮ ਤੇ। ਫਰਕ ਸਿਰਫ ਇਹ ਸੀਗਾ, ਇਹ ਚੀਜ਼ ਜਿਹੜੀ ਹੁਣ ਮੇਨ ਖਬਰ ਅੱਜ ਦੀ ਇਹ ਆ, ਜਦੋਂ ਇਹ ਟਰੰਪ ਸਾਹਿਬ ਦੇ 21 ਜਨਵਰੀ 2025 ਤੋਂ ਪਹਿਲਾਂ ਸਿਰਫ ਉਹ ਲੋਕਾਂ ਤੇ ਉਹ ਹੱਥ ਪਾਉਂਦੇ ਸੀਗੇ ਜਿਹੜੇ ਯੂਐਸ ਦੇ ਵਿੱਚ 100 ਮਾਈਲ ਦੇ 에ਅਰ ਬਾਰਡਰ ਦੇ ਵਿੱਚ ਹੁੰਦੇ ਸੀ। ਇਹ 100 에ਅਰ ਮਾਈਲਸ ਮਤਲਬ ਕਿ ਤੁਸੀਂ, ਤਾਂ ਕਰਕੇ ਇੱਕ ਰੀਜ਼ਨ ਆ ਕਿ ਸੈਨ ਡਿਏਗੋ ਐਡਾ ਸੋਹਣਾ ਸ਼ਹਿਰ ਆ, ਉੱਥੇ ਕਿਉਂ ਨਹੀਂ ਲੋਕੀ ਰੁਕਦੇ, ਉੱਥੇ ਵੀ ਇਮੀਗ੍ਰੇਸ਼ਨ ਕੋਰਟ ਆ, ਉਹਨਾਂ ਨੂੰ ਪਤਾ ਕਿ ਇਹ 100 ਮਾਈਲ ਦੇ ਘੇਰੇ ਦੇ ਵਿੱਚ ਆਉਂਦੀ ਹੈ, ਇੱਥੇ ਸ਼ਿਕੰਜਾ ਜਿਹੜਾ ਕੱਸਿਆ ਜਾ ਸਕਦਾ, ਤਾਂ ਕਰਕੇ ਜਿਹੜੇ ਲੋਕੀ ਸੀਗੇ ਉਹ ਟਰੈਵਲ ਕਰਦੇ ਸੀਗੇ ਇਨਵਰਡ, ਤੇ ਤਾਂ ਕਿ 100 ਮਾਈਲ ਦੇ ਜਿਹੜੇ ਘੇਰੇ ਤੋਂ ਬਾਹਰ ਹੋ ਜਾਣ ਤੇ ਇਹ ਐਕਸਪੀਡਾਈਟਡ ਰਿਮੂਵਲ ਦੇ ਚੱਕਰ 'ਚ ਜਿਹੜੇ ਨਾ ਆ ਸਕਣ। ਠੀਕ ਹੈ। ਟਰੰਪ ਸਾਹਿਬ ਨੇ ਕੀ ਚੇਂਜ ਕੀਤਾ, ਟਰੰਪ ਸਾਹਿਬ ਕਹਿੰਦੇ 100 ਮਾਈਲ ਵਾਲਾ ਚੱਕਰ ਖਤਮ ਆ, ਕਿਤੇ ਮਰਜ਼ੀ ਤੁਸੀਂ ਅਮਰੀਕਾ ਦੇ ਵਿੱਚ ਹੋਵੋ, ਤੁਹਾਡੇ ਤੇ ਐਕਸਪੀਡਾਈਟਡ ਰਿਮੂਵਲ ਜਿਹੜਾ ਲੱਗ ਸਕਦਾ, ਜਿੱਥੇ ਮਰਜ਼ੀ ਚੱਕ ਸਕਦੇ। ਸਿਰਫ ਇਹ ਪਿਆ ਕਿ ਤਾਂ ਕਰਕੇ ਤੁਸੀਂ ਦੇਖ ਰਹੇ ਆ ਕਿ ਜਿਹੜਾ ਲਾਅ ਸੀਗਾ ਉਹਨਾਂ ਨੇ 100 ਮਾਈਲ ਵਾਲਾ ਹਟਾ ਕੇ ਹੁਣ ਉਹਨਾਂ ਨੇ ਕਿਹਾ ਕਿ ਕਿਤੇ ਵੀ ਜਿਹੜਾ ਲੱਗ ਸਕਦਾ, ਤਾਂ ਕਰਕੇ ਹੁਣ ਜਿਹੜਾ ਇਹ ਹਫੜਾ ਤਫੜੀ ਮਚ ਗਈ ਕਿ ਹੁਣ ਤਾਂ ਯਾਰ ਸਟੋਰ ਤੋਂ ਵੀ ਆ ਕੇ ਚੱਕ ਸਕਦੇ ਆ, ਖੇਤਾਂ ਤੋਂ ਵੀ ਆ ਕੇ ਚੱਕ ਸਕਦੇ ਆ, ਠੀਕ ਆ। ਸੋ ਪਹਿਲਾ ਫਰਕ ਇਹ ਪਿਆ। ਦੂਜਾ ਫਰਕ ਜਿਹੜਾ ਪਿਆ ਇਹ ਕਿ ਜਨਵਰੀ 21 2025 ਸਰਪੰਚ ਸਾਹਿਬ ਦੇ ਆਉਣ ਤੋਂ ਪਹਿਲਾਂ ਉਹ ਕਹਿੰਦੇ ਸੀ ਕਿ ਜਿਹਨੂੰ 14 ਦਿਨਾਂ ਦੇ ਵਿੱਚ ਆਪਾਂ ਫੜਿਆ ਬੰਦੇ ਨੂੰ, ਠੀਕ ਹੈ, ਐਂਟਰ ਕੀਤੇ ਤੋਂ 14 ਦਿਨਾਂ ਚ ਫੜਿਆ। ਹੁਣ ਉਹ ਕਹਿੰਦੇ ਕਿ 14 ਨਹੀਂ, ਆਪਾਂ ਫੁੱਲ 2 ਸਾਲ ਤੱਕ ਜਾਣਾ। ਜਦੋਂ ਆਪਾਂ ਫੜਿਆ, ਹਾਂ, ਜੇ 2 ਸਾਲ ਤੋਂ ਘੱਟ ਆ ਤੁਸੀਂ ਤਾਂ ਤੁਸੀਂ ਹੈਗੇ ਆ 14 ਸਾਲ, 14 ਦਿਨ ਵਾਲਾ, ਸੌਰੀ 14 ਸਾਲ ਕਹਤਾ, 14 ਦਿਨ ਸੀ 14 ਦਿਨ 2 ਹਫ਼ਤੇ। ਹਾਂ, ਪਹਿਲਾਂ ਸੀਗਾ ਕਿ ਜਿਹੜਾ ਨਵਾਂ ਆਇਆ ਬਾਈਡਨ ਸਾਹਿਬ ਕਹਿੰਦੇ ਸੀਗੇ ਕਿ 2 ਹਫ਼ਤੇ ਚ ਜੇ ਫੜਿਆ ਗਿਆ ਤਾਂ ਠੀਕ ਆ, ਐਕਸਪੀਡਾਈਟਡ ਰਿਮੂਵਲ ਕਰ ਦਿਓ, ਨਹੀਂ ਤਾਂ ਜਾਣ ਦਿਓ ਬੰਦੇ ਨੂੰ, ਠੀਕ ਆ। ਹੁਣ 2 ਹਫ਼ਤੇ ਤਾਂ ਬੰਦਾ ਟਾਈਮ ਟਪਾ ਲੈਂਦਾ ਸੀਗਾ। ਟਰੰਪ ਸਾਹਿਬ ਨੇ ਕਿਹਾ ਕਿ 2 ਸਾਲ ਵਾਲਾ ਕਰੋ। ਹੁਣ ਤੁਸੀਂ 2 ਸਾਲ ਦੇਖੋ, ਇਦਾਂ ਦਾ ਟਾਈਮ ਆ ਕਿ ਭਾਵੇਂ ਤੁਸੀਂ ਅਸਾਈਲਮ ਕਰਤੀ, ਭਾਵੇਂ ਤੁਸੀਂ ਕੁਛ ਵੀ ਕਰਤਾ, 2 ਸਾਲ ਦੇ ਵਿੱਚ ਜੇ ਤੁਸੀਂ ਫੜੇ ਗਏ ਤਾਂ ਤੁਸੀਂ ਉਹਨਾਂ ਦੇ ਸ਼ਿਕੰਜੇ ਦੇ ਵਿੱਚ ਆ ਸਕਦੇ ਆ। ਆਹ ਚੀਜ਼ ਹੈ। ਜੇ ਉਹਨਾਂ ਨੇ ਉੱਥੇ ਡਿਟਰਮਿਨ ਕਰ ਲਿਆ ਵੀ ਤੁਹਾਡੇ ਤੇ ਐਕਸਪੀਡਾਈਟਡ ਰਿਮੂਵਲ ਲੱਗ ਸਕਦਾ, ਤਾਂ ਫਿਰ ਲੱਗ ਜਾਣਾ ਹੈ। ਬਿਲਕੁਲ। ਅੱਛਾ, ਹੁਣ ਇੱਥੇ ਇਹ ਚੀਜ਼ ਅਟਾਰਨੀ ਟਿਰਕੈਨਾ ਜੀ ਆ ਜਾਂਦੀ ਆ। ਹੁਣ ਜਿੱਦਾਂ ਤੁਸੀਂ ਕਿਹਾ ਵੀ ਐਕਸਪੀਡਾਈਟਡ ਰਿਮੂਵਲ ਉਹਨਾਂ ਦੇ ਉੱਤੇ ਨਹੀਂ ਲੱਗਦਾ, ਜੇ ਆਪਾਂ ਹੁਣ ਅਸਾਈਲਮ ਜਾਂ ਰਿਫਿਊਜੀ ਵਾਲਿਆਂ ਦੇ ਪੱਖ ਤੋਂ ਕਰੀਏ ਵੀ ਜੇ ਤੁਸੀਂ ਰਿਫਿਊਜੀ ਆ ਜਾਂ ਅਸਾਈਲੀ ਆ, ਇੱਕ ਉਹਨਾਂ ਨੇ ਉਹ ਥੋੜੀ ਜਿਹੀ ਛੋਟ ਵੀ ਆ, ਪਰ ਆਣਾ ਵਿੱਚ ਨਾਲ ਹੀ ਇਹ ਜਿਹੜਾ 2 ਸਾਲ ਵਾਲੀ ਵੀ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਉਹ ਆ ਗਈ ਆ। ਸੋ ਇਹ ਡਿਟਰਮਿਨ ਕਿੱਦਾਂ ਉਹਨਾਂ ਨੇ ਜਿਹੜਾ ਇਸ ਚੀਜ਼ ਦੇ ਵਿੱਚ ਡਿਟਰਮਿਨ ਕਿੱਦਾਂ ਕਰਨਾ ਹੈ ਵੀ ਜਿਹੜਾ 2 ਸਾਲ ਅੱਛਾ, ਇਹ ਹੁਣ ਤਰੀਕ ਦਾ ਬੜਾ ਭੁਲੇਖਾ ਹੈ ਸਾਰਿਆਂ ਨੂੰ ਵੀ ਕੀ ਜਿਹੜਾ 21 ਜਨਵਰੀ ਤੋਂ ਪਹਿਲਾਂ ਆਇਆ ਉਹਦੇ ਤੇ ਨਹੀਂ ਲੱਗਣਾ ਜਾਂ ਉਸ ਤੋਂ ਬਾਅਦ ਚ ਨਹੀਂ ਆਇਆ, ਜਾਂ ਜਦੋਂ ਤੁਸੀਂ ਕੇਸ ਲਾਇਆ ਆ ਉਹਦੇ ਤੋਂ 2 ਸਾਲ ਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਐਂਟਰੀ ਤੋਂ 2 ਸਾਲ ਦੀ ਗੱਲ ਕਰ ਰਹੇ ਹਾਂ। ਇਹ ਥੋੜਾ ਜਿਹਾ ਐਕਸਪਲੇਨ ਕਰੋ ਵੀ ਇਹ 2 ਸਾਲ ਦਾ ਰੌਲਾ ਕੀ ਆ, ਵੀ ਇਹ ਕੋਈ ਕੱਟ ਆਫ ਡੇਟ ਹੈ ਇਹਦੀ ਜਾਂ ਤੁਹਾਡੇ ਹਰ ਇੱਕ ਬੰਦੇ ਦੇ ਹਿਸਾਬ ਦੇ ਨਾਲ ਇਹ 2 ਸਾਲ ਚੇਂਜ ਹੋਣੇ ਆ? ਥੋੜੀ ਜਿਹੀ ਲੰਬੀ ਡਿਸਕਸ਼ਨ ਆ, ਐਡਾ ਸੌਖਾ ਇਹਦਾ ਆਨਸਰ ਨਹੀਂ ਹੈਗਾ। ਠੀਕ ਹੈ ਜੀ। ਤੇ ਆਪਾਂ ਨਾ ਕੁਝ ਇੱਕ ਪੁਆਇੰਟ ਕਵਰ ਕਰਾਂਗੇ, ਉਹਦੇ ਵਿੱਚ ਕਾਫੀ ਸਾਰੀ ਜਿਹੜੀ ਇਹ ਕਲੈਰੀਫਿਕੇਸ਼ਨ ਜਿਹੜੀ ਆ ਜਾਣੀ ਆ। ਸੋ ਮੇਨ ਸਭ ਦਾ ਸਵਾਲ ਇਹੀ ਆ, ਸਾਰੇ ਲੋਕਾਂ ਦਾ ਸਵਾਲ ਇਹੀ ਆ ਜਿਹੜੇ ਸਾਨੂੰ ਇਸ ਵੇਲੇ ਸੁਣ ਰਹੇ ਆ ਕਿ ਮੈਂ ਆ ਕੇ ਅਸਾਈਲਮ ਲਾਤਾ ਇਮੀਗ੍ਰੇਸ਼ਨ ਕੋਰਟ 'ਚ, ਮੇਰਾ ਕੀ ਬਣੂਗਾ ਜੀ। ਇਹ ਵਾਲਾ ਸਵਾਲ ਆ ਜਿਹਦਾ ਆਨਸਰ ਤੁਹਾਨੂੰ ਇੱਥੇ ਮਿਲਣਾ ਪੰਜਾਬੀ ਰੇਡੀਓ ਦੇ ਉੱਤੇ। ਇਹਦਾ ਆਨਸਰ ਅਜੇ ਨਹੀਂ ਹੈਗਾ। ਸੋ ਕੀ ਇਹ ਲੋਕ ਸੇਫ ਹੈਗੇ ਆ? ਆਨਸਰ ਹੈਗਾ ਕਿ ਇਹ ਲੋਕ ਵੀ ਸੇਫ ਜਿਹੜੇ ਨਹੀਂ ਹੈਗੇ ਆ। ਕਿਉਂ ਨਹੀਂ ਸੇਫ ਹੈਗੇ ਆ ਉਹਦੇ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ, ਠੀਕ ਆ। ਪਹਿਲਾਂ ਤਾਂ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ ਉਹਨੇ ਗਾਈਡੈਂਸ ਦਿੱਤੀ ਐਪਲੀਕੇਸ਼ਨ ਦੇ ਜਿਹੜੇ EMPLOYEEਆਂ ਨੂੰ ਕੀ ਉਹਨਾਂ ਨੇ ਦੇਖਣਾ, ਠੀਕ ਆ। ਉਹ ਕਹਿੰਦੇ ਕਿ ਜਿਹੜੀ ਐਕਸਪੀਡਾਈਟਡ ਰਿਮੂਵਲ ਆ ਇਹਨੂੰ ਆਪਾਂ ਸੇਮ ਤਰੀਕੇ ਨਾਲ ਇੰਟੀਰੀਅਰ ਦੇ ਵਿੱਚ US ਦੇ ਵਿੱਚ ਵੀ ਉਸੇ ਤਰੀਕੇ ਨਾਲ ਆਪਾਂ ਜਿਹੜਾ ਲਾਗੂ ਕਰਨਾ ਜਿੱਦਾਂ ਆਪਾਂ ਬਾਰਡਰ ਤੇ ਕਰਦੇ ਸੀਗੇ। ਇਹਦਾ ਮਤਲਬ ਇਹ ਹੈਗਾ ਕਿ ਭਾਵੇਂ ਜਿਹੜੇ ਬਾਈਡਨ ਸਰਕਾਰ ਨੇ ਪੈਰੋਲ ਵੰਡੀ ਸੀਗੀ, ਹਿਊਮੈਨਿਟੇਰੀਅਨ ਪੈਰੋਲ ਹੋ ਗਈ, ਜਿਹੜੇ ਯੂਕਰੇਨ ਵਾਲਿਆਂ ਨੂੰ ਪੈਰੋਲ ਸੀਗੀ, ਸੋ ਕਾਫੀ ਜਿਹੜੀ ਪੈਰੋਲ ਤਾਂ ਇਹਨੇ ਆਂਦੇ ਕੈਂਸਲ ਕਰਤੀ ਸੀ। ਇਹਨੇ ਕਿਹਾ ਕੈਂਸਲ ਕਰੋ, ਜਿਹਨਾਂ ਨੂੰ ਹੁਣ ਜਿਹੜੇ ਦਿੱਤੇ। ਇਹ ਕਹਿੰਦੇ ਕਿ ਉਹਨਾਂ ਨੂੰ ਤੁਸੀਂ ਭਾਵੇਂ ਉਹ ਲੀਗਲੀ ਵੀ ਆਏ ਆ, ਜਿਹੜੇ ਬਾਈਡਨ ਸਰਕਾਰ ਕਹਿੰਦੀ ਪੋਰਟ ਰਾਹੀਂ ਆਣਾ, ਏਦਾਂ ਕਰਨਾ ਉੱਦਾਂ ਕਰਨਾ, ਇਹ ਕਹਿੰਦੇ ਪਹਿਲਾਂ ਤਾਂ ਉਹਨਾਂ ਨੂੰ ਵੀ ਚੱਕੋ, ਕਿਉਂਕਿ ਪੈਰੋਲ ਸਾਰਿਆਂ ਦੀ ਜਿਹੜੀ ਰਿਵੋਕ ਇਹਨਾਂ ਨੇ ਕਰਤੀ ਆ ਜੇ ਉਹਨਾਂ ਨੂੰ 2 ਸਾਲ ਤੋਂ ਘੱਟ ਹੋਏ ਆ। ਠੀਕ ਹੈ। ਜਿਹੜਾ ਕੱਚਾ ਬੰਦਾ, ਠੀਕ ਆ, ਨੌਨ ਸਿਟੀਜ਼ਨ ਜਿਹੜਾ ਹੈਗਾ, ਜੇ ਤੁਹਾਨੂੰ ਲੱਗਦਾ ਕਿ ਉਹ ਉੱਤੇ ਐਕਸਪੀਡਾਈਟਡ ਰਿਮੂਵਲ ਲੱਗਦੀ ਹੈ, ਆਹ ਚੀਜ਼ ਨੂੰ ਬੜੇ ਧਿਆਨ ਨਾਲ ਸੁਣਿਓ, ਠੀਕ ਆ।
ਇਹ ਚੀਜ਼ ਦੇ ਬਾਰੇ ਹੁਣ ਕੀ ਚੀਜ਼ ਸੀਗੀ ਕਿ ਇਹ ਚੀਜ਼ ਬਾਰੇ ਆਪਾਂ ਖੁੱਲ ਕੇ ਗੱਲ ਕਰ ਸਕਦੇ ਹਾਂ, ਤੇ ਕਈ ਬੰਦੇ ਇਸ ਬਾਰੇ ਖੁੱਲ ਕੇ ਗੱਲ ਨਹੀਂ ਕਰਦੇ ਹੈਗੇ। ਹਾਂਜੀ। ਇਹ ਹੁਣ ਕੀ ਇਹ ਇੱਕ ਡਰ ਵਾਲੀ ਗੱਲ ਹੈਗੀ ਆ? ਬਿਲਕੁਲ ਇਹ ਡਰ ਵਾਲੀ ਗੱਲ ਹੈਗੀ ਆ। ਡਰ ਵਾਲੀ ਗੱਲ ਕੀ ਹੈਗੀ ਆ ਕਿ ਉਹਨਾਂ ਨੇ ਆਪਣੇ ਮੈਮੋ ਦੇ ਵਿੱਚ ਕੀ ਕਿਹਾ, DHS ਨੇ ਆਪਣੇ ਮੁਲਾਜ਼ਮਾਂ ਨੂੰ, ਕਿ ਜੋ ਵੀ ਤੁਸੀਂ ਸਟੈਪ ਜਿਹੜੇ ਨੈਸੈਸਰੀ ਲੈ ਸਕਦੇ ਆ, ਤੁਸੀਂ ਉਹ ਸਟੈਪ ਨੈਸੈਸਰੀ ਲਓ। ਉਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਲਿਖਿਆ ਕਿ ਔਨਗੋਇੰਗ ਜਿਹੜੀਆਂ ਰਿਮੂਵਲ ਪ੍ਰੋਸੀਡਿੰਗ ਆ, ਜਿਹੜੇ ਲੋਕਾਂ ਦੇ ਕੇਸ ਚੱਲਦੇ ਆ, ਜਿਨ੍ਹਾਂ ਨੇ ਅਸਾਈਲਮ ਫਾਈਲ ਕਰਤੀ ਸੀਗੀ ਆਂਦੇ, ਜਾਂ ਜਿਨ੍ਹਾਂ ਨੂੰ ਭਾਵੇਂ ਪੈਰੋਲ ਵੀ ਮਿਲਿਆ, ਉਹ ਕਹਿੰਦੇ ਸਟੈਪਸ ਤੁਸੀਂ ਉਹਨਾਂ ਦੀ ਰਿਮੂਵਲ ਪ੍ਰੋਸੀਡਿੰਗ ਨੂੰ ਟਰਮੀਨੇਟ ਕਰੋ। ਤੁਸੀਂ ਕੋਰਟਾਂ ਦੇ ਵਿੱਚ ਜਾਓ, ਉਹਨਾਂ ਦੀ ਮੋਸ਼ਨ ਟੂ ਡਿਸਮਿਸ ਜਿਹੜੀ ਫਾਈਲ ਕਰੋ, ਜਿਹਨੂੰ PD ਕਹਿੰਦੇ ਆ, ਉਹ ਕਰਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਫਿਰ ਦੁਬਾਰਾ ਐਕਸਪੀਡਾਈਟਡ ਰਿਮੂਵਲ ਕਰਕੇ ਵਾਪਸ ਤੋਰੋ। ਅੱਛਾ, ਕੇਸ ਬੰਦ ਕਰਕੇ ਤੇ ਤੋਰ ਦੋ। ਹਾਂ, ਕਹਿਣ ਦਾ ਮਤਲਬ ਹੈਗਾ ਕਿ ਜਿਹੜੇ ਤਾਂ ਲੋਕਾਂ ਨੇ ਕੁਝ ਵੀ ਨਹੀਂ ਫਾਈਲ ਕੀਤਾ, ਕੱਚੇ ਆ, ਉਹਨਾਂ ਦਾ ਚਲੋ ਨੋ ਕੁਐਸਚਨ ਆ ਸੀਗਾ, ਉਹਨਾਂ ਤੋਂ ਚੱਕ ਕੇ ਫੜ ਕੇ, ਭਾਵੇਂ ਉਹ ਬਾਰਡਰ ਦੇ ਲਾਗੇ ਆ, ਭਾਵੇਂ ਉਹ ਇਨਲੈਂਡ ਵੀ ਰਹਿ ਰਹੇ ਆ, ਜਿਹਨਾਂ ਨੂੰ 2 ਸਾਲ ਤੋਂ ਘੱਟ ਹੋਏ ਸੀਗੇ, ਉਹਨਾਂ ਨੂੰ ਤਾਂ ਸਿੱਧੇ 7 ਦਿਨ ਚ ਉਹ ਜਹਾਜ਼ ਚਾੜ ਸਕਦੇ ਆ। ਜਹਾਜ਼ ਇਹ ਚੜ ਰਹੇ ਆ, ਫਲਾਈਟਾਂ ਤੁਹਾਡੇ ਮੋਹਰੇ ਜਾਣੀਆਂ, ਦੂਜੀ ਵਾਲੀ ਤਿਆਰ ਆ, ਤੀਜੀ ਵਾਲੀ ਵੀ ਤਿਆਰ ਹੋ ਗਈਆਂ। ਜਿਹੜੇ ਲੋਕੀ 2 ਸਾਲਾਂ ਦੇ ਵਿੱਚ ਆ ਗਏ ਸੀਗੇ, ਜਿਨ੍ਹਾਂ ਨੇ ਅਸਾਈਲਮ ਦਾ ਆਪਣਾ ਕੇਸ ਜਿਹੜਾ ਲਾਤਾ, ਉਹਨੂੰ ਸਿੱਧੇ ਤੌਰ ਤੇ ਉਹ ਵਾਪਸ ਨਹੀਂ ਭੇਜ ਸਕਦੇ। ਉਹਦੇ ਨਾਲ ਉਹ ਕੋਰਟ ਦੇ ਵਿੱਚ ਜਾ ਕੇ ਜੱਜ ਸਾਹਿਬ ਨਾਲ ਡੀਲਿੰਗ ਕਰਨੀ ਪੈਣੀ ਆ, ਤੇ ਉਹਨਾਂ ਨੂੰ ਇੰਸਟਰਕਸ਼ਨ ਇਹ ਹੈ ਕਿ ਇਹਨਾਂ ਦੇ ਕੇਸ ਜਿਹੜੇ ਹੈਗੇ ਮੋਸ਼ਨ ਟੂ ਟਰਮੀਨੇਟ ਫਾਈਲ ਕਰੋ। ਆਉਣ ਵਾਲੇ ਮਹੀਨਿਆਂ ਦੇ ਵਿੱਚ ਆਪਾਂ ਕੀ ਦੇਖਣਾ ਕਿ ਜਿਹੜੇ ਵੀ ਲੋਕ 2023-24 ਦੇ ਵਿੱਚ ਜਿਹੜੇ ਆਏ ਸੀਗੇ, ਇਹ ਡਿਪੈਂਡ ਕਰਦਾ ਹੁਣ ਬੰਦਾ ਫੜਿਆ ਕਦੋਂ ਜਾਂਦਾ, ਠੀਕ ਆ। ਭਾਵੇਂ ਉਹਨਾਂ ਦੀ ਮਾਸਟਰ ਹੀਅਰਿੰਗ ਆ ਰਹੀ ਆ, ਭਾਵੇਂ ਉਹਨਾਂ ਦੀ ਇੰਡੀਵਿਜੂਅਲ ਹੀਅਰਿੰਗ ਆ ਗਈ ਆ, ਜੇ ਹਵਾ ਉਧਰਲੇ ਪਾਸੇ ਨੂੰ ਚੱਲ ਪਈ, ਜਿਹੜੀ ਕਿ ਉਹਨਾਂ ਨੇ ਕਿਹਾ ਚੱਲਣੀ ਹੈਗੀ ਆ, ਬਸ ਮੈਟਰ ਆਫ ਟਾਈਮ ਆ ਕਿ ਪਹਿਲਾਂ ਉਹਨਾਂ ਨੇ ਕ੍ਰਿਮੀਨਲ ਚਾੜਨੇ ਆ, ਫਿਰ ਉਹਨਾਂ ਨੇ ਜਿਹਨਾਂ ਦੇ ਆਲਰੇਡੀ ਰਿਮੂਵਲ ਆਰਡਰ ਆ ਉਹ ਵਾਲੇ ਚਾੜਨੇ ਆ, ਉਸ ਤੋਂ ਬਾਅਦ ਉਹਨਾਂ ਨੇ ਨੰਬਰ ਲਾਣਾ ਜਿਹੜੇ ਲੋਕੀ ਭਾਵੇਂ ਉਹਨਾਂ ਦੇ ਕੇਸ ਚੱਲਦੇ ਆ। ਸੋ ਇਹ ਜਿਹੜੀ ਹੁਣ 2 ਸਾਲ ਵਾਲੀ ਗੱਲ ਜਿਹੜੀ ਪੁੱਛੀ ਕਿ ਡੇਟ ਕਦੋਂ ਤੋਂ ਮੰਨਣੀ ਆ, ਠੀਕ ਹੈ, ਏਦਾਂ ਕੋਈ ਡੇਟ ਨਹੀਂ ਹੈਗੀ। ਇਹ ਹੈਗਾ ਕਿ ਜਿੱਦਣ ਬੰਦੇ ਨੂੰ ਫੜਿਆ ਉਹਨਾਂ ਨੇ, ਜਿੱਦਣ ਉਹਨਾਂ ਦੇ ਅੜਿੱਕੇ ਆਇਆ, ਉਤੋਂ ਪਿੱਛੇ ਜਾ ਕੇ ਆਪਾਂ 2 ਸਾਲ ਦੇਖਣੇ ਆ। ਸੋ ਤੁਸੀਂ ਬਸ ਇਹੀ ਦੁਆ ਕਰੋ ਕਿ ਇਹ ਜਿਹੜਾ ਆਪਣਾ ਫੋਕਸ ਹੈਗਾ ਕ੍ਰਿਮੀਨਲ ਨਾਲ, ਹੋਰ ਜਿਹੜੀਆਂ ਚੀਜ਼ਾਂ ਦੇ ਵੱਲ, ਠੀਕ ਆ, ਹੋਰ ਜਿਹੜੇ ਇਹਨਾਂ ਦੇ ਪੰਗੇ ਆ ਉਧਰ ਨੂੰ ਇਹ ਆਪਣਾ ਫੋਕਸ ਰੱਖਣ ਕਿ ਤੁਹਾਡਾ ਟਾਈਮ ਜਿਹੜਾ ਟੱਪਦਾ ਰਵੇ, ਠੀਕ ਆ, ਤੇ ਤੁਹਾਨੂੰ ਇੱਥੇ ਆਏ ਨੂੰ 2 ਸਾਲ ਤੋਂ ਉੱਤੇ ਹੋ ਜਾਣ, ਠੀਕ ਆ। ਜੇ ਤੁਹਾਨੂੰ ਇੱਥੇ ਅਮਰੀਕਾ ਦੇ ਵਿੱਚ ਆਏ ਨੂੰ 2 ਸਾਲ ਤੋਂ ਉੱਤੇ ਹੋ ਗਏ ਆ, ਤੇ ਤੁਹਾਡੇ ਤੇ ਐਕਸਪੀਡਾਈਟਡ ਰਿਮੂਵਲ ਜਿਹੜਾ ਨਹੀਂ ਲੱਗ ਸਕਦਾ, ਠੀਕ ਆ। ਪਰ ਇਹਦੇ ਵਿੱਚ ਵੀ 2-4 ਤੁਹਾਨੂੰ ਗੱਲਾਂ ਜਿਹੜੀਆਂ ਕਰਾਂਗੇ ਕਿ ਫਿਰ ਵੀ ਤੁਸੀਂ ਪ੍ਰੋਬਲਮ ਚ ਕਦੋਂ ਆ ਸਕਦੇ ਆ, ਠੀਕ ਆ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਰਾਜਕਰਨ ਜੀ, ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ, ਮੰਨ ਲਓ ਕਿ ਜੇ ਮੇਰਾ ਭਾਵੇਂ ਖੁਦ ਦਾ ਹੀ ਕੋਈ ਕਲਾਇੰਟ ਆ, ਉਹ 2024 ਦੇ ਵਿੱਚ ਆਇਆ ਸੀਗਾ, ਉਹਨੇ ਸਟੈਂਡਰਡ ਜਿਹੜਾ ਆ ਕੇ ਆਪਣਾ ਕੇਸ ਲਾਤਾ, ਵਰਕ ਪਰਮਿਟ ਉਹ ਆ ਗਿਆ, ਭਾਵੇਂ ਉਹਨੇ ਡਰਾਈਵਰ ਲਾਇਸੈਂਸ ਬਣਾ ਲਿਆ, ਭਾਵੇਂ ਉਹ ਟਰੱਕ ਚਲਾਉਣ ਲੱਗ ਪਿਆ, ਪਰ ਅਜੇ ਉਹ 2 ਸਾਲ ਤੋਂ ਘੱਟ ਉਹਦੇ ਵਿੱਚ ਲੋਡ ਲੈ ਕੇ ਉਹ ਗਿਆ ਹੋਇਆ ਵਾ, ਤੇ ਪਿੱਛੋਂ ਦੀ ਮੰਨ ਲਓ ਕਿ ਜੇ ਸਰਕਾਰ ਨੇ ਕਹਿਤਾ ਕਿ ਆਪਾਂ ਮੋਸ਼ਨ ਟੂ ਡਿਸਮਿਸ ਆ, ਉਹਦੇ ਵਿੱਚ 10 ਦਿਨ ਤੁਹਾਡੇ ਵਕੀਲ ਕੋ ਹੁੰਦਿਆਂ ਨੂੰ ਚੈਲੰਜ ਕਰਨ ਲਈ, ਡਿਪੈਂਡਿੰਗ ਕਿਹੜੇ ਜੱਜ ਦੇ ਮੂਹਰੇ ਆ। ਤੇ ਕਈ ਲੋਕਾਂ ਨੂੰ ਪਤਾ ਆਲਰੇਡੀ ਕਿ ਬਿਨਾਂ ਉਹਨਾਂ ਦੀ ਤਰੀਕ ਦੇ ਵੀ ਮੋਸ਼ਨ ਟੂ ਡਿਸਮਿਸ ਟਰਮੀਨੇਟ ਜਿਹੜਾ ਗ੍ਰਾਂਟ ਕੀਤਾ ਸੀਗਾ, ਜੇ ਉਹਨਾਂ ਦਾ ਕੇਸ ਡਿਸਮਿਸ ਹੋ ਜਾਂਦਾ, ਠੀਕ ਆ, ਉਹ ਸਰਕਾਰ ਨੇ ਬਿਲਕੁਲ ਸੋਚ ਕੇ ਟਾਰਗੇਟ ਕਰਨਾ ਨਾ ਕਿ ਆਹ ਬੰਦੇ ਦਾ ਕੇਸ ਡਿਸਮਿਸ ਕਰੋ, ਤੇ ਮਤਲਬ ਕਿ ਫਿਰ ਉਹ ਜਿਹੜਾ ਬੰਦਾ ਹੈਗਾ ਉਹ ਚੱਕਿਆ ਜਾ ਸਕਦਾ, ਉਹਨੂੰ ਡਿਟੇਨ ਕੀਤਾ ਜਾ ਸਕਦਾ, ਤੇ ਐਕਸਪੀਡਾਈਟਡ ਰਿਮੂਵਲ ਚ ਪਾ ਕੇ 7 ਦਿਨਾਂ ਦੇ ਵਿੱਚ ਉਹਦਾ ਪੱਤਾ ਕੱਟਿਆ ਜਾ ਸਕਦਾ। ਤੇ ਉਸ ਤੋਂ ਬਾਅਦ ਜਿਹੜਾ ਜਿੱਦਾਂ ਤੁਹਾਨੂੰ ਦੱਸਿਆ ਕਿ ਕ੍ਰੈਡੀਬਲ ਫੀਅਰ ਤੇ ਇੱਕ ਜੱਜ ਦੀ ਸੁਣਵਾਈ ਆ, ਤੇ ਉਹਦੇ ਵਿੱਚ ਅਪੀਲ ਪੂਲ ਵਾਲੀ ਆਪਸ਼ਨ ਜਿਹੜੀ ਨਹੀਂ ਹੈਗੀ। ਸੋ ਇਹ ਚੀਜ਼ ਜਿਹੜੀ ਮੇਨ ਸਮਝਿਓ, ਠੀਕ ਆ। ਇਹ ਹੁਣ ਗੱਲਾਂ ਪੈਰਾਲੀਗਲ ਵਾਲਿਆਂ ਤੋਂ, ਤੇ ਜਿਹੜੇ ਉਦਾਂ ਹੀ ਕਾਲਾ ਕੋਟ ਪਾ ਕੇ ਤੇ ਸਿੰਪਲ ਜਿਹੜਾ ਸੀਗਾ ਕਿ ਏਦਾਂ ਹੋ ਗਿਆ 2 ਸਾਲ ਵਾਲਾ ਹੋ ਗਿਆ, ਇਹ ਉਹਨਾਂ ਦੇ ਸਕੋਪ ਤੋਂ ਬਾਹਰ ਹੈਗੀਆਂ ਚੀਜ਼ਾਂ, ਠੀਕ ਆ। ਇਹਦੇ ਵਿੱਚ ਹੁਣ ਤੁਹਾਡੀ ਜਿਹੜੀ ਫਾਈਟ ਆ ਗਈ, ਇਹ ਫਾਈਟ ਕਿੱਥੇ ਆਈ? ਇਹ ਫਾਈਟ ਆ ਗਈ ਤੁਹਾਡੀ ਜਿਹੜੀ ਮੋਸ਼ਨ ਟੂ ਡਿਸਮਿਸ ਦੀ, ਠੀਕ ਆ। ਜਿਹੜੇ ਲੱਤਾਂ ਖਿੱਚਣ ਵਾਲੇ ਸੀਗੇ ਕਿ ਬਰੀਫਿੰਗਸ ਨਹੀਂ ਕਰਨੀਆਂ, ਏਦਾਂ ਨਹੀਂ ਕਰਨੀਆਂ, ਸਿਆਣਪ ਆਪਣੀ ਵਰਤਿਓ। ਬਰੀਫਿੰਗ ਜਦੋਂ ਆ ਗਈਆਂ ਕਰ ਲਿਓ, ਉਦੋਂ ਨਾ ਕਿਹਾ ਕਿ ਮੇਰਾ ਦੋਸਤ ਏਦਾਂ ਕਹਿੰਦਾ ਸੀ ਕਿ ਵਕੀਲ ਨੇ ਆਹ ਕਹਿਤਾ, ਵਕੀਲ ਨੇ ਉਹ ਕਹਿਤਾ। 7 ਦਿਨਾਂ ਦਾ ਜਿਹੜਾ ਟਾਈਮ ਹੈਗਾ, ਆਪਣੀ ਜਿਹੜੀ ਪੇਮੈਂਟਸ ਜੋ ਵੀ ਜਿੱਦਾਂ ਹੈਗਾ, ਉਦੋਂ ਜਾ ਕੇ ਮੈਂ ਕਿਹਾ ਜਿਹੜੇ ਵਕੀਲ ਵੀ ਜਿਹੜੇ ਹੈਗੇ ਨਾ, ਜਿਨ੍ਹਾਂ ਦੇ ਕੇਸ ਆ, ਇੰਨੇ ਕੁ ਜਿਹੜੇ ਬਿਜ਼ੀ ਹੋ ਜਾਣੇ ਆ ਕਿ ਹੁਣ ਜੇ ਇੱਕ ਦਿਨ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ 100 ਜਣਿਆਂ ਦੀ ਆਪਾਂ ਮੋਸ਼ਨ ਟੂ ਟਰਮੀਨੇਟ ਕਰਨੀ ਆ, ਉਹਨੂੰ ਕੱਲਾ ਵਕੀਲ ਕਿੱਦਾਂ ਹੈਂਡਲ ਕਰੂਗਾ, ਠੀਕ ਆ। ਉਸ ਤੋਂ ਬਾਅਦ ਜਿਹੜਾ ਮੇਨ ਲੋਕਾਂ ਦਾ ਰਹਿੰਦਾ ਕਿ ਯਾਰ ਮੈਂ ਤਾਂ ਹੁਣ ਨਵਾਂ ਆਇਆ ਸੀਗਾ, ਹੁਣ ਇੱਥੇ ਤਾਂ ਜਿਹੜਾ ਸੀਗਾ ਇਕਨੋਮੀ ਦਾ ਵੀ ਭੱਠਾ ਪੈ ਗਿਆ, ਅਜੇ ਤਾਂ ਮੇਰਾ ਵਰਕ ਪਰਮਿਟ ਵੀ ਨਹੀਂ ਆਇਆ ਸੀਗਾ,
ਤੇ ਮੈਂ ਤੇ ਵਕੀਲ ਨੂੰ ਹਾਇਰ ਹੀ ਨਹੀਂ ਕਰ ਸਕਦਾ, ਅਫੋਰਡ ਹੀ ਨਹੀਂ ਕਰ ਸਕਦਾ। ਉਹ ਚੀਜ਼ ਕੀ ਸੀਗੀ ਕਿ ਉਹ ਹੁਣ ਇੱਕ ਪ੍ਰੈਕਟੀਕਲ ਸਿਨੈਰੀਓ ਜਿਹੜਾ ਆ ਗਿਆ। ਕਈ ਲੋਕੀ ਹੁਣ ਏਜੰਟਾਂ ਤੇ ਲੱਖਾਂ ਡਾਲਰ ਲਾ ਕੇ ਜਿਹੜੇ ਆਏ ਆ, ਕਿਸ਼ਤਾਂ ਵੀ ਉਹਨਾਂ ਦੀਆਂ ਵਿਆਜ ਵੀ ਜੋ ਵੀ ਆ ਵਾਧੂ ਪੈਂਦੀਆਂ, ਤੇ ਇੱਥੇ ਅਫੋਰਡੇਬਿਲਟੀ ਦਾ ਵੀ ਇੱਕ ਸਿਨੈਰੀਓ ਪੈ ਗਿਆ ਕਿ ਕੱਚਾ ਵਿਅਕਤੀ ਹੁਣ ਜਾ ਕੇ ਸਟੋਰ ਦੇ ਵਿੱਚ ਕੰਮ ਕਰਨ ਤੋਂ ਵੀ ਡਰਦਾ, ਰੈਸਟੋਰੈਂਟਾਂ 'ਚ ਵੀ ਡਰਦਾ। ਅਮਰੀਕਾ ਨੂੰ ਛੱਡੋ, ਅਮਰੀਕਾ ਨੂੰ ਦੇਖ ਕੇ ਉਹਨਾਂ ਨੇ ਯੂਕੇ ਵਾਲਿਆਂ ਨੇ ਛਾਪੇ ਮਾਰਨੇ ਸ਼ੁਰੂ ਕਰਤੇ, ਫਰਾਂਸ ਵਾਲੇ ਨੇ ਛਾਪੇ ਮਾਰਨੇ ਸ਼ੁਰੂ ਕਰਤੇ ਰੈਸਟੋਰੈਂਟਾਂ ਦੇ ਵਿੱਚ। ਉਹ ਕਹਿੰਦੇ ਕਿ ਆਪਾਂ ਕਿਉਂ ਪਿੱਛੇ ਹਟੀਏ। ਸੋ ਇਹਦੇ ਵਿੱਚ ਹੁਣ ਕੀ ਚੀਜ਼ ਆ ਕਿ ਉਹ ਚੀਜ਼ ਨਾ ਆਪਣੀ ਜਿਹੜੀ ਤਿਆਰੀ ਖਿੱਚ ਕੇ ਰੱਖਿਓ। ਸਭ ਤੋਂ ਜ਼ਿਆਦਾ ਨੁਕਸਾਨ ਕੀ ਹੈਗਾ, ਕਈ ਵਾਰੀ ਬੰਦੇ ਦਾ ਸੱਜਣ ਮਿੱਤਰ ਹੀ ਕਰਦੇ ਆ ਝੂਠੀ ਚੁੱਕ ਦੇ ਵਿੱਚ, ਠੀਕ ਹੈ। ਇਹ 2 ਸਾਲ ਵਾਲੇ ਆਪਣੀ ਬਰੀਫਿੰਗਸ, ਆਪਣੇ ਜਿਹੜੀ ਫੰਡਸ, ਆਪਣੇ ਜਿਹੜੇ ਹੈਗੇ, ਆਪਣੇ ਲਾਇਰ ਨਾਲ ਜਿਹੜਾ ਕਮਿਊਨੀਕੇਸ਼ਨ ਆ, ਠੀਕ ਆ, ਲਾਇਰ ਕੀ ਕਹਿ ਰਿਹਾ ਉਹ ਚੀਜ਼, ਉਹਨੂੰ ਤੁਸੀਂ ਜਿਹੜਾ ਸੀਗਾ ਮੇਨ ਸੈਂਟਰ ਦੇ ਵਿੱਚ ਰੱਖਣਾ। ਪੈਰਾਲੀਗਲ ਜਿਹੜੇ ਇੰਟਰਪ੍ਰੇਟਰਾਂ ਨੇ ਕਾਲੇ ਕੋਟ ਪਾਏ ਆ, ਸਲਾਹ ਦੇ ਰਹੇ ਆ, ਤੇ ਜਿਹੜੇ ਉਦਾਂ ਹੀ ਬਲੌਗ ਜੇ ਚਮਕੇ ਧਮਕੇ ਆ, ਇਹ ਚੀਜ਼ਾਂ ਤੋਂ ਦੂਰ ਰਹੋ। 7 ਦਿਨ ਦਾ ਟਾਈਮ ਆ, ਜਿੰਨੇ ਤੁਸੀਂ ਅਵੇਅਰ ਆ, ਜਿੰਨੀ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਹੈਗੀ ਆ, ਤੁਸੀਂ ਉਹਦੇ ਹਿਸਾਬ ਨਾਲ ਫੈਸਲਾ ਕਰ ਸਕਦੇ ਆ। ਆਪਾਂ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਦੇਵਾਂਗੇ, ਪਰ ਸਾਡੀ ਇਨਫੋਰਮੇਸ਼ਨ ਦੇਣ ਦੇ ਵਿੱਚ ਵੀ 7 ਦਿਨ ਦਾ ਜਿਹੜਾ ਗੈਪ ਹੁੰਦਾ ਵਾ, ਠੀਕ ਆ। ਸਹੀ ਗੱਲ ਆ। ਸੋ 7 ਦਿਨ ਦਾ ਗੈਪ ਹੈਗਾ, ਕਈ ਕੁਛ ਇਹਦੇ ਵਿੱਚ ਹੋ ਜਾਣਾ ਵਾ, ਠੀਕ ਆ। ਤੇ ਜਿਹੜੇ ਮੋਰਲ ਸਪੋਰਟ ਵਾਲੇ ਨੇ ਆ ਕਿ ਲੈ ਵੀ ਆਪਾਂ ਭਰਾ ਦੇ ਪਿੱਛੇ ਖੜੇ ਆ, ਭਰਾ ਦੇ ਪਿੱਛੇ ਨਹੀਂ ਖੜੇ ਹੋਣੇ। ਜਦੋਂ ਜੇਲ੍ਹ 'ਚ ਜਾਣਾ ਤੁਸੀਂ ਕੱਲਿਆਂ ਦੀ ਡਿਟੈਂਸ਼ਨ ਜਿਹੜੀ ਹੋਣੀ ਆ, ਠੀਕ ਆ। ਤੇ ਉਹ ਚੀਜ਼ ਨੂੰ ਤੁਸੀਂ ਹੁਣ ਕੀ ਸੀਗਾ ਕਿ ਸਤਰਕ ਹੋ ਜਾਓ ਕਿ ਕਿੱਦਾਂ ਵਾ ਇਹ ਚੀਜ਼ ਦਾ ਜਿਹੜਾ ਸੀਗਾ ਹੁਣ ਇਹ ਸ਼ੁਰੂ ਕਦੋਂ ਹੋਣਾ। ਮੈਂ ਅਜੇ ਤੱਕ ਇਹ ਡਿਸਮਿਸਲ ਦੀ ਮੋਸ਼ਨ ਦੇਖੀ ਨਹੀਂ। ਜਿੱਦਣ ਮੈਂ ਪਹਿਲਾ ਕੇਸ ਦੇਖ ਲਿਆ ਕਿ ਮੇਰੇ ਵਾਲਾ ਕੋਈ ਵੀ ਕੇਸ ਉਹਨਾਂ ਨੇ ਡਿਸਮਿਸ ਕਰਤਾ ਤੇ ਬੰਦਾ ਟੰਗ ਤਾਂ ਨਜਾਇਜ਼, ਮੈਂ ਤੁਹਾਡੇ ਮੂਹਰੇ ਆ ਕੇ ਦੱਸੂਗਾ, ਠੀਕ ਆ। ਤੇ ਕਲਾਇੰਟਾਂ ਦੀ ਜਿਹੜੀ ਚੀਜ਼ ਸੀਗੀ ਜਦੋਂ ਦੱਸਦੇ ਆ ਸਾਨੂੰ, ਤੇ ਤਾਂ ਹੀ ਆਪਾਂ ਜਿਹੜੀ ਸ਼ੇਅਰ ਕਰਦੇ ਆ ਤੁਹਾਡੇ ਮੂਹਰੇ, ਠੀਕ ਆ। ਇੱਕ ਚੀਜ਼ ਮੈਂ ਤੁਹਾਨੂੰ ਕਹੂੰਗਾ, 2 ਕਿ 3 ਨਕੰਮੇ ਵਕੀਲ ਬੜੇ ਮੇਰੇ ਪਿੱਛੇ ਪਏ ਆ, ਸਾੜਾ ਜਾਂ ਕੁਛ ਵੀ ਆ। 2 ਕਿ 3 ਨਕੰਮੀਆਂ ਲੀਰਾਂ ਬੜੀਆਂ ਪਿੱਛੇ ਪਈਆਂ ਮੇਰੇ ਕਿ ਨਕੰਮਾ ਜਿਹੜਾ ਬੰਦਾ, ਉਹ ਜੀ ਰੇਡੀਓ ਤੇ ਗੱਲ ਕਰਤੀ ਜੀ ਏਦਾਂ ਜੀ, ਇਹਨੂੰ ਟੰਗਣਾ ਵਾ। ਕੋਈ ਚੱਕਰ ਨਹੀਂ, ਕਰੋ, ਠੀਕ ਆ। ਕਮਿਊਨਿਟੀ ਸਾਰੀ ਆਪਣੇ ਨਾਲ ਆ, ਕਮਿਊਨਿਟੀ ਨੂੰ ਜੇ ਫਾਇਦਾ, ਉਹਨਾਂ ਦੇ ਬੈਨੀਫਿਟ ਦੀ ਗੱਲ ਜਿਹੜੀ ਕਰੀਦੀ ਆ ਸਾਰਿਆਂ ਦੇ ਪਾਸੇ, ਠੀਕ ਆ। ਇਹ ਲੀਰਾਂ ਜਿਹੜੀਆਂ 2 ਜਿਹੜੀਆਂ ਟੰਗਣ ਨੂੰ ਫਿਰਦੀਆਂ, ਕਿੱਦਾਂ ਬਹਾਨਾ ਲੱਭਦੇ ਆ ਕੀ ਆ ਕਿ ਇਹਨਾਂ ਦੇ ਭੋਲੇ ਪੰਛੀਆਂ ਦੇ ਮੋਢਿਆਂ ਤੇ ਬੰਦੂਕ ਚਲਾਉਂਦੇ ਆ 2-4 ਜਿਹੜੇ ਵਕੀਲ ਹੈਗੇ ਆ ਕਿ ਇਹਨਾਂ ਨੂੰ ਕਰ ਦੋ। ਦੇਖੋ ਮੇਰੇ ਵੀਰੋ, ਜੇ ਇਹਨਾਂ ਦੇ ਖੁਦ ਦੇ ਪੱਲੇ ਕੁਛ ਹੁੰਦਾ ਨਾ, ਡਾਇਰੈਕਟਲੀ ਆ ਕੇ ਮੇਰੇ ਨਾਲ ਕਰ ਸਕਦੇ ਸੀਗੇ। ਤੁਹਾਨੂੰ ਵਿੱਚ ਪਿਆਦਾ ਬਣਦੇ ਆ, ਐਂਡ 'ਚ ਤੁਸੀਂ ਪਿਆਦਾ ਬਣ ਜਾਣਾ ਵਾ, ਠੀਕ ਆ। ਉਹਨਾਂ ਦੇ ਪਿਆਦੇ ਨਾ ਕਰੋ, ਮੈਨੂੰ ਕੁਛ ਨਾ, ਮੈਂ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲਣ ਵਾਲਾ। ਤੁਹਾਨੂੰ ਜੇ ਇਹ ਕਹਿੰਦੇ ਆ ਕਿ ਏਦਾਂ ਕਰ ਦੇਣਾ, ਇਹਦਾ ਉਦਾਂ ਕਰ ਦੇਣਾ, ਰਹਿ ਜਾਣਾ ਐਂਡ ਦੇ ਵਿੱਚ ਤੁਸੀਂ, ਠੀਕ ਆ। ਫਸਣਾ ਤੁਸੀਂ। ਮੇਰੇ ਵੱਲ ਉਂਗਲ ਆਊਗੀ, 10 ਉਂਗਲਾਂ ਵਾਪਸ ਜਾਊਗੀਆਂ, ਠੀਕ ਆ। ਜੇ ਐਂਡ ਦੇ ਵਿੱਚ ਏਦਾਂ ਵਾ ਕਿ ਇਹਨਾਂ ਨੇ ਆਪ ਦੀ ਪ੍ਰੋਟੈਕਸ਼ਨ ਕਰ ਲੈਣੀ ਆ, ਮੁੜ ਕੇ ਰਹਿ ਜਾਣਾ ਤੁਸੀਂ, ਠੀਕ ਆ। ਤੇ ਏਦਾਂ ਕਿ ਉਹ ਤੁਸੀਂ ਵੇਖ ਕੇ ਜਿਹੜਾ ਉਹ ਕਰਿਓ ਕਿ ਕਿਹਦੇ ਨਾਲ ਉਹ ਆ ਕਿ ਮੈਂ ਤਾਂ ਹੁਣ ਕਮਿਊਨਿਟੀ ਦੀ ਹੈਲਪ ਕਰ ਰਿਹਾ ਉਰੇ, ਠੀਕ ਆ। ਜੇ ਕਿਸੇ ਨੂੰ ਪ੍ਰੋਬਲਮ ਆ ਤੇ ਉਹਨੂੰ ਕਹਿ ਭਾਈ ਤੂੰ ਸਿੱਧੇ ਪ੍ਰੋਬਲਮ ਜਿਹੜੀ ਉਹ ਕਰ। ਇਹ ਵਿੱਚ ਵਿਚਾਲੇ ਜਿਹੜੇ ਨਕਮੇ ਜੇ 2-4 ਵਕੀਲ ਆ ਨਾ, ਇਹ ਪਿਆਦਾ ਨੇ ਇਹਨਾਂ ਦਾ ਬਣਿਓ, ਫੇਲ ਹੋ ਜਾਣਾ ਵਾ। ਕਿੱਦਾਂ ਵਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਪੰਗਾ ਕੋਈ ਲਊਗਾ ਮੇਰੇ ਨਾਲ, ਮੈਂ ਡਬਲ ਟ੍ਰਿਪਲ ਕਰਕੇ ਪੰਗਾ ਦਿੰਦਾ। ਮੇਰੀ ਸਿੱਧੀ ਆਦਤ ਹੈਗੀ ਹੈ ਨਾ, ਭਾਜੀ ਮੋੜੀ ਦੀ ਆ। ਹਾਂ, ਇਹ ਸਿੱਧਾ ਹਿਸਾਬ ਕਿਤਾਬ ਆ। ਕਿੱਦਾਂ ਵਾ, ਇਹ ਸ਼ੋਅ ਏਦਾਂ ਹੀ ਚੱਲੂਗਾ, ਏਦਾਂ ਹੀ ਗੱਲਾਂ ਹੋ ਗਈਆਂ। ਕਮਿਊਨਿਟੀ ਦੀ ਨੌਲੇਜ ਆ, ਕਮਿਊਨਿਟੀ ਨੂੰ ਨੌਲੇਜ ਜਾਊਗੀ, ਠੀਕ ਆ। ਆਪਾਂ ਨਹੀਂ ਚਾਹੁੰਦੇ ਕਿ ਸਿੱਧੇ ਜਿਹੜੇ ਘਰਾਂ ਚੋਂ ਚੱਕ ਕੇ ਬੰਦੇ ਜਿਹੜੇ ਵਾਪਸ ਭੇਜ ਦੇਣ, ਟਰੱਕ ਚੋਂ ਕੰਮ ਕੀਤੇ ਹੋਏ ਬੰਦੇ ਵਾਪਸ ਭੇਜ ਦੇਣ। ਜੇ ਕਿਸੇ ਨਾਲ ਹੁੰਦੀ ਆ, ਉਹ ਸਾਨੂੰ ਦੱਸਦਾ ਵਾ ਤਾਂ ਉਹਦੀ ਖਬਰ ਆਪਾਂ ਅੱਗੇ ਜਿਹੜੀ ਸ਼ੇਅਰ ਕਰੀਦੀ ਆ, ਤਾਂ ਤੁਹਾਡਾ ਸਾਰਾ ਸਮੁੱਚੀ ਕਮਿਊਨਿਟੀ ਨੂੰ ਜਿਹੜਾ ਫਾਇਦਾ ਹੁੰਦਾ। ਸੋ ਹੁਣ ਤੁਸੀਂ ਦੇਖ ਕੇ ਦੇਖੋ ਕਿ ਇਹ ਵਕੀਲ ਕੌਣ ਆ, ਇਹ ਕੀ ਆ, ਕੀ ਇਹ ਸਕੇ ਆ ਕਮਿਊਨਿਟੀ ਦੇ ਜਾਂ ਕਿੱਦਾਂ ਵਾ। ਕਰਨਾ ਧਰਨਾ ਇਹਨਾਂ ਨੇ ਕੁਛ ਨਹੀਂ, ਠੀਕ ਆ। ਜੈਲਸ ਇੱਕ ਵਾਰੀ ਹੋ ਜਾਂਦਾ ਬੰਦਾ, ਸਿੱਧਾ ਹਿਸਾਬ ਕਿਤਾਬ ਜਿਹੜਾ ਹੈਗਾ ਵਾ। ਤੇ ਬਾਅਦ 'ਚ ਕੀ ਹੁੰਦਾ ਕਿ ਕਈ ਵਾਰੀ ਜਾ ਕੇ ਤੁਸੀਂ ਇਹਨਾਂ ਦੇ ਪੇਜਾਂ ਤੇ ਦੇਖੋ, ਬਾਅਦ 'ਚ ਜਦੋਂ ਦੁਬਾਰਾ ਪੈਂਦੀ ਨਾ ਇਹਨਾਂ ਨੂੰ ਲਲਕਾਰ, ਤੇ ਫਿਰ ਵੀਡੀਓਆਂ ਵੀ ਡਿਲੀਟ ਜਿਹੜੀਆਂ ਕਰ ਜਾਂਦੇ ਆਪਣੇ ਪੇਜਾਂ ਤੋਂ। ਸੋ ਸਿੱਧਾ ਹਿਸਾਬ ਕਿਤਾਬ ਆ ਕਿ ਵਿੱਚ ਨਾ ਕਿਸੇ ਦਾ ਪਿਆਦਾ ਬਣ ਜਿਓ, ਠੀਕ ਆ। ਐਵੇਂ ਵਿੱਚ ਕਿਸੇ ਦੇ ਨਾ ਪੇਸ਼ ਹੋਇਓ। ਜਿਹੜਾ ਟਾਈਮ ਚੱਲਦੇ ਆ ਉਹਨੂੰ ਗੌਰ ਕਰੋ ਤੇ ਉਹਦੇ ਵੱਲ ਜਿਹੜਾ ਤੁਸੀਂ ਧਿਆਨ ਦਿਓ। ਸੋ ਹੁਣ ਕੀ ਸੀਗਾ ਕਿ ਜਿਹੜੇ ਬੰਦਿਆਂ ਦੇ ਕੇਸ ਜਿਹੜੇ ਚੱਲਦੇ ਆ, ਉਹ ਸ਼ਿਕੰਜੇ ਦੇ ਵਿੱਚ ਆ ਸਕਦੇ ਆ, ਐਕਸਪੀਡਾਈਟਡ ਰਿਮੂਵਲ ਦੇ ਵਿੱਚ ਉਹ ਪੈ ਸਕਦੇ ਆ। ਸਰਕਾਰ ਜਿਹੜੀ ਇੱਕ ਟਾਈਮ ਆਊਗਾ, ਮੈਨੂੰ ਨਹੀਂ ਪਤਾ ਉਹ ਮਹੀਨੇ ਬਾਅਦ ਆਣਾ, 2 ਮਹੀਨੇ ਬਾਅਦ ਆਣਾ, 6 ਮਹੀਨੇ ਬਾਅਦ ਆਣਾ ਜ਼ਰੂਰ ਆ। ਉਹ ਮੋਸ਼ਨ ਟੂ ਡਿਸਮਿਸ ਕਰੂਗੇ, ਟਰਮੀਨੇਟ ਕਰੂਗੇ। ਤੇ ਜਿਹਨਾਂ ਦੇ ਕੇਸ ਭਾਵੇਂ ਚੱਲਦੇ ਵੀ ਆ 2 ਸਾਲ ਤੋਂ ਘੱਟ ਉਦੋਂ ਹੋਇਆ, ਉਹਨੂੰ ਇਹ ਜਿਹੜਾ 7 ਦਿਨ ਵਾਲੇ ਪ੍ਰੋਸੈਸ 'ਚ ਵਾਪਸ ਚਾੜੂਗੇ। ਕੀ ਇਹ ਨਜਾਇਜ਼ ਹੈਗਾ? ਹਾਂਜੀ, ਨਜਾਇਜ਼ ਹੈਗਾ।
ਕਿਉਂਕਿ ਤੁਹਾਡੇ ਤੋਂ ਜਿਹੜੇ ਪਹਿਲਾਂ ਆਏ ਸੀ ਉਹਨਾਂ ਨਾਲ ਏਦਾਂ ਨਹੀਂ ਹੋਇਆ। ਬਾਈਡਨ ਦੇ ਟਾਈਮ ਦੇ ਵਿੱਚ ਆਪਾਂ ਖੁਦ ਸਾਲ ਦੇ ਅੰਦਰ ਕਈ ਲੋਕਾਂ ਦੇ ਕੇਸ ਪਾਸ ਕਰਾਏ ਆ, ਠੀਕ ਆ। ਪਰ ਜਿਹੜਾ ਕਾਨੂੰਨ ਸੀਗਾ ਇਹ 1996 ਦਾ ਲਿਖਿਆ ਹੋਇਆ, ਜਿਹੜੀ ਹੁਣ ਸਰਕਾਰ ਆ ਗਈ ਆ, ਜਿਹੜਾ ਲੋਕਾਂ ਦਾ ਮੈਸੇਜ ਸੀਗਾ, ਜਿਹੜੇ ਗਿੱਧੇ ਕਿੱਕਲੀਆਂ ਜਿਹੜੇ ਪਏ ਸੀਗੇ, ਜਿਹੜੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਖੱਟ ਗਏ ਸੀਗੇ, ਉਦੋਂ ਵੀ ਆਪਾਂ ਕਹਿੰਦੇ ਸੀ ਨਾ ਕਰੋ, ਉਦੋਂ ਵੀ ਇਹ ਕਹਿੰਦੇ ਸੀ ਲੈ ਵੀ ਸਟੂਡੈਂਟਾਂ ਦੀ ਲੱਤ ਖਿੱਚਤੀ, ਏਦਾਂ ਕਰਤਾ ਉਦਾਂ ਕਰਤਾ। ਹੁਣ ਉਹ ਜਿਹੜੀ ਸਾਰੀ ਚੀਜ਼ ਸੀਗੀ, ਸਾਰੀ ਚੀਜ਼ ਦਾ ਜਿਹੜਾ ਨਿਚੋੜ ਇੰਟਰਨੈਟ ਦੇ ਉੱਤੇ ਜਿਹੜੀ ਸੀਗੀ ਉਹ ਲਾਪਾ ਕਰਾਤੀ ਕਮਿਊਨਿਟੀ ਦੀ, ਠੀਕ ਆ। ਉਦੋਂ ਕੌਸ਼ਨ ਨਹੀਂ ਐਕਸਰਸਾਈਜ਼ ਕੀਤੀ, ਕਟਸੀ ਨਹੀਂ ਐਕਸਰਸਾਈਜ਼ ਕੀਤੀ, ਸੌਰੀ ਥੈਂਕ ਯੂ ਪਲੀਜ਼ ਤੇ ਬੜੀ ਦੂਰ ਦੀ ਗੱਲ ਆ। ਉਦੋਂ ਗੱਜ ਵੱਜ ਕੇ ਬਸ ਆਪਣੇ ਜਿਹੜੇ ਨਿਆਣਿਆਂ ਦੇ ਪੂਲ ਸੀਗੇ ਉਹਨਾਂ 'ਚ ਕੱਛੇ ਪਾ ਕੇ ਲੋਕਾਂ ਨੇ ਛਲਾਂਗਾਂ ਮਾਰਤੀਆਂ, ਮਤਲਬ ਕਿ ਕਲਚਰ ਦੀਆਂ ਤੁਸੀਂ ਕਹ ਲਓ ਧੱਜੀਆਂ ਜਿਹੜੀਆਂ ਉਡਾਤੀਆਂ। ਲੋਕੀ ਦੁਖੀ ਵੀ ਬੜੇ ਇੱਕ ਵਾਰੀ ਆਏ ਪਏ ਸੀਗੇ। ਈਵਨ ਜਿਹੜੇ ਪੰਜਾਬੀ ਆ ਖੁਦ ਉਹ ਕਹਿ ਰਹੇ ਕੋਈ ਨਹੀਂ, ਇੱਕ ਵਾਰੀ ਚੱਕ ਲੈਣ ਦੋ ਕੰਮ ਸਾਰਾ। ਈਵਨ ਜਿਹੜੇ ਖੁਦ ਲੋਕੀ ਰਿਮੂਵਲ ਪ੍ਰੋਸੀਡਿੰਗ 'ਚ ਆ ਉਹ ਵੀ ਕਹਿੰਦੇ ਕਿ ਕੋਈ ਨਹੀਂ ਚੱਕ ਲੈਣ ਦੋ। ਜਿਹੜਾ ਗੱਲ ਸੀਗੀ ਬੜੀ ਵੱਧ ਗਈ ਸੀਗੀ। ਤੇ ਹੁਣ ਇਹ ਚੀਜ਼ ਸੀਗੀ ਕਿ ਇਹ ਇੱਕ ਵਾਰੀ ਹਵਾ ਜਿਹੜੀ ਹੈਗੀ ਆ ਸਾਲ 2 ਸਾਲ ਇਹ ਚੱਲਣੀ ਹੀ ਚੱਲਣੀ ਆ, ਠੀਕ ਆ। ਇਹਦੇ ਵਿੱਚ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀ ਕੌਸ਼ਨ ਐਕਸਰਸਾਈਜ਼ ਕਰੋ, ਕਿਸੇ ਦੇ ਪਿਆਦੇ ਨਾ ਬਣ ਜਿਓ, ਠੀਕ ਆ। ਇਹ ਚੀਜ਼ ਤੁਹਾਨੂੰ ਵਾਰ-ਵਾਰ ਜਿਹੜੀ ਉਹ ਕਹਿ ਰਹੇ ਆ, ਠੀਕ ਹੈ। ਹੁਣ ਕੀ ਸੀਗਾ ਕਿ ਸਰਕਾਰ ਨੇ ਕੀ ਕੀਤਾ ਕਿ ਇਹ ਮੈਮੋ ਰਾਹੀਂ ਜਿਹੜਾ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਅਥਾਰਟੀ ਦੇ ਦਿੱਤੀ, ਕੋਈ ਵੀ ਪੈਰੋਲ ਦੇ ਪ੍ਰੋਗਰਾਮ ਜਿਹੜੇ ਸੀਗੇ ਉਹਨੂੰ ਤੁਸੀਂ ਮੋਡੀਫਾਈ ਕਰ ਸਕਦੇ ਆ, ਪੌਜ਼ ਕਰ ਸਕਦੇ ਆ ਤੇ ਟਰਮੀਨੇਟ ਕਰ ਸਕਦੇ ਆ, ਉਡਾ ਸਕਦੇ ਆ। ਤੇ ਇਹਨਾਂ ਨੇ ਸਿੱਧੇ ਆਂਦੇ, ਭਾਵੇਂ ਯੂਕਰੇਨ ਸੀਗਾ ਭਾਵੇਂ ਕੋਈ ਸੀਗਾ, ਇਹਨਾਂ ਨੇ ਕਿਹਾ ਕਿ ਉਹ ਜਿਹੜੇ ਹੇਟੀ ਹੂਟੀ ਨਿਕਰਾਗੂਆ ਸਾਰੇ ਸੀਗੇ, ਜਿਹੜੇ ਪੈਰੋਲ ਸੀਗੇ, TPS ਵਗੈਰਾ ਜਿਹੜੇ ਸਾਰੇ ਸੀਗੇ, ਇਹਨੇ ਕਿਹਾ ਚੱਕੋ ਸਾਰੇ, ਦੇਣੇ ਨਹੀਂ ਹੈਗੇ ਇਹ ਜਿਹੜੇ ਸੀਗੇ, ਖਤਮ ਕਰੋ ਜਿਹੜਾ ਸਿਆਪਾ ਕਿ ਜਿਹੜੇ ਵਰਕ ਪਰਮਿਟ ਵੰਡੀ ਜਾ ਰਹੇ ਆ, ਲੋਕਾਂ ਨੂੰ ਪਰਮਿਸ਼ਨਾਂ ਦੇਈ ਜਾ ਰਹੇ ਆ ਆਉਣ ਦੀਆਂ, ਉਹ ਚੱਕਤਾ। ਮੇਨ ਜਿਹੜਾ ਸਵਾਲ ਆਂਦਾ ਹੁਣ ਵਕੀਲਾਂ ਨੇ ਜਿਹੜਾ ਸੀਗਾ ਕੰਸਰਨ ਚੱਕਿਆ ਸੀਗਾ ਕਿ ਯਾਰ ਜਿਹੜੇ ਲੋਕੀ ਅਸਾਈਲਮ ਆ ਉਹਨਾਂ ਦਾ ਕੀ ਹੋਊਗਾ, ਜਿਹਨਾਂ ਨੇ ਅਸਾਈਲਮ ਆ ਜਿਹੜਾ ਧੱਕਾ ਹੋਇਆ ਉਹਨਾਂ ਦਾ ਕਿੱਦਾਂ। ਇਹ ਜਿਹੜਾ ਮੈਮੋ ਉਹ ਕੀ ਕਹਿੰਦਾ ਹੈਗਾ ਕਿ ਜਦੋਂ ਇੱਕ ਕ੍ਰੈਡੀਬਲ ਫੇਅਰ ਸਕਰੀਨਿੰਗ, ਕ੍ਰੈਡੀਬਲ ਫੇਅਰ ਇੰਟਰਵਿਊ ਜਿਹੜੇ ਨੂੰ ਬਿਆਨ ਆਪਾਂ ਕਹਿੰਦੇ ਆ, ਉਹ ਬਿਆਨ ਅਫਸਰ ਨੇ ਦੇ ਦਿੱਤੇ। ਹੁਣ ਤੁਸੀਂ ਕਿੰਨੀ ਵਾਰੀ ਕਹਿੰਦੇ ਆ ਸਾਨੂੰ ਹਨਾ ਕਿ ਉੱਥੇ ਇੰਟਰਪ੍ਰੇਟਰ ਵਧੀਆ ਨਹੀਂ ਸੀਗਾ, ਆਵਾਜ਼ ਨਹੀਂ ਵਧੀਆ ਆਉਂਦੀ ਸੀਗੀ, ਜਿਹੜਾ ਬੰਦਾ ਸੀਗਾ ਕਾਲਾ ਬੜਾ ਸੀਗਾ, ਚੀਕਦਾ ਬੜਾ ਹੈਗਾ, ਮੈਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ ਹੈਗਾ। ਉਹ ਜਿਹੜੇ ਬਿਆਨ ਆ ਉਹ ਕਹਿੰਦੇ ਆ ਕਿ ਇਹ ਜਿਹੜਾ ਮੈਮੋ ਕਹਿੰਦਾ ਹੈਗਾ ਕਿ ਇਹ ਇਨਫ ਹੈਗਾ। ਜੇ ਇਹ ਵਾਲੇ ਬਿਆਨ ਇੱਕ ਵਾਰੀ ਉਹਨੇ ਲੈ ਲਏ ਤੇ ਆਪਾਂ ਅਮਰੀਕੀ ਸਰਕਾਰ ਨੇ ਤੁਹਾਨੂੰ ਮੌਕਾ ਦੇ ਦਿੱਤਾ ਕਿ ਤੁਸੀਂ ਆਪਣੀ ਕਹਾਣੀ ਦੱਸੋ। ਜੇ ਤੁਸੀਂ ਬਿਆਨ ਫੇਲ ਹੋ ਜਾਂਦੇ ਆ ਤੇ ਜੱਜ ਨੇ ਵਾਪਸ ਤੁਹਾਨੂੰ ਭੇਜਤਾ ਤੇ ਬਸ ਉੱਥੇ ਸਟੋਰੀ ਖਤਮ ਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਮੇਨ ਵੱਡੇ ਜੱਜ ਦੇ ਕੋਰਟ ਦੇ ਮੂਹਰੇ ਆਪਣੇ ਵਕੀਲ ਦੇ ਨਾਲ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ, ਮੇਰੀ ਡੀ ਪ੍ਰੋਸੈਸ ਦੀ ਵਾਇਓਲੇਸ਼ਨ ਹੋ ਗਈ ਆ। ਉਹ ਚੀਜ਼ ਤੁਸੀਂ ਰੌਲਾ ਜਿਹੜਾ ਨਹੀਂ ਪਾ ਸਕਦੇ। ਸਭ ਤੋਂ ਵੱਡੀ ਖਬਰ ਜਿਹੜੀ ਇੱਕ ਚੀਜ਼ ਇਹ ਸੀਗੀ ਕਿ ਜਿਹੜੇ ਲੋਕਾਂ ਨੇ 1 ਸਾਲ ਦੇ ਅੰਦਰ ਅਸਾਈਲਮ ਨਹੀਂ ਫਾਈਲ ਕੀਤਾ, ਠੀਕ ਆ, ਜੋ ਵੀ ਉਹਦਾ ਰੀਜ਼ਨ ਸੀਗਾ, ਹੁਣ ਤੁਸੀਂ ਜੇ ਵੇਟ ਕਰੋਗੇ 11ਵੇਂ ਮਹੀਨੇ ਜਾ ਕੇ ਵਕੀਲ ਹਾਇਰ ਕਰਨਾ ਜਾਂ ਵਕੀਲ ਪ੍ਰੋਪਰ ਨਹੀਂ ਹਾਇਰ ਕੀਤਾ ਤੇ 1 ਸਾਲ ਦੇ ਅੰਦਰ ਜਿਹਨਾਂ ਦਾ ਅਸਾਈਲਮ ਨਹੀਂ ਫਾਈਲ ਹੋਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਪ੍ਰਾਇੋਰਟਾਈਜ਼ ਕਰਨਾ, ਤੋਰਨ ਦੇ ਲਈ ਕਹਿ ਰਿਹਾ ਮੈਮੋ। ਇਹ ਕਹਿ ਰਿਹਾ ਕਿ ਉਹਨਾਂ ਨੂੰ 1 ਈਅਰ ਜਿਹੜੀ ਐਕਸੈਪਸ਼ਨ ਆ ਉਹਨੂੰ ਨੈਰੋ ਕਰਤਾ ਇਹਨਾਂ ਨੇ। ਸਰਕਾਰ ਨੂੰ ਇਹਨੂੰ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੈਮੋ ਦੇ ਵਿੱਚ ਕਿ ਤੁਸੀਂ ਇਹ ਚੀਜ਼ ਦੀ ਪੂਰੀ ਜਿਹੜੀ ਫਾਈਟ ਕਰਨੀ ਆ, ਜਿਹੜੇ 1 ਸਾਲ ਦੇ ਵਿੱਚ ਜਿਹਨਾਂ ਨੇ ਅਸਾਈਲਮ ਨਹੀਂ ਲਾਇਆ ਉਹਨਾਂ ਨੂੰ ਚੱਕ ਕੇ ਐਕਸਪੀਡਾਈਟਡ ਰਿਮੂਵਲ ਦੇ ਵਿੱਚ ਪਾਓ, ਜੇ ਉਹਨਾਂ ਨੂੰ 2 ਸਾਲ ਤੋਂ ਘੱਟ ਹੋਏ ਆ। ਸੋ ਹੁਣ ਦੁਬਾਰਾ ਆਪਾਂ ਸੇਮ ਚੀਜ਼ ਕਰਾਂਗੇ। ਕ੍ਰਿਮੀਨਲਾਂ ਦੀ ਸਭ ਤੋਂ ਪਹਿਲ ਆ, ਜਿਹੜੇ ਲੋਕਾਂ ਤੇ ਆਲਰੇਡੀ ਡਿਪੋਰਟੇਸ਼ਨ ਲੱਗੀ ਸੀਗੀ, ਸਰਕਟ ਕੋਰਟ ਤੋਂ ਹਾਰ ਗਏ ਆ, ਉਹਨਾਂ ਦੀ ਪਹਿਲ ਆ। ਲੇਕਿਨ ਰਾਇਲੀ ਐਕਟ ਦੇ ਥੱਲੇ ਜਿਹੜੇ ਥੈਫਟ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਪਹਿਲ ਆ। ਉਸ ਤੋਂ ਬਾਅਦ ਜਿਹੜੇ ਅੱਗੇ ਆ ਗਏ ਉਹ ਆ ਗਏ ਕਿ ਜਿਹਨਾਂ ਨੇ 1 ਸਾਲ ਦੇ ਵਿੱਚ ਨਹੀਂ ਲਾਇਆ ਸੀਗਾ, 1 ਸਾਲ ਤੋਂ ਲੇਟ ਆ, 2 ਸਾਲ ਤੋਂ ਘੱਟ ਉਹਨਾਂ ਨੂੰ ਹੋਇਆ ਇਹਨੂੰ, ਉਹਨਾਂ ਦੀ ਪਹਿਲ ਆ। ਇਹ ਜਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਊਗੀਆਂ ਤੇ ਫਿਰ ਜਿਹੜੀ ਹਵਾ ਵਾ ਉਹ ਉਹਨਾਂ ਲੋਕਾਂ ਵੱਲ ਵਗੂਗੀ ਜਿਹੜੇ 2 ਸਾਲ ਚ ਆਏ ਸੀਗੇ, ਭਾਵੇਂ ਉਹਨਾਂ ਨੇ ਟਾਈਮ ਸਿਰ ਲਾਤਾ। ਹੁਣ ਇਹਦੇ ਵਿੱਚ ਕੀ ਤੁਹਾਡਾ ਬਚਾਅ ਹੋਣਾ? ਬਚਾਅ ਤੁਹਾਡਾ ਏਦਾਂ ਹੀ ਹੋਣਾ ਕਿ ਇਹ ਤੁਸੀਂ ਇਹੀ ਉਮੀਦ ਕਰੋ ਕਿ ਇਹ ਜਿਹੜੇ ਬਾਕੀ ਤੁਹਾਡੇ ਤੋਂ ਪਹਿਲੇ ਵਾਲੇ ਜਿਹੜੇ ਲੋਕ ਆ ਨਾ, ਕਿ ਉਹਨਾਂ ਦੇ ਵਿੱਚ ਹੀ ਇੰਨਾ ਕੁ ਟਾਈਮ ਲੱਗ ਜਾਵੇ ਕਿ ਤੁਹਾਡੇ ਜਿਹੜੇ 2 ਸਾਲ ਆ ਉਹ ਟੱਪ ਜਾਣ ਅਮਰੀਕਾ ਦੇ ਵਿੱਚ। ਚੀਜ਼ ਤੁਹਾਡੀ ਜਿਹੜੀ ਬਚਾਅ ਕਰੂਗੀ ਕਿ ਸਰਕਾਰ ਮੋਸ਼ਨ ਟੂ ਡਿਸਮਿਸ ਜਿਹੜੀ ਫਾਈਲ ਨਾ ਕਰੇ। ਠੀਕ ਹੈ। ਜਿਹੜੇ ਲੋਕਾਂ ਨੇ ਆਲਰੇਡੀ ਵਕੀਲ ਹਾਇਰ ਕਰ ਲਿਆ, ਠੀਕ ਹੈ, ਜਿਹਨਾਂ ਦੇ ਆਪਣੇ ਕੇਸ ਜਿਹੜੇ ਲੱਗੇ ਹੋਏ ਸੀਗੇ। ਇਹਦੇ ਤੇ ਜਾਣ ਤੋਂ ਪਹਿਲਾਂ ਇੱਕ ਜਿਹੜਾ ਮੈਂ ਇੱਕ ਪੁੱਛ ਲਵਾਂ, ਹੁਣ ਜਿੱਦਾਂ ਤੁਸੀਂ ਕਹਿੰਦੇ ਵੀ 2 ਸਾਲ ਟੱਪ ਜਾਣ, ਆਇਆਂ ਨੂੰ 2 ਸਾਲ ਟੱਪ ਜਾਣ ਜਾਂ ਕੇਸ ਲਾਇਆਂ ਨੂੰ 2 ਸਾਲ ਟੱਪ ਜਾਣ? ਆਇਆਂ ਨੂੰ 2 ਸਾਲ ਟੱਪ ਜਾਣ। ਜੇ ਆਇਆਂ ਨੂੰ 2 ਸਾਲ ਟੱਪ ਜਾਣ ਤੇ ਸਾਲ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਉਹ ਤਾਂ ਲਾਉਣਾ ਹੀ ਹੁੰਦਾ, ਉਹ ਤਾਂ ਆਲਰੇਡੀ ਕਾਨੂੰਨ ਹੈਗਾ ਹੀ ਹੈਗਾ ਵੀ ਆਇਆਂ ਦੇ ਵਿੱਚ ਸਾਲ ਦੇ ਵਿੱਚ ਲਾਉਣਾ ਆ, ਤੇ ਪਰ ਇਹ ਪ੍ਰਾਇੋਰਟਾਈਜ਼ ਕਰ ਸਕਦੇ ਨਹੀਂ ਵੀ ਲਾਉਂਦੇ, ਕਈ ਵਾਰੀ ਨਹੀਂ ਵੀ ਲਾਉਂਦੇ ਬੰਦੇ। ਕਈ ਵਾਰੀ ਜਿੱਦਾਂ ਹੁਣ
ਆ ਗਏ, ਓਵਰਸਟੇ ਕਰ ਗਏ, ਸਾਲ ਹੋ ਗਿਆ ਨਹੀਂ ਲਾਏ, ਕਈ ਵਾਰੀ 4-4 5-5 ਸਾਲ ਬਾਅਦ ਵੀ ਲਾਉਂਦੇ ਲੋਕ ਵਿਜ਼ਟਰ ਵੀਜ਼ੇ ਵਾਲੇ ਵੀ ਹੁੰਦੇ ਵਿੱਚ ਨਾਲ ਹੀ ਕਈ, ਪਤਾ ਨਹੀਂ ਹੁੰਦਾ ਲੋਕਾਂ ਨੂੰ, ਪੈਸੇ ਨਹੀਂ ਹੁੰਦੇ, ਜਾਂ ਕਈ ਵਾਰੀ ਕੋਈ ਸਿਚੁਏਸ਼ਨ ਹੋਣਗੀਆਂ। ਜ਼ਿਆਦਾਤਰ ਇਹ ਹੁੰਦਾ ਕਿ 11ਵੇਂ ਮਹੀਨੇ ਤੱਕ ਵੇਟ ਕਰਦੇ ਆ, ਐਂਡ ਤੱਕ ਵੇਟ ਕਰਦੇ ਆ। ਬੜੇ ਲੋਕਾਂ ਦੀ ਏਦਾਂ ਵੀ ਆਦਤ ਆ ਕਿ ਅਪੀਲ ਤੇ ਇੱਕ ਦਿਨ ਪਹਿਲਾਂ ਵੀ ਕਈ ਵਾਰੀ ਆਪਣੇ ਆਫਿਸ ਜਾਂਦੇ ਕਿ ਯਾਰ ਮੇਰੀ ਕੱਲ ਨੂੰ ਅਪੀਲ ਆ। ਇਹ ਵੀ ਜਿਹੜਾ ਹਿਸਾਬ ਕਿਤਾਬ ਲੋਕਾਂ ਦਾ ਹੈਗਾ, ਤੇ ਉਹ ਜਿਹੜਾ ਕਈ ਵਾਰੀ ਉਹਨਾਂ ਦੀ ਜਿਹੜੀ ਡਾਕ ਫਿਰ ਟਾਈਮ ਸਿਰ ਨਹੀਂ ਪਹੁੰਚਦੀ। ਸੋ ਕਈ ਰੀਜ਼ਨ ਕਾਰਨ ਜਿਹੜੇ ਲੋਕੀ ਕਈ ਵਾਰੀ ਨਹੀਂ ਲਾ ਪਾਉਂਦੇ ਕਿ ਸਾਲ ਦੇ ਅੰਦਰ। ਸੋ ਮਤਲਬ ਬਾਰਡਰ ਤੇ ਆਇਆ ਐਂਟਰੀ ਕੀਤਿਆਂ ਨੂੰ ਜੇ 2 ਸਾਲ ਤੋਂ ਘੱਟ ਦਾ ਵਕਤ ਹੋਇਆ ਹੈ ਤੁਹਾਨੂੰ, ਸੋ ਕੱਟ ਆਫ ਡੇਟ ਕੋਈ ਨਹੀਂ ਹੈ, ਤੁਹਾਡੇ ਤੇ ਡਿਪੈਂਡ ਆ ਤੁਹਾਡੀ ਐਂਟਰੀ ਇੱਥੇ ਕਦੋਂ ਹੋਈ ਆ। ਜੇ 2 ਸਾਲ ਤੋਂ ਘੱਟ ਦਾ ਵਕਤ ਹੋਇਆ ਆ ਤਾਂ ਤੁਸੀਂ ਇਹਨਾਂ ਦੇ ਘੇਰੇ ਦੇ ਵਿੱਚ, ਚਪੇਟ ਦੇ ਵਿੱਚ ਆ ਸਕਦੇ ਆ। ਸਪੈਸ਼ਲੀ ਜਿਹੜੇ ਬੰਦੇ ਸੇਫ, ਜਿਹੜੇ ਕਹਿੰਦੇ ਨਾ ਸੇਫ ਆਏ ਆ, ਵੀ ਫੜਿਆ ਨਹੀਂ ਕਿਸੇ ਨੇ ਅੱਗੇ, ਜਿਹੜੇ ਸੇਫ ਆਏ ਫੜੇ ਨਹੀਂ ਗਏ, ਤੁਹਾਡਾ ਤਾਂ ਹੁਣ ਹੋਰ ਵੀ ਚੱਕਰ ਜਿਹੜਾ ਪੈ ਸਕਦਾ, ਕਿਉਂਕਿ ਤੁਹਾਡੇ ਕੋਲ ਪ੍ਰੂਫ ਹੀ ਨਹੀਂ ਹੈਗਾ। ਹੁਣ ਪ੍ਰੂਫ ਕਿੱਦਾਂ ਦਵੋਗੇ? ਹਾਂ, ਆ ਕੇ ਕੋਈ ਕ੍ਰੈਡਿਟ ਕਾਰਡ ਦੀ ਟ੍ਰਾਂਜੈਕਸ਼ਨ, ਤੁਸੀਂ ਆ ਕੇ ਕੋਈ ਲਾਇਸੈਂਸ ਲਿਆ ਸੀਗਾ, ਕੋਈ ਸਟੇਟ ਆਈਡੀ ਸੀਗੀ। ਜੇ ਤਾਂ ਤੁਸੀਂ ਆਹ ਸੋਚ ਰਹੇ ਆ ਕਿ ਦੋਸਤ ਮਿੱਤਰ ਦਾ ਐਫੀਡੇਵਿਟ ਹੋ ਜਾਣਾ ਜਾਂ ਉਹ ਚੱਲ ਪੈਣਾ, ਉਹ ਨਹੀਂ ਚੱਲਣਾ। ਤੁਸੀਂ ਕਿੱਦਾਂ ਪ੍ਰੂਫ ਕਰੋਗੇ ਕਿ ਤੁਹਾਨੂੰ 2 ਸਾਲ ਤੋਂ ਵੱਧ ਹੋ ਗਿਆ? ਹੁਣ ਬੰਦੇ ਨੂੰ ਭਾਵੇਂ 5 ਸਾਲ ਵੀ ਹੋ ਗਏ, ਉਹ ਕਿੱਦਾਂ ਪ੍ਰੂਫ ਕਰੂਗਾ ਕਿ ਉਹਨੂੰ ਇੰਨਾ ਟਾਈਮ ਹੋ ਗਿਆ? ਦੋਸਤ ਮਿੱਤਰ ਨੂੰ ਤੇ ਇਹਨਾਂ ਨੇ ਏਲੀਅਨ ਸਮਗਲਿੰਗ 'ਚ ਚੱਕ ਲੈਣਾ, ਹਿਊਮਨ ਟ੍ਰੈਫਿਕਿੰਗ 'ਚ। ਤੂੰ ਭਾਈ ਕਿੱਦਾਂ ਬੰਦੇ ਨੂੰ ਚੱਕ ਲਿਆਂਦਾ? ਇਹ ਤਾਂ ਹੋਰ ਵੀ ਤੱਤੇ ਫਿਰਦੇ ਆ ਜੀ। ਸੋ 2 ਸਾਲ ਵਾਲਾ ਜਿਹੜਾ ਸੇਫ ਐਂਟਰੀ ਵਾਲੇ ਆ, ਉਹਨੂੰ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੋਣੀ ਆ। ਤੇ ਹੁਣ ਜਿਹਨਾਂ ਨੇ ਅਸਾਈਲਮ ਨਹੀਂ ਲਾਇਆ ਸਾਲ ਦੇ ਅੰਦਰ, ਉਹਨਾਂ ਦੀ ਜਿਹੜੀ ਪਹਿਲ ਆਬਵੀਅਸਲੀ ਜਿਹੜੀ ਹੈਗੀ ਆ। ਠੀਕ ਹੈ। ਤੇ ਇੱਕ ਚੀਜ਼ ਇਹ ਕੀ ਕਹਿ ਰਹੇ ਆ ਕਿ ਜਿਹੜੇ ਭਾਵੇਂ ਉਹਨਾਂ ਨੇ ਵਕੀਲ ਜਿਹੜਾ ਹਾਇਰ ਵੀ ਕਰ ਲਿਆ, ਜਿੱਦਾਂ ਹੁਣ ਮੇਰੇ ਖੁਦ ਦੇ ਕਲਾਇੰਟ ਦੇ ਵਿੱਚ ਆ ਜਾਂਦੇ ਆ ਕਿ ਮੰਨ ਲਓ ਕਿਸੇ ਨੇ 2024 ਚ ਮੈਨੂੰ ਹਾਇਰ ਕੀਤਾ ਹੈਗਾ, ਹਾਂਜੀ, ਉਹਨੂੰ ਪ੍ਰੋਸੀਡਿੰਗਸ ਚ ਪਾਤਾ, ਜਿਹੜੀ ਸੈਕਸ਼ਨ 240 ਪ੍ਰੋਸੀਡਿੰਗ ਹੈ, ਜਿਹਦਾ ਆਪਣੇ ਕੇਸ ਕੂਸ ਜਿਹੜੇ ਲੱਗਦੇ ਆ। ਹੁਣ ਇਹ ਵਾਲੀ ਜਿਹੜੀ ਕੈਟਾਗਰੀ ਵਾਲੇ ਲੋਕ ਆ, ਜ਼ਿਆਦਾ ਪੰਜਾਬੀ ਆਪਣੇ ਜਾਂ ਜ਼ਿਆਦਾ ਸਾਡੇ ਵਿਊਅਰਸ ਜਾਂ ਲਿਸਨਰਸ ਜਿਹੜੇ ਹੈਗੇ, ਉਹ ਇਹ ਕੈਟਾਗਰੀ ਚ ਆਉਂਦੇ ਆ ਕਿ ਉਹ 2 ਸਾਲ ਤੋਂ ਘੱਟ ਹੋਏ ਆ ਤੇ ਉਹਨਾਂ ਦੇ ਕੇਸ ਜਿਹੜੇ ਲੱਗੇ ਹੋਏ ਆ ਕੋਰਟ ਸਿਸਟਮ ਦੇ ਵਿੱਚ, ਨਵਾਂ ਉਹਨਾਂ ਦਾ ਵਰਕ ਪਰਮਿਟ ਆਇਆ ਜਾਂ ਕੁਝ ਵੀ ਆਇਆ। ਇਹ ਜਿਹੜਾ ਮੈਮੋ ਹੈਗਾ, ਇਹ ਕੀ ਕਹਿੰਦਾ ਕਿ ਉਹ ਵਾਲੇ ਲੋਕੀ ਵੀ ਭਾਵੇਂ ਪ੍ਰੋਸੀਡਿੰਗਸ ਦੇ ਵਿੱਚ ਪਾਤੇ ਆ, ਜਿਹੜੇ ਆਹ ਵਾਲੇ ਲੋਕਾਂ ਦੀ ਗੱਲ ਹੋ ਰਹੀ ਹੈ, ਭਾਵੇਂ ਉਹ ਕੋਰਟ ਮੁਹਰੇ ਆ ਗਏ ਆ, ਭਾਵੇਂ ਉਹਨਾਂ ਦੀ ਮਾਸਟਰ ਹੀਅਰਿੰਗ ਆ ਗਈ ਆ, ਇੰਡੀਵਿਜੂਅਲ ਹੀਅਰਿੰਗ ਸੈੱਟ ਹੋ ਗਈ ਆ, ਪਰ ਜੇ ਤੁਹਾਨੂੰ ਲੱਗਦਾ ਕਿ ਬਾਈਡਨ ਸਰਕਾਰ ਨੇ ਗਲਤੀ ਕਰਤੀ ਆ, ਇਹਨਾਂ ਨੂੰ ਸਿੱਧੇ ਛੱਡਤਾ, ਇਹਨਾਂ ਨੂੰ ਐਕਸਪੀਡੀਟਿਡ ਰਿਮੂਵਲ ਚ ਪਾਣਾ ਚਾਹੀਦਾ ਸੀਗਾ, ਠੀਕ ਹੈ, ਤੇ ਤੁਸੀਂ ਉਹਨਾਂ ਦੇ ਲਈ ਮੋਸ਼ਨ ਟੂ ਜਿਹੜੀ ਡਿਸਮਿਸ ਜਾਂ ਮੋਸ਼ਨ ਟੂ ਟਰਮੀਨੇਟ ਪੀਡੀ ਜਿਹਨੂੰ ਕਹਿੰਦੇ ਆ, ਉਹ ਕਰਾ ਕੇ ਇਹਨਾਂ ਨੂੰ ਕੋਰਟ ਸਿਸਟਮ ਚੋਂ ਕੱਢ ਕੇ ਫਿਰ ਤੁਸੀਂ ਇਹਨਾਂ ਨੂੰ ਐਕਸਪੀਡੀਟਿਡ ਰਿਮੂਵਲ ਦੇ ਵਿੱਚ ਪਾਓ, ਠੀਕ ਹੈ। ਸੋ ਇਹ ਜਿਹੜੀ ਇੱਕ ਕਾਫੀ ਵੱਡੀ ਚੇਂਜ ਆ। ਇੱਕ ਸਾਡੇ ਕੋਲ ਇੱਕ ਬੜਾ ਸਵਾਲ ਜਿਹੜਾ ਆਉਂਦਾ ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਦਾ, ਜਿਨ੍ਹਾਂ ਦੇ ਗਾਰਡੀਅਨਸ਼ਿਪ ਦੇ ਕੇਸ ਜਿਹੜੇ ਲੱਗੇ ਸੀਗੇ। ਇਹ ਗੱਲ ਤੁਹਾਨੂੰ ਦੱਸਣੀ ਨਹੀਂ ਕਿਸੇ ਨੇ, ਠੀਕ ਆ। ਗਾਰਡੀਅਨਸ਼ਿਪ ਦਾ ਰੌਲਾ ਬੜਾ ਜਿਹੜਾ ਹੈਗਾ। ਹੁਣ ਗਾਰਡੀਅਨਸ਼ਿਪ ਵਾਲੇ ਕੇਸ ਕੀ ਹੈਗੇ ਆ? ਜਿਹੜੇ ਲੋਕਾਂ ਦੀ ਗਾਰਡੀਅਨਸ਼ਿਪ 360 ਅਪਰੂਵ ਹੋ ਗਿਆ, ਤਾਂ ਧਿਆਨ ਨਾਲ ਸੁਣਿਓ ਗੱਲਬਾਤ, ਬਾਅਦ ਚ ਬੜੀਆਂ ਵੀਡੀਓ ਬਣਦੀਆਂ ਵਾ ਆਪਣੇ ਸ਼ੋਅ ਤੋਂ, ਪਰ ਪਹਿਲ ਤੁਹਾਨੂੰ ਇੱਥੇ ਦੱਸਦੀ ਆ। ਜਿਹਨਾਂ ਦੀ ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਦੀ 360 ਅਪਰੂਵਲ ਹੋ ਗਿਆ, ਉਹ ਇਟਸੈਲਫ ਇੱਕ ਸਟੈਚੂਟਰੀ ਪੈਰੋਲ ਹੈਗਾ ਵਾ। ਮਤਲਬ ਸਟੈਚੂਟਰੀ ਦਾ ਮਤਲਬ ਕੀ ਹੈਗਾ? ਕਾਨੂੰਨੀ ਤੌਰ ਤੇ ਪੈਰੋਲ ਕੀ ਹੈਗਾ ਕਿ ਤੁਹਾਨੂੰ ਰਹਿਣ ਦੀ ਜਿਹੜੀ ਇਜਾਜ਼ਤ ਜਿਹੜੀ ਹੈਗੀ ਆ, ਪੈਰੋਲ ਮਿਲੀ ਆ। ਠੀਕ ਹੈ। ਇਸ ਚੀਜ਼ ਦੇ ਵਿੱਚ ਨਹੀਂ ਕਿਸੇ ਨੇ ਤੁਹਾਨੂੰ ਕਲੀਅਰ ਕੀਤਾ ਹੋਣਾ ਕਿ ਗਾਰਡੀਅਨਸ਼ਿਪ ਜਿਹੜੀ ਗ੍ਰਾਂਟ ਹੋ ਗਈ ਆ, ਉਹ ਬੰਦਾ ਇੱਥੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ। ਮੇਰੀ ਹੁਣ ਹਰੇਕ ਚੀਜ਼ ਤੇ ਸ਼ਾਰਟ ਫਾਰਮ ਵੀਡੀਓ ਪਾਉਣ ਦੀ ਆਦਤ ਨਹੀਂ ਹੈਗੀ, ਕਿਉਂਕਿ ਮੈਨੂੰ ਕੋਈ ਸਨਸਨੀ ਜਾਂ ਵਾਇਰਲ ਕਰਕੇ ਕੋਈ ਫਾਇਦਾ ਨਹੀਂ ਕਿ ਕਿੰਨੇ ਵਿਊ ਪਏ ਆ ਜਾਂ ਕਿੱਦਾਂ ਵਾ। ਆਪਣਾ ਕੰਮ ਵਧੀਆ ਚੱਲਦਾ ਤੁਹਾਡੀ ਸਪੋਰਟ ਨਾਲ, ਤੁਹਾਡੀ ਦੁਆ ਨਾਲ। ਪਰ ਇਹ ਸੀਗਾ ਕਿ ਹਰੇਕ ਬੰਦੇ ਨੂੰ ਡਰਾਵਾ ਜਿਹੜਾ ਪਾਣਾ ਸਹੀ ਨਹੀਂ ਹੈਗਾ। 360 ਵਾਲੇ ਜਿਹੜੇ ਸੀਗੇ ਜੁਵੇਨਾਈਲ ਗਾਰਡੀਅਨ ਵਾਲੇ, ਜਿਨ੍ਹਾਂ ਦਾ 360 ਅਪਰੂਵ ਹੋ ਗਿਆ, ਉਹ ਇਟਸੈਲਫ ਇੱਕ ਸਟੈਚੂਟਰੀ ਪੈਰੋਲ ਹੈਗਾ। ਤੁਹਾਨੂੰ 360 ਦਾ ਅਪਰੂਵਲ ਜਿਹੜਾ ਆਪਣੇ ਕੋਲ ਰੱਖਣਾ ਪੈਣਾ ਵਾ। ਜਿਹਨਾਂ ਦਾ 360 ਪੈਂਡਿੰਗ ਆ, ਗਾਰਡੀਅਨਸ਼ਿਪ ਦੇ ਕੇਸ ਜਿਹਨਾਂ ਦੇ ਪੈਂਡਿੰਗ ਆ, ਉਹ ਵੀ ਜਿਹੜਾ ਆਪਣਾ ਸੀਗਾ ਗਾਰਡੀਅਨਸ਼ਿਪ ਦੀ ਪ੍ਰੂਫ ਫਾਈਲ ਜਿਹੜਾ ਹੋਇਆ, ਉਹ ਆਪਣੀ ਜੇਬ 'ਚ ਰੱਖਣ ਹਰ ਵੇਲੇ, ਠੀਕ ਆ। ਆਪਣੇ ਫੋਨ 'ਚ ਉਹਦੀ ਕਾਪੀ ਰੱਖਣ, ਕਿਉਂਕਿ ਸਿਸਟਮ 'ਚ ਕਈ ਵਾਰੀ ਨਹੀਂ ਸ਼ੋ ਹੁੰਦਾ, ਤੇ ਤੁਹਾਨੂੰ ਜੇ ਤੁਸੀਂ ਉਹਨੂੰ ਦਿਖਾਓਗੇ ਕਿ ਮੈਨੂੰ 2 ਸਾਲ ਤੋਂ ਘੱਟ ਹੋਏ ਸੀਗੇ, ਪਰ ਮੇਰੀ ਜਿਹੜਾ ਜੁਵੇਨਾਈਲ ਵਾਲੀ ਪਟੀਸ਼ਨ ਅਪਰੂਵ ਹੋ ਗਈ ਆ, ਤੇ ਉਹ ਤੁਹਾਨੂੰ ਜਿਹੜਾ ਸੀਗਾ ਐਕਸਪੀਡੀਟਿਡ ਰਿਮੂਵਲ ਦੇ ਵਿੱਚ ਨਹੀਂ ਹੀ ਪਾਉਗੇ, ਠੀਕ ਆ। ਇਹ ਚੀਜ਼ ਦਾ ਧਿਆਨ ਰੱਖਿਓ। 360 ਅਪਰੂਵਡ ਜਾਂ ਅਪਲਾਈਡ ਕੋਲ ਰੱਖਣਾ ਜੀ। ਹੁਣ ਮੈਨੂੰ ਦੱਸੋ ਕਿ ਇਹ ਗੱਲਾਂ ਤੁਹਾਨੂੰ ਕੌਣ ਦੱਸਦਾ ਵਾ, ਠੀਕ ਆ। ਹੁਣ ਮੈਨੂੰ ਦੱਸੋ ਕਿ ਭਾਵੇਂ ਜਿਹੜਾ ਗਾਰਡੀਅਨਸ਼ਿਪ ਹਰ ਲੋਕੀ ਕਰਦੇ ਆ, ਇੰਨੀ ਬਰੀਕੀ ਦੇ ਵਿੱਚ, ਇੰਨੀ ਡਿਟੇਲ ਦੇ ਵਿੱਚ ਪਿਨ ਪੁਆਇੰਟ ਕਰਕੇ ਕਿ ਕਿਹੜੀ ਚੀਜ਼ ਹੋ ਸਕਦੀ ਆ, ਕਿਹੜੀ ਚੀਜ਼ ਨਹੀਂ ਹੋ ਸਕਦੀ ਆ, ਕੌਣ ਦੱਸਦਾ ਹੈਗਾ ਤੁਹਾਨੂੰ, ਠੀਕ ਆ। ਜਿਹੜੇ ਮਜ਼ਾਕ ਕਰਦੇ ਸੀਗੇ, ਜੋਕਰ ਜਿਹੜੇ ਬਣਦੇ ਸੀਗੇ ਇਹ ਕਮੈਂਟਾਂ ਦੇ ਵਿੱਚ, ਦੱਸੋ ਮੈਨੂੰ ਆ ਕੇ ਕਿ ਕਿੱਥੇ ਕਮਿਊਨਿਟੀ ਦਾ ਫਾਇਦਾ ਜਿਹੜਾ ਨਹੀਂ ਹੁੰਦਾ, ਠੀਕ ਆ।
ਤੇ ਨਹੀਂ, ਸਵਾਲ ਬਿਲਕੁਲ ਤਾਂ ਮੈਂ ਵੀ ਬਹੁਤ ਬੜੇ ਫਾਇਦਾ ਪੁੱਛਦਾ ਹੁੰਦਾ ਜੀ, ਕਿ ਦੱਸੋ ਬਿਲਕੁਲ। RKK ਵਾਪਸ ਲੈਣ ਵਾਲੇ ਕਿਹੜੇ ਬੰਦੇ ਸੀਗੇ। ਤੇ ਇਹ ਚੀਜ਼ ਹੈਗੀ ਆ। ਹੁਣ ਫਰਕ ਸਿਰਫ ਇਹ ਪੈ ਜਾਂਦਾ ਕਿ ਆਪਾਂ ਸਿੱਧੀ ਗੱਲ ਕਰ ਦਈਦੀ ਆ, ਠੀਕ ਆ। ਕਈਆਂ ਨੂੰ ਸਾਡੀ ਟੋਨ ਨਹੀਂ ਪਸੰਦ ਆਉਂਦੀ, ਕਈਆਂ ਨੂੰ ਸਾਡਾ ਐਟੀਟਿਊਡ ਨਹੀਂ ਪਸੰਦ ਆਉਂਦਾ, ਜੋ ਵੀ ਆ। ਮੈਂ ਪਰ ਕੀ ਤੁਹਾਨੂੰ ਪਸੰਦ ਕਰਾ ਕੇ ਲੈਣਾ ਹੈਗਾ, ਠੀਕ ਆ। ਮੈਂ ਆਪਣਾ ਕਰਮ ਕਰਨਾ, ਉਹਦੇ ਵਿੱਚ ਲੋਕਾਂ ਦਾ ਫਾਇਦਾ ਜਿੰਨੇ ਲੈਣਾ, ਟਰੁਥਫੁਲ ਜਿਹਨੇ ਇਨਫੋਰਮੇਸ਼ਨ, ਸੱਚੀ ਜਿਹੜੀ ਜਾਣਕਾਰੀ ਦੇਣੀ ਆਪਾਂ। ਤੇ ਹੁਣ ਤੇ ਮੈਂ ਕਿਹਾ ਮੈਂ ਉਹ ਸਫਾਈਆਂ ਸੁਈਆਂ ਦੇਣ ਵਾਲਾ ਪੋਲੀਟੀਕਲੀ ਕਰੈਕਟ ਨਾਲ ਆਓ ਜੀ ਜਾਓ ਜੀ ਉਹ ਵਾਲਾ ਕੰਮ ਨਹੀਂ। ਸਿੱਧੇ ਹੈਗਾ ਕਿ ਜਿਹੜੀ ਆਪਣੀ ਜੌਬ ਆ, ਬਿਨਾਂ ਉੱਤੇ ਲੂਣ ਮਿਰਚ ਮਸਾਲਾ ਰਹੇ ਤੁਹਾਡੇ ਮੂਹਰੇ ਰੱਖਤੀ ਕਿ ਭਾਈ ਆਹ ਚੀਜ਼ ਸੀਗੀ, ਗਾਰਡੀਅਨਸ਼ਿਪ ਜਿਹਦਾ ਗ੍ਰਾਂਟ ਹੋ ਗਿਆ ਉਹ ਨਹੀਂ ਵਾਪਸ ਭੇਜਿਆ ਜਾ ਸਕਦਾ, ਜੀ, ਠੀਕ ਹੈ। ਮੁੱਕ ਤੇ ਦੀ ਗੱਲ। ਇਹ ਚੀਜ਼ਾਂ ਤੁਹਾਡੇ ਸਾਹਮਣੇ, ਤੁਸੀਂ ਬਣੇ ਰਹੋ ਆਪਣੇ ਨਾਲ। ਪੰਜਾਬੀ ਰੇਡੀਓ USA ਜਿੰਦਾਬਾਦ, ਨੰਬਰ 1 ਚੈਨਲ ਆ। ਥੈਂਕ ਯੂ। ਬਾਕੀ ਜਿੰਨੇ ਮਰਜ਼ੀ ਚੈਨਲ ਹੁਣ ਇੱਧਰ ਉੱਧਰ ਜਿਹੜੇ ਮਰਜ਼ੀ ਸਟਾਰ ਗੈਸਟ ਬਣਾਉਣ, ਵੱਡੇ ਹੋਣ, ਪਰ ਇਹ ਹੈਗਾ ਕਿ ਕੰਟੈਂਟ ਜਿਹੜਾ ਕਿੰਗ ਹੁੰਦਾ, ਕੋਰ ਕੰਟੈਂਟ ਜਿਹੜਾ ਹੈਗਾ, ਉਹ ਵਾਲਾ ਕਿਹੜਾ ਚੈਨਲ ਦਿੰਦਾ ਵਾ, ਠੀਕ ਆ। ਸਾਨੂੰ ਕੋਈ ਗ੍ਰਾਫਿਕਸ ਦੀ ਲੋੜ ਨਹੀਂ, ਸਾਨੂੰ ਕੋਈ ਸਟੂਡੀਓ ਦੀ ਲੋੜ ਨਹੀਂ ਹੈਗੀ। ਤੇ ਆਪਣਾ ਜਿਹੜਾ ਸੀਗਾ ਕੰਮ ਜਿਹੜਾ ਸੀਗਾ ਇਹ ਏਦਾਂ ਹੀ ਜਿਹੜਾ ਚੱਲਦਾ ਚੱਲੂਗਾ ਬਿਲਕੁਲ, ਤੇ ਇਦਾਂ ਹੀ ਉਮੀਦ ਚੱਲਦਾ ਕਰਦੇ ਰਹਿਣਾ। ਹਾਂ। ਬਿਲਕੁਲ। ਸੋ ਨੰਬਰ 1 ਅਟਰਨੀ ਨੇ ਅਮਰੀਕਾ ਦੇ ਵਿੱਚ, US ਅਟਰਨੀ ਜਿਹੜੇ ਇਮੀਗ੍ਰੇਸ਼ਨ ਦੇ, ਜੇ ਟਿਰਕਿਆਣਾ ਜੀ। ਸੋ ਕੋਈ ਵੀ ਅਟਰਨੀ ਤੁਹਾਡੇ ਸਾਹਮਣੇ ਹੀ ਆ। ਵੀਡੀਓ ਤੇ ਲਿਆਂਦੇ ਕਿੱਦਾਂ, ਆਪਾਂ ਹੀ ਲਿਆਂਦੇ ਸਾਰੇ, ਉੱਤੋਂ ਕਾਪੀ ਕਰਨ ਲੱਗੇ ਆ। ਪਹਿਲੋਂ ਨਹੀਂ ਸੀ ਕੋਈ ਪਾ ਦਿੰਦਾ। ਜਦੋਂ 2020 ਚ ਆਪਾਂ ਅਪ੍ਰੈਲ ਦੇ ਮਹੀਨੇ ਚ ਮਿਲਦਾ ਅਟਰਨੀ ਟਿਰਕਿਆਣਾ ਜੀ ਸ਼ੁਰੂ ਕੀਤਾ ਸੀ। 5 ਸਾਲ ਹੋਣ ਵਾਲੇ ਆ ਆਪਾਂ ਨੂੰ ਇਹ ਜਿਹੜਾ ਸ਼ੋਅ ਜਿਹੜਾ ਉਹ ਕਰਦਿਆਂ ਨੂੰ। ਸੋ ਜੁੜੇ ਰਿਹਾ ਕਰੋ। ਅੱਛਾ, ਹੁਣ ਅਟਰਨੀ ਟਿਰਕਿਆਣਾ ਜੀ, ਬੈਕ ਟੂ ਦਾ ਟੌਪਿਕ, ਜਿਨ੍ਹਾਂ ਨੇ ਅਟਰਨੀ ਹਾਇਰ ਕੀਤੇ ਹੈਗੇ ਆ, ਉਹਨਾਂ ਲੋਕਾਂ ਦੇ ਲਈ ਕੀ ਆ, ਉਹਨਾਂ ਨੂੰ ਉਹਨਾਂ ਦੇ ਲਈ ਕੀ ਆ ਐਕਸਪੀਡਾਈਟਡ ਰਿਮੂਵਲ ਦੀਆਂ ਕੰਡੀਸ਼ਨਸ, ਉਹਨਾਂ ਤੇ ਵੀ ਪੂਰੀ ਲਾਗੂ ਆ, ਕਿਵੇਂ ਆ? ਜੇ ਤੁਸੀਂ ਥੋੜਾ ਜਿਹਾ ਇਸ ਨੂੰ ਬਰੀਫਲੀ ਐਕਸਪਲੇਨ ਕਰ ਦਿਓ ਦੁਬਾਰਾ। ਹਾਂਜੀ, ਉਹਨਾਂ ਤੇ ਐਕਸਪੀਡਾਈਟ ਵਾਲੀਆਂ ਲਾਗੂ ਹੋ ਸਕਦੀਆਂ ਜਦੋਂ ਉਹਨਾਂ ਦਾ ਕੇਸ ਜਿਹੜਾ ਟਰਮੀਨੇਟ ਹੋ ਗਿਆ। ਮਤਲਬ ਬਸ ਇਹ ਆ ਕਿ ਜਦ ਤੱਕ ਉਹਨਾਂ ਦਾ ਕੇਸ ਜਿਹੜਾ ਜੱਜ ਮੂਹਰੇ ਚੱਲਦਾ, ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ। ਪਰ ਜੇ ਉਹਨਾਂ ਨੇ ਟਰਮੀਨੇਟ ਕਰਾ ਲਿਆ ਕੇਸ, ਤੇ ਫਿਰ ਉਹਨਾਂ ਨੂੰ ਵੀ 7 ਦਿਨਾਂ ਚ ਪੱਤਾ ਕੱਟਿਆ ਜਾ ਸਕਦਾ। ਠੀਕ ਹੈ, ਠੀਕ ਹੈ, ਠੀਕ ਹੈ। ਠੀਕ ਹੈ। ਹੁਣ ਰਾਜਕਰਨ ਜੀ, ਇਹਦਾ ਸਿੰਪਲ ਸ਼ਬਦਾਂ ਦੇ ਵਿੱਚ ਕੀ ਮਤਲਬ ਨਿਕਲਦਾ? ਹੂੰ। ਇਹਦਾ ਮਤਲਬ ਉਹੀ ਨਿਕਲਦਾ ਜਿਹੜੀ ਚੀਜ਼ ਤੁਸੀਂ ਸਮਝ ਰਹੇ ਆ। ਜੇ ਤੁਹਾਨੂੰ ਲੱਗਦਾ ਤੁਸੀਂ ਸੇਫ ਸੀਗੇ, ਤੁਸੀਂ ਆ ਗਏ, ਤੁਹਾਡੇ ਕੋਲ ਲਾਇਸੈਂਸ ਆ ਗਿਆ, ਤੁਸੀਂ ਵਰਕ ਪਰਮਿਟ ਆ ਗਿਆ, ਤੁਸੀਂ ਇੱਥੇ ਰਹਿ ਸਕਦੇ ਆ, ਰੋਂਗ ਆ। ਉਹ ਜਿਹੜੀ ਚੀਜ਼ ਸੀਗੀ ਉਹ 15 ਕੁ ਦਿਨਾਂ ਚ ਜਿਹੜੀ ਸੀਗੀ ਰਿਵਰਸ ਕੀਤੀ ਜਾ ਸਕਦੀ ਆ। ਮੋਸ਼ਨ ਟੂ ਡਿਸਮਿਸ, ਟਰਮੀਨੇਟ ਸਰਕਾਰ ਫਾਈਲ ਕਰਕੇ, ਤੇ ਸਿੱਧੇ ਜਿਹੜਾ ਡਿਟੇਨ ਕਰਕੇ ਤੁਹਾਨੂੰ 7 ਦਿਨਾਂ ਚ ਵਾਪਸ ਜਿਹੜੀ ਭੇਜ ਸਕਦੀ ਆ। ਠੀਕ ਹੈ। ਸਿਰਫ ਸਵਾਲ ਇਹ ਹੈਗਾ ਕਿ ਉਧਰਲੇ ਪਾਸੇ ਨੂੰ ਕਦੋਂ ਜਿਹੜੀ ਹਵਾ ਇਹਨਾਂ ਨੇ ਵਗਾਣੀ ਹੈ। ਤੇ ਮਹੀਨਾ ਹੀ ਅਜੇ ਜਿਹੜਾ ਹੋਇਆ, ਠੀਕ ਆ। ਸੋ ਜੇ ਆਪਾਂ ਅੱਜ ਦੀ ਗੱਲ ਕਰੀਏ, ਫਰਵਰੀ 15 2025, ਤੇ ਤੁਸੀਂ ਲਾ ਲਓ ਕਿ ਫਰਵਰੀ 2023 ਦੇ ਵਿੱਚ ਜਿਹੜਾ ਬੰਦਾ ਆਇਆ ਸੀਗਾ, ਉਹ ਅੱਜ ਇਹਦੇ ਅੜਿੱਕੇ ਚ ਆਂਦਾ। ਇਹ ਜਿੱਦਾਂ ਜਿੱਦਾਂ ਟਾਈਮ ਨਿਕਲੀ ਜਾਣਾ, ਜਿੱਦਾਂ ਆਪਾਂ ਮਾਰਚ ਚ ਚਲ ਗਏ ਤਾਂ ਫਰਵਰੀ 2023 ਵਾਲਾ ਸੇਫ ਹੋ ਜਾਣਾ, ਜਦੋਂ ਆਪਾਂ ਅਪ੍ਰੈਲ ਚ ਚਲ ਗਏ ਤਾਂ ਮਾਰਚ 2023 ਵਾਲਾ ਸੇਫ ਹੋ ਜਾਣਾ। ਸੋ ਇਹ ਹੌਲੀ ਹੌਲੀ ਆਪਾਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਜਿਹੜਾ ਟਾਈਮ ਸਰਕਾਰ ਜਿਹੜਾ ਥੋੜਾ ਜਿਹਾ ਟਪਾ ਦੇਵੇ, ਕਿ ਕਾਫੀ ਬੰਦੇ ਜਿਹੜੇ ਇਹਦੇ ਵਿੱਚ ਜਿਹੜੇ ਬਚ ਜਾਣ ਜੀ। ਪਰ ਇਹ ਆ ਵੀ ਫੇਰ ਇੱਕ ਵਾਰੀ ਕਲੀਅਰ ਕਰ ਦਈਏ, ਜਿਹੜੇ ਤੁਸੀਂ ਸੇਫ ਲੰਘੇ, ਤੁਹਾਨੂੰ ਦਿਖਾਉਣ ਨੂੰ ਕੁਝ ਨਹੀਂ ਹੈਗਾ ਵੀ ਅਸੀਂ ਐਕਚੁਅਲੀ ਚ ਉਦੋਂ ਆਏ ਸੀ। ਇਹ ਜਿਨ੍ਹਾਂ ਦੀ ਫੜੇ ਗਏ ਆ, ਇਨਫੈਕਟ ਉਹ ਫੜੇ ਜਾਣਾ ਉਹਨਾਂ ਦੇ ਲਈ ਇੱਕ ਹੁਣ ਵਰਦਾਨ ਸਾਬਤ ਹੋ ਸਕਦਾ ਆ ਵੀ 2 ਸਾਲ ਉਹਨਾਂ ਨੂੰ ਐਕਚੁਅਲ ਚ ਹੋ ਗਏ ਆ। ਅੱਛਾ, ਅਟਰਨੀ ਟਿਰਕਿਆਣਾ ਜੀ, ਹੁਣ ਜਿਹੜੇ ਲੋਕ ਉੱਥੇ ਆਉਂਦੇ ਸੀਗੇ ਜਾਂ ਅਜੇ ਹੁਣ ਤਾਂ ਘੱਟ ਹੀ ਆ ਰਹੇ, ਹੁਣ ਤਾਂ ਕੋਈ ਗੱਲ ਹੀ ਨਹੀਂ ਸੁਣੀ ਦੀ ਨਾ ਵੀ ਬਾਰਡਰ ਤੇ ਕੌਣ ਆ ਰਿਹਾ ਜਾਂ ਕੌਣ ਲੰਘ ਰਿਹਾ, ਵਾਪਸ ਮੁੜਦਿਆਂ ਦੀਆਂ ਖਬਰਾਂ ਜਿਹੜੀਆਂ ਅੱਜ ਕੱਲ੍ਹ ਜ਼ਿਆਦਾ ਆਉਂਦੀਆਂ ਆ। ਇਹ ਜਿਹੜੇ ਹੁਣ ਉੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਪਏ ਨੇ, ਕਈਆਂ ਦੇ ਬਿਆਨ ਫੇਲ ਹੋਏ, ਕਈਆਂ ਦੇ ਪਾਸ ਹੋਏ, ਕਈਆਂ ਦੀਆਂ ਬੌਂਡ ਦੀਆਂ ਹੀਅਰਿੰਗ ਉੱਥੇ ਚੱਲ ਰਹੀਆਂ ਹੋਣਗੀਆਂ, ਜਾਂ ਉਹ ਪੈਣਾ ਜਾਂ ਨਹੀਂ ਪੈਣਾ ਆ, ਉਹਨਾਂ ਦਾ ਕੀ ਬਣਨ ਜਾ ਰਿਹਾ, ਉਹ ਜਿਹੜੇ ਡਿਟੈਂਸ਼ਨ ਸੈਂਟਰਾਂ 'ਚ ਇਸ ਟਾਈਮ ਇੰਤਜ਼ਾਰ ਦੇ ਵਿੱਚ ਨੇ? ਕਈਆਂ ਨੂੰ ਡਿਟੈਂਸ਼ਨ ਸੈਂਟਰ, ਜਿਹਨਾਂ ਦੇ ਪਾਸ ਹੋਇਆ, ਕਈਆਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਹੀ ਜਿਹੜਾ ਕੇਸ ਲੜਨਾ ਪਊਗਾ। ਜਿਹਨਾਂ ਨੂੰ ਬੌਂਡ ਦੇ ਵਿੱਚ ਛੱਡ ਦਿੱਤਾ, ਉਹਨਾਂ ਦੀ ਕਿਸਮਤ ਕੀ ਉਹ ਬਾਹਰ ਆ ਸਕਦੇ ਆ। ਤੇ ਹੁਣ ਜਿਹੜਾ ਸੀਗਾ, ਜਿਹੜੇ ਲੋਕਾਂ ਦੀ ਪਹਿਲਾਂ ਬਿਆਨ ਨਹੀਂ ਹੋਏ ਜਿਹੜੇ, ਹਨਾ, ਜਿੱਦਾਂ ਤੁਸੀਂ ਕਿਹਾ ਕਿ ਸੇਫ ਆਉਣ ਨਾਲੋਂ ਜਿਹੜਾ ਉਹ ਬੰਦਾ ਜ਼ਿਆਦਾ ਸ਼ੁਕਰਗੁਜ਼ਾਰ ਹੈ ਕਿ ਮੈਨੂੰ ਫੜ ਲਿਆ ਸੀਗਾ। ਤੇ ਜਿਹਨਾਂ ਦੇ ਬਿਆਨ ਨਹੀਂ ਹੋਏ, ਉਤੋਂ ਜ਼ਿਆਦਾ ਉਹ ਸ਼ੁਕਰਗੁਜ਼ਾਰ ਬੰਦਾ ਹੋਊਗਾ ਕਿ ਜਿਹਦੇ ਆਲਰੇਡੀ ਬਿਆਨ ਹੋ ਕੇ ਆ ਚੁੱਕੇ ਆ, ਕਿਉਂਕਿ ਉਹ ਆਲਰੇਡੀ ਜਿਹੜਾ ਸੀਗਾ ਪ੍ਰੋਸੈਸ ਚੋਂ ਨਿਕਲ ਚੁੱਕਾ, ਬਿਆਨ ਪਾਸ ਕਰਕੇ ਆਇਆ। ਸੋ ਜਿਹੜੇ ਬਿਆਨ ਪਾਸ ਕਰਨ ਵਾਲੇ ਵਿਅਕਤੀ ਹੈਗੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੋਟੈਕਸ਼ਨ ਜਿਹੜੀ ਹੋਊਗੀ, ਕਿਉਂਕਿ ਉਹਨਾਂ ਨੂੰ ਆਲਰੇਡੀ ਉਹਨਾਂ ਨੇ ਸੁਣ ਕੇ ਡਿਟਰਮਾਈਨ ਕਰਕੇ ਅਫਸਰ ਨੇ ਛੱਡ ਦਿੱਤਾ। ਸੋ ਉਹ ਚੀਜ਼ ਆਲਰੇਡੀ ਹੋ ਚੁੱਕੀ ਹੈ। ਸੋ ਜਿਹੜੇ ਬਿਲਕੁਲ ਜਾਂ ਤਾਂ ਸੇਫ ਲੰਘ ਕੇ ਆਏ ਆ, ਜਾਂ ਜਿਹਨਾਂ ਨੂੰ ਉਹਨਾਂ ਨੇ ਫੜਿਆ ਸੀਗਾ ਪਰ ਬਿਆਨ ਨਹੀਂ ਉਹਨਾਂ ਦੇ ਲਏ, ਠੀਕ ਆ, ਉਹਨਾਂ ਟਾਈਮਾਂ ਦੇ ਵਿੱਚ ਲੋਕੀ ਕਹਿੰਦੇ ਸੀ ਲੈ ਬਈ ਵਧੀਆ ਮੌਜਾਂ ਲੱਗ ਗਈਆਂ, ਬਿਆਨ ਨਹੀਂ ਲੈ ਰਹੇ, ਉਹ ਜਾਣੇ ਜਿਹੜੇ ਸਾਰੇ ਸੀਗੇ ਹੁਣ ਇਸ ਚੀਜ਼ ਦੀ ਚਪੇਟ ਦੇ ਵਿੱਚ ਆ ਸਕਦੇ ਆ। ਜੀ।
ਤੇ ਜਿਹੜਾ ਬਾਰ-ਬਾਰ ਕੁਐਸਚਨ ਪੁੱਛ ਰਹੇ ਨਾ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ, ਭਾਈ ਹਾਲ ਦੀ ਘੜੀ ਉਸ ਦੇ ਉੱਤੇ ਜਿਹੜਾ ਵੀ ਨਿਆਣਾ ਜੰਮ ਰਿਹਾ ਉਹ ਯੂਐਸ ਸਿਟੀਜ਼ਨ ਹੀ ਨਾ ਜੰਮ ਰਿਹਾ ਆ। ਐਵੇਂ ਉਹ ਚੱਕਰ ਦੇ ਵਿੱਚ ਕੋਈ ਹੋਰ ਪੁੱਠੇ ਕੰਮ ਨਾ ਜਿਹੜਾ ਕਰ ਲਿਓ, ਕਿਉਂਕਿ ਜਿੱਦਣ ਬਰਥ ਰਾਈਟ ਸਿਟੀਜ਼ਨਸ਼ਿਪ ਤੇ ਉਲਟ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ, ਖਬਰਾਂ ਆਉਣ ਲੱਗ ਗਈਆਂ ਸੀ, ਲੋਕੀ ਸੀ ਸੈਕਸ਼ਨ ਕਰਾਉਣ ਭੱਜ ਗਏ ਸੀਗੇ ਵੀ ਜਲਦੀ ਉਹ ਕਿੰਨੀ ਫਰਵਰੀ ਤੋਂ ਪਹਿਲਾਂ ਨਿਆਣੇ ਜਿਹੜੇ ਆ ਉਹ ਜਮਾ ਲਈਏ। ਏਦਾਂ ਨਾ ਕਰੋ, ਇਹ ਕੁਦਰਤੀ ਚੀਜ਼ ਆ, ਇਹਨੂੰ ਕੁਦਰਤ ਦੇ ਨਾਲ ਹੀ ਜਿਹੜਾ ਉਹ ਚੱਲਣ ਦਿਓ, ਆਪਣੇ ਹੱਥ 'ਚ ਲੈਣ ਦੀ ਏਦਾਂ ਦੀ ਪੁੱਠੇ ਕੰਮ ਜਿਹੜਾ ਉਹ ਨਾ ਕਰੋ। ਸ਼ਰਮ ਕਰਨੀ ਚਾਹੀਦੀ ਆ ਸਾਰਿਆਂ ਨੂੰ, ਜੇ ਕੋਈ ਇਸ ਤਰੀਕੇ ਦੇ ਨਾਲ ਉਹ ਸੋਚ ਰਿਹਾ ਆ, ਨਿਆਣਾ ਆ ਉਹਨੂੰ ਨਿਆਣੇ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਤੁਸੀਂ ਕਰੋ। ਸਿਟੀਜ਼ਨਸ਼ਿਪ ਜੇ ਨਾ ਵੀ ਮਿਲੀ ਤੇ ਤਾਂ ਕੀ ਹੋ ਗਿਆ, ਬੱਚਾ ਤਾਂ ਤੁਹਾਡਾ ਹੀ ਰਹਿਣਾ ਆ ਨਾ। ਸੋ ਇਦਾਂ ਦੀਆਂ ਚੀਜ਼ਾਂ ਖਬਰਾਂ ਇਦਾਂ ਦੀਆਂ ਨਾ ਸੁਣ ਕੇ ਵੀ ਨਹੀਂ ਚੰਗਾ ਲੱਗਦਾ, ਇੰਨੀ ਤਾਂ ਨਹੀਂ ਡੈਸਪਰੇਸ਼ਨ ਯਾਰ, ਇੰਨੀ ਨਹੀਂ ਹੋਣੀ ਚਾਹੀਦੀ ਟੋਟਲੀ ਜਿਹੜੀ ਇਦਾਂ ਦਾ। ਤਾਂ ਫਿਰ ਅਮਰੀਕਾ ਵੀ ਕਾਹਦਾ ਅਮਰੀਕਾ, ਇਹ ਤਾਂ ਫਿਰ ਗੁਲਾਮੀ ਹੋ ਗਈ ਕਿ ਜਿਹੜਾ ਜੇ ਸਰਜਰੀਆਂ ਕਰਕੇ ਜਵਾਕ ਕੱਢਣੇ ਪੈ ਰਹੇ। ਪਹਿਲੀ ਗੱਲ ਤਾਂ ਇਹ ਹੈ ਕਿ ਸੁਪਰੀਮ ਕੋਰਟ ਤੱਕ ਮੁੱਦਾ ਜਿਹੜਾ ਜਾਣਾ ਐਡਾ ਸੌਖਾ ਨਹੀਂ ਹੈਗਾ, ਬਰਥ ਰਾਈਟ ਸਿਟੀਜ਼ਨਸ਼ਿਪ ਲੈਣਾ। ਉਹ ਕਾਫੀ ਜ਼ਿਆਦਾ ਜਿਹੜਾ ਪਬਲਿਸਾਈਜ਼ ਜਿਹੜਾ ਹੋਣਾ, ਉਹਦੀ ਕਾਫੀ ਜਿਹੜੀ ਨਿਊਜ਼ ਵਗੈਰਾ ਜਿਹੜੀ ਆਣੀ ਆ, ਠੀਕ ਆ, ਉਹੀ ਗੱਲਾਂ ਤੁਹਾਨੂੰ ਦੱਸੀ ਦੀਆਂ ਕਿ ਯਾਰ ਤੁਸੀਂ ਵਕੂਲ ਦੀ ਸੁਣਿਆ ਕਰੋ। ਇਹ ਜਿਹੜੇ ਵਿੱਚ ਆਉਂਦੇ ਆ ਨਕੰਮੇ ਜਿਹੜੇ ਕੁਝ ਕਹਿ ਦਿੰਦੇ ਆ। ਸੁਪਰੀਮ ਕੋਰਟ ਜਿਹੜਾ ਸੀਗਾ ਉਹ ਜਦੋਂ ਉੱਥੇ ਤੱਕ ਜਾਣੀ ਆ, ਫੁੱਲ ਜਿਹੜੀ ਬਹਿਸ ਹੋਣੀ ਆ, ਉਹਦੇ ਵਿੱਚ ਵੀ ਕੋਈ ਜ਼ਰੂਰੀ ਨਹੀਂ ਹੈਗਾ, ਮਤਲਬ ਜ਼ਿਆਦਾ ਜਿਹੜਾ ਪਲੜਾ ਹੈਗਾ ਉਹ ਭਾਰੀ ਰਹਿਣਾ ਇਹੀ ਕਿ ਬੱਚਾ ਜਿਹੜਾ ਜੰਮਿਆ ਸਿਟੀਜ਼ਨ ਆ। ਇਹ ਚੀਜ਼ ਜਿਹੜੀ ਕਨਸਟੀਟਿਊਸ਼ਨਲ ਰਾਈਟ ਆ, ਇਹ ਬੜੀ ਵੱਡੀ ਜਿਹੜੀ ਗੱਲ ਹੋਣੀ ਆ। 14th ਅਮੈਂਡਮੈਂਟ ਜਿਹੜੀ, ਇਹਦੇ ਬਾਰੇ ਆਪਾਂ ਪੂਰਾ ਇੱਕ ਸ਼ੋਅ ਕਰ ਚੁੱਕੇ ਆ। ਤੇ ਉਹ ਜਿਹੜਾ ਹੁਣ ਖਬਰਾਂ ਜਿਹੜੀਆਂ ਆਉਂਦੀਆਂ ਕਿ ਸੀ ਸੈਕਸ਼ਨ ਕਰਾ ਕੇ ਉਹਨਾਂ ਨੇ ਬੱਚਾ ਕਰ ਲਿਆ, ਕਿ ਟਰੰਪ ਨੇ ਏਦਾਂ ਕਰਨਾ, ਇਹ ਫਿਰ ਮੈਂ ਇਹਨੂੰ ਇਹੀ ਕਹੂੰਗਾ ਕਿ ਯਾਰ ਤੁਸੀਂ ਮਿਸ ਇਨਫੋਰਮਡ ਆ, ਤੁਸੀਂ ਜਾਂ ਤਾਂ ਗੱਲਾਂ ਉਹਨਾਂ ਦੀਆਂ ਸੁਣਦੇ ਆ ਜਿਹੜੇ ਤੁਹਾਨੂੰ ਪੂਰੀ ਨੌਲੇਜ ਨਹੀਂ ਹੈ ਨਾ। ਸੋ ਏਦਾਂ ਤੁਹਾਨੂੰ ਹੈਲਥ ਰਿਸਕ ਵਾਲੇ ਏਦਾਂ ਦੇ ਕੰਮਾਂ ਦੇ ਵਿੱਚ ਨਾ ਪਾਓ। ਤੇ ਇਹ ਫਿਰ ਜਿਹੜੀ ਨਿਊਜ਼ ਬਣਦੀ ਆ, ਇਹ ਵਧੀਆ ਵੀ ਨਹੀਂ ਹੈ ਨਾ ਕਮਿਊਨਿਟੀ ਦੇ ਲਈ। ਅੱਛਾ ਕੁਝ ਕਿ ਜਿਹੜੀਆਂ ਕੁਐਰੀਜ਼ ਜਿਹੜੀਆਂ ਆ ਰਹੀਆਂ, ਆਈਸ ਦੀ ਡੇਟ ਤੇ ਇੰਟਰਵਿਊ ਹੋ ਸਕਦੀ ਆ ਜਾਂ ਫਿੰਗਰਪ੍ਰਿੰਟ ਵੇਲੇ, ਬਾਇਓਮੈਟ੍ਰਿਕ ਵੇਲੇ ਕੋਈ ਇੰਟਰਵਿਊ ਦਾ ਚਾਂਸ, ਜਾਂ ਕੋਈ ਇਦਾਂ ਦੇ ਲੋਕ ਘਬਰਾਏ ਬੜੇ ਪਏ ਆ ਹਰ ਇੱਕ ਚੀਜ਼ ਤੋਂ। 2 ਸਾਲ ਵਾਲੇ ਘੱਟ ਵਿਅਕਤੀ ਨੂੰ ਜਿਹੜਾ ਸੀਗਾ ਉਹ ਫੜ ਕੇ ਡਿਟੇਨ ਕਰ ਸਕਦੇ ਆ ਆਈਸ ਵਾਲੇ। ਹਾਂਜੀ, ਤੇ ਡਿਟੇਨ ਕੀਤੇ ਵੀ ਆ, ਫਿੰਗਰਪ੍ਰਿੰਟ ਗਏ, ਡਿਟੇਨ ਕੀਤੇ ਵੀ ਆ। ਪਰ ਤੁਸੀਂ ਸਾਰਿਆਂ ਨੇ ਜਾਣਾ ਵਾ ਉੱਥੇ, ਉਹਨੂੰ ਮਿਸ ਨਹੀਂ ਕਰਨਾ। ਡਿਟੇਨ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਵਾਪਸ ਛੱਡ ਦੇਣਾ। ਜੇ ਤੁਹਾਡੇ ਕੋਰਟ ਦੇ ਵਿੱਚ ਕੇਸ ਚੱਲਦੇ ਆ, ਮੋਸ਼ਨ ਟੂ ਟਰਮੀਨੇਟ ਵਗੈਰਾ ਉਹਨਾਂ ਨੇ ਕਰਨੀ ਆ। ਪਰ ਤੁਹਾਡੇ ਕੋਲ ਹੁਣ ਜੇ ਤੁਸੀਂ ਨਹੀਂ ਗਏ ਤਾਂ ਫਿਰ ਤਾਂ ਤੁਹਾਡੀ ਐਪਲੀਕੇਸ਼ਨ ਜਿਹੜੀ ਅਬੈਂਡਨਡ ਹੋ ਜਾਣੀ ਨਾ, ਰੱਦ ਹੋ ਜਾਣੀ। ਸੋ ਨਾ ਜਾਣ ਵਾਲਾ ਤੇ ਤੁਹਾਡੇ ਕੋਲ ਸਵਾਲ ਹੀ ਨਹੀਂ ਹੈਗਾ। ਜੇ ਕੋਈ ਤੁਹਾਨੂੰ ਵਿਅਕਤੀ ਕਹਿ ਰਿਹਾ ਕਿ ਨਾ ਜਾ, ਤੈਨੂੰ ਡਰ ਲੱਗਦਾ, ਤੈਨੂੰ ਫੜ ਲੈਣਾ, ਉਹ ਤਾਂ ਤੁਹਾਨੂੰ ਉਹਨਾਂ ਨੇ ਫਿਊਜੀਟਿਵ ਡਿਕਲੇਅਰ ਕਰ ਦੇਣਾ। ਤੁਹਾਡੀਆਂ ਸਮੱਸਿਆਵਾਂ ਜਿਹੜੀਆਂ 10 ਗੁਣਾ ਹੋ ਜਾਣੀਆਂ, ਉਹਨਾਂ ਨੂੰ ਸੌਖ ਹੋ ਜਾਣੀ ਤੁਹਾਨੂੰ ਈਆਰ ਕਰਨਾ। ਸਿਸਟਮ ਨਾਲ ਫਾਈਟ ਤੁਹਾਨੂੰ ਕਰਨੀ ਹੀ ਪੈਣੀ ਆ। ਸਿਸਟਮ ਕੋ ਤੁਸੀਂ ਭੱਜ ਨਹੀਂ ਸਕਦੇ ਹੁਣ। ਠੀਕ ਹੈ, ਯੂ ਕੈਨ ਰਨ ਬਟ ਯੂ ਕੈਨੋਟ ਹਾਈਡ ਵਾਲਾ ਹਿਸਾਬ ਉਹ ਗੱਲ ਜਿਹੜੀ ਹੋਈ ਆ। ਅੱਛਾ, ਇੱਕ ਤਾਂ ਬਾਇਓਮੈਟ੍ਰਿਕ ਹੁੰਦੇ, ਇੱਕ ਜਿਹੜੇ ਆਈਸ ਦੇ ਫਿੰਗਰਪ੍ਰਿੰਟ ਹੁੰਦੇ, ਦੋਨੋਂ ਵੱਖੋ ਵੱਖਰੀਆਂ ਚੀਜ਼ਾਂ ਆ। ਦੇਖੋ ਫਿੰਗਰਪ੍ਰਿੰਟ ਤੋਂ ਇਲਾਵਾ ਵੀ ਕਈਆਂ ਨੂੰ ਉਹਨਾਂ ਨੇ ਹਾਜ਼ਰੀਆਂ ਲਾਉਣ ਨੂੰ ਕਿਹਾ ਸੀਗਾ। ਹਾਂ, ਵੀ ਪੇਸ਼ੀ ਦੇਣੀ ਆ ਹਰ ਮਹੀਨੇ ਜਾਂ ਹਫਤੇ ਜਾਂ ਜਿੱਦਾਂ ਵੀ ਰੱਖਿਆ। ਕਈ ਲੋਕਾਂ ਦਾ ਇਸ ਗੱਲ ਹੈ ਯਾਰ, ਉੱਥੇ ਤਾਂ ਨਾ ਉਹ ਲਾ ਦਿੰਦੇ ਆ, ਬ੍ਰੇਸਲੇਟ ਲਾ ਦਿੰਦੇ ਆ। ਸਾਲ ਪਹਿਲਾਂ ਤੁਸੀਂ ਗੱਲ ਕਰੋ, ਇਹਨੂੰ ਹਟਾਓ ਜੀ ਬ੍ਰੇਸਲੇਟ, ਇਹਨੇ ਮੈਨੂੰ ਦੁਖੀ ਕਰਤਾ, ਏਦਾਂ ਕਰਤਾ। ਹੁਣ ਤੇ ਲੋਕੀ ਮੈਂ ਕਿਹਾ ਸ਼ੁਕਰਗੁਜ਼ਾਰ ਹੋ ਗਏ ਕਿ ਜੇ ਬ੍ਰੇਸਲੇਟ ਲਾ ਕੇ ਛੱਡਤਾ ਹੈ ਨਾ। ਸੋ ਉਹ ਸੀਗੀ ਕਿ ਆਪਣੀ ਲੋਕਾਂ ਦੀ ਐਕਸਪੈਕਟੇਸ਼ਨ ਵੀ ਜਿਹੜੀ ਸੀਗੀ ਕਿ ਐਕਚੁਅਲ ਦੇ ਵਿੱਚ ਕੀ ਹੋ ਰਿਹਾ, ਉਹਦੇ ਹਿਸਾਬ ਨਾਲ ਆਪਣੇ ਆਪ ਐਡਜਸਟ ਕਰ ਜਾਂਦੀ ਆ। ਠੀਕ ਆ। ਤੇ ਹੁਣ ਜਿਹੜੀ ਐਕਸਪੈਕਟੇਸ਼ਨ ਇਹ ਆ ਕਿ ਤੁਹਾਨੂੰ ਫੜ ਸਕਦੇ ਆ, ਕੋਈ ਚੱਕਰ ਨਹੀਂ ਉਹਦੇ ਵਿੱਚ। ਹੁਣ ਇਹ ਚੀਜ਼ ਜਿਹੜੀ ਸੀਗੀ, ਦੇਖੋ ਉਹਨਾਂ ਦਾ ਕਾਨੂੰਨ ਬਣਿਆ ਹੋਇਆ ਇਹ ਚੀਜ਼ ਦਾ, ਠੀਕ ਆ। ਇਹਦੇ ਵਿੱਚ ਕੋਈ ਏਦਾਂ ਨਹੀਂ ਕਿ ਯਾਰ ਬੜੀ ਮਾੜੀ ਹੋਈ ਜਾਂ ਰੱਬ ਨੇ ਸਹੀ ਨਹੀਂ ਕੀਤਾ, ਜਾਂ ਉਹ ਉਹਨਾਂ ਦਾ ਇੱਕ ਲਾਅ ਆ ਕਿ ਜਿਹੜਾ 2 ਸਾਲ ਤੋਂ ਘੱਟ ਆ ਉਹਨੂੰ ਐਕਸਪੀਰੀਟਡ ਰਿਮੂਵ ਕੀਤਾ ਜਾ ਸਕਦਾ। ਉਹਨਾਂ ਨੇ ਹੁਣ ਜਿਹੜੀ ਸਰਕਾਰ ਸੀਗੀ, ਜਿਹੜਾ ਬਾਈਡਨ ਸੀਗਾ, ਉਹ ਕਹਿੰਦਾ ਹਿਊਮੈਨਿਟੇਰੀਅਨ ਵੇ ਨਾਲ ਕਰਨਾ, ਜਿਹੜਾ ਇਮੀਗ੍ਰੈਂਟ ਆ ਉਹਨੂੰ ਆਪਾਂ ਅਪਰਾਧੀ ਨਹੀਂ ਸਮਝਣਾ। ਜਿਹੜੀ ਟਰੰਪ ਸਰਕਾਰ ਸੀਗੀ, ਉਹਨੇ ਆ ਕੇ ਜਿਹੜਾ ਵਾਈਟ ਹਾਊਸ ਪ੍ਰੈਸ ਸੈਕਟਰੀ ਸੀਗੀ, ਉਹ ਵੀ ਸਿੱਧੇ ਕਹਿੰਦੀ ਕਿ ਜਿਹੜੇ ਕੱਚੇ ਆਏ ਆ ਉਹ ਕ੍ਰਿਮੀਨਲ ਆ, ਉਹਨਾਂ ਨੇ ਲਾਅ ਵਾਇਲੇਟ ਕੀਤਾ, ਉਹਨਾਂ ਦੇ ਲਈ ਸਾਰੇ ਹੀ ਕ੍ਰਿਮੀਨਲ ਆ। ਉਹ ਇਹਨਾਂ ਦੀ ਸੋਚ ਆ। ਦੇਖੋ ਹੁਣ ਤੁਸੀਂ ਪੰਗਾ ਲਿਆ, ਮੈਂ ਜਦੋਂ ਐਜ਼ ਅ ਸਟੂਡੈਂਟ ਆਇਆ ਸੀਗਾ, ਮੈਨੂੰ ਵੀ ਪਹਿਲਾਂ ਪੂਰਾ ਕੁਝ ਨਹੀਂ ਪਤਾ ਸੀਗਾ। ਜਦੋਂ ਇੱਥੇ ਰਹਿਣ ਦਾ ਇਰਾਦਾ ਬਣਿਆ, ਮੈਨੂੰ ਵੀ ਐਂ ਲੱਗਦਾ ਕਿ ਯਾਰ ਸੌਖਾ ਜਿਹਾ ਕੰਮ ਹੋਣਾ ਏਦਾਂ ਉਦਾਂ। ਜਦੋਂ ਮੈਂ ਵੀ ਇਹ ਗੇਟ ਦੇ ਵਿੱਚ ਪਿਆ ਇੰਪਲੋਇਮੈਂਟ ਇਮੀਗ੍ਰੇਸ਼ਨ ਦਾ, ਪਤਾ ਉਦੋਂ ਲੱਗਾ 2007 ਤੋਂ 2018 ਵੇਟਿੰਗ ਵੂਟਿੰਗ ਇਹ ਉਹ ਐਡੇ ਟੈਕਨੀਕਲ ਲਾਅ ਸੀਗੇ। ਮੈਂ ਤਾਂ ਖੁਦ ਕਹਾਂ, ਮੈਂ ਕਿਹਾ ਯਾਰ ਇਹ ਤਾਂ ਪਹਿਲਾਂ ਦੱਸਿਆ ਨਹੀਂ ਕਿਸੇ ਨੇ। ਉਦੋਂ ਸਾਨੂੰ ਵੀ ਬੜਾ ਚਾਹ ਹੁੰਦਾ ਕਿ ਯਾਰ ਵੀਜ਼ਾ ਲੱਗ ਗਿਆ, ਬੱਲੇ ਬੱਲੇ ਹੋ ਗਈ ਆ, ਤੇ ਬਸ ਹੁਣ ਲਾਈਫ ਸੈੱਟ ਹੋ ਜਾਣੀ ਆ। ਤੇ ਲਾਅ ਸਕੂਲ ਚਲ ਗਏ ਆ, ਹੁਣ ਮਾਸਟਰਸ ਕਰਨੀ LLM, ਹੁਣ ਲਾਈਫ ਵਧੀਆ ਹੋ ਜਾਣੀ ਆ। ਹੁਣ ਬਾਰ ਪਾਸ ਕਰ ਲਿਆ, ਹੁਣ ਵਧੀਆ ਹੋ ਜਾਣੀ ਆ। ਇਹ ਤਾਂ ਮੇਨ ਜਿਹੜਾ ਅਮਰੀਕਾ ਦੇ ਵਿੱਚ ਸਾਰਿਆਂ ਨੂੰ ਆਪਣੇ ਡਿਊਜ਼ ਜਿਹੜੇ ਦੇਣੇ ਹੀ ਪੈਂਦੇ ਆ, ਸਿੱਧੇ ਸ਼ਾਰਟਕਟ ਜਿਹੜਾ ਨਹੀਂ ਲੱਗਦਾ। ਇਹ ਜ਼ਰੂਰ ਆ ਕਿ ਆਉਣ ਵਾਲੀ ਆ ਜਿਹੜੀ
ਪਿਛਲੇ 2-3 ਸਾਲਾਂ ਦੇ ਵਿੱਚ ਪਨੀਰੀ ਆਈ ਆ, ਇਹਨੂੰ ਥੋੜੀ ਹਵਾ ਸ਼ਾਇਦ ਕਿਸੇ ਹੋਰ ਹਿਸਾਬ ਦੀ ਲੱਗੀ ਸੀਗੀ ਕਿ ਇੱਕ ਡਾਇਰੈਕਟ ਆ ਗਏ ਆ, ਤੇ ਇੱਕ ਘਰਦਿਆਂ ਦੇ ਕੋਲ ਪੈਸਾ ਧੇਲਾ ਸੀਗਾ, ਤੇ ਦੂਜਾ ਗੱਡੀਆਂ ਵਾਲੇ ਸੱਜਣ ਮਿੱਤਰ ਜਿਹੜੇ ਸੀਗੇ, ਛੂਛਾਂ ਜਿਹੜੀ ਥੋੜੀ ਜਿਹੜੀ ਸੀਗੀ। ਇਹ ਜਿਹੜਾ ਦੌਰ ਸੀਗਾ ਚੱਲ ਪਿਆ, ਨਿਕਲ ਗਿਆ, ਠੀਕ ਆ। ਟਰੱਕਿੰਗ ਇੰਡਸਟਰੀ ਵੀ ਪੀਕ ਤੇ ਜਾ ਕੇ ਲੋਕਾਂ ਨੇ ਚੰਗੇ ਮੋਟੇ ਪੈਸੇ ਛਾਪੇ, ਹਰ ਪਾਸੋਂ ਲੋਕਾਂ ਦੀ ਬੱਲੇ ਬੱਲੇ ਹੋਈ, ਪਰ ਲਾਈਫ ਐਡੀ ਸੌਖੀ ਨਹੀਂ ਹੁੰਦੀ, ਨਹੀਂ ਠੀਕ ਆ। ਚੱਲਣਾ ਅਮਰੀਕਨ ਲੋਕ ਵੀ ਆ, ਉਹ ਵੀ ਵਿਚਾਰੇ ਸਟਰਗਲਿੰਗ ਤੇ ਆ, ਉਹ ਆ। ਤੇ ਇਹਦੇ ਵਿੱਚ ਹੁਣ ਜਿਹੜਾ ਸੀਗਾ, ਉਹਨਾਂ ਨੇ ਸਿੱਧੇ ਕਿਹਾ ਕਿ ਅਮਰੀਕਨਸ ਫਸਟ ਆ। ਹੁਣ ਉਹ ਕਹਿੰਦੇ ਆ ਕਿ ਕਈ ਲੋਕ ਅਜੇ ਵੀ ਡਿਫੈਂਡ ਕਰਦੇ ਕਿ ਠੀਕ ਆ, ਇਹਨਾਂ ਨੂੰ ਰੈਸਟੋਰੈਂਟਾਂ ਤੋਂ ਫੜ ਲਿਆ ਕੱਢਤਾ, ਖੇਤਾਂ ਤੋਂ ਫੜ ਲਿਆ ਕੱਢਤਾ, ਤੇ ਹੁਣ ਕੰਮ ਕੌਣ ਕਰੂਗਾ। ਤੇ ਮੈਂ ਥੱਲੇ ਕਮੈਂਟ ਸੈਕਸ਼ਨ ਕਈ ਵਾਰੀ ਪੜ੍ਹਦਾ ਸੀ ਲੋਕਾਂ ਦਾ, ਤੇ ਜਿਹੜੇ ਜ਼ਿਆਦਾਤਰ ਜਿਹੜੀ ਪੋਪੂਲੇਸ਼ਨ ਜਿਹੜੀ ਹੈਗੀ ਆ, ਉਹ ਹੁਣ ਉਹ ਵਾਲੀ ਆਰਗੂਮੈਂਟ ਨਹੀਂ ਬਾਏ ਕਰਨ ਦੀ ਕਿ ਕੰਮ ਕੌਣ ਕਰੂਗਾ। ਉਹ ਜਿਹੜੇ ਸੀਗੇ, ਉਹ ਸਾਰੀਆਂ ਕੰਟਰੀਆਂ 'ਚ ਉਹ ਕਹਿੰਦੇ ਕਿ ਜਿਹੜਾ ਬੰਦਾ ਕੱਚਾ ਵਾ, ਜਿਹੜੀ ਕੰਟਰੀ ਨੂੰ ਬਿਲੋਂਗ ਕਰਦਾ, ਉਹਨੂੰ ਉੱਥੇ ਭੇਜਿਆ ਜਾਵੇ। ਜ਼ਿਆਦਾਤਰ ਜਿਹੜਾ ਦੁਨੀਆ ਭਰ ਦੇ ਵਿੱਚ ਸੈਂਟੀਮੈਂਟ ਇਹੀ ਆ। ਕੈਨੇਡਾ ਵਾਲੇ ਕਹਿ ਰਹੇ ਆ ਕਿ ਸਾਡੇ ਵੀ ਟਰੰਪ ਭੇਜੋ, ਫਰਾਂਸ ਵਾਲੇ ਕਹਿ ਰਹੇ ਆ ਸਾਡੇ ਵੀ ਟਰੰਪ ਭੇਜੋ, ਯੂਕੇ ਵਾਲੇ ਵੀ ਕਹਿ ਰਹੇ ਆ ਟਰੰਪ ਭੇਜੋ। ਹੁਣ ਗੱਲ ਕੀ ਆ ਕਿ ਜਿਹੜਾ ਲੀਡਰ ਆ, ਪੋਲੀਟੀਸ਼ੀਅਨਸ ਹੈਗੇ ਆ, ਉਹਨਾਂ ਨੂੰ ਵੀ ਪਤਾ ਨਾ ਕਿ ਹੁਣ ਹਵਾ ਕਿੱਧਰ ਦੀ ਵਗਣੀ ਸ਼ੁਰੂ ਜਿਹੜੀ ਹੋ ਗਈ ਆ, ਕਿ ਅਮਰੀਕਾ ਨੂੰ ਵੀ ਤਾਂ ਹੁਣ ਸਾਰੇ ਜਾਣੇ ਦੇਖ ਰਹੇ ਆ, ਤੇ ਉਹ ਵੀ ਆਬਵੀਅਸਲੀ ਉਹਨਾਂ ਦੇ ਵੀ ਪੋਲੀਟੀਕਲ ਕਰੀਅਰ, ਆਪਣੇ ਕਰੀਅਰ ਬਣਾਉਣ ਲਈ ਉਹ ਵੀ ਜਿਹੜੇ ਹੁਣ ਸੀਗੇ ਐਕਟਿਵ ਹੋ ਗਏ ਆ। ਸੋ ਟਰੰਪ ਨੇ ਕਹਿ ਲਓ ਤੁਸੀਂ ਇੱਕ ਨਿਊ ਵਰਲਡ ਆਰਡਰ ਜਿਹੜਾ ਲੈ ਕੇ ਆ ਗਿਆ। ਅੱਛਾ, ਅਟਾਰਨੀ ਟਰਕੈਨਾ ਜੀ, ਕਈਆਂ ਦਾ ਹੁੰਦਾ ਵੀ ਮੇਰਾ ਕੇਸ ਨਹੀਂ ਬੋਲਦਾ ਪਿਆ, ਉਹਨਾਂ ਦੇ ਲਈ ਕੋਈ ਖਤਰਾ, ਉਹਨਾਂ ਦੇ ਲਈ ਕੁਛ ਇਹ ਆ ਵੀ ਕਹਿੰਦੇ ਵੀ ਕਾਲ ਕਰਦੇ ਆ ਜਾਂ ਉਹ ਪਤਾ ਨਹੀਂ ਲੱਗਦਾ EOIR ਤੋਂ, ਜਾਂ ਜਿੱਦਾਂ ਵੀ ਆ, ਕੇਸ ਜਿਨ੍ਹਾਂ ਦਾ ਨਹੀਂ ਬੋਲਦਾ ਪਰ ਕੇਸ ਉਹਨਾਂ ਨੇ ਲਾਇਆ ਹੋਇਆ, ਉਹਨਾਂ ਦੇ ਲਈ ਕੀ ਆ? ਸੇਮ ਥਿੰਗ ਹੀ ਆ। ਹੁਣ ਤਾਂ ਕੇਸ ਜਿਹਨਾਂ ਦਾ ਬੋਲਦਾ ਉਹਨਾਂ ਨੂੰ ਵੀ ਖਤਰਾ, ਨਾ ਬੋਲਣ ਵਾਲਿਆਂ ਨੂੰ ਤਾਂ ਹੁਣ ਡਸ ਨਾਟ ਮੈਟਰ। ਜੇ ਤਾਂ ਬੋਲਦਾ ਹੀ ਨਹੀਂ, ਉਹਦਾ ਤਾਂ ਸਿੱਧਾ ਹੀ ਉਹਨਾਂ ਨੇ NTA ਵਾਪਸ ਲੈ ਸਕਦੇ ਆ ਕਿ ਆਪਾਂ ਨੋਟਿਸ ਟੂ, ਹਾਂ ਮਤਲਬ ਕਿ ਨੋਟਿਸ ਟੂ ਅਪੀਅਰ ਵਾਲਾ ਵੀ, ਜੇ ਉਹ ਦੇਖਦੇ ਆ ਕਿੰਨੀ ਦੂਰ ਤੱਕ ਇਹ ਜਾਂਦੇ ਆ ਜਾਂ ਨਹੀਂ ਜਾਂਦੇ ਆ, ਕਦੋਂ ਤੱਕ ਜਾਂਦੇ। ਪਰ ਇਹ ਆ ਕਿ ਹੁਣ ਬੋਲਦਾ ਭਾਵੇਂ ਨਹੀਂ ਬੋਲਦਾ, 2 ਸਾਲ ਬਸ ਤੁਸੀਂ ਯਾਦ ਰੱਖਿਓ ਕਿ ਜਦ ਤੱਕ ਤੁਸੀਂ ਅਮਰੀਕਾ ਦੇ ਵਿੱਚ ਸ਼ੋਅ ਨਹੀਂ ਕਰ ਸਕਦੇ ਕਿ ਤੁਹਾਨੂੰ 2 ਸਾਲ ਤੋਂ ਉੱਤੇ ਹੋ ਗਿਆ, ਤਦ ਤੱਕ ਤੁਸੀਂ ਸ਼ਿਕੰਜਾ ਤੁਹਾਡੇ ਤੇ ਕੱਸਿਆ ਜਾ ਸਕਦਾ ਜੀ। ਹੀਅਰਿੰਗ ਦੀ ਇੱਕ ਵਾਰੀ ਫੇਰ ਐਕਸਪਲੇਨ ਕਰ ਦਿਓ, ਚਾਹੇ ਉਹ ਅਸਾਈਲਮ ਆਫਿਸ ਦੀ ਆ, ਚਾਹੇ ਉਹ ਆਈਸ ਦੀ ਆ, ਚਾਹੇ ਇਮੀਗ੍ਰੇਸ਼ਨ ਕੋਰਟ ਦੀ ਆ, ਕਿਉਂ ਜਾਣਾ ਜ਼ਰੂਰੀ ਹੈ? ਦੇਖੋ, ਨਾ ਜਾਣ ਵਾਲੀ ਤੇ ਮੂਰਖਤਾ ਹੋਊਗੀ, ਤੇ ਜਿਹੜਾ ਵਿਅਕਤੀ ਤੁਹਾਨੂੰ ਕਹਿ ਰਿਹਾ ਕੋਈ ਸੱਜਣ ਮਿੱਤਰ ਕਿ ਨਾ ਜਾਓ, ਉਹਨੂੰ ਕੁਝ ਨੌਲੇਜ ਜਾਂ ਸਮਝ ਨਹੀਂ ਹੈਗੀ। ਉਹ ਆਪਣੇ ਉੱਤੇ ਤੀਰ ਤੁੱਕੇ ਲਾ ਰਿਹਾ, ਤੁਹਾਨੂੰ ਕਹਿ ਰਿਹਾ ਕਿ ਫਲਾਣੇ ਨੂੰ ਫੜ ਲਿਆ ਸੀ, ਤੈਨੂੰ ਨਾ ਫੜ ਲੈਣ। ਇਹ ਕਾਨੂੰਨ ਦੇ ਮੁਤਾਬਿਕ ਉਹਨਾਂ ਕੋਲ ਅਥਾਰਟੀ ਹੈਗੀ ਆ, ਉਹ ਫੜ ਸਕਦੇ ਆ। ਇੱਕੋ ਸਵਾਲ ਹੈਗਾ ਕਿ ਕਿੰਨੇ ਕੁ ਲੋਕਾਂ ਨੂੰ ਫੜ ਲੂਗੇ। ਹੁਣ ਮਿਲੀਅਨਸ ਆਫ ਲੋਕਾਂ ਨੂੰ ਤਾਂ ਨਹੀਂ ਨਾ ਉਹ ਫੜ ਸਕਦੇ ਹੈਗੇ, ਠੀਕ ਹੈ। ਕਰੂਗੇ ਇੱਕ ਵਾਰੀ, ਜਿਹੜੀ ਹਵਾ ਸੀਗੀ ਵਗਣੀ ਜਿੱਧਰ ਨੂੰ, ਉਹਨੇ ਵਗਣੀ ਹੈ। ਇਹਦੇ ਵਿੱਚ ਆਪਣੀ ਡੇਟ ਡੂਟ ਮਿਸ ਕਰਕੇ ਭਗੌੜੇ ਨਾਲ ਕਰਾਰ ਆਪਣੇ ਨੂੰ ਕਰਾ ਲਿਓ, ਠੀਕ ਆ। ਭਾਵੇਂ ਤੁਹਾਡੇ GPS ਲਾਣ, ਭਾਵੇਂ ਤੁਹਾਨੂੰ ਡਿਟੇਨ ਕਰਨ, ਤਰੀਕ ਨਾ ਪਲੀਜ਼ ਆਪਣੀ ਕੋਈ ਵੀ ਮਿਸ ਕਰਿਓ, ਠੀਕ ਆ। ਫਿਰ ਤੁਹਾਨੂੰ ਕੋਈ ਵਕੀਲ ਨਹੀਂ ਬਚਾ ਸਕਦਾ। ਫਿਰ ਉਸ ਤੋਂ ਬਾਅਦ ਜੇ ਫੜਿਆ ਤੁਹਾਨੂੰ ਤੇ ਉਹ ਪ੍ਰੋਬਲਮ ਪੈ ਜਾਣੀ ਆ। ਤੇ ਉਹਨਾਂ ਨੇ ਜੇ ਹੁਣ ਤੁਹਾਨੂੰ ਉਹ ਫੜਦੇ ਆ ਨਾ ਤੇ ਡਿਸਮਿਸ ਕਰਦੇ ਆ, ਤੇ ਮੈਂ ਜੱਜ ਸਾਹਿਬ ਨਾਲ ਆਰਗਿਊ ਕਰ ਸਕਦਾ ਕਿ ਇਹ ਮੋਸ਼ਨ ਟੂ ਡਿਸਮਿਸ ਇਹਨਾਂ ਦੀ ਗ੍ਰਾਂਟ ਨਹੀਂ ਕਰਨੀ ਚਾਹੀਦੀ, ਮੋਸ਼ਨ ਟੂ ਟਰਮੀਨੇਟ ਆਪਾਂ PD ਨਹੀਂ ਲੈਣੀ, ਆਪਾਂ ਦਾ ਸਾਨੂੰ ਸੁਣਵਾਈ ਦਿਓ। ਜਿਹੜਾ ਚੰਗਾ ਜੱਜ ਆ ਉਹ ਤੁਹਾਡੇ ਫੇਵਰ 'ਚ ਹੀ ਕਰੂਗਾ, ਉਹ ਡਿਸਮਿਸਲ ਜਿਹੜਾ PD ਵਗੈਰਾ ਨਹੀਂ ਗ੍ਰਾਂਟ ਇਹਨਾਂ ਦੀ ਕਰੂਗਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਈ ਵਾਰੀ ਕਈ ਵਧੀਆ ਜੱਜ ਸੀਗੇ, ਉਹ ਨਹੀਂ ਸਰਕਾਰ ਨੂੰ PD ਕਰਨ ਦਿੰਦੇ ਸੀਗੇ, ਉਹ ਕਹਿੰਦੇ ਸੀਗੇ ਕਿ ਆਪਾਂ ਕੇਸ ਸੁਣਨਾ। ਪਰ ਜੇ ਤੁਸੀਂ ਤਰੀਕ ਮਿਸ ਕਰਤੀ, ਸਰਕਾਰ ਨੇ ਉਹ ਵੀ ਵਿੱਚ ਐਡ ਕਰਨਾ ਕਿ ਇਹ ਬੰਦੇ ਨੇ ਤਰੀਕ ਮਿਸ ਕਰਤੀ, ਜੱਜ ਸਾਹਿਬ ਇਹ ਸਾਡੀ ਹਾਜ਼ਰੀ ਨਹੀਂ ਭਰ ਰਿਹਾ। ਫਿਰ ਜੱਜ ਦੇ ਵੀ ਹੱਥ ਜਿਹੜੇ ਬਣ ਗਏ ਆ, ਚੰਗਾ ਜੱਜ ਵੀ ਜਿਹੜਾ ਹੈਗਾ ਉਹ ਕਹੂਗਾ ਕਿ ਤਰੀਕ ਕਿਉਂ ਨਹੀਂ ਬਈ ਗਿਆ, ਸੋ ਜੇ ਤਰੀਕ ਤੁਸੀਂ ਮਿਸ ਕਰਤੀ, ਮੈਂ ਤੁਹਾਨੂੰ ਉੱਤੇ ਡਿਫੈਂਡ ਨਹੀਂ ਕਰ ਪਾਊਂਗਾ। ਸੋ ਤਰੀਕ ਨਹੀਂ ਮਿਸ ਕਰਨੀ ਤੁਸੀਂ ਕਿਸੇ ਨੇ ਵੀ। ਜੀ ਠੀਕ ਹੈ ਜੀ। ਕੈਟ ਡੈਫਰਲਸ ਵੇਵਰਸ ਦਾ ਉਹਨਾਂ ਦੀ ਕੀ ਸਥਿਤੀ ਹੋ ਸਕਦੀ ਆ? ਵਰਕ ਪਰਮਿਟ ਨੂੰ ਲੈ ਕੇ ਕੀ ਸਿਚੁਏਸ਼ਨ ਹੋ ਰਹੀ ਹੈ? ਵਰਕ ਪਰਮਿਟ ਤਾਂ ਬੜੀ ਹੁਣ ਛੋਟੀ ਜਿਹੀ ਚੀਜ਼ ਰਹਿ ਗਈ, ਉਹ ਤਾਂ ਨਾਰਮਲੀ ਆ, ਜਦੋਂ ਤੁਸੀਂ ਐਲੀਜੀਬਲ ਆ ਤੁਹਾਨੂੰ ਮਿਲ ਜਾਂਦਾ ਹੈ ਨਾ। ਠੀਕ ਹੈ। ਤੇ ਉਹ ਤਾਂ ਦੇਖੋ, ਵਰਕ ਪਰਮਿਟ ਵਾਲਾ ਤਾਂ ਉਹ ਵਾਲਾ ਵਿਅਕਤੀ ਹੋ ਗਿਆ ਨਾ ਜਿਹੜਾ ਕਹਿੰਦਾ ਲੈ ਕਦੋਂ ਆਊਗਾ, ਕਦੋਂ ਮੈਂ ਕੰਮ ਕਰੂੰਗਾ। ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਜਿਹੜੇ ਆਲਰੇਡੀ ਕੰਮ ਕਰ ਰਹੇ ਆ 2 ਸਾਲ ਤੋਂ ਘੱਟ ਆ, ਉਹਨਾਂ ਤੇ ਹੀ ਜਿਹੜੀ ਤਲਵਾਰ ਜਿਹੜੀ ਲਟਕੀ ਹੋਈ ਆ। ਇਹ ਤਾਂ ਫਿਰ ਵਿਅਕਤੀ ਬੜਾ ਜਿਹੜਾ ਨਵਾਂ ਵਾ, ਜਿਹੜਾ ਕਦੋਂ ਆਊਗਾ, ਕਿੰਨਾ ਟਾਈਮ ਲੱਗੂਗਾ, ਉਹ ਵਾਲੀ ਤਾਂ ਥੋੜੀ ਜਿਹੜੀ ਚੀਜ਼ ਸੀਗੀ ਉਹਨੂੰ ਠੰਡ ਪਾਓ। ਹੁਣ ਕਦੋਂ ਕੀ ਵਾਲਾ ਨਹੀਂ, ਹੁਣ ਤਾਂ ਵੇਗਾ ਉਸ ਤੋਂ ਵੱਧ ਜਿਹੜੀਆਂ ਵਰਕ ਪਰਮਿਟ ਤੋਂ ਉੱਤੇ ਜਿਹੜੀਆਂ ਗੜਬੜਾਂ ਜਿਹੜੀਆਂ ਹੁਣ ਹੋਣ ਲੱਗ ਪਈਆਂ ਵਾ ਦੇਸ਼ ਦੇ ਵਿੱਚ। ਤੇ ਆਪਣਾ ਜਿਹੜਾ ਬੇਸਿਕਲੀ ਸਾਨੂੰ ਇਹਦੇ ਵਿੱਚ ਐਕਸਪੈਕਟੇਸ਼ਨ ਇਹ ਹੈਗੀ ਆ ਕਿ ਸਰਕਾਰ ਜਿਹੜੀ ਮੋਸ਼ਨ ਟੂ ਡਿਸਮਿਸ ਫਾਈਲ ਕਰੂਗੀ। ਵੇਟ ਕਰ ਰਹੇ ਹਾਂ, ਜਦੋਂ ਇਦਾਂ ਦਾ ਕੰਮਕਾਰ ਜਿਹੜਾ ਸ਼ੁਰੂ ਹੁੰਦਾ ਆਪਾਂ ਤੁਹਾਡੇ ਮੂਹਰੇ ਦੱਸਾਂਗੇ ਲਿਆ ਕੇ ਕਿ ਕਦੋਂ ਉਹਨਾਂ ਨੇ ਜਿਹੜੀ ਮੋਸ਼ਨ ਟੂ ਡਿਸਮਿਸ ਵਗੈਰਾ ਜਿਹੜੀ ਕਰਨੀ ਸ਼ੁਰੂ ਕੀਤੀ ਆ। ਤੇ ਸਾਡਾ ਜਿਹੜੀ ਆਪਾਂ ਤੁਹਾਨੂੰ ਪ੍ਰੋਟੈਕਸ਼ਨ ਦੇ ਸਕਦੇ ਹਾਂ ਉਹੀ ਹੈਗੀ ਕਿ ਆਪਾਂ ਉਹ ਜਿਹੜੀ
ਬਰੀਫਿੰਗਸ ਦੇ ਰਾਹੀਂ ਉਹ ਚੀਜ਼ ਨੂੰ ਆਰਗੂ ਜਿਹੜਾ ਕਰ ਸਕਦੇ ਆ, ਠੀਕ ਹੈ। ਇਹ ਉਹੀ ਬਰੀਫਿੰਗਸ ਹੈਗੀਆਂ ਜਿਹਦੇ ਕਰਕੇ ਕਈ ਨਿਕੰਮੇ ਮੇਰੀਆਂ ਲੱਤਾਂ ਖਿੱਚਦੇ ਸੀਗੇ। ਇਹ ਉਹੀ ਬਰੀਫਿੰਗਸ ਹੁਣ ਜਿਹੜੀਆਂ ਕੰਮ ਆਊਗੀਆਂ ਕਿ ਕਿੰਨੇ ਬਚਾਇਆ ਬਰੀਫਿੰਗਸ ਨੇ, ਕਿ ਡਿਊ ਪ੍ਰੋਸੈਸ ਜਿਹੜਾ ਕੀ ਹੁੰਦਾ, ਠੀਕ ਹੈ। ਇਹ ਡਿਊ ਪ੍ਰੋਸੈਸ ਦੀ ਆਪਾਂ ਗੱਲ ਕਰਦੇ ਸੀਗੇ ਕਿੱਦਾਂ ਇਹ ਜਿਹੜੇ ਸੀਗੇ ਸੇਫਗਾਰਡ ਆਪਾਂ ਉਦੋਂ ਦੇ ਬਣਾਏ ਹੋਏ ਆ ਜਦੋਂ ਦੀ ਆਪਾਂ ਆਰਕੇਕੇ ਵਗੈਰਾ ਜਿਹੜੀ ਫਾਈਟ ਕਰਦੇ ਸੀਗੇ। ਸੋ ਬਰੀਫਿੰਗ ਵਾਲੇ ਜਿਹੜੇ ਮਹਿਕਮੇ ਦੇ ਵਿੱਚ ਆਪਾਂ ਪਿਛਲੇ 4 ਸਾਲਾਂ ਤੋਂ ਮੈਂ ਬਿਲਕੁਲ ਆਪਣੀ ਜਿਹੜੀ ਫਰਮ ਦਾ ਸੀਗਾ ਐਪੀਲੇਟ ਡਿਪਾਰਟਮੈਂਟ ਬਰੀਫਿੰਗਸ ਵਾਲਾ ਸਾਰਾ ਜਿਹੜਾ ਸੀਗਾ, ਮੈਂ ਆਪਣਾ ਕੰਮ ਜਿਹੜਾ ਟੌਪ ਤੇ ਰੱਖਿਆ ਹਮੇਸ਼ਾ ਉਸ ਚੀਜ਼ ਦੇ ਵਿੱਚ। ਮੈਂ ਕਿਹਾ ਇਹ ਚੀਜ਼ ਨੇ ਢਿੱਲ ਪਾਣੀ, ਭਾਵੇਂ ਫਰਮ ਰੀਸੈਟਲਮੈਂਟ ਬਾਰ ਆ, ਭਾਵੇਂ CLP ਆ। ਬੜੀ ਲੋਕਾਂ ਨੇ ਮੇਰੀ ਨਿੰਦਿਆ ਵੀ ਉਸ ਚੀਜ਼ 'ਚ ਕੀਤੀ, ਬੜੇ ਲੋਕਾਂ ਨੇ ਫਾਇਦਾ ਵੀ ਕੀਤਾ, ਬਾਅਦ 'ਚ ਧੰਨਵਾਦ ਵੀ ਕੀਤਾ ਕਿ ਯਾਰ ਤੂੰ ਸਹੀ ਕਹਿ ਰਿਹਾ ਹੈਗਾ, ਕੋਰਟ ਦੇ ਵਿੱਚ ਏਦਾਂ ਵਾ। ਸੋ ਕੀ ਸੀਗਾ ਕਿ ਹੁਣ ਟੇਬਲ ਉਸ ਹਿਸਾਬ ਨਾਲ ਟਰਨਸ ਜਿਹੜੇ ਹੋ ਗਏ ਕਿ ਉਹ ਵਕੀਲਾਂ ਦਾ ਕੀ ਜਿਹੜੇ ਬਰੀਫਿੰਗ ਕਰ ਨਹੀਂ ਸਕਦੇ ਜਾਂ ਜਿਹਨਾਂ ਨੇ ਕੀਤੀਆਂ ਨਹੀਂ ਜਾਂ ਜਿਹਨਾਂ ਕੋਲ ਡਿਊ ਪ੍ਰੋਸੈਸ ਦੀਆਂ ਆਰਗੂਮੈਂਟਸ ਹੀ ਨਹੀਂ ਹੈਗੀਆਂ, ਉਹ ਹੁਣ ਕਿੱਦਾਂ ਕਰੂਗੇ? ਹੁਣ ਰਾਤੋਂ ਰਾਤ ਤਾਂ ਨਹੀਂ। ਉਹ ਕਹਾਣੀਕਾਰਾਂ ਦਾ ਕੀ ਹੋਊਗਾ ਕਿ ਜਿਹੜੇ ਲਿਖਦੇ ਹੀ ਕਹਾਣੀਆਂ ਸੀਗੇ, ਜਿਹਨਾਂ ਨੂੰ ਹੋਰ ਕੋਈ ਉਤੋਂ ਵੱਧ ਕਦੀ ਵਧੇ ਨਹੀਂ, ਪੈਕੇਜਾਂ ਵਾਲੇ ਜਿਹੜੇ ਵਕੀਲ ਆ ਪੈਕੇਜਾਂ ਦੇ ਉੱਤੇ ਗਏ ਹੀ ਨਹੀਂ ਕਦੀ, ਹੁਣ ਕਿੱਦਾਂ ਕਰੂਗੇ? ਠੀਕ ਆ, ਹੁਣ ਤਾਂ ਆ ਗਿਆ ਨਾ ਕਾਨੂੰਨ ਦਾ, ਹੁਣ ਤਾਂ ਕਾਨੂੰਨ ਦੀ ਗੇਮ ਆ ਗਈ ਨਾ ਕਿ ਕਾਨੂੰਨ ਕੀ ਕਹਿੰਦਾ ਹੈਗਾ, ਕਿੱਦਾਂ ਬਰੀਫਿੰਗਸ ਹੋਣੀਆਂ, ਕਿੱਦਾਂ ਮੋਸ਼ਨ ਨੂੰ ਅਪੋਜ਼ ਕਰਨਾ। ਸੋ ਇਹ ਚੀਜ਼ ਸੀਗੀ, ਉਹ ਚੀਜ਼ ਨੂੰ ਪਹਿਚਾਣੋ, ਠੀਕ ਆ। ਖਬਰਾਂ ਕੋਈ ਵੀ ਕਰ ਸਕਦਾ ਕਿ 2 ਸਾਲ ਦਾ ਏਦਾਂ ਉਦਾਂ, ਪਰ ਇਹ ਹੈ ਕਿ ਐਂਡ ਆਫ ਦਾ ਡੇ ਤੁਹਾਨੂੰ ਬਚਾਊਗਾ ਕੌਣ, ਠੀਕ ਆ। ਬਰੀਫਿੰਗਸ ਕਿੱਧਰਲੇ ਪਾਸੇ ਨੂੰ ਜਾਊਗੀਆਂ, ਡਿਊ ਪ੍ਰੋਸੈਸ ਦੀਆਂ ਆਰਗੂਮੈਂਟਸ ਕੌਣ ਦਊਗਾ। ਸਾਡਾ ਸਭ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਸੀਗੀ ਕਿ ਸਾਡਾ ਜਿਹੜਾ ਡਿਊ ਪ੍ਰੋਸੈਸ ਵਾਲਾ ਡਿਪਾਰਟਮੈਂਟ ਆ, ਮੋਸ਼ਨ ਨੂੰ ਅਪੋਜ਼ ਕਰਨ ਦਾ ਡਿਪਾਰਟਮੈਂਟ ਆ, ਉਹ ਚੀਜ਼ ਨੂੰ ਇਹ ਰਾਤੋਂ ਰਾਤ ਨਹੀਂ ਹੋ ਜਾਂਦੀਆਂ। ਇਹ ਚੀਜ਼ ਤੇ ਦਿਨ ਰਾਤ ਮੈਂ ਸੁਣਨਾ ਇਹ ਚੀਜ਼ ਨੂੰ ਕਿ ਕਿੱਦਾਂ ਡਿਊ ਪ੍ਰੋਸੈਸ ਦੇ ਹੋਰ ਬੈਟਰ ਆਰਗੂਮੈਂਟ ਕੀ ਹੋ ਸਕਦੀ ਹੈ, ਹੋਰ ਵਧੀਆ ਕੀ ਕਿਹਾ ਜਾ ਸਕਦਾ। ਸੋ ਇਹ ਚੀਜ਼ ਜਿਹੜੀ ਸੀਗੀ ਇਹ ਐਟ ਪਲੇ ਰਹੂਗੀ। ਬਰੀਫਿੰਗਸ ਜਿਹੜੀਆਂ ਹੈਗੀਆਂ ਅਗਲੇ 4 ਸਾਲਾਂ ਦੇ ਵਿੱਚ ਸੈਂਟਰਲ ਇਸ਼ੂ ਜਿਹੜਾ ਕੋਰ ਇਸ਼ੂ ਜਿਹੜਾ ਰਹੂਗਾ, ਠੀਕ ਆ। ਜਿਹੜੇ ਤੁਹਾਨੂੰ ਕਹਿੰਦੇ ਸੀਗੇ ਕਿ ਨਹੀਂ ਬਰੀਫਿੰਗ ਕਰਨੀਆਂ, ਉਹਨਾਂ ਨੂੰ ਵੀ ਹੁਣ ਬਰੀਫਿੰਗ ਜਿਹੜੀਆਂ ਕਰਨੀਆਂ ਪਊਗੀਆਂ, ਠੀਕ ਹੈ। ਫੈਡਰਲ ਲਿਟੀਗੇਸ਼ਨ ਜਿਹੜੀ ਆਪਾਂ ਜਿੱਦਾਂ ਆਪਾਂ ਮੈਂਡੇਮਸ ਜਾਂ ਕਈ ਵਾਰੀ ਗੱਲ ਕੀਤੀ, ਕਈ ਸਾਰੇ ਲਾਅ ਆਫਿਸਿਸ ਉਹ ਨਹੀਂ ਕਰਦੇ। ਆਪਾਂ ਕਈ ਜਿਹੜੇ ਪਾਰਟਨਰਸ਼ਿਪ ਸਾਡੀਆਂ ਜਿਹੜੀਆਂ ਹੈਗੀਆਂ ਲਾਇਰਸ ਦੇ ਨਾਲ, ਆਪਾਂ ਸਿਵਲ ਕੋਰਟਸ ਦੇ ਵਿੱਚ ਵੀ ਜਾ ਕੇ ਆਪਾਂ ਰਿਟਸ ਵਗੈਰਾ ਜਿਹੜੀਆਂ ਫਾਈਲ ਕੀਤੀਆਂ। ਸੋ ਕਿਸੇ ਨਾਲ ਜੇ ਬੜਾ ਧੱਕਾ ਹੋ ਜਾਂਦਾ ਤੇ ਆਪਾਂ ਜਿਹੜਾ ਹੇਬੀਅਸ ਕਾਰਪਸ ਦੀ ਜਿਹੜੀ ਚੀਜ਼ ਉਹ ਯੂਜ਼ ਕਰ ਸਕਦੇ ਆ। ਪਰ ਪ੍ਰੋਬਲਮ ਹੁਣ ਇਹ ਹੈ ਕਿ ਜਿਹੜੀ ਹੇਬੀਅਸ ਕਾਰਪਸ ਹੁੰਦੀ ਹੈ ਉਹਦਾ ਮਤਲਬ ਕੀ ਹੁੰਦਾ ਕਿ ਬੰਦੇ ਦੀ ਜਿਹੜੀ ਬੋਡੀ ਆ, ਬੋਡੀਲੀ ਬੰਦਾ ਜਿਹੜਾ ਪੇਸ਼ ਕੀਤਾ ਜਾਵੇ, ਕਿ ਜੇਲ੍ਹ 'ਚ ਡੱਕਿਆ ਨਹੀਂ, ਬੰਦੇ ਨੂੰ ਕੋਰਟ ਮੋਰੇ ਪੇਸ਼ ਕੀਤਾ ਜਾਵੇ, ਉਹਨੂੰ ਰਿਟ ਨੂੰ ਹੇਬੀਅਸ ਕਾਰਪਸ ਜਿਹੜੀ ਰਿਟ ਕਹਿੰਦੇ ਆ। ਸੋ ਹੇਬੀਅਸ ਕਾਰਪਸ ਦੀ ਰਿਟ ਜਿਹੜੀ ਸੀਗੀ ਆਲਰੇਡੀ ਲਿਮਿਟਡ ਹੋ ਗਈ ਹੈ, ਠੀਕ ਹੈ। ਸਾਰਿਆਂ ਨੂੰ ਇਹ ਚੀਜ਼ ਦਾ ਨਹੀਂ ਪਤਾ। ਲਿਮਿਟਡ ਕਿੱਦਾਂ ਹੋ ਗਈ ਕਿ ਇਹ ਨਹੀਂ ਕਿ ਉਹਨਾਂ ਨੇ ਸਾਰੀ ਚੀਜ਼ ਤੇ ਤੁਸੀਂ ਫਾਈਟ ਕਰ ਸਕਦੇ ਆ, ਉਹਨਾਂ ਨੇ ਉਹਨੂੰ ਵੀ ਲਿਮਿਟਡ ਕਰਤਾ ਕਿ ਤੁਸੀਂ 2-3 ਜਿਹੜੇ ਪੱਖ ਆ ਉਹੀ ਉਹਦੇ ਵਿੱਚ ਆਰਗੂ ਕਰ ਸਕਦੇ ਆ। ਸਿਰਫ ਤੇ ਸਿਰਫ ਆਪਾਂ ਇਹ ਵੇਖਣਾ ਹੁੰਦਾ ਹੇਬੀਅਸ ਕਾਰਪਸ ਦੇ ਵਿੱਚ ਇਮੀਗ੍ਰੇਸ਼ਨ ਪਰਸਪੈਕਟਿਵ ਤੋਂ ਕਿ ਕੀ ਜਿਹੜਾ ਬੰਦਾ ਫੜਿਆ ਉਹ ਫੋਰਨ ਨੈਸ਼ਨਲ ਹੈਗਾ, ਕੀ ਉਹ US ਸਿਟੀਜ਼ਨ ਹੈ ਨਾ, ਇਹ ਚੀਜ਼ ਆਪਾਂ ਦੇਖਣੀ ਆ। ਕੀ ਉੱਤੇ ਰਿਮੂਵਲ ਆਰਡਰ ਸੀਗਾ ਕਿ ਨਹੀਂ ਸੀਗਾ, ਇਹ ਚੀਜ਼ ਆਪਾਂ ਦੇਖਣੀ ਆ। ਤੇ ਤੀਸਰੀ ਚੀਜ਼ ਆਪਾਂ ਇਹ ਦੇਖਣੀ ਆ ਕਿ ਇਹਦਾ ਜਿਹੜਾ ਅਸਾਈਲੀ ਜਾਂ ਰਿਫਿਊਜੀ ਸਟੇਟਸ ਟਰਮੀਨੇਟ ਹੋਇਆ ਕਿ ਨਹੀਂ ਹੋਇਆ। ਬਸ ਇਹ 3 ਚੀਜ਼ਾਂ ਦੇਖਣੀਆਂ। ਇਸ ਤੋਂ ਇਲਾਵਾ ਜੇ ਕੱਚੇ ਬੰਦੇ ਨੂੰ ਫੜ ਲਿਆ ਤੇ ਉਹਨੂੰ ਵਾਪਸ ਉਹ ਭੇਜ ਰਿਹਾ, ਉਹ ਹੇਬੀਅਸ ਕਾਰਪਸ ਉਹਨੂੰ ਨਹੀਂ ਬਚਾ ਸਕਦੀ, ਠੀਕ ਆ। ਕੋਈ ਵੀ ਕਲਰੇਬਲ ਕਲੇਮ, ਲੇਟ ਫਾਈਲਡ ਅਸਾਈਲਮ, 1 ਸਾਲ ਦੀ ਡੈਡਲਾਈਨ ਹੋ ਗਈ। ਜਿਹੜਾ ਇੱਕ ਬੜਾ ਟ੍ਰੈਂਡ ਆਇਆ ਕਿ ਹੁਣ 5-5 ਸਾਲ ਬਾਅਦ ਸਾਨੂੰ ਵੀ ਕਈ ਵਾਰੀ ਕਾਲਾਂ ਆ ਰਹੀਆਂ, ਲੋਕੀ ਜਾਗ ਰਹੇ ਆ ਕਿ ਹੁਣ ਮੈਂ 5 ਸਾਲ ਬਾਅਦ ਅਸਾਈਲਮ ਫਾਈਲ ਕਰਦਾ। ਓਬਵੀਅਸਲੀ ਵਕੀਲ ਕਿਸੇ ਨੇ ਪੈਸੇ ਕਮਾਉਣ ਲਈ ਸਲਾਹ ਦਿੱਤੀ ਹੋਣੀ ਕਿ ਭਾਈ ਹੁਣ ਤੂੰ ਅਸਾਈਲਮ ਫਾਈਲ ਕਰ ਦੇ। ਧਿਆਨ ਨਾਲ ਸੁਣੋ, ਉਹਨਾਂ ਨੇ ਸਿੱਧੇ ਸਿੱਧੇ ਕਹਿ ਦਿੱਤਾ ਕਿ ਸਾਲ ਤੋਂ ਵੱਧ ਜਿਹਨੇ ਸਾਲ ਤੋਂ ਬਾਹਰ ਜਿਹਨੂੰ ਹੋ ਗਿਆ ਅਸਾਈਲਮ ਦਾ, ਉਹ ਨਹੀਂ ਰੋਕ ਸਕਦਾ ਇਸ ਚੀਜ਼ ਦੇ ਨਾਲ, ਉਹਨੂੰ ਐਕਸਪੀਰੇਟਿਡ ਰਿਮੂਵਲ ਦੇ ਵਿੱਚ ਪਹਿਲਾਂ ਹੀ ਪਹਿਲਾਂ ਜਿਹੜਾ ਹੈਗਾ, ਕਿਉਂਕਿ ਤੁਸੀਂ ਅਸਾਈਲਮ ਆਫਿਸ 'ਚ ਜਾਓਗੇ ਨਾ, ਹੁਣ NTA ਦਾ ਤੁਹਾਨੂੰ ਇਸ਼ੂ ਨਹੀਂ ਹੈਗੀ। ਅਸਾਈਲਮ ਆਫਿਸ ਜਿਹੜਾ ਹੈਗਾ ਉਹਦੇ ਵਿੱਚ ਤਾਂ ਇੰਟਰਵਿਊ ਆ ਜਿਹੜਾ ਹੁੰਦਾ USCIS, ਉਹ ਤਾਂ ਖੁਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈਗਾ। ਤੇ ਉਹ ਜਿਹੜਾ ਸੀਗਾ ਤੁਹਾਨੂੰ ਐਕਸਪੀਰੇਟਿਡ ਰਿਮੂਵਲ ਦੇ ਵਿੱਚ 2 ਸਾਲ ਵਾਲੇ ਰੂਲ ਦੇ ਵਿੱਚ ਚੱਕ ਕੇ ਜਿਹੜਾ ਪਾਇਆ ਜਾ ਸਕਦਾ। ਤਾਂ ਤੁਸੀਂ ਆਪਣਾ ਜਿਹੜਾ ਡਿਸੀਜਨ ਇੱਕ ਵਾਰੀ ਦੁਬਾਰਾ ਰੀਕਨਸੀਡਰ ਜ਼ਰੂਰ ਕਰੋ ਕਿ ਜਿਹਨਾਂ ਨੇ ਹੁਣ ਅਸਾਈਲਮ ਨਹੀਂ ਲਾਈ ਸੀ, ਲੇਟ ਫਾਈਲ ਜਿਹੜੇ ਅਸਾਈਲਮ ਹੈਗੇ ਆ, ਵਕੀਲਾਂ ਦੇ ਜ਼ਰੂਰ ਪੈਸੇ ਬਣ ਜਾਣੇ ਉਹਦੇ ਵਿੱਚ, ਪਰ ਤੁਹਾਨੂੰ ਉਹਦੇ ਵਿੱਚ ਪ੍ਰੋਟੈਕਸ਼ਨ ਜਿਹੜੀ ਨਹੀਂ ਮਿਲਣੀ ਜਿਹੜੀ ਤੁਹਾਨੂੰ ਇਹ ਪ੍ਰੋਮਿਸ ਕਰ ਰਹੇ ਆ। ਇੱਕ ਚੀਜ਼ ਹੁੰਦੀ ਹੈ ਰੀਇਨਸਟੇਟਮੈਂਟ ਆਫ ਰਿਮੂਵਲ, ਕਿ ਜਿਹੜੇ ਬੰਦੇ ਤੇ ਪਹਿਲਾਂ ਹੀ ਰਿਮੂਵਲ ਲੱਗਾ ਹੋਇਆ ਸੀਗਾ ਉਹ ਦੁਬਾਰਾ ਬਾਰਡਰ ਟੱਪ ਕੇ ਜਿਹੜਾ ਆਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਰੀਇਨਸਟੇਟਮੈਂਟ ਆਫ ਰਿਮੂਵਲ ਕੀ ਹੁੰਦਾ ਕਿ ਬੰਦੇ ਦੇ ਫਿੰਗਰਪ੍ਰਿੰਟਸ ਦੇ ਬੇਸ ਤੇ ਉਹਦਾ ਪੁਰਾਣਾ ਰੈਕਡ ਚੈੱਕ ਕਰਦੇ ਆ, ਉੱਤੇ ਆਲਰੇਡੀ ਰਿਮੂਵਲ ਆ ਜਾਂਦਾ, ਉਹਨੂੰ ਕਹਿੰਦੇ ਆ ਆਪਾਂ ਦੁਬਾਰਾ ਰੀਇਨਸਟੇਟ ਕਰਤਾ ਕਿ ਇਹਨੂੰ ਸਿੱਧੇ ਵਾਪਸ ਭੇਜ ਦਿਓ। ਹੁਣ ਜੇ ਉਹ ਵਿਅਕਤੀ ਆ ਕੇ ਕਹਿ ਰਿਹਾ ਕਿ ਨਹੀਂ ਦੁਬਾਰਾ ਨਵੀਆਂ ਚੀਜ਼ਾਂ ਹੋ ਗਈਆਂ, ਕਿਸਾਨੀ ਧਰਨਾ ਆ ਗਿਆ, ਇਹ ਉਹ ਸਾਰਾ ਮੈਨੂੰ ਹੋਰ ਨਵੇਂ ਖਤਰੇ ਪੈ ਗਏ ਆ, ਉਹਨੂੰ ਆਪਾਂ ਕਹਿੰਦੇ ਆ ਰੀਜ਼ਨੇਬਲ ਫੀਅਰ ਇੰਟਰਵਿਊ। ਜਿੱਦਾਂ ਪਹਿਲਾਂ ਸੀਗਾ ਨਾ ਬਿਆਨ, ਉਹਨੂੰ ਕਹਿੰਦੇ ਸੀਗੇ ਕ੍ਰੈਡੀਬਲ ਫੀਅਰ ਇੰਟਰਵਿਊ, ਇਹਨੂੰ ਆਪਾਂ ਕਹਿੰਦੇ ਆ ਰੀਜ਼ਨੇਬਲ ਫੀਅਰ ਇੰਟਰਵਿਊ। ਇੱਕ ਵਾਰੀ ਦੁਬਾਰਾ ਉਹਦੀ ਇੰਟਰਵਿਊ ਹੋਊਗੀ, ਸਟੈਂਡਰਡ ਇਹਦਾ ਥੋੜਾ ਜਿਹਾ ਟਫ ਹੋਊਗਾ। ਤੇ ਰੀਜ਼ਨੇਬਲ ਫੀਅਰ ਇੰਟਰਵਿਊ ਤੋਂ ਬਾਅਦ ਨਾਰਮਲੀ ਕੀ ਹੁੰਦਾ ਸੀਗਾ, ਸੇਮ ਥਿੰਗ, ਕਿ ਉਹਨੂੰ ਛੱਡਿਆ ਜਾ ਸਕਦਾ ਸੀਗਾ, ਬੌਂਡ ਤੇ ਰੱਖਿਆ ਵੀ ਜਾ ਸਕਦਾ ਸੀਗਾ। ਤੇ ਰੀਇਨਸਟੇਟਮੈਂਟ ਵਾਲੇ ਜਿਹੜੇ ਦੁਬਾਰਾ ਜਿਹੜੇ ਇੱਕ ਵਾਰੀ ਆਲਰੇਡੀ ਡਿਪੋਰਟ ਹੋ ਗਏ ਆ, ਠੀਕ ਆ, ਤੇ ਦੁਬਾਰਾ ਟਪੂਸੀ ਮਾਰ ਕੇ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਆ ਕੈਨੇਡਾ ਵੱਲੋਂ, ਮੈਕਸੀਕੋ ਵੱਲੋਂ, ਉਹਨਾਂ ਤੇ ਵੀ ਜਿਹੜੀ ਤਲਵਾਰ ਸੀਗੀ ਇਹ ਡਬਲ ਡਾਊਨ ਉਹਨਾਂ ਨੇ ਕਰਤੀ ਆ।
ਤੇ ਉਹਦੇ ਵਿੱਚ ਉਹਨਾਂ ਨੇ ਸਿੱਧੇ ਜਿਹੜੇ ਮੈਮੋ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇੰਸਟਰਕਸ਼ਨ ਦਿੱਤੀ ਹੈਗੀ ਕਿ ਜੇ ਤੁਹਾਨੂੰ ਲੱਗਦਾ ਕਿ ਜਿਹੜੀ 240 ਪ੍ਰੋਸੀਡਿੰਗਸ ਹੈਗੀਆਂ ਕਿ ਵੱਡੇ ਜੱਜ ਦੇ ਮੋਰੇ ਨਾ ਭੇਜੀਏ ਤੇ ਸਿੱਧੇ ਐਕਸਪੀਡਾਈਟ ਹੀ ਹੋਣਾ ਚਾਹੀਦਾ, ਤੇ ਤੁਸੀਂ ਇਹਦਾ ਐਕਸਪੀਡਾਈਟਡ ਰਿਮੂਵਲ ਹੀ ਕਰੋ। ਤੁਹਾਡੇ ਕੋਲ ਫੁੱਲ ਪਾਵਰ ਹੈਗੀ ਆ ਤੇ ਤੁਸੀਂ ਸਿੱਧੇ ਕੰਮ ਜਿਹੜਾ ਖਿੱਚ ਸਕਦੇ ਆ, ਤੁਹਾਨੂੰ ਕੋਈ ਓਬਲੀਗੇਸ਼ਨ ਨਹੀਂ ਹੈਗਾ ਕਿ ਤੁਸੀਂ ਇਹ ਵਾਲੇ ਵਿਅਕਤੀ ਨੂੰ ਨੋਟਿਸ ਟੂ ਪੀਅਰ ਐਨਟੀਏ ਜਿਹੜਾ ਦੇਣਾ। ਤੇ ਇੱਕ ਚੀਜ਼ ਜਿਹੜੀ ਸੀਗੀ, ਇਹ ਕਈਆਂ ਨੂੰ ਨਹੀਂ ਪਤਾ, ਜਿਹੜਾ ਰੀਇਨਸਟੇਟਮੈਂਟ ਆਰਡਰ ਹੈਗਾ, ਠੀਕ ਆ, ਹੁਣ ਜਿਹੜਾ ਬਿਆਨ ਫੇਲ ਸੀਗੇ ਉਹ ਚੀਜ਼ ਦੇ ਵਿੱਚ ਤੇ ਰੀਇਨਸਟੇਟਮੈਂਟ ਵਾਲੇ ਦੇ ਵਿੱਚ ਫਰਕ ਹੈਗਾ। ਰੀਇਨਸਟੇਟਮੈਂਟ ਦੇ ਵਿੱਚ ਆਪਾਂ ਜਿਹੜਾ ਸੀਗਾ ਪਟੀਸ਼ਨ ਫॉर ਰਿਵਿਊ ਸਰਕਟ ਕੋਰਟ ਦੇ ਵਿੱਚ ਕਰ ਸਕਦੇ ਆ, ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਵਾਲਾ ਹੈਗਾ ਉਹਦੇ ਵਿੱਚ ਆਪਾਂ ਨਹੀਂ ਜਿਹੜੀ ਕਰ ਸਕਦੇ। ਇਹ ਇੱਕ ਟੈਕਨੀਕੈਲਿਟੀ ਜਿਹੜੀ ਹੈਗੀ ਆ। ਇਹ ਸਾਰੀਆਂ ਟੈਕਨੀਕੈਲਿਟੀਜ਼ ਔਨ ਦਾ ਟੇਬਲ ਇਨ ਪਲੇ ਜਿਹੜੀਆਂ ਹੋ ਗਈਆਂ, ਸਿੱਧੇ ਦੇ ਸਿੱਧੇ ਇਹ ਹੋਊਗਾ ਕਿ ਕਿਹੜਾ ਵਿਅਕਤੀ ਬਰੀਫਿੰਗਸ ਦੇ ਰਾਹੀਂ ਜਿਹੜੀ ਸੀਗੀ ਇਹ ਸਰਕਾਰ ਨਾਲ ਬਹਿਣ ਸਕਦਾ, ਕਿਉਂਕਿ ਉਹਨਾਂ ਨੇ ਵੀ ਜਿਹੜੇ ਕਾਨੂੰਨ ਤੋੜ ਮਰੋੜ ਕੇ ਜਿਹੜੇ ਤੁਹਾਡੇ ਮੋਰੇ ਲਿਆ ਕੇ ਤੁਹਾਨੂੰ ਅਟੈਕ ਜਿਹੜੇ ਕਰ ਰਹੇ ਆ। ਸੋ ਜਿਹੜੀ ਹੁਣ ਕਾਨੂੰਨੀ ਦਿਮਾਗ ਦੀ ਜਿਹੜੀ ਫਾਈਟ ਚੱਲੂਗੀ, ਤੇ ਉਮੀਦ ਕਰਦੇ ਆ, ਪ੍ਰੇ ਵੀ ਕਰਦੇ ਆ ਕਿ ਜਿਹੜੇ ਢਾਂਚਿਆਂ ਵਾਲੇ ਫਰੂਡ ਜਿਹੜੇ ਸੀਗੇ ਵਿਆਹ ਸ਼ਾਦੀਆਂ ਵਾਲੇ ਸਾਰੇ ਉਹ ਟਾਰਗੇਟ ਹੋਣ, ਤਾਂ ਕਿ ਜਿਹੜੇ ਸਹੀ ਕਰ ਰਹੇ ਆ ਉਹਨਾਂ ਤੇ ਜਿਹੜਾ ਉਹ ਚਿੱਕੜ ਨਾ ਜਾਵੇ। ਕੱਲ ਕੋਰਟ ਦੇ ਵਿੱਚ ਸੀਗੇ ਤੇ ਬੈਠੇ ਵੇਟ ਕਰ ਰਹੇ ਸੀਗੇ, 2-4 ਬੰਦੇ ਹੋਰ ਵੇਟ ਕਰ ਰਹੇ। ਕੌਂਕੜ ਕੋਰਟ ਦੀ ਗੱਲ ਆ, ਉਹ ਜਿਹੜੇ ਬੰਦੇ ਆ ਨਾਲ ਬੈਠੇ ਉਹਨਾਂ ਨੂੰ ਵੀ ਪਤਾ ਇਹ ਸਹੀ ਗੱਲ ਆ। ਤੇ ਇੱਕ ਇੰਟਰਪ੍ਰੇਟਰ ਸਾਹਿਬ ਨਾਲ ਬੜੇ ਦੁਖੀ ਵਿਚਾਰੇ ਨਿਕਲੇ ਬਾਹਰ, ਕਹਿੰਦੇ ਸਰਕਾਰੀ ਵਕੀਲ ਪੇਸ਼ ਨਹੀਂ ਹੋਇਆ ਸੀਗਾ, ਠੀਕ ਆ। ਤੇ ਕਈ ਕੇਸਾਂ ਦੇ ਵਿੱਚ ਜਿਹੜਾ ਸੀਗਾ ਉਹ ਕੀ ਕਹਿੰਦੇ ਆ ਕਿ ਆਪਣੇ ਐਕਸਪੀਰੀਅੰਸ ਬਿਆਨ ਕਰਦੇ ਆ, ਕਿ ਐਕਸਪੀਰੀਅੰਸ ਆਪਣੇ ਬਿਆਨ ਇਹ ਕਰਦੇ ਆ ਕਿ ਜਦੋਂ ਕਈ ਵਾਰੀ ਜੱਜ ਸਾਹਿਬ ਦੇ ਮੂਹਰੇ ਜਾਈਦਾ ਤੇ ਕਹਿੰਦਾ ਬਿਆਨਾਂ ਦੇ ਵਿੱਚ ਲਿਖਤੀ ਦੇ ਵਿੱਚ ਕੁਝ ਹੋਰ ਹੀ ਲਿਖਿਆ, ਤੇ ਜਿਹੜਾ ਬੋਲਣ ਵਾਲਾ ਉਹ ਕੁਝ ਹੋਰ ਹੀ ਬੋਲੀ ਜਾ ਰਿਹਾ, ਉਹਨੂੰ ਡੇਟ ਹੀ ਨਹੀਂ ਪਤਾ, ਪਹਿਲਾ ਹਮਲਾ ਕਦੋਂ, ਦੂਜਾ ਹਮਲਾ ਕਦੋਂ। ਏਦਾਂ ਦੇ ਜਿਹੜੇ ਸੀਗੇ ਨਿਕੰਮੇ ਵਕਤੀ ਜਿਨ੍ਹਾਂ ਦੀ ਮੈਂ ਨਿੰਦਿਆ ਵੀ ਇੱਥੇ ਕਰਦਾ ਸੀ, ਪੈਕੇਜਾਂ ਵਾਲੇ ਜਿਹੜੇ ਹਨਾ, ਜਿਹੜੇ ਸਾਡੇ ਨਾਲ ਲੜ ਕੇ ਆਫਿਸ ਉੱਠ ਕੇ ਜਾਂਦੇ ਸੀ ਕਿ ਲੈ ਤੁਸੀਂ ਸਵਾਲ ਬੜੇ ਪੁੱਛਦੇ ਆ, ਉਹ ਨਤੀਜੇ ਹੁਣ ਕੋਰਟਾਂ ਦੇ ਵਿੱਚ ਆਣੇ ਸ਼ੁਰੂ ਹੋ ਗਏ ਆ। ਇਹ ਨਿਕੰਮੇ ਵਿਅਕਤੀ ਜਿਹੜੇ ਹੈਗੇ, ਏਦਾਂ ਥੋੜਾ ਕਿ ਇਹਨਾਂ ਨੇ ਜਾ ਕੇ ਕੋਈ ਰੱਟਾ ਲਾ ਲੈਣਾ ਕਰਨਾ, ਇਹ ਫੇਰ ਉੱਥੇ ਦੇ ਉੱਥੇ ਹੀ ਆ। ਜਿਹੜਾ 15ਵੇਂ ਦਿਨ ਨਿਕੰਮਾ ਵਾ, ਉਹ ਜਿਹੜਾ ਕੋਰਟ ਦੀ ਤਰੀਕ ਆ ਉਦਣ ਵੀ ਨਿਕੰਮਾ ਵਾ ਉਹ। ਸੋ ਜਿਹੜੇ ਜੱਜ ਸਾਹਿਬ ਆ ਉਹ ਵੀ ਟਿੱਪਣੀਆਂ ਕਈ ਕਰਦੇ ਆ ਕਿ ਯਾਰ ਇਹ ਕਿੱਦਾਂ ਪੋਸੀਬਲ ਹੋ ਸਕਦਾ ਕਿ ਐਡੇ ਜਿਹੜੇ ਬਿਆਨ ਲਿਖੀ ਜਾ ਰਹੇ ਆ, ਠੀਕ ਆ, INLD ਮਾਨ ਪਾਰਟੀ, ਤੇ ਜਦੋਂ ਕੋਰਟ ਦੇ ਵਿੱਚ ਪੁੱਛਿਆ ਜਾ ਰਿਹਾ ਕੁਝ ਵੀ ਨਹੀਂ ਹਨਾ। ਤੇ ਅਗੇਨ ਜਿਹੜੀ ਰਿਸੈਪਸ਼ਨਿਸਟ ਸੀਗੀ ਉਹ ਕਹਿੰਦੀ ਕਿ ਢਾਂਚੇ ਵਾਲੇ ਵਕੀਲਾਂ ਤੋਂ, ਢਾਂਚੇ ਵਾਲੇ ਜਿਹੜੇ ਪੈਰਾਲੀਗਲਾਂ ਤੋਂ ਸੀਗਾ, ਉਹਨੂੰ ਛੱਡ ਕੇ ਲੋਕ ਜਿਹੜੇ ਆ ਰਹੇ ਆ ਉਹਨਾਂ ਨੂੰ ਡਰ ਪੈ ਗਿਆ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਕਿ ਇਹ ਬੰਦੇ ਵੀ ਥੱਲੇ ਨਿਕੰਮੇ ਹੋਣੇ ਆ। ਇਹਨਾਂ ਨੇ ਜਿਹੜਾ ਸੀਗਾ ਜਿਹਦਾ ਜੈਨੂਇਨ ਕਲੇਮ ਹੈਗਾ ਉਹਨੂੰ ਵੀ ਡੋਬ ਦੇਣਾ। ਸੋ ਸੇਮ ਚੀਜ਼ ਜਿਹੜੀ ਲੜਕੇ ਸਾਡੇ ਨਾਲ ਜਾਂਦੇ ਸੀ ਕਿ ਲੈ ਬਈ ਢਾਂਚਿਆਂ ਵਾਲੇ ਬੈਟਰ ਹੁੰਦੇ ਆ, ਉਹੀ ਜਿਹੜੇ ਵਾਪਸ ਆ ਰਹੇ ਉਹਨਾਂ ਨੂੰ ਡਰ ਪੈ ਰਿਹਾ ਕਿ ਇਹ ਕਿਤੇ ਝੂਠਿਆਂ ਦੇ ਚੱਕਰ ਦੇ ਵਿੱਚ ਸਾਡਾ ਜੈਨੂਇਨ ਕਲੇਮ ਨਾ ਪੀਸਿਆ ਜਾਵੇ। ਸੋ ਇਧਰ ਨੂੰ ਹਵਾ ਜਿਹੜੀ ਚੱਲ ਰਹੀ ਆ ਜੀ। ਸੋ ਉਹ ਚੀਜ਼ ਜਿਹੜੀ ਸੀਗੀ RKK, ਫੈਕਟ ਪੈਟਰਨ, ਫਰਾਡ ਲੈਟਰਾਂ, ਮੈਡੀਕਲ ਲੈਟਰਾਂ, ਫੋਰੈਂਸਿਕ ਡਿਪਾਰਟਮੈਂਟ ਉਹਨਾਂ ਦਾ ਪੂਰਾ ਐਕਟੀਵੇਟ ਜਿਹੜਾ ਹੋਇਆ ਇੱਧਰ ਚੀਜ਼ਾਂ ਵੱਲ ਇਨਕੁਆਇਰੀ ਜਿਹੜੀ ਪੈ ਰਹੀ ਆ। ਡੋਨੇਸ਼ਨ ਦੀਆਂ ਰਸੀਦਾਂ, ਜੱਜ ਕਹਿ ਰਹੇ ਕਿ ਭਾਈ ਤੇਰੀ ਜਿਹੜੀ 2022 ਚ ਰਸੀਦ ਇਸ਼ੂ ਹੋਈ ਸੀਗੀ ਉਹਦਾ ਨੰਬਰ ਵੱਡਾ ਵਾ, ਤੇ ਜਿਹੜੀ 2024 ਚ ਹੋਈ ਸੀ ਉਹਦਾ ਨੰਬਰ ਛੋਟਾ, ਇਹ ਕਿੱਦਾਂ ਹੋ ਸਕਦਾ? ਪਿੱਛੇ ਨੂੰ ਕਿੱਦਾਂ ਮੁੜ ਗਏ? ਹਾਂ, ਇਹ ਕਹਿ ਕੇ ਥੱਕ ਗਏ ਕਿ ਬਈ ਫਰੂਡ ਨੂੰ ਅਵੋਇਡ ਕਰੋ। ਰਸੀਦਾਂ ਦੇ ਵਿੱਚ ਇੱਕੋ ਪੈਨ ਨਾਲ, ਭਾਵੇਂ ਉਹ 5 ਸਾਲਾਂ ਦੀਆਂ ਰਸੀਦਾਂ, ਇੱਕੋ ਪੈਨ ਨਾਲ ਇੱਕੋ ਲਹਿਜੇ ਦੇ ਵਿੱਚ ਸਿਗਨੇਚਰ, ਐਂ ਲੱਗਦਾ ਕਿ ਇਕੱਠੇ ਹੀ ਕਿਸੇ ਨੇ ਉਸੇ ਟਾਈਮ 5 ਮਿੰਟਾਂ ਦੇ ਵਿੱਚ ਬਣਾਈ ਆ। ਤੇ ਫਰਾਡ ਰਸੀਦਾਂ ਦੇ ਕਰਕੇ ਕੇਸ ਜਿਹੜੇ ਅਪੀਲਾਂ ਆ ਰਹੀਆਂ ਡਿਨਾਈ ਹੋਏ, ਕਿ ਜੱਜ ਟਿੱਪਣੀਆਂ ਕਰ ਰਹੇ ਕਿ ਇਹ ਮੈਡੀਕਲ ਜਾਲੀ ਆ, ਇਹ ਰਸੀਦਾਂ ਜਿਹੜੀਆਂ ਜਾਲੀ ਆ। ਤੇ ਬਾਕੀ ਤੁਸੀਂ ਆਪ ਹਿਸਾਬ ਕਿਤਾਬ ਲਾਓ। ਜਿੱਦਾਂ ਕਿਹਾ ਕਿ ਜਿਹੜੀ ਨਵੀਂ ਪਨੀਰੀ ਆ, ਇਹਨਾਂ ਨੂੰ ਕੋਈ ਹੋਰ ਹੀ ਹਵਾ ਜਿਹੜੀ ਲੱਗੀ ਸੀ। ਇਹ ਤਾਂ ਪੈਕੇਜਾਂ ਵਾਲੇ ਜਿਹੜੇ ਸੀਗੇ ਇੰਟਰਪ੍ਰੇਟਰ, ਟਰਾਂਸਲੇਟਰ, ਵਕੀਲ, ਉਹਨਾਂ ਤੋਂ ਬਚੋ। ਇਹ ਜਿਹੜਾ ਸੀਗਾ ਗੰਦ ਦੇ ਵਿੱਚ ਜਿਹੜਾ ਤੁਸੀਂ ਨਾ ਫਸੋ, ਠੀਕ ਆ। ਸੋ ਇਸੇ ਚੀਜ਼ ਕਰਕੇ ਇਹ ਜਿਹੜੇ ਵਕੀਲ ਆ ਮੇਰੇ ਨਾਲ ਦੁਸ਼ਮਣੀਆਂ ਭਾਲਦੇ ਆ। ਵਿਚੋਲਾ ਕੋਈ ਬਿਠਾਇਆ ਨਹੀਂ ਮੈਂ ਆਫਿਸ ਦੇ ਵਿੱਚ, ਇੰਟਰਪ੍ਰੇਟਰ, ਟਰਾਂਸਲੇਟਰ ਕੋਈ ਵੜਨ ਨਹੀਂ, ਤਾਂ ਜਿਹੜਾ ਸੀਗਾ ਬੰਦੇ ਦੇ ਖੁਦ ਦੇ ਬਿਆਨ ਆ, ਉਹੀ ਚੀਜ਼ ਤੇ ਜੇ ਤੇ ਮੱਚਦੇ ਸੀਗੇ, ਸਾੜਾ ਵੀ ਸੀਗਾ, ਲੱਤ ਵੀ ਖਿੱਚਦੇ ਸੀਗੇ। ਹੁਣ ਉਹੀ ਚੀਜ਼ ਤੇ ਉਹੀ ਬੰਦੇ ਵਾਪਸ ਆ ਰਹੇ ਆ ਕਿ ਯਾਰ ਇਹ ਸਹੀ ਕਹਿ ਰਿਹਾ ਸੀਗਾ।
ਕਿ ਇੱਕ ਦਿਨ ਇਹ ਜਿਹੜਾ ਟਾਈਮ ਆਣਾ, ਠੀਕ ਆ, ਸਭ ਫੜੇ ਜਾਣਗੇ, ਠੀਕ ਆ, ਗੱਲ ਯਾਦ ਰੱਖਿਓ, ਸਭ ਫੜੇ ਜਾਣਗੇ। ਟਰੰਪ ਸਾਹਿਬ ਦਾ ਜਿਹੜਾ ਹੋਆ, ਇਹ ਇਹਨਾਂ ਦੇ ਵਿੱਚ ਇਹਨਾਂ ਦਾ ਪਿਆਦਾ ਬਣ ਕੇ ਪੇਲਣਾ ਤੁਸੀਂ ਹੋ ਜਿਓ। ਹੁਣ ਇਹਨਾਂ ਨੇ ਕੀ ਆ ਕਿ ਤੁਹਾਡੇ ਮੋਢਿਆਂ ਤੇ ਰੱਖ ਕੇ ਬੰਦੂਕਾਂ ਚਲਾਣੀਆਂ, ਜਿਹੜਾ ਕਲਾਇੰਟ ਮੂਹਰੇ ਕਰਨਾ ਵਾ। ਫਾਈਟ ਤੁਹਾਡੇ ਨਾਲ ਨਹੀਂ ਹੈਗੀ, ਮੇਰੀ ਫਾਈਟ ਇਹ ਨਿਕੰਮਿਆਂ ਨਾਲ ਹੈਗੀ ਆ, ਜਿਹਨਾਂ ਨੇ ਸਿਸਟਮ ਦਾ ਢਾਂਚਾ ਸੁੱਟਿਆ ਵਾ, ਠੀਕ ਆ। ਬਿਲਕੁਲ ਜੀ। ਤੇ ਬ੍ਰੇਕਿੰਗ ਨਿਊਜ਼ ਆ ਗਈ ਆ, ਜਹਾਜ਼ ਲੈਂਡ ਹੋ ਗਿਆ ਅੰਮ੍ਰਿਤਸਰ ਦੇ ਵਿੱਚ। ਦੂਸਰਾ ਜਿਹੜਾ ਆ 119 ਭਾਰਤੀਆਂ ਦੇ ਨਾਲ ਜਿਹੜਾ ਆ ਉਹ ਜਹਾਜ਼ ਲੈਂਡ ਹੋ ਚੁੱਕਾ ਆ। ਤੇ ਜਿਹੜੇ ਰਾਈਟ ਨਾਓ ਮੇਰੇ ਨਾਲ ਜੁੜੇ ਹੋਏ ਆਪਣੇ ਵੀਡੀਓ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਸੇਮ ਅੰਮ੍ਰਿਤਸਰ ਦੇ ਵਿੱਚ ਇਹ ਜਹਾਜ਼ ਲੈਂਡ ਹੋਇਆ ਆ। ਬੰਬੇ, ਸੂਰਤ, ਅਹਿਮਦਾਬਾਦ, ਜੈਪੁਰ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾਰ ਕਰਦਾ ਹੋਇਆ ਇੱਕ ਵਾਰੀ ਫਿਰ C-17 ਜਿਹੜਾ ਅਮਰੀਕਨ ਏਅਰਕ੍ਰਾਫਟ ਆ, ਗਲੋਬ ਮਾਸਟਰ 3 ਬੋਇੰਗ C-17A, ਉਸ ਦੇ ਵਿੱਚ ਲੋਕਾਂ ਨੂੰ ਬਿਠਾ ਕੇ ਇੱਕ ਵਾਰੀ ਫਿਰ ਜਿਹੜਾ ਡਿਪੋਰਟੇਸ਼ਨ ਵਾਲਾ ਦੂਸਰਾ ਜਹਾਜ਼ ਭਾਰਤ ਵਿੱਚ ਲੈਂਡ ਹੋ ਚੁੱਕਾ ਹੈ। ਤੇ ਦੂਜੀ ਵਾਰ ਵੀ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਇਸ ਜਹਾਜ਼ ਨੂੰ ਲੈਂਡ ਕੀਤਾ ਗਿਆ ਆ। ਤੇ ਕਹਿੰਦੇ ਵੀ ਤੀਜਾ ਜਹਾਜ਼ ਵੀ ਜਿਹੜਾ ਉਹ ਰੈਡੀ ਆ, ਜੋ ਕੱਲ ਨੂੰ ਉੱਥੇ ਪਹੁੰਚਣਾ ਆ। ਸੋ ਬੀਤੇ ਦਿਨਾਂ ਦੇ ਵਿੱਚ ਭਾਰਤ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਇੱਕ ਸਪੋਕਸਪਰਸਨ ਨੇ ਕਨਫਰਮ ਕੀਤਾ ਸੀ 400 ਤੇ ਕਿੰਨੇ ਜਾਣੇ ਆ ਨੂੰ ਉਹ ਵਾਪਸ ਲੈਣ ਜਾ ਰਹੇ ਆ। ਸੋ ਦੂਸਰਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਅੱਜ ਲੈਂਡ ਹੋ ਚੁੱਕਾ ਹੈ। 11:35 ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ ਇਹ ਜਹਾਜ਼ ਉੱਥੇ ਜਿਹੜਾ ਉਹ ਲੈਂਡ ਹੋਇਆ ਸੀ। ਸੋ ਇਹ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰ ਰਹੇ ਆ। ਆਲਰੇਡੀ ਜਿਹੜਾ ਦੂਸਰਾ ਜਹਾਜ਼ ਆ ਉਹ ਲੈਂਡ ਹੋ ਚੁੱਕਾ ਹੈ। ਤੇ ਇਹ ਕਰੀ ਫਿਰ US ਦੀ ਮਿਲਟਰੀ ਦੇ ਪਲੇਨ ਦੇ ਨਾਲ ਆਈਸ ਦੀ ਜਿਹੜੀ ਡੈਪੂਟੇਸ਼ਨ ਆ ਉਹ ਹੋਈ ਹੈਗੀ ਆ। ਸੋ ਇਹ ਤੁਹਾਨੂੰ ਦੇਖੋ ਨਾਲ ਦੇ ਨਾਲ ਹੀ ਜਿਹੜਾ ਉਹ ਆਪਾਂ ਜਿਹੜਾ ਉਹ ਸ਼ੇਅਰ ਕਰ ਰਹੇ ਹਾਂ, ਦੱਸ ਰਹੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਸੋ ਜਿੱਦਾਂ ਅਟਰਨੀ ਟਿਰਕਿਆਣਾ ਜੀ ਦੱਸ ਰਹੇ ਆ ਵੀ ਭਾਈ ਇਸ ਜਹਾਜ਼ ਦੇ ਵਿੱਚ ਤੁਸੀਂ ਨਾ ਹੋਵੋ, ਤੁਸੀਂ ਆਪਣੇ ਜਿਹੜੇ ਕਦਮ ਆ ਉਸ ਹਿਸਾਬ ਦੇ ਨਾਲ ਚੱਕੋ। ਕਿਸੇ ਦੀਆਂ ਚੁੱਕ ਚ ਆ ਕੇ, ਕਿਸੇ ਦੀ ਬਗੈਰ ਕੋਈ ਸਲਾਹ ਲਏ, ਜਿਹੜੀ ਪ੍ਰੋਫੈਸ਼ਨਲ ਸਲਾਹ ਲਏ ਬਗੈਰ ਕੋਈ ਇਦਾਂ ਦਾ ਕਦਮ ਨਾ ਚੱਕ ਲਿਓ ਜਿਹੜਾ ਤੁਹਾਨੂੰ ਬਾਅਦ ਚ ਲੈਣੇ ਦੇ ਦੇਣੇ ਜਿਹੜੇ ਉਹ ਪੈ ਜਾਣ। ਸੋ ਮੇਕ ਸ਼ੋਰ ਕਰੋ ਵੀ ਪੇਪਰ ਵਰਕ ਅਪ ਟੂ ਡੇਟ ਰੱਖੋ, ਆਪਣੇ ਨਾਲ ਜਿਹੜੇ ਪੇਪਰ ਵਰਕ ਆ ਉਹ ਤੁਸੀਂ ਜਿਹੜੇ ਇਸ ਦੇ ਵਿੱਚ ਜਿਹੜਾ ਉਹ ਰੱਖੋ ਤਾਂ ਜੋ ਤੁਸੀਂ ਇਸ ਚੀਜ਼ ਦੇ ਵਿੱਚ ਬਚੇ ਰਹੋ। ਅਟਰਨੀ ਟਿਰਕਿਆਣਾ ਜੀ, ਹੁਣ ਅਸਾਈਲਮ ਨੂੰ ਲੈ ਕੇ ਵੀ ਐਗਜ਼ੈਕਟਿਵ ਆਰਡਰ ਸੀਗੇ, ਹੋਰ ਵੀ ਬਹੁਤ ਸਾਰੇ ਸੀਗੇ, ਕਈ ਜਿਹੜੇ ਆ ਇਹਨਾਂ ਦੇ ਉਲਟ ਵੀ, ਟਰੰਪ ਪ੍ਰਸ਼ਾਸਨ ਦੇ ਉਲਟ ਵੀ ਜਿਹੜੀਆਂ ਆ ਲਿਟੀਗੇਸ਼ਨਸ ਜਿਹੜੀਆਂ ਉਹ ਹੋਈਆਂ ਪਈਆਂ ਵੀ ਇਦਾਂ ਨਹੀਂ ਕਰ ਸਕਦੇ, ਐਵੇਂ ਨਹੀਂ ਕਰ ਸਕਦੇ। ACLU ਵਰਗੇ ਹੋਰ ਕਈ ਧੜੇ ਜਿਹੜੇ ਆ ਉਹ ਇਦਾਂ ਦੇ ਜਿਹੜੇ ਉਹ ਲੱਗੇ ਹੋਏ ਆ। ਤੁਸੀਂ ਕੀ ਦੇਖਦੇ ਆ ਇਸ ਸਾਰੀ ਚੀਜ਼ ਦੇ ਵਿੱਚ, ਭਵਿੱਖ ਕੀ ਦੇਖਦੇ ਆ ਤੇ ਕਨਕਲੂਡ ਕੀ ਕਰਨਾ ਚਾਹੁੰਦੇ ਆ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ? ਸੋ ਜਨਵਰੀ 21 ਨੂੰ ਉਹਨਾਂ ਨੇ ਤੀਰ ਛੱਡਿਆ ਸੀਗਾ, ਜਨਵਰੀ 22 ਨੂੰ 2025 ਨੂੰ ACLU ਨੇ ਤੀਰ ਛੱਡਿਆ ਸੀਗਾ, ਹਨਾ ਜੀ। ਸੋ ਜਿੱਦਾਂ ਕਿ ਪਹਿਲਾਂ ਕਿਹਾ, ਕੱਲ ਇੱਕ ਕਲਾਇੰਟ ਮੈਨੂੰ ਕਹਿੰਦਾ ਹੈਗਾ, ਕਹਿੰਦਾ ਭਾਈ ਤੁਸੀਂ ਸਹੀ ਕਹਿੰਦੇ ਆ, ਇੱਕ ਸਾਡੇ ਪੰਜਾਬੀ ਪ੍ਰੋਟੈਸਟਾਂ ਦੇ ਵਿੱਚ ਕਿਤੇ ਨਹੀਂ ਹੈਗੇ, ਠੀਕ ਆ। ਮੈਕਸੀਕਨ ਲੋਕ ਜਿਹੜੇ ਹੈਗੇ ਆ, ਠੀਕ ਆ, ਉਹਨਾਂ ਦੇ ਚਰਚ, ਉਹਨਾਂ ਦੇ ਅਦਾਰੇ ਪਦਾਰੇ, ਇਹ ACLU ਨਾਲ ਇਹਨਾਂ ਦੇ ਟਾਈ ਅਪ ਹੈਗੇ ਆ। ਇਹਨਾਂ ਦੀ ਜਿਹੜੀ ਫੰਡਿੰਗ ਜਿਹੜੀ ਜਾਂਦੀ ਆ ਨਾਨ ਪ੍ਰੋਫਿਟਸ ਨੂੰ ਜਿਹੜੇ ਸਪੋਰਟ ਕਰਦੇ ਆ, ਢਾਂਚੇ ਇਹਨਾਂ ਦੇ ਬਣੇ ਹੋਏ ਆ, ਸਾਰੇ ਸੁਪਰੀਮ ਕੋਰਟ ਤੱਕ ਕੇਸ ਇਹਨਾਂ ਦੇ ਜਾਂਦੇ ਆ। ਇਹਨਾਂ ਦੀਆਂ ਕਮਿਊਨਿਟੀਆਂ ਨੇ ਫਾਈਟ ਜਿਹੜੀ ਉਸ ਲੈਵਲ ਤੱਕ ਜਿਹੜੀ ਪਹੁੰਚਾਤੀ ਆ। ਸਾਡੀਆਂ ਜਿਹੜੀਆਂ ਕਮਿਊਨਿਟੀਆਂ ਉਹ ਕੀ ਹੈਗਾ ਕਿ ਉਹਦੀ ਸੱਚਾਈ ਹੁਣ ਕਿੱਥੇ ਹੈਗੀ ਇਸ ਵੇਲੇ, ਸੁਪਰੀਮ ਕੋਰਟ ਵਾਲੇ ਲੈਵਲ ਤੱਕ ਬੜੀ ਦੂਰ ਦੀਆਂ ਜਿਹੜੀਆਂ ਗੱਲਾਂ ਹੈਗੀਆਂ, ਸਰਕਟ ਕੋਰਟ ਲੈਵਲ ਤੱਕ ਬੜੀਆਂ ਦੂਰ ਦੀਆਂ ਗੱਲਾਂ ਹੈਗੀਆਂ। ਇਸ ਤਰੀਕੇ ਨਾਲ ਆਰਗੇਨਾਈਜ਼ ਨਹੀਂ ਹੈਗੀਆਂ ਕਿ ਲਿਟਰਲੀ ਲੋਕਾਂ ਨਾਲ ਮਿਲ ਕੇ ਬੈਕਗਰਾਉਂਡ ਦੇ ਵਿੱਚ ਬਿਨਾਂ ਪੌਂਪ ਐਂਡ ਸ਼ੋਅ ਦੇ, ਬਿਨਾਂ ਬੱਲੇ ਬੱਲੇ ਦੇ, ਕਿ ਆ ਕੇ ਕਮਿਊਨਿਟੀ ਲੈਵਲ ਤੇ ਜਿਹੜਾ ਕੰਮ ਕਰਦੇ ਨੇ, ਠੀਕ ਆ। ਜਿਹੜੇ ਇੱਥੋਂ ਬੰਦੇ ਫੜ ਲਏ, ਜਿਹੜੇ ਬੰਦੇ ਭੇਜਤੇ ਚੱਲ ਗਏ, ਉਹ ਕਿੱਦਾਂ, ਉਹਨਾਂ ਦਾ ਅੱਗੇ ਕੀ ਆ। ਸੋ ਇਨਫਰਾਸਟਰਕਚਰ ਜਿਹੜੇ ਐਗਜ਼ਿਸਟ ਨਹੀਂ ਕਰਦੇ, ਠੀਕ ਆ। ਮੈਂ ਤਾਂ ਚਲੋ ਅਜੇ ਬੜਾ ਨਵਾਂ ਪ੍ਰੋਫੈਸ਼ਨ ਦੇ ਵਿੱਚ ਹੈਗਾ। ਸੋ ਇਹ ਆ ਕਿ ਇਹ ਆਪਣੀ ਜਿਹੜੀ ਚੀਜ਼ ਸੀਗੀ, ਲੈਕ ਹੈਗੀ ਆ ਕਮਿਊਨਿਟੀ ਦੇ ਵਿੱਚ ਇਸ ਵੇਲੇ ਲੀਡਰਸ਼ਿਪ ਦੀ, ਕਿ ਕੋਰਟ ਦੇ ਵਿੱਚ ਸਾਡੀ ਗੱਲਬਾਤ ਜਿਹੜੀ ਕੌਣ ਸੁਣਦਾ, ਠੀਕ ਆ। ਇਮੀਗ੍ਰੇਸ਼ਨ ਵਾਲੇ ਉੱਤੋਂ ਦੀ ਕਈ ਏਰੀਆ ਦੇ ਵਿੱਚ ਜਿਹੜੀਆਂ ਸੀਗੀਆਂ ਸੰਸਥਾਵਾਂ ਬਹੁਤ ਵਧੀਆ ਉਹਨਾਂ ਨੇ ਪਰਫਾਰਮ ਕੀਤਾ। ਕਈ ਜਗ੍ਹਾ ਤਾਂ ਬਹੁਤ ਸ਼ਲਾਘਾਯੋਗ ਕੰਮ ਜਿਹੜਾ ਕੀਤਾ। ਫੋਰ ਐਗਜ਼ਾਮਪਲ ਸਿੱਖ ਪਹਿਰਾਵੇ ਨੂੰ ਲੈ ਕੇ ਉਹਦੇ ਵਿੱਚ ਬੜੇ ਲਾਅ ਸੂਟ ਜਿਹੜੇ ਇਤਿਹਾਸਿਕ ਜਿੱਤੇ,
ਪੱਗ ਨੂੰ ਲੈ ਕੇ ਬੜੇ ਇਤਿਹਾਸਿਕ ਜਿਹੜੇ ਮਤਲਬ ਕਮੈਂਡੇਬਲ ਵਰਕ ਜਿਹੜਾ ਕੀਤਾ, ਉਸ ਪਰਸਪੈਕਟਿਵ ਤੇ ਜਿਹੜੇ ਕੰਮ ਬਹੁਤ ਟੌਪ ਲੈਵਲ ਦੇ ਹੋਏ ਆ। ਬੜੇ ਵਧੀਆ ਵਕੀਲ ਵੀ ਜਿਹੜੇ ਜੁੜੇ ਆ, ਕਈ ਅਮਰੀਕਨ ਬੋਰਨ ਜਿਹੜੇ ਪੰਜਾਬੀ ਸੀਗੇ, ਉਹ ਵੀ ਪ੍ਰੈਕਟੀਸ਼ਨਰਸ ਜਿਹੜੇ ਸੀਗੇ, ਉਹਨਾਂ ਨੇ ਵੀ ਕਾਫੀ, ਜਿੱਦਾਂ ਤੁਸੀਂ ਕਹਿ ਲਓ ਕੋਰਟਸ ਦੇ ਵਿੱਚ ਹੈ ਨਾ, ਸਰਕਾਰੀ ਜੌਬਾਂ ਦੇ ਵਿੱਚ, ਪੁਲਿਸ ਦੇ ਵਿੱਚ ਕਾਫੀ ਜਿਹੜੀ ਸੀਗੀ, ਤੁਸੀਂ ਕਹਿ ਲਓ ਕਿ ਐਜੂਕੇਟ ਵੀ ਕੀਤਾ, ਅਦਾਰੇ ਪਦਾਰੇ ਨੂੰ ਲੈ ਕੇ ਗਏ। ਪਰ ਇਮੀਗ੍ਰੇਸ਼ਨ ਦੇ ਖਿੱਤੇ ਦੇ ਵਿੱਚ ਨਹੀਂ ਜਿਹੜਾ ਸੀਗਾ ਆਪਣਾ ਉਸ ਲੈਵਲ ਤੱਕ ਆਪਣੀ ਜਿਹੜੀ ਗੱਲਬਾਤ ਹੈਗੀ ਆ। ਅਜੇ ਕਿ ਆਪਾਂ 5th ਲਾਰਜੈਸਟ ਜਿਹੜੇ ਗਰੁੱਪ ਹੈਗੇ ਆ, ਪਰ ਹੈਗੇ ਆਪਣੇ ਆਈਸੋਲੇਟ ਹੀ ਆ। ਜਿਹੜਾ ਪੰਜਾਬੀ ਆ ਉਹਦਾ ਆਪਣਾ ਵਾ, ਹਰਿਆਣਵੀ ਜਿਹੜੇ ਆਪਣੇ ਆ, ਠੀਕ ਆ, ਸਪੈਨਿਸ਼ ਜਿਹੜੇ ਆ ਉਹ ਆਪਣੇ ਬੈਂਡ ਅਪ ਜਿਹੜੇ ਹੈਗੇ ਆ, ਤੇ ACLU ਵਗੈਰਾ ਇੱਧਰ ਇਹਨਾਂ ਤੱਕ ਜਾਣ, ਇਹਨਾਂ ਦੇ ਨਾਲ ਪਹੁੰਚ, ਕਨੈਕਸ਼ਨ, ਸੰਬੰਧ ਜਿਹੜਾ ਸਾਡੀ ਕਮਿਊਨਿਟੀ ਜਿਹੜੀ ਥੋੜੀ ਜੀ ਲੈਕ ਬਿਹਾਈਂਡ ਕਰਦੀ ਆ ਉਹ ਚੀਜ਼ਾਂ ਦੇ ਵਿੱਚ, ਠੀਕ ਹੈ। ਤੇ ਆਪਣਾ ਜਿਹੜਾ ਸੀਗਾ ਥੋੜਾ ਜਿਹਾ ਸੂਤ ਆ ਜਾਂਦਾ, ਤੁਸੀਂ ਕਹਿ ਲਓ ਕਿ ਫਾਈਟ ਫੂਟ ਇਹ ਕਰ ਲੈਂਦੇ ਆ ਤੇ ਡਿਨਾਈ ਇਹਨਾਂ ਦੇ ਕੇਸ ਹੁੰਦੇ ਆ, ਤੇ ਸਾਡਾ ਪੋਲੀਟੀਕਲ ਵਾਲਾ ਤੇ ਜਿਹੜਾ ਉਹ ਵਾਲਾ ਪਹਿਲੂ ਜਿਹੜਾ ਲੱਗ ਜਾਂਦਾ। ਔਨ ਟੌਪ ਆਫ ਦੈਟ ਮੈਂ ਕੀ ਵੇਖ ਰਿਹਾ ਵਾਂ ਕਿ ਇੰਡੀਆ ਦੇ ਵਿੱਚੋਂ ਦੀ ਵੀ ਜਿਹੜੇ ਕਈ ਸਾਰੇ ਕੁਐਸਚਨੇਬਲ ਕਰੈਕਟਰ ਹੈਗੇ ਆ, ਉਹ ਕੀ ਕਰਦੇ ਆ ਕਿ ਉਹ ਇਹਨਾਂ ਨੂੰ ਹੀ ਕਿ ਪਾਰਟੀ ਦੀਆਂ ਲੈਟਰਾਂ ਉਹਨੂੰ ਹੀ ਅਟੈਕ ਕਰੀ ਜਾ ਰਹੇ ਆ। ਉਹ ਮਤਲਬ ਪੰਜਾਬੀਆਂ ਨੂੰ ਹੈਲਪ ਤਾਂ ਉਹਨਾਂ ਨੇ ਕੀ ਕਰਨੀ ਆ, ਉਹ ਜਿਹੜੇ ਹੁਣ ਜਹਾਜ਼ ਜਿਹੜੇ ਵਾਪਸ ਜਾ ਰਹੇ ਆ ਉਹ ਪੁੱਠਾ ਹੀ ਬੋਲਣ ਜਿਹੜਾ ਲੱਗੇ ਹੋਏ ਆ। ਉਹਨਾਂ ਨੂੰ ਉਸ ਚੀਜ਼ ਦੀ ਮਤਲਬ ਤੁਸੀਂ ਉਹਨਾਂ ਤੇ ਦੇਖ ਲਓ ਕਿ ਪਾਰਟੀ ਦੀਆਂ ਲੈਟਰਾਂ ਲੂਟਰਾਂ ਉੱਤੇ ਬੜੇ ਵਿਵਾਦ ਉਹਨਾਂ ਨੇ ਛੇੜੇ ਹੋਏ ਆ ਕਿ ਤੁਸੀਂ ਯਾਰ ਹੈਲਪ ਤੇ ਕੀ ਕਰਨਾ, ਤੁਸੀਂ ਆਪਣੇ ਵਿਊਜ਼ ਦੇ ਲਈ ਇੱਕ ਹੋਰ ਨਵਾਂ ਹੀ ਵਿਵਾਦ ਆਪਣਾ ਛੇੜ ਲਓ। ਨਾ ਤੁਹਾਨੂੰ ਲਾਅ ਦਾ ਪਤਾ, ਨਾ ਤੁਹਾਨੂੰ ਉਹ ਪਤਾ। 2 ਸਾਲ ਵਾਲੇ ਨੂੰ ਵੀ ਤੋੜ ਮਰੋੜ ਕੇ ਬਸ ਆਪਣਾ ਪੁਆਇੰਟ ਦੱਸੀ ਜਾ ਰਹੇ ਆ ਕਿ ਦੂਜੀ ਪੋਲੀਟੀਕਲ ਪਾਰਟੀ ਵਾਲੇ ਨੂੰ ਕਿੱਦਾਂ ਥੱਲੇ ਸੁੱਟਣਾ ਵਾ, ਇਹ ਲੈਟਰਾਂ ਕਿੱਦਾਂ ਇਸ਼ੂ ਹੁੰਦੀਆਂ। ਕ੍ਰੈਡੀਬਿਲਿਟੀ ਜਿਹੜਾ ਮਤਲਬ ਕਿ ਉਹ ਸੀਗਾ ਕਿ ਤੁਸੀਂ ਅੱਗ 'ਚ ਤੇਲ ਪਾਉਣ ਵਾਲਾ ਵੀ ਜਿਹੜਾ ਕੰਮ ਕਈ ਲੈਵਲ ਤੇ ਜਿਹੜਾ ਕਰ ਰਿਹਾ। ਤੇ ਇਸ ਮੌਕੇ ਤੇ ਆਈ ਥਿੰਕ ਥੋੜਾ ਜਿਹਾ ਸਾਰਿਆਂ ਨੂੰ ਇੰਟਰਨਲ ਰਿਫਲੈਕਸ਼ਨ ਦੀ ਜਿਹੜੀ ਲੋੜ ਆ, ਠੀਕ ਆ, ਕਿ ਯਾਰ ਹੋ ਕੀ ਰਿਹਾ ਕਿ ਐਜ਼ ਅ ਕਮਿਊਨਿਟੀ ਲੋਕੀ ਤਾਂ ਆਂਦੇ ਹਮੇਸ਼ਾ ਰਹੇ ਆ, ਠੀਕ ਆ। ਅਸਾਲਮ ਵੀ ਕਈ ਦੇਰ ਤੋਂ ਚੱਲ ਰਿਹਾ ਵਾ, ਠੀਕ ਆ। ਪੋਲੀਟੀਕਲ ਫੋਕਸ ਕਈ ਵਾਰੀ ਬਦਲ ਜਾਂਦਾ, ਮੁੱਦੇ ਕਈ ਵਾਰੀ ਬਦਲ ਜਾਂਦੇ ਆ, ਅੱਜ ਇਹ ਸੀਗਾ ਕੱਲ ਉਹ ਸੀਗਾ। ਪਰ ਇਹ ਸੀਗਾ ਕਿ ਪੋਲੀਟੀਕਲ ਲੈਵਲ ਤੇ ਜਿਹੜਾ ਸੀਗਾ ਇੰਡੀਆ ਦੇ ਵਿੱਚ ਹੀ ਬੈਠੇ ਹੁਣ ਬੰਦੇ ਕਈ ਵਾਰੀ ਬਿਆਨ ਕਰੀ ਜਾ ਰਹੇ ਆ ਪਾਰਟੀਬਾਜੀ ਦੇ ਵਿੱਚ, ਪਾਰਟੀ ਵਾਲਿਆਂ ਦੀਆਂ ਜਿੱਦਾਂ ਲੱਤਾਂ ਜਿਹੜੀਆਂ ਤੁਸੀਂ ਕਹਿ ਲਓ ਖਿੱਚ ਰਹੇ ਆ। ਸੋ ਉਹ ਚੀਜ਼ ਆ, ਠੀਕ ਆ। ਹੁਣ ਤੇ ਛੋਟੇ ਲੈਵਲ ਤੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐਂਡ ਆਫ ਦਾ ਡੇ ਇਹ ਲਾਈਮਲਾਈਟ 'ਚ ਆਊਗੀਆਂ, ਹੈ ਨਾ। ਤੇ ਇਹਨੂੰ ਵੀ ਕੋਈ ਨਾ ਕੋਈ ਪਿਕਅਪ ਕਰੂਗਾ। ਹੁਣ ਜਿੱਦਾਂ NPR ਵਾਲੇ ਸੀਗੇ, ਉਹ ਜਿਹੜੇ ਘਰਾਂ ਤੱਕ ਗਏ, ਉੱਥੇ ਉਹਨਾਂ ਨੇ ਵੀ ਆਪਣੀ ਜਿਹੜੀ ਕਵਰੇਜ ਸੀਗੀ, ਇੰਟਰਵਿਊਆਂ ਕੀਤੀਆਂ ਉੱਥੇ ਬਾਪ ਦਾਦਿਆਂ ਦੀਆਂ ਕਿ ਯਾਰ ਫੈਮਿਲੀ ਵਧੀਆ ਸੀਗੀ, ਛੱਡ ਕੇ ਨਿਕਲ ਗਈ, ਹੈ ਨਾ। ਸੋ ਜਿਹੜੇ NPR ਨੇ ਇੱਕ ਜਿੱਦਾਂ ਨਿਊਜ਼ ਕਵਰੇਜ ਕੀਤੀ ਸੀਗੀ, ਪੰਜਾਬ 'ਚ ਜਿਹੜੇ ਲੋਕੀ ਪੈਸਾ ਲਾ ਕੇ ਬਾਹਰ ਆ ਰਹੇ ਆ, ਤੇ ਬਾਪੂ ਜੀ ਸੀਗੇ ਕੋਈ, ਤੇ ਉਹਨਾਂ ਨੇ ਆਪਣੇ ਵੱਲੋਂ ਰੋਂਦੇ ਬਿਆਨ ਕੀਤੇ ਸੀਗੇ। ਬਿਆਨ ਉਹਨਾਂ ਨੂੰ ਨਹੀਂ ਸ਼ਾਇਦ ਪਤਾ ਕਿ ਕਿੱਥੇ ਤੱਕ ਗੱਲਾਂ ਜਾਣੀਆਂ। ਸਿੱਧੇ ਜਿਹੇ ਇਨਸਾਨ ਸੀਗੇ। ਉਹਨਾਂ ਨੇ ਦੱਸਿਆ ਸੀ ਕਿ ਬੜਾ ਖੁਸ਼ ਪਰਿਵਾਰ ਸੀਗਾ, ਖਾਣ ਪੀਣ ਨੂੰ ਪੂਰਾ ਸੀਗਾ, ਪਰ ਜਿਹੜੀ ਬਾਹਰ ਜਾਣ ਦੀ ਹਵਾ ਲੱਗ ਗਈ ਤੇ ਸਾਰੇ ਜਾਣੇ ਜਿਹੜੇ ਚਲੇ ਗਏ, ਪੋਤੇ ਪੋਤਰੀਆਂ ਵੀ ਜਿਹੜੇ ਲੈ ਗਏ, ਤੇ ਉਹ ਰੋ ਰਹੇ ਸੀਗੇ। ਤੇ ਓਬਵੀਅਸਲੀ ਠੀਕ ਆ, ਉਹਨਾਂ ਦਾ ਦਰਦ ਜਿਹੜਾ ਸੀਗਾ, ਹੈ ਨਾ। ਪਰ ਉਹ ਕੀ ਸੀਗਾ ਕਿ NPR ਨੇ ਡਿਟੇਲ 'ਚ ਕੀਤੀ, ਵਧੀਆ ਉਹਨਾਂ ਦਾ ਪੀਸ ਜਿਹੜਾ ਸੀਗਾ, ਨਿਊਟਰਲ ਜਿਹੜੀ ਰਿਪੋਰਟਿੰਗ ਸੀਗੀ। ਪਰ ਉਹ ਜਿਹੜਾ ਆਰਟੀਕਲ ਜਿਹੜਾ ਸੀਗਾ, ਉਹ ਜਿਹੜਾ ਸੀਗਾ ਸਰਕਾਰੀ ਵਕੀਲ ਉਹ ਤੁਹਾਡੇ ਕੇਸ ਦੇ ਵਿੱਚ ਜਿਹੜਾ ਸੀਗਾ ਉਹ ਵਰਤਣ ਲੱਗ ਪਏ ਕਿ ਆਹ ਦੇਖੋ ਇਹ ਬਾਪੂ ਜੀ ਨੇ ਏਦਾਂ ਕਿਹਾ, ਕਿਉਂਕਿ ਉਹਦੇ ਵਿੱਚ ਹੁਣ 5-6 ਜਿੱਦਾਂ ਇੰਟਰਵਿਊਆਂ ਸੀਗੀਆਂ, ਠੀਕ ਹੈ। ਇਹਦੇ ਵਿੱਚ ਕਿਸੇ ਨੇ YouTube ਤੇ ਕੋਈ ਆ ਗਿਆ ਕਿ ਜੀ ਕਈ ਪਾਰਟੀ ਲੈਟਰਾਂ ਪੈਸੇ ਲੈ ਕੇ ਦਿੰਦੀਆਂ, ਉਹ ਵਾਲੇ ਆਰਟੀਕਲ ਉਹ ਵਰਤਣ ਲੱਗ ਪਏ, ਠੀਕ ਹੈ। ਹੁਣ ਕੀ ਹੈਗਾ ਕਿ ਕਈ ਵਿਅਕਤੀ, ਹੁਣ ਮੈਨੂੰ ਪਤਾ ਨਹੀਂ ਕਿਹਦੇ ਚੱਕੇ ਹੋਏ ਆ ਜਾਂ ਕਿੱਦਾਂ ਵਾ, ਕਿਹੜੀਆਂ ਸਰਕਾਰਾਂ ਬਿਹਾਈਂਡ ਇਹਦੇ ਹੁੰਦੀਆਂ, ਉਹ ਮਤਲਬ ਕਿ ਇਹ ਸਾਰਾ ਜਿਹੜਾ ਚੀਜ਼ ਸੀਗੀ ਇਹਦੇ ਖਿਲਾਫ ਹੀ ਜਿਹੜੇ ਬਿਆਨ ਦੇਈ ਜਾ ਰਹੇ ਆ। ਅਸਾਈਲਮ ਵਾਲੇ ਜਿਹੜੇ ਜੋ ਵੀ ਰੈਲੀਵੈਂਟ ਪਾਰਟੀਆਂ, ਉਹਨਾਂ ਦੇ ਲੀਡਰਾਂ ਦੇ ਖਿਲਾਫ ਉਹ ਬਿਆਨ ਜਿਹੜੇ ਦੇਈ ਜਾ ਰਹੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨੂੰ ਹੁਣ ਕੌਣ ਜਾ ਕੇ ਵੈਲੀਡੇਟ ਕਰੂਗਾ, ਸਹੀ ਆ ਗਲਤ ਆ ਕਿੱਦਾਂ। ਪਰ ਜਿਹੜੀ ਸਰਕਾਰੀ ਵਕੀਲ ਆ ਉਹ ਕੀ ਆ ਕਿ ਇਹਨੂੰ ਐਜ਼ ਅ ਟੂਲ ਬਣਾ ਕੇ ਖਬਰਾਂ ਜਿਹੜੀਆਂ ਉਹ ਲਾ ਦਿੰਦੇ ਆ, ਨਿਊਜ਼ ਆਰਟੀਕਲ ਲਾ ਦਿੰਦੇ ਆ। ਤੇ ਉਹ ਚੀਜ਼ ਜਿਹੜੀ ਸੀਗੀ ਉਹ ਕੇਸਾਂ ਨੂੰ ਵੀ ਫਿਰ ਜਿਹੜੀ ਅੱਗੇ ਖਰਾਬੀ ਜਿਹੜੀ ਕਰਦੀ ਆ, ਹੈ ਨਾ। ਤੇ ਇਹ ਚੀਜ਼ ਦਾ ਜਿਹੜਾ ਹੁਣ ਤੁਹਾਡੇ ਮੂਹਰੇ ਹੀ ਆ, ਹੁਣ ਕੀ ਇਹਦਾ ਕਿਹਾ ਜਾ ਸਕਦਾ, ਮਤਲਬ ਕਿ ਸਿਰਫ ਜੀ ਉਹਦੇ ਕਰਕੇ ਤੇ ਇਹ
ਅਲਟੀਮੇਟਲੀ ਰਿਕੁਐਸਟ ਇਹੀ ਹੈ ਕਿ ਯਾਰ ਜੇ ਨਹੀਂ ਲਾਅ ਦਾ ਪਤਾ ਨਾ ਤੇ ਨਾ ਉਹਦੇ ਉੱਤੇ ਗੱਲ ਕਰਿਆ ਕਰੋ। ਸੇਮ ਥਿੰਗ ਹੁਣ ਮੈਂ ਇੱਥੇ ਬਹਿ ਕੇ ਡਾਕਟਰ ਦੇ ਵਿਸ਼ੇ ਤੇ ਕਿਉਂ ਨਹੀਂ ਗੱਲ ਲਗਾਤਾਰ ਕਰੀ ਜਾਂਦਾ ਕਿ ਮੈਨੂੰ ਪਤਾ ਨੌਲੇਜ ਹੀ ਨਹੀਂ ਹੈਗੀ, ਮੈਂ ਕਿਹੜਾ ਕੋਈ ਮੈਡੀਕਲ ਸਕੂਲ ਗਿਆ ਜਾਂ ਹੋ ਗਿਆ ਇਦਾਂ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਠੀਕ ਆ, ਮਾੜੇ ਮੋਟੇ ਜਿਹੜੇ ਬੰਦਾ ਹਾਇਰ ਲੈਵਲ ਤੇ ਛੋਟੀ ਮੋਟੀ ਡਿਸਕਸ਼ਨ ਕਰ ਸਕਦਾ ਹਰੇਕ ਟੌਪਿਕ ਤੇ, ਪਰ ਹੁਣ ਇਹ ਸੀਗਾ ਕਿ ਮਾਮਲਾ ਜਿਹੜਾ ਹੁਣ ਇਹ ਸੰਗੀਨ ਹੋ ਗਿਆ ਲੋਕਾਂ ਦੀ। ਹੁਣ ਰੀਅਲ ਜਿੱਦਾਂ ਤੁਸੀਂ ਕਹਿ ਲਓ ਗੱਲਾਂ ਕਰਦੇ ਕਰਦੇ ਤੁਸੀਂ ਖਬਰ ਸੁਣਾਤੀ ਕਿ ਜਹਾਜ਼ ਲੈਂਡ ਹੋ ਗਿਆ ਹੈ ਨਾ। ਇਹ ਤੋਂ ਜ਼ਿਆਦਾ ਹੁਣ ਰਿਐਲਿਟੀ ਤੁਹਾਡੇ ਮੂਹਰੇ ਕੀ ਆਣੀ ਹੈ ਕਿ ਜੇ ਤੁਸੀਂ ਅਜੇ ਵੀ ਸੋਚ ਰਹੇ ਆ ਕਿ ਇਹ ਮਜ਼ਾਕ ਹੀ ਚੱਲ ਰਿਹਾ ਜਾਂ ਹਨਾ 4 ਕਮੈਂਟ ਇੰਟਰਨੈਟ ਤੇ ਇੱਧਰ ਨੂੰ ਪਾਤੇ ਉੱਧਰ ਨੂੰ ਪਾਤੇ। ਸੋ ਇਸ ਵੇਲੇ ਕ੍ਰਾਈਸਿਸ ਸਿਚੁਏਸ਼ਨ ਬਣੀ ਹੋਈ ਆ। ਸੋ ਇਹ ਨਹੀਂ ਕਿ ਟਰੰਪ ਚੱਲ ਗਿਆ ਤੇ ਇਹ ਸਿਚੁਏਸ਼ਨ ਚੱਲ ਜਾਣੀ ਆ। ਕਈ ਲਾਜ਼ ਜਿਹੜੇ ਆ ਉਹ ਫੋਰਐਵਰ ਹੇਅਰ ਟੂ ਸਟੇ ਰਹਿਣੇ ਆ। ਮਤਲਬ ਹੁਣ ਸੁਪਰੀਮ ਕੋਰਟ ਤੱਕ ਜਦੋਂ ਗੱਲਬਾਤ ਚੱਲਣੀ ਆ ਉਹਨਾਂ ਦਾ ਬਾਅਦ ਚ 10 ਸਾਲ 15 ਸਾਲ ਤੱਕ ਜਿਹੜਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪੈਣਾ। ਆਰਕੇ ਜਦੋਂ ਬਣਿਆ ਸੀਗਾ, ਜਿਹੜੇ ਕਿੰਨੇ ਪੁਰਾਣੇ ਕੇਸ ਆ ਦੇਖੋ ਕਿੰਨੇ ਲੋਕਾਂ ਨੂੰ ਖਾਮਿਆਜਾ ਭੁਗਤਣਾ ਪਿਆ। 9th ਸਰਕਟ ਚ ਆਪਾਂ ਗਏ, ਕਿੰਨੇ ਸਾਲ ਜਿਹੜੇ ਲੋਕੀ ਪੇਲ ਹੋਏ ਉਸ ਚੀਜ਼ ਦੇ ਵਿੱਚ ਕਿ ਉਹਦੇ ਕਰਕੇ ਕੇਸ ਜਿਹੜੇ ਡਿਨਾਈ ਹੋਏ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕਈ ਆਣੀਆਂ, ਥੋੜੀ ਜਿਹੀ ਕੌਸ਼ਨ ਜਿਹੜੀ ਵਰਤੋ ਤੇ ਜਿਹੜੀ ਐਵੇਂ ਐਡਹੌਕ ਦੀ ਨੌਲੇਜ ਹੁੰਦੀ ਆ ਕਿ ਮੈਂ ਇਦਾਂ ਸੁਣਿਆ ਸੀਗਾ ਉਦਾਂ ਸੁਣਿਆ ਸੀਗਾ, ਉਹ ਚੀਜ਼ਾਂ ਤੋਂ ਜਿਹੜਾ ਦੂਰ ਰਹੋ ਤੇ ਉਹ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ ਕਿ ਇਦਾਂ ਹੋ ਗਿਆ ਉਦਾਂ ਹੋ ਗਿਆ। ਜੇ ਤੁਹਾਨੂੰ ਪਤਾ ਸਹੀ ਇਨਫੋਰਮੇਸ਼ਨ ਫਲਾਓ, ਗਲਤ ਇਨਫੋਰਮੇਸ਼ਨ ਨਾ ਫਲਾਓ। ਧੰਨਵਾਦ ਅਟਾਰਨੀ ਟਿਰਕੈਨਾ ਜੀ, ਬੜੀ ਮਿਹਰਬਾਨੀ। ਸੋਚਿਆ ਤਾਂ ਸੀਗਾ ਸ਼ਾਇਦ ਕਾਲਾਂ ਲਈ ਵਕਤ ਬਚੂਗਾ, ਪਰ ਜਿਹੜਾ ਉਹ ਸਮਾਂ ਬਚਿਆ ਨਹੀਂ ਆ। ਮਾਫੀ ਚਾਹੁੰਦੇ ਆ ਸਰੋਤਿਆਂ ਤੋਂ, ਕਿਉਂਕਿ ਇਨਫੋਰਮੇਸ਼ਨ ਥੋੜੀਆਂ ਡੂੰਘੀਆਂ ਆ। ਸੋ ਉਹਨਾਂ ਨੂੰ ਐਕਸਪਲੇਨ ਕਰਦੇ ਆ ਵਕਤ ਜਿਹੜਾ ਉਹ ਥੋੜਾ ਜ਼ਿਆਦਾ ਲੱਗਦਾ। ਹੋਪਫੁਲੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲ ਆ ਇਸ ਗੱਲਬਾਤ ਦੇ ਵਿੱਚੋਂ ਜਿਹੜੇ ਉਹ ਹੋ ਜਾਣਗੇ। ਮਿਸ ਕਰ ਗਏ ਨੇ ਜਿਹੜੇ, ਉਹ ਦੁਬਾਰਾ ਸੁਣ ਲਓ। ਪਿਛਲੇ ਤਕਰੀਬਨ ਇਸ ਸਾਲ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਦੁਬਾਰਾ ਸੁਣੋ, ਜਿੰਨੇ ਵੀ US ਅਪਡੇਟ ਇਮੀਗ੍ਰੇਸ਼ਨ ਦੇ ਹੋਏ ਆ, ਤਾਂ ਜੋ ਤੁਹਾਨੂੰ ਰਿਐਲਿਟੀ ਹੌਲੀ ਹੌਲੀ ਜਿਹੜੀ ਇਸ ਦੇ ਵਿੱਚ ਕਲੀਅਰ ਹੁੰਦੀ ਜਾਵੇ। ਇੱਕ ਜਿਹੜੀ ਚੀਜ਼ ਮੈਂ ਜ਼ਰੂਰ ਜਾਂਦੇ ਜਾਂਦੇ ਦੱਸ ਦੇਵਾਂ, ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਵਾਲੇ ਰੀਸੈਂਟਲੀ ਕੁਛ ਜਿਹੜੀਆਂ ਦਰਜਨ ਤੋਂ ਵੱਧ ਧਾਰਮਿਕ ਜਥੇਬੰਦੀਆਂ ਨੇ ਟਰੰਪ ਪ੍ਰਸ਼ਾਸਨ ਦੇ ਉਲਟ ਲਾਸੂਟ ਕੀਤਾ ਸੀਗਾ ਵੀ ਜਿਹੜੀ ਸੈਂਸਿਟਿਵ ਪਲੇਸਿਸ ਆ ਜਿੱਦਾਂ ਗੁਰਦੁਆਰੇ ਆ ਜਾਂ ਧਾਰਮਿਕ ਪਲੇਸਿਸ ਆ, ਉੱਥੇ ਤੁਸੀਂ ਛਾਪੇਮਾਰੀ ਨਾ ਕਰੋ। ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਉਹ ਧਾਰਮਿਕ ਗਰੁੱਪਾਂ ਦੇ ਨਾਲ ਮਿਲ ਕੇ ਉਹਨਾਂ ਨੇ ਉਸ ਲਾਸੂਟ ਦੇ ਵਿੱਚ ਜਿਹੜਾ ਉਹ ਆਪਣਾ ਨਾਮ ਐਡ ਕਰਾਇਆ ਆ। ਉਹ ਗੁਰੂ ਘਰ, ਗਿਰਜਾ ਘਰ, ਸਿਨੇਗੋਗ, ਹੋਰ ਬਹੁਤ ਸਾਰਿਆਂ ਨੇ ਮਿਲ ਕੇ ਜਿਹੜਾ ਇਹ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਸੂ ਕੀਤਾ ਸੀਗਾ ਵੀ ਜਿਹੜੀਆਂ ਰਿਮੂਵਲ ਰਿਸਟ੍ਰਿਕਸ਼ਨ ਪਹਿਲੋਂ ਆਈਸ ਨੂੰ ਰੋਕਿਆ ਜਾਂਦਾ ਸੀਗਾ ਵੀ ਤੁਸੀਂ ਗੁਰੂ ਘਰਾਂ 'ਚ ਜਾਂ ਧਾਰਮਿਕ ਥਾਵਾਂ ਤੇ ਨਾ ਜਾਓ, ਉਹ ਟਰੰਪ ਹੁਣਾਂ ਨੇ ਚੱਕਤੀ ਸੀ ਵੀ ਉੱਥੇ ਕਹਿੰਦੇ ਵੀ ਅਸੀਂ ਜਾ ਸਕਦੇ ਸੀਗੇ। ਸੋ ਗੁਰੂ ਘਰ ਜਿਹੜਾ ਵੈਸਟ ਸੈਕਰਾਮੈਂਟੋ ਆ ਉਹਨਾਂ ਨੇ ਆਪਣਾ ਇਸ ਲਾਸੂਟ ਦੇ ਵਿੱਚ ਨਾਮ ਦਰਜ ਕਰਾਇਆ। ਸੋ ਇਹ ਚੰਗੀ ਪਹਿਲ ਕਦਮੀ ਆ ਗੁਰੂ ਘਰਾਂ ਵੱਲੋਂ ਵੀ, ਬਾਕੀਆਂ ਨੂੰ ਵੀ ਦੇਖਣਾ ਚਾਹੀਦਾ, ਕਿਉਂਕਿ ਇੱਕ ਫਰੀਡਮ ਆਫ ਤੁਹਾਡਾ ਰਿਲੀਜਨ ਆ। ਇੱਥੇ ਬੰਦੇ ਨੂੰ ਡਰ ਨਹੀਂ ਹੋਣਾ ਚਾਹੀਦਾ ਵੀ ਮੈਨੂੰ ਇੱਥੋਂ ਆ ਕੇ ਜਿਹੜਾ ਉਹ ਬੰਦੇ ਨੂੰ ਜਿਹੜਾ ਉਹ ਚੱਕ ਲੈਣਗੇ। ਧਰਮ ਨੂੰ ਆਪਣਾ ਜਿਹੜਾ ਉਹ ਪੂਰਾ ਕਰਨ ਦੀ ਜਿਹੜੀ ਆ ਉਹ ਆਪਸ਼ਨ ਜ਼ਰੂਰ ਮਿਲਣੀ ਜਿਹੜੀ ਚਾਹੀਦੀ ਆ। ਤੇ ਥੈਂਕ ਯੂ ਜੀ, ਬੜੀ ਮਿਹਰਬਾਨੀ, ਧੰਨਵਾਦ ਅਟਾਰਨੀ ਟਿਰਕੈਨਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।